ਇਹ ਬਾਈਬਲ ਕਲਾਂ ਗੋਲੀकांड ਹੋਇਆ ਜੀ 5 ਸਾਲ ਇੱਥੇ ਕਾਂਗਰਸ ਸੀ 2.5 ਸਾਲ ਹੁਣ ਇਹਨਾਂ ਨੂੰ ਹੋ ਗਏ ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਨਹੀਂ ਬੇਅਦਬੀ ਹੋਈ ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜਪਾਲ ਨੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਬੇ 'ਚ ਇੱਕ ਕਿੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ, ਨਸ਼ਾ ਆਮ ਵਿਕਦਾ। ਵੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ। ਉਸੇ ਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ, ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ। ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ ਸੀ ਵੀ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਦਰੀਆਂ ਵਸਾਉਣ ਵਾਲੇ ਆ, ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਗੁੱਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ ਹੁਣ ਵੋਟਾਂ ਚੋਣ ਲੜਾਉਣ ਨੂੰ। ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਕਿ ਲਾਭ ਸਿੰਘ ਗੁੱਗੋਕੇ ਵਰਗੇ ਸਾਡੇ ਆਈਡਲ ਬਣਨਗੇ ਇਹੋ ਜਿਹੇ ਬੰਦੇ? ਉਹਦੇ ਫਾਦਰ ਸਾਹਿਬ ਦੀ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਦਸਨ ਭਗਵੰਤ ਮਾਨ ਜੀ ਦੀ ਘਰ ਵਾਲੀ ਭੈਣ ਜੀ ਤੇ ਮਾਤਾ ਜੀ, ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ? ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ, ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ। ਦੱਸੋ। ਜੀ ਇਹ ਬਰਨਾਲੇ ਤੋਂ ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਦਾ ਵੀ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, SCBC ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ ਬਿੱਲ ਨਹੀਂ ਆਇਆ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ ਜਰਨਲ ਕੈਟਾਗਰੀ ਵਾਲਿਆਂ ਤੇ, ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਜੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲੇ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲੇ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। 2 ਮਿੰਟ ਯਾਰ, ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ, ਇਹਨਾਂ ਨੇ ਇੱਕ ਮਿੰਟ ਵੀਰੇ, ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ। ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕੀ ਕਰਦੇ ਇਹ? ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ? ਇਹਨਾਂ ਨੂੰ ਪੁੱਛ ਲਓ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ। ਇਹ ਸੁੱਚਾ ਤੂੰ ਲੰਘਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ। ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉੱਪਰ ਆਪਣਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ। ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸ ਨੂੰ ਕੁਝ ਨਹੀਂ ਲੈਣਾ। ਇਹ ਰਾਜ ਪ੍ਰਬੰਧ ਨਕਾਰ ਦਿਆ ਇਹੋ ਜਿਹਾ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦਿਆਂ ਤੁਹਾਡੇ ਸੱਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਾਂਗੇ। ਪੰਜਾਬ ਚੋਂ ਤਪੇ ਵਿੱਚ ਖੜੇ ਆ। ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ MCਆਂ ਨੇ। ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ?
ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ, ਇਹ ਤੁਹਾਡਾ ਰਾਜ ਪ੍ਰਬੰਧ ਆ, ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ। ਉਹ ਤੁਹਾਨੂੰ ਦੁੱਖ ਹੈ ਕਿ ਵਧੀਆ ਕੰਮ ਕਰਦਾ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਦੇਸ਼ ਭਰ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਨੇ ਤਾਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਚੋਣ ਜਾਬਤੇ ਜਿਹੜੇ ਕਿ ਲੱਗੇ ਹੋਏ ਨੇ, ਪਰ ਵੱਖ-ਵੱਖ ਸਟੇਟਾਂ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ ਪੈ ਰਹੀਆਂ ਨੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਦਿਖਾ ਰਹੇ ਹਾਂ। ਲਗਾਤਾਰ ਜਿਸ ਦਿਨ ਤੋਂ ਚੋਣ ਜਾਬਤਾ ਲੱਗਿਆ, ਜਿਸ ਦਿਨ ਤੋਂ ਉਮੀਦਵਾਰ ਐਲਾਨੇ ਗਏ ਨੇ, ਤਾਂ ਇਸ ਤੋਂ ਪਹਿਲਾਂ ਅਸੀਂ ਉਮੀਦਵਾਰਾਂ ਦੀਆਂ ਇੰਟਰਵਿਊਜ਼ ਵੱਖ-ਵੱਖ, ਬੇਸ਼ੱਕ ਉਹ ਕਾਂਗਰਸ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਬੀਜੇਪੀ ਦੇ ਨਾਲ ਸੰਬੰਧਿਤ ਹੋਣ, ਅਸੀਂ ਹਰ ਇੱਕ ਦੀ ਜਿਹੜੀ ਕਿ ਗੱਲਬਾਤ ਆ ਉਹ ਰੱਖ ਰਹੇ ਹਾਂ, ਹਰ ਇੱਕ ਦੇ ਕੋਲ ਪਹੁੰਚ ਰਹੇ ਹਾਂ, ਹਰ ਇੱਕ ਨੂੰ ਜਿਹੜੇ ਕਿ ਮੁੱਦੇ ਆ ਉਹ ਪੁੱਛ ਰਹੇ ਹਾਂ। ਤੇ ਅੱਜ ਕੁਝ ਇਦਾਂ ਦਾ ਮਾਹੌਲ ਆ ਜਿਹੜਾ ਉਹ ਸੰਗਰੂਰ ਹਲਕਾ ਜਿਹੜਾ ਕਿ ਲੋਕ ਸਭਾ ਦਾ ਪੈ ਜਾਂਦਾ, ਤੇ ਜੇਕਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਭਦੌੜ ਦਾ ਹਲਕਾ ਪੈ ਜਾਂਦਾ। ਅਸੀਂ ਉੱਥੇ ਖੜੇ ਹੋਏ ਹਾਂ ਅੱਜ। ਤਪਾ ਸ਼ਹਿਰ ਆ, ਤਪੇ ਸ਼ਹਿਰ ਦੀ ਜਿਹੜੀ ਵੋਟ ਆ ਉਹ ਕਾਫੀ ਵੋਟ ਆ ਜਿਹੜੀ ਕਿ ਜਿੱਧਰ ਨੂੰ ਜਾਂਦੀ ਆ ਤਾਂ ਉਧਰਲੇ ਪਾਸਿਓਂ ਭਦੌੜ ਹਲਕੇ ਦਾ ਉਹ ਪਾਸਾ ਜਿਹੜਾ ਉਹ ਪਲਟਿਆ ਜਾਂਦਾ। ਤਾਂ ਅਸੀਂ ਅੱਜ ਇੱਥੇ ਵਪਾਰੀ ਵਰਗ ਦੇ ਨਾਲ, ਆਮ ਲੋਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਰੱਖਾਂਗੇ, ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਵਰਕਰ ਨੇ, ਉਹ ਮੌਜੂਦ ਨੇ। ਬੇਸ਼ੱਕ ਉਹ ਕਾਂਗਰਸ ਦੀ ਗੱਲ ਕਰ ਲਈਏ, ਕਿਉਂਕਿ ਕਾਂਗਰਸ ਆਮ ਆਦਮੀ ਪਾਰਟੀ ਦਾ ਇੰਡੀਆ ਅਲਾਇੰਸ ਗੱਠਜੋੜ ਹੋਇਆ ਵਿਆ, ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਅੱਡੋ ਅੱਡ ਉਹ ਲੜ ਰਹੇ ਨੇ। ਤਾਂ ਸਾਡੇ ਨਾਲ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ, ਵੱਡੇ ਜਿਹੜੇ ਲੋਕ ਇੱਥੇ ਖੜੇ ਹੋਏ ਨੇ, ਤਾਂ ਇਹਨਾਂ ਲੋਕਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਕਰਨੀ ਸਟਾਰਟ ਕਰਦੇ ਹਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਸ਼ੁਰੂਆਤ ਪਹਿਲਾਂ ਤੁਹਾਡੇ ਤੋਂ ਕਰ ਲਈਏ। ਤੁਸੀਂ ਸੱਤਾ ਧਿਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ, ਜਿਨ੍ਹਾਂ ਦੇ ਆਧਾਰ ਤੇ ਤੁਸੀਂ ਵੋਟਾਂ ਮੰਗ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੇਖੋ ਜੀ, ਜਿਹੜਾ ਪਾਣੀਆਂ ਦੀ ਗੱਲ ਹੋਈ ਸੀਗੀ, ਖਾਲਾਂ ਦੀ, ਉਹ ਹੋਇਆ ਜੀ, ਠੀਕ ਆ। ਹਸਪਤਾਲਾਂ ਟੈਸਟ ਆ, ਦਵਾਈਆਂ ਦਾ ਕੰਮ ਹੋਇਆ ਜੀ, ਠੀਕ ਆ ਜੀ। ਤੇ ਜਿਵੇਂ ਖਾਲ ਬਣੀ ਜਾਂਦੇ ਨੇ, ਅੰਡਰਗਰਾਊਂਡ ਪੈਪ ਪਈ ਜਾਂਦੇ ਨੇ, ਇਹਨਾਂ ਦੇ ਆਧਾਰ ਤੇ ਜੇਕਰ ਜਿਹੜੇ ਕਿਸਾਨ ਨੇ ਬੜੇ ਖੁਸ਼ ਨੇ। ਪੇਂਡੂ ਵੋਟ ਦਾ ਝੁਕਾ ਆਮ ਆਦਮੀ ਪਾਰਟੀ ਵੱਲ ਆ ਜੀ, ਠੀਕ ਹੈ ਜੀ। ਟੋਲ ਪਲਾਜ਼ੇ ਬੰਦ ਹੋਏ ਆ ਜੀ, ਠੀਕ ਆ। ਉਹ ਪਹਿਲਾਂ ਵੀ ਹੋ ਸਕਦੇ ਸੀ ਅਕਾਲੀ ਕਾਂਗਰਸ ਵੇਲੇ, ਪਰ ਉਹਨਾਂ ਨੇ ਨਹੀਂ ਕੀਤੇ, ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੀ ਬੰਦ ਕੀਤਾ। ਐਸੇ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣ ਮੈਦਾਨ 'ਚ ਆਏ ਹਾਂ ਜੀ, ਤੇ ਵੋਟ ਮੰਗ ਰਹੇ ਹਾਂ ਜੀ। ਤਾਂ ਇਹ ਜਿਹੜੇ ਮੁੱਦੇ ਨੇ ਇਹਨਾਂ ਨੇ ਦੱਸੇ ਨੇ ਕਿ ਜਿਹੜੇ ਬਹੁਤ ਸਾਰੇ ਮੁੱਦੇ ਕਹਿੰਦੇ ਹੋਰ ਵੀ ਨੇ, ਪਰ ਸਭ ਤੋਂ ਅਹਿਮ ਮੁੱਦੇ ਤੇ ਜਿਹੜੇ ਤੇ ਚੋਣ ਲੜੀ ਜਾ ਰਹੀ ਆ ਅੱਜ, ਜਿਹੜਾ ਪੰਜਾਬ ਦਾ ਅਹਿਮ ਮੁੱਦਾ, ਉਹ ਮੁੱਦਾ ਹੈਗਾ ਕਿ ਪੰਜਾਬ ਦੇ ਮੁੰਡਿਆਂ ਨੂੰ ਡਿਬਰੂਗੜ੍ਹ ਕਿਉਂ ਭੇਜਿਆ ਗਿਆ। ਇਹ ਸਭ ਤੋਂ ਅਹਿਮ ਮੁੱਦਾ। ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ, ਉੱਥੇ ਬੀਜੇਪੀ ਵੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ। ਬੀਜੇਪੀ ਦੇ ਉੱਪਰ ਕਿਸਾਨ ਨੇ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਸਾਨੂੰ ਦਿੱਲੀ ਦੇ ਬਾਰਡਰਾਂ ਤੱਕ ਕਿਉਂ ਨਹੀਂ ਪਹੁੰਚਣ ਦਿੱਤਾ ਗਿਆ, ਕਿਉਂ ਸਾਡਾ ਜਿਹੜਾ ਸ਼ੁਭ ਕਰਨਾ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤਾਂ ਅਜਿਹੇ ਹੀ ਜਿਹੜੇ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਜੇਕਰ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਕਿ ਤੁਸੀਂ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਤਾਂ ਅਸੀਂ ਅਕਾਲੀ ਦਲ ਵੱਲ ਚੱਲਦੇ ਹਾਂ। ਜਿਵੇਂ ਅਕਾਲੀ ਦਲ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਹੋ ਕਿ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਜੇ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਜੀ, 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ, ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਇਹ ਤਾਂ ਬਿਨਾਂ ਗੱਲ ਦੇ ਬਣਾਏ ਆ। ਇਹ ਸਾਰਾ ਜਿੰਨਾ ਵੀ ਸੀਗਾ, ਜਿੰਨੀ ਬੇਅਦਬੀ ਹੋਈ, ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਜੀ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜ ਪਾਲ ਲਿਆ। ਆਹ ਸਾਡਾ ਤਾਂ ਹੋ ਗਿਆ। ਤੁਸੀਂ ਹੁਣ ਕਿਹੜੇ ਆਧਾਰ ਤੇ ਵੋਟਾਂ ਮੰਗ ਰਹੇ ਹੋ? ਤੁਸੀਂ ਅਕਾਲੀ ਦਲ ਨਾਲ ਸੰਬੰਧਿਤ ਹੋ, ਤੁਸੀਂ ਸਾਬਕਾ ਚੇਅਰਮੈਨ ਵੀ ਹੋ ਇਸ ਹਲਕੇ ਦੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਪੇ 'ਚ ਕਿੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਅਸੀਂ ਵਿਕਾਸ ਦੇ ਤੇ ਭਾਈਚਾਰਕ ਸਾਂਝ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਾਂ। ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ। ਕੋਈ ਜੀ ਹਾਂ, ਇਹ ਹਾਂਜੀ, ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ
ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ ਨਸ਼ਾ ਆਮ ਵਿਕਦਾ ਹੈ। ਇਹ ਕਹਿੰਦੇ ਸੀ ਮਜੀਠੀਆ ਨਸ਼ਾ ਵਿਕਾਉਂਦਾ ਹੈ। ਹੁਣ ਇਹਨਾਂ ਦੇ ਕੁੰਵਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਏ ਹੈ ਵੀ ਰਾਘਵ ਚੱਡਾ ਸ਼ਰੇਆਮ ਨਸ਼ਾ ਵਿਕਾਉਂਦਾ ਹੈ ਔਰ ਉਹਨੇ ਆਪ ਦੇ ਉੱਥੇ ਮੁਲਾਜ਼ਮ ਲਾਏ ਹੈ। ਕਿਉਂ ਨਹੀਂ ਉਹਦੀ ਇਨਕੁਆਇਰੀ ਕਰਕੇ ਜੋ ਹੈ ਬੰਦੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ? ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ। ਨਸ਼ਿਆਂ ਤੇ ਇਹ ਦੱਸਣ ਸਾਨੂੰ ਵੀ ਇਹਨਾਂ ਨੇ ਕੀ ਕੀਤਾ 2 ਸਾਲਾਂ 'ਚ। ਕੀ ਕੀਤਾ ਜੀ ਤੁਹਾਡੀ ਪਾਰਟੀ ਨੇ ਨਸ਼ਿਆਂ ਤੇ? ਜਿਵੇਂ ਇਹਨਾਂ ਨੇ ਕਿਹਾ ਕਿ ਕੀ ਕੀਤਾ ਨਸ਼ਿਆਂ ਤੇ, ਜੋ ਤੁਹਾਡਾ ਵਿਧਾਇਕ ਆ ਕੁੰਵਰ ਵਿਜੇ ਪ੍ਰਤਾਪ ਉਹ ਇਲਜ਼ਾਮ ਲਾ ਰਹੇ ਨੇ, ਸ਼ਰੇਆਮ ਲੋਕਾਂ ਦੇ ਵਿੱਚ ਖੜ ਕੇ ਡਿਬੇਟ ਸਪੀਚ ਦਿੰਦੇ ਨੇ, ਕਹਿੰਦੇ ਕਿ ਰਾਘਵ ਚੱਡਾ ਜਿਹੜਾ ਕਿ ਉਹ ਨਸ਼ੇ ਵਿਕਾ ਰਿਹਾ ਹੈ। ਦੇਖੋ ਜੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ, ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ ਤੋਂ। ਉਦੋਂ ਕਾਨੂੰਨ ਵਾਲੀ ਵਧੀਆ ਸੀ, ਉਹਦੀ ਕੁੜੀ ਦੀ ਇੱਜ਼ਤ ਬਚਾਉਂਦਾ ਸੀ ਨਾ ਅਕਾਲੀ ਦਲ ਨੇ। ਸਰਕਾਰ ਵਾਲੇ ਸ਼ਰੇਆਮ ਗੁੰਡਾਗਰਦੀ ਹੁੰਦੀ ਹੈਗੀ। ਕੌਣ ਕਹਿੰਦਾ ਗੁੰਡਾਗਰਦੀ ਨਹੀਂ ਹੁੰਦੀ ਸੀਗੀ? ਮੰਨ ਲਓ ਅਸੀਂ ਵਪਾਰੀ ਲੋਕ ਅਸੀਂ ਸਹਿਮੇ ਰਹਿੰਦੇ ਸੀਗੇ, ਚਲੋ ਠੀਕ ਆ, ਸਾਡੇ ਭਰਾ ਸਾਡੇ ਨਾਲ ਹੈਗੇ, ਇਹੋ ਜੀ ਗੱਲ ਨਹੀਂ, ਪਰ ਸਾਨੂੰ ਡਰ ਤਾਂ ਲੱਗਦਾ ਸੀ ਨਾ ਉਦੋਂ। ਹੁਣ ਵਪਾਰੀ ਆਜ਼ਾਦ ਨੇ, ਹੁਣ ਵਪਾਰੀਆਂ ਦੇ ਕੋਈ ਡਰ ਨਹੀਂਗਾ, ਕੋਈ ਡਰ ਨਹੀਂ ਵਪਾਰੀ ਨੂੰ। ਆਸ ਤਾਂ ਹੈਗੀ ਆ ਜਦੋਂ ਮੰਨ ਲਓ ਉਹਨਾਂ ਦਾ ਹਮਲਾ ਹੁੰਦਾ, ਡਰ ਤਾਂ ਪੈਦਾ ਹੁੰਦਾ ਹੈਗਾ, ਪਰ ਉਹ ਗੱਲ ਨਹੀਂ ਹੈਗੀ ਵੀ ਡਰੂਗਾ। ਕੋਈ ਡਰ ਨਹੀਂ ਵਪਾਰੀ ਨੂੰ, ਕੋਈ ਡਰ ਨਹੀਂ। ਮੈਂ ਆਮ ਵਪਾਰੀ ਹੈਗਾ ਜਾਂ ਮੈਂ ਅਗਰਵਾਲਾ, ਮੈਨੂੰ ਕੋਈ ਡਰ ਨਹੀਂ ਕਿਸੇ ਦਾ। ਸਿੱਧੂ ਮੂਸੇਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ, ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ, ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ, ਅਸੀਂ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ ਨਹੀਂ। ਉਸ ਦੇ ਕਾਰਵਾਈ ਹੋਈ ਹੈਗੀ, ਕਿੰਨੇ ਹੋ ਗਏ ਫੜੇ ਗਏ ਆ ਕਿ ਜਿਹੜੀ ਕਾਰਵਾਈ ਆ ਮੰਨ ਲਓ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ। ਗੈਂਗਸਟਰਾਂ ਦਾ ਆਪਣਾ ਐਨਕਾਊਂਟਰ ਵੀ ਹੋਇਆ ਇਹਦੇ ਵਿੱਚੋਂ ਇੰਟਰਵਿਊਆਂ ਹੋ ਜਾਣੀਆਂ, ਉਸ ਦਾ ਕੀ ਕਾਰਨ ਹੈ? ਉਹਦਾ ਕੋਈ ਕਾਰਨ ਨਹੀਂ, ਸਾਰੇ ਸਾਹਮਣੇ ਆ ਰਿਹਾ ਜੀ, ਉਹਦੀ ਤਫਤੀਸ਼ ਹੋ ਰਹੀ ਹੈ ਜੀ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਜਗਦੀਪ ਪਟਿਆਲ ਨੇ ਦੇਖੀ, ਤੁਸੀਂ ਦੇਖੀ, ਸਾਰਿਆਂ ਨੇ ਦੇਖੀ ਹੋਣੀ ਹੈ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਪੰਜਾਬ ਤੋਂ ਬਾਹਰ ਹੋਈ ਹੈ ਡਿਬੇਟ। ਤੁਸੀਂ ਕੀ ਮੰਨਦੇ ਹੋ? ਕਹਿੰਦੇ ਕਿ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ, ਤੁਹਾਡਾ ਤਾਂ ਕਾਂਗਰਸ ਦਾ ਉਮੀਦਵਾਰ ਰਿਹਾ ਸਿੱਧੂ ਮੂਸੇਵਾਲਾ। ਬਾਈ ਸਾਹਿਬ ਜੀ, ਆਪਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਖੜੇ ਆਂ। ਮੈਨੂੰ ਐਂ ਲੱਗ ਰਿਹਾ ਹੈ ਵੀ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ, ਪਰ ਇਹਨਾਂ ਦਾ ਮੁੱਖ ਮੰਤਰੀ ਲਾ ਲਓ, ਇਹਨਾਂ ਦੇ MLA ਲਾ ਲਓ, ਉਹਨਾਂ ਨੂੰ ਐਂ ਲੱਗ ਰਿਹਾ ਵੀ ਹਜੇ ਵੀ ਵਿਰੋਧੀ ਧਿਰ 'ਚ ਹੀ ਬੈਠੇ ਆ। ਲੋਕਾਂ ਦਾ ਤੇ ਵਿਰੋਧੀ ਪਾਰਟੀਆਂ ਦਾ ਉਹਨਾਂ ਨੂੰ ਸਵਾਲ ਕਰਨ ਦਾ ਫਰਜ਼ ਹੈ, ਪਰ ਉਹ ਸਵਾਲ ਸਰਕਾਰ ਆਪ ਹੋ ਕੇ ਉਹ ਲੋਕਾਂ ਨੂੰ ਸਵਾਲ ਕਰਦੇ ਤੇ ਵਿਰੋਧੀ ਧਿਰਾਂ ਨੂੰ ਸਵਾਲ ਕਰਦੇ ਨੇ। ਹੁਣ ਇਹ ਕਹਿੰਦੇ ਆ ਵੀ ਇੱਥੇ ਲਾਅ ਆਰਡਰ ਬਹੁਤ ਵਧੀਆ ਹੈ, ਇੱਥੇ ਵਪਾਰੀ ਸੁੱਖ ਹੈ, ਰੋਜ਼ ਦਿਨ ਦੀ ਦਿਨ ਰੋਜ਼ 2 ਤੋਂ 3 ਦੀ ਐਵਰੇਜ ਰੋਜ਼ 2 ਤੋਂ 3 ਕਤਲ ਹੋ ਰਹੇ ਨੇ। ਕਿਹੜੇ ਪਾਸੋਂ ਵਪਾਰੀ ਸੁੱਖ ਹੈ? ਇਹਨਾਂ ਦੇ ਕਹਿਣ ਨਾਲ ਥੋੜੀ ਸੌਖਾ ਹੋ ਜਾਊਗਾ। ਤੁਸੀਂ ਸਾਰੇ ਬਾਜ਼ਾਰ 'ਚ ਜਾਓ ਮਾਈਕ ਲੈ ਕੇ, ਸਾਰੇ ਬਾਜ਼ਾਰ 'ਚੋਂ ਪੁੱਛੋ ਵੀ ਕਿਹੜੇ ਪਾਸੇ ਵਪਾਰੀ ਸੁੱਖ ਹੈ। ਫਿਰ ਇਹ ਕਹਿੰਦੇ ਵੀ ਅਸੀਂ ਵਿਕਾਸ ਕੀਤਾ, ਇੰਨੇ ਲੱਖਾਂ ਕਰੋੜ ਰੁਪਏ ਇਹਨਾਂ ਨੇ ਕਰਜ਼ਾ ਚੜਾਤਾ, ਇੱਕ ਇੱਟ ਵੀ ਨਹੀਂ ਲੱਗੀ ਪੂਰੇ ਪੰਜਾਬ ਦੇ ਵਿੱਚ। ਸਾਡੇ ਐਡੇ ਲੰਮੇ ਸਮੇਂ ਦੇ ਵਿੱਚ 5 ਸਾਲ ਦੇ ਵਿੱਚ ਇੱਕ MP ਵਿਜੇਂਦਰ ਸਿੰਗਲਾ ਜੋ ਇੱਥੇ 5 ਸਾਲ MP ਰਿਹਾ, 5 ਸਾਲਾਂ ਦੇ ਵਿੱਚ ਉਹਨੇ ਸਿਹਤ ਸਹੂਲਤਾਂ ਨੂੰ ਲੈ ਕੇ ਮਿੰਨੀ PGI ਸੰਗਰੂਰ ਦੇ ਵਿੱਚ ਇੰਨੇ ਕਰੋੜ 500-600 ਕਰੋੜ ਰੁਪਏ ਦਾ ਮਿੰਨੀ PGI ਖੜਾ ਕਰਤਾ। ਤੁਸੀਂ ਵਿਜੇਂਦਰ ਸਿੰਗਲੇ ਦੀ ਗੱਲ ਕਰ ਰਹੇ ਹੋ। ਵਿਜੇਂਦਰ ਸਿੰਗਲੇ ਦੇ ਉੱਪਰ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸਿੱਖਿਆ ਮੰਤਰੀ ਰਹੇ ਨੇ, ਬੇਰੁਜ਼ਗਾਰ ਉਸ ਦੀ ਕੋਠੀ ਦੇ ਮੂਹਰੇ ਬੈਠੇ ਰਹੇ ਨੇ 5 ਸਾਲ, ਉਹ ਕੋਠੀ ਦੇ ਮੂਹਰੋਂ ਨਹੀਂ ਹਿੱਲੇ ਜਿਹੜੇ ਬੇਰੁਜ਼ਗਾਰ ਨੇ। ਜੇ ਵਿਜੇਂਦਰ ਸਿੰਗਲਾ ਇੰਨਾ ਸਹੀ ਸੀ ਤਾਂ ਉਹ ਕੈਂਡੀਡੇਟ ਇੱਥੋਂ ਕਿਉਂ ਨਹੀਂ ਲਾਣਿਆ ਕਾਂਗਰਸ ਸਰਕਾਰ ਨੇ ਉਹਨੂੰ ਦੁਬਾਰੇ? ਉਹ ਉੱਥੇ ਕਿਉਂ ਗਿਆ ਅਨੰਦਪੁਰ ਸਾਹਿਬ ਤੋਂ? ਫੈਸਲਾ ਸਾਡਾ ਫੈਸਲਾ ਨਹੀਂ, ਉਹ ਪਾਰਟੀ ਦਾ। ਉਹ ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ, ਇੱਕ ਮਿੰਟ, ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ ਕਿ ਜਿਹੜੇ ਦਰਿਆ ਵਸਾਉਣ ਵਾਲੇ ਆ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜਾਂ MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਘੁੱਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ ਪਾਰਟੀ ਨੇ। ਜਿਹੜਾ ਹੁਣ MLA MP ਦੀ ਟਿਕਟ ਲੜ ਰਿਹਾ ਉਹ ਇੱਕ ਮੰਤਰੀ ਲੜ ਰਿਹਾ। ਕੀ ਹੋ ਗਿਆ ਜੀ? ਉਹਨੇ ਵੀ ਵਸਾਈਆਂ ਨੇ, ਉਹਦਾ ਵੀ ਹੱਕ ਆ। ਉਹਨੇ ਕਿਹੜਾ ਦਰਿਆ ਨਹੀਂ ਵਸਾਈਆਂ, ਉਹਨੇ ਵੀ ਝੰਡੇ ਲਾਏ। ਅਮੀਤ ਨੇ ਵੀ ਬਹੁਤ ਮਿਹਨਤ ਕੀਤੀ ਆ ਪਾਰਟੀ ਦੀ। ਹਾਂਜੀ। ਇਹ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਇਸ ਟਾਈਮ MLA ਮੰਤਰੀ ਵੀ ਨੇ, ਉਹ ਚੋਣ ਲੜ ਰਹੇ ਆ। ਜਦੋਂ ਉਹ MP 'ਚ ਜੇ ਕੋਈ ਜਿੱਤ ਗਿਆ, ਵੈਸੇ ਤਾਂ ਇਹਨਾਂ ਦਾ ਜਿੱਤਦਾ ਨਹੀਂ ਕੋਈ, ਜੇ ਕੋਈ ਜਿੱਤ ਵੀ ਗਿਆ ਤਾਂ ਉਹ ਕੀ MLA ਦੀ ਸੀਟ ਛੱਡੂਗਾ? ਜਦੋਂ MLA ਦੀ ਸੀਟ ਛੱਡੂਗਾ ਤਾਂ ਜਿਹੜੇ ਆਮ ਲੋਕਾਂ ਦੇ ਪੈਸੇ ਆ ਟੈਕਸ ਦੇ, ਉਹ ਦੁਬਾਰੇ ਫੇਰ ਖਰਚ ਹੋਣਗੇ, ਦੁਬਾਰਾ ਫੇਰ ਚੋਣ ਹੋਊਗੀ। ਕੀ ਇਹ ਚੰਗੀ ਗੱਲ ਹੈ? ਇਹ ਕਹਿੰਦੇ ਸੀ ਸਾਡੀ ਆਮ ਘਰਾਂ ਦੇ ਲੋਕਾਂ ਦੀ, ਆਮ ਘਰਾਂ ਦੇ ਜਵਾਕਾਂ ਦੀ ਪਾਰਟੀ ਹੈ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ। ਹੁਣ ਵੋਟਾਂ ਚੋਣ ਲੜਾਉਣ ਨੂੰ ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਇੱਕ ਜੀ ਇਹ ਜਿਹੜਾ VIP ਇੱਕ ਮਿੰਟ ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ
ਵੀ ਇੱਕ ਦੱਸਣ ਭਗਵੰਤ ਮਾਨ ਜੀ ਦੀ ਘਰ ਵਾਲੀ ਭੈਣ ਜੀ ਤੇ ਮਾਤਾ ਜੀ ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ। ਸੰਵਿਧਾਨਕ ਅਧਿਕਾਰ ਕੋਈ ਹੈ ਜਿਹੜਾ ਇਹ ਪੁੱਛ ਰਹੇ ਨੇ? ਇਹ ਅਕਾਲੀ ਦਲ ਦੇ ਨੇ ਨਾ, ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ। ਦੱਸੋ ਕੈਂਡੀਡੇਟ ਪੰਜਾਬ ਦੇ ਵੀ ਜੀ ਇਹ ਬਰਨਾਲੇ ਤੋਂ ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਦਾ ਕੋਈ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕੈਂਡੀਡੇਟ ਦਾ ਕਿਸੇ ਤੁਹਾਡੀ ਇੱਕ ਮਿੰਟ। ਹਾਂਜੀ, ਬਿਜਲੀ ਫ੍ਰੀ ਹੋਈ ਹੈ ਇਹਨਾਂ ਦੀ ਜ਼ਿਮੀਂਦਾਰਾਂ ਦੀ, ਪਹਿਲਾਂ ਕੋਈ ਦਿੰਦਾ ਨਹੀਂ ਸੀਗਾ। ਮੇਰੀ ਗੱਲ ਸੁਣੋ, ਬਾਦਲ ਸਰਕਾਰ ਨੇ ਵੀ ਮੋਟਰਾਂ ਫ੍ਰੀ ਦਿੱਤੀਆਂ। ਇਹਨੂੰ ਦਿੱਤੀ ਸੀ, ਗਰੀਬਾਂ ਨੂੰ ਨਹੀਂ ਦਿੱਤੀ। ਕੱਲੇ ਗਰੀਬਾਂ ਨੂੰ ਨਹੀਂ ਦਿੱਤਾ। ਪੰਜਾਬ ਦਾ ਕੈਂਡੀਡੇਟ ਕਿਤੋਂ ਵੀ ਲੜ ਸਕਦਾ ਚੋਣ। ਜਨਰਲ ਕੈਟਾਗਰੀ ਨੂੰ ਅੱਜ ਤੱਕ ਕਿਹਨੇ ਉਹ ਕੀਤਾ? ਇੱਕ ਮਿੰਟ ਗੱਲ ਸੁਣ ਯਾਰ ਗੱਲ। ਉਹ ਗਿਣਾਓ। ਜਨਰਲ ਕੈਟਾਗਰੀ ਨੂੰ ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, ਐਸਸੀਬੀਸੀ ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ ਬਿੱਲ ਨਹੀਂ ਆਇਆ ਹਜੇ ਤੱਕ। ਬਾਦਲ ਸਰਕਾਰ ਨੇ 400 ਯੂਨਿਟ ਦਿੱਤੀ ਸੀਗੀ, ਐਸਸੀਬੀਸੀ ਉਹ ਨੂੰ ਵੀ ਦਿੱਤੀ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ। ਇੱਕ ਮਿੰਟ ਇਹਨੇ 600 ਯੂਨਿਟ ਫ੍ਰੀ ਦਿੱਤੀ ਆ। ਮੇਰੀ ਗੱਲ ਸੁਣੋ, ਜਰਨਲ ਕੈਟਾਗਰੀ ਵਾਲਿਆਂ ਤੇ ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ, 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਜੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲੇ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲੇ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। ਪਹਿਲਾਂ ਮੇਰੀ ਗੱਲ ਸੁਣ ਲਓ, ਬਿਜਲੀ ਫ੍ਰੀ ਕਾਹਦੀ ਦਿੱਤੀ? ਗਰਮੀਆਂ ਇੱਕ ਮਿੰਟ, ਸਰਦੀਆਂ ਦੇ ਵਿੱਚ 15% ਘਰਾਂ ਨੂੰ ਸਰਦੀਆਂ ਦੇ ਵਿੱਚ ਬਿੱਲ ਮਾਫ ਹੋਇਆ। 600 ਦੇ ਇੱਕ ਯੂਨਿਟ ਆ ਜੇ ਸਾਰੇ ਬਿੱਲ ਦੇ ਪੈਸੇ ਲੈਂਦੇ ਨੇ। ਚੰਨੀ ਸਾਹਿਬ ਸੀ ਸਾਡੇ, ਇੱਕ ਮਿੰਟ, ਚੰਨੀ ਸਾਹਿਬ ਨੇ 100 ਦਿਨ ਰਾਜ ਕੀਤਾ। 3 ਰੁਪਏ ਯੂਨਿਟ ਰੇਟ ਘਟਾਇਆ, 3 ਰੁਪਏ, ਜਿਹਦਾ ਕਿ ਸਾਰੇ ਵਪਾਰੀਆਂ ਨੂੰ ਮੈਂ ਸਵਾਲ ਲੈ ਲਾਂ ਇਧਰੋਂ ਵੀ ਜੀ। ਕੋਈ ਮੁੱਦਾ ਹੈ ਤੁਹਾਡੇ ਕੋਲ? ਹੈ ਕੋਈ ਮੁੱਦਾ? ਤੁਸੀਂ ਮਾਨਦਾਨ ਨਾਲ ਸੰਬੰਧਿਤ ਹੋ, ਤੁਹਾਡੇ ਕੋਲ ਕੋਈ ਮੁੱਦਾ ਹੈ? ਮੈਂ ਪਹਿਲੀ ਗੱਲ ਮਾਨਦਾਨ ਨਾਲ ਸੰਬੰਧਿਤ ਨਹੀਂ, ਮੈਂ ਆਜ਼ਾਦ ਸੋਚ ਦੇ ਤਹਿਤ ਮਾਨ ਸਾਹਿਬ ਦੀ ਸਪੋਰਟ ਕਰ ਰਿਹਾ। ਦੇਖੋ, ਪੰਜਾਬ ਬਦਲ ਚਾਹੁੰਦਾ ਸੀ, ਪੰਜਾਬ ਨੇ ਆਮ ਆਦਮੀ ਨੂੰ ਚੁਣਿਆ। ਅਸੀਂ ਅਕਾਲੀਆਂ ਤੋਂ ਅੱਕ ਗਏ, ਕਾਂਗਰਸ ਚੁਣ ਲਈ, ਕਾਂਗਰਸ ਤੋਂ ਅੱਕ ਗਏ, ਅਕਾਲੀ ਚੁਣ ਲਿਆ, ਅਕਾਲੀਆਂ ਤੋਂ ਅੱਕ ਗਏ, ਆਮ ਆਦਮੀ ਚੁਣ ਲਿਆ। ਸੋ ਅੱਜ ਲੋੜ ਜਿਹੜਾ ਸਿੱਖ ਅਰਦਾਸਾਂ 'ਚ ਕਹਿੰਦਾ ਰਾਜ ਕਰੇਗਾ ਖਾਲਸਾ, ਇਸ ਦਾ ਭਾਵ ਕੀ ਹੈ? ਖਾਲਸਾ ਨੇ ਕਿਸੇ ਨੂੰ ਵੱਢ ਟੁੱਕ ਕੇ ਰਾਜ ਨਹੀਂ ਕਰਨਾ। ਇਹ ਸਮੇਂ ਦੀ ਮੰਗ ਆ, ਹਰ ਚੀਜ਼ ਫੇਲ ਹੋ ਚੁੱਕੀ ਹੈ। ਆਮ ਆਦਮੀ ਦਾ ਨਕਾਰਾ ਰਾਜ ਪ੍ਰਬੰਧ। ਮੈਂ ਆਮ ਆਦਮੀ ਦੇ ਲੋਕਾਂ ਤੋਂ ਪੁੱਛਣਾ ਚਾਹੁੰਦਾ, ਇੱਕ ਲੀਡਰ ਸਾਡਾ ਆਈਡਲ ਹੁੰਦਾ, ਉਹਨੂੰ ਸਾਡੇ ਬੱਚੇ ਫੋਲੋ ਕਰਦੇ ਆ ਕਿ ਲਾਭ ਸਿੰਘ ਉਗੋਕੇ ਵਰਗੇ ਸਾਡੇ ਆਈਡਲ ਬਣਨਗੇ? ਇਹੋ ਜਿਹੇ ਬੰਦੇ, ਉਹਦੇ ਫਾਦਰ ਸਾਹਿਬ ਦੇ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਲਾਭ ਸਿੰਘ ਉਗੋਕੇ ਨੂੰ ਫੋਲੋ ਕਰੀਏ, ਅੱਜ ਆਪਦੇ ਬੱਚੇ ਛੱਡ ਕੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾ ਰਿਹਾ। ਇਹ ਬਦਲਾਵ ਹੈ? ਤੁਸੀਂ ਮੈਨੂੰ ਦੱਸੋ, ਸ਼ਰੇਆਮ ਤਪੇ ਕਸੀਨੋ ਚੱਲਦਾ ਰਿਹਾ ਕਿ ਨਹੀਂ? ਇਹ ਰਾਜ ਪ੍ਰਬੰਧ ਹੈ? ਨਕਾਰ ਦਿਆ ਹੈ ਜੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਇਹ ਲੋਕ ਕਹੇ ਜੇ ਪੰਜਾਬ ਦੇ ਲੋਕਾਂ ਤੋਂ ਸਾਨੂੰ ਰੰਜ ਵੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉੱਥੇ ਸ਼ਰਾਬੀ ਕਬਾਬੀ ਸਾਡੇ ਸਿਰਾਂ ਤੇ ਬਿਠਾ ਲਿਆ। ਅਸੀਂ ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦੇ ਹਾਂ ਤੁਹਾਡੇ ਸਾਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਵਾਂਗੇ ਪੰਜਾਬ ਚੋਂ। ਇਹ ਨਕਾਰਾ ਰਾਜ ਪ੍ਰਬੰਧ ਇੱਥੇ ਨਹੀਂ ਰਹਿੰਦਾ, ਵਾਪਸ ਜਾਓ। ਮੈਂ ਆਮ ਪਾਰਟੀ ਵਾਲਿਆਂ ਨੂੰ ਇੱਕ ਸਵਾਲ ਕਰਦਾ, ਸਾਡੇ ਨਜਾਇਜ਼ ਮੁੰਡਿਆਂ ਤੇ ਪਰਚੇ ਲਾ ਕੇ ਐਨਐਸਏ ਲਾ ਕੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ, ਸਾਨੂੰ ਸਵਾਲ ਦੇ ਉਹਨਾਂ ਦਾ ਕਸੂਰ ਕੀਤੀ, ਤੁਸੀਂ ਕਿਉਂ ਨਹੀਂ ਬੋਲੇ? ਤੁਹਾਡਾ ਬੋਲਣ ਦਾ ਫਰਜ਼ ਬਣਦਾ ਸੀ। ਅੱਜ ਜਨਤਾ ਦੂਸਰਾ ਸਵਾਲ, ਤਪੇ ਵਿੱਚ ਖੜੇ ਆ, ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ ਐਮਸੀਆਂ ਨੇ, ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ, ਇਹ ਤੁਹਾਡਾ ਰਾਜ ਪ੍ਰਬੰਧ ਆ? ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ, ਇਹਨਾਂ ਨੂੰ ਵਾਪਸ ਭੇਜਾਂਗੇ। 13-0 ਕਹਿੰਦੇ ਆ। ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਦੇਖੋ, ਇਹੋ ਜਿਹਾ ਮਿਹਣਾ ਨਾ ਲੈ ਲਿਓ ਕੋਈ ਇਹਨਾਂ ਭੰਡਾਂ ਨੂੰ। ਇਹ ਭੰਡ ਸਾਡੇ ਉੱਪਰ ਰਾਜ ਸੱਤਾ ਦੇ ਕਾਇਮ ਹੋਣ ਦੇ ਲਾਇਕ ਨਹੀਂ ਹੈ। ਅਸੀਂ ਆਪਦੇ ਲੋਕ ਚੁਣਾਂਗੇ, ਅਸੀਂ ਪੰਜਾਬ ਚੁਣਾਂਗੇ, ਅਸੀਂ ਦਿੱਲੀ ਵਾਲਿਆਂ ਨੂੰ ਵਾਪਸ ਭੇਜਾਂਗੇ। ਕੇਜਰੀਵਾਲ ਵਰਗਾ ਬੰਦਾ ਸਾਡਾ ਆਈਡਲ ਨਹੀਂ ਬਣ ਸਕਦਾ। ਸਾਡੀਆਂ ਮਹਾਨ ਪਰੰਪਰਾਵਾਂ ਨੇ ਖਾਲਸੇ ਦੀਆਂ, ਸਾਡੇ ਲੋਕ ਸਾਡੇ ਆਈਡਲ ਹੈ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ
ਸਾਡਾ ਆਈਡਲ ਆ ਕਰਤਾਰ ਸਿੰਘ ਸਰਾਭਾ। ਇਹੋ ਜਿਹੇ ਟੋਪੀ ਵਾਲੇ ਸਾਡੇ ਆਈਡਲ ਨਹੀਂ ਹੋ ਸਕਦੇ। ਤੁਸੀਂ ਇਸ ਦਾ ਜਵਾਬ ਤੁਹਾਡੇ ਤੋਂ ਮੰਗਦੇ ਆ। ਜਿਵੇਂ ਉਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਕਿ ਐਨਐਸਏ ਜਿਹੜਾ ਕਿ ਡਿਬਰੂਗੜ੍ਹ ਮੁੰਡਿਆਂ ਨੂੰ ਭੇਜ ਦਿੱਤਾ ਗਿਆ। ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਕਸਰ ਇਹਨਾਂ ਸਵਾਲਾਂ 'ਚ ਘਿਰਦੀ ਆ। ਇੱਕ ਤੁਸੀਂ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਅਕਾਲੀ ਦਲ ਦਾ ਉਹ ਬਾਹਰੋਂ ਆਇਆ। ਕੀ ਤੁਹਾਡਾ ਕੈਂਡੀਡੇਟ ਫਰੀਦਕੋਟ ਵਾਲਾ ਫਰੀਦਕੋਟ ਦਾ? ਪਹਿਲਾਂ ਉਧਰ ਸਵਾਲ ਦਾ ਜਵਾਬ ਦੇਣਾ। ਕਰਤਾਰ ਸਿੰਘ ਸਰਾਭਾ ਇਹਨਾਂ ਦਾ ਆਈਡਲ ਆ ਨਾ, ਭਗਤ ਸਿੰਘ ਆਈਡਲ ਨਹੀਂ। ਪਹਿਲਾਂ ਗੱਲ ਕਰੋ ਇੱਕ ਮਿੰਟ ਤਰੀਕੇ ਨਾਲ। ਮੈਂ ਜੋ ਸਵਾਲ ਕਰਿਆ ਮੇਰੀ ਗੱਲ ਸੁਣੋ। ਤੁਸੀਂ ਸਵਾਲ ਕਰਿਆ। ਇੱਕ ਮਿੰਟ 2 ਮਿੰਟ ਯਾਰ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ। ਇਹਨਾਂ ਨੇ ਉਹਨਾਂ ਦੀਆਂ ਇੱਕ ਮਿੰਟ ਵੀਰੇ, ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰ ਲਿਆ। ਹਰ ਜਗ੍ਹਾ ਲੁੱਟ, ਹਰ ਜਗ੍ਹਾ ਗੁੰਡਾਗਰਦੀ, ਹਰ ਜਗ੍ਹਾ ਰਿਸ਼ਵਤਖੋਰੀ। 5 ਰੁਪਈਆ ਦਾ ਕੰਮ 50 ਰੁਪਈਆ 'ਚ ਹੁੰਦਾ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰਨ। ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਟਾਈਮ ਦੇਣਾ। ਹਾਂਜੀ। ਸ਼੍ਰੋਮਣੀ ਅਕਾਲੀ ਦਲ ਨੇ ਇਹ ਰੌਲਾ ਪਾਉਂਦੇ ਹੁੰਦੇ ਸੀ ਕਾਂਗਰਸ ਵਾਲੇ, ਉਸ ਤੋਂ ਬਾਅਦ ਰੌਲਾ ਪਾਉਣ ਲੱਗੇ ਇਹ ਝਾੜੂ ਵਾਲੇ। ਹਰ ਗੱਲ ਤੇ ਇਹਨਾਂ ਨੇ ਸਾਡੇ ਤੇ ਝੂਠਾ ਦਬਾਅ ਲਾਇਆ। ਜਦੋਂ ਤੁਸੀਂ ਕਿਸੇ ਬੰਦੇ ਨੂੰ ਕਹੀ ਜਾਓਗੇ ਚੋਰ ਆ ਚੋਰ ਆ ਚੋਰ ਆ, ਤਾਂ ਲੋਕ ਵੀ ਯਕੀਨ ਨਹੀਂ ਕਰਦੇ ਉਸ ਗੱਲ ਤੇ। ਅਸੀਂ ਬਿਜਲੀ ਸਰਪ੍ਰਸਤ ਕਰੀ, ਅਸੀਂ ਸੜਕਾਂ ਦਾ ਜਾਲ ਵਿਛਾਇਆ, ਅਸੀਂ ਹਸਪਤਾਲ ਦਿੱਤੇ, ਅਸੀਂ ਇਹਨਾਂ ਨੂੰ ਹਰ ਚੀਜ਼ 'ਚ ਲੋਕਾਂ ਨੂੰ ਸਹੂਲਤ ਦਿੱਤੀ। ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜਿਹਨੇ ਪੰਜਾਬ ਦੀ ਤਰੱਕੀ ਕਰੀ ਹੈ, ਪੰਜਾਬ ਦਾ ਵਿਕਾਸ ਕਰਿਆ। ਇਹਨਾਂ ਨੇ 2.5 ਸਾਲਾਂ 'ਚ ਸਾਡੇ ਤਪਾ ਮੰਡੀ ਦਾ ਹਲਕੇ ਭਦੌੜ ਦਾ ਨੁਕਸਾਨ ਕਰਿਆ। 1.25 ਕਰੋੜ ਪਹਿਲਾਂ ਵਾਪਸ ਹੋ ਗਿਆ, 2 ਕਰੋੜ ਫੇਰ ਵਾਪਸ ਹੋ ਗਿਆ। ਸਾਡੇ ਤਪਾ ਮੰਡੀ ਦਾ ਨਗਰ ਕੌਂਸਲ ਦਾ ਪ੍ਰਧਾਨ ਇਹਨਾਂ ਦੇ ਐਮਐਲਏ ਦੀ ਵਜ੍ਹਾ ਕਰਕੇ ਬਣ ਨਹੀਂ ਰਿਹਾ, ਕਿਉਂਕਿ ਉਹਨੇ 25 ਲੱਖ ਰੁਪਇਆ ਕਿਸੇ ਧਨਾੜ ਬੰਦੇ ਤੋਂ ਲੈ ਲਿਆ। ਜਿਹੜਾ ਪਹਿਲਾਂ ਕਾਂਗਰਸ 'ਚ ਸੀ, ਉਦੋਂ ਪਹਿਲਾਂ ਜਿੱਤਣ ਵੇਲੇ ਅਕਾਲੀ ਦਲ 'ਚ ਸੀ। ਹੁਣ ਇਹਨਾਂ ਦੀ ਝਾੜੂ ਵਾਲਾਂ ਦਾ ਉਹ ਮੂਰਲੀ ਕਤਾਰ ਚਾਹੁੰਦਾ, ਪਰ ਇਹਨਾਂ ਨੇ ਉਹਨੂੰ ਕਿਹਾ ਹੋਇਆ ਵੀ ਤੂੰ ਸਾਡੇ ਤੋਂ ਫਾਸਲਾ ਬਣਾ ਕੇ ਰੱਖ। ਇਹ ਸਰਕਾਰ 'ਚ ਨੇ, ਇਹਨਾਂ ਦੀਆਂ 2 ਪਾਰਟੀਆਂ ਨੇ, ਇੱਕ ਵਿਰੋਧੀ ਧਿਰ, ਇੱਕ ਉਹ 2 ਪਾਰਟੀਆਂ ਨੇ। ਤੁਹਾਡੀਆਂ 2 ਪਾਰਟੀਆਂ? ਕੋਈ ਪਾਰਟੀ ਨਹੀਂ, ਇੱਕ ਪਾਰਟੀ ਕੋਈ ਕਹਿ ਕੇ ਦਿਖਾਵੇ। ਇੱਕ ਮਿੰਟ ਮੈਂ ਇੱਕ ਮਿੰਟ ਇਹ 2 ਪਾਰਟੀਆਂ ਕਹਿੰਦੇ ਆ ਇੱਕ ਪਰਿਵਾਰ 'ਚ ਲੜਾਈ ਨਹੀਂ ਹੋ ਸਕਦੀ, ਇੱਕ ਪਰਿਵਾਰ 'ਚ 2 ਆਪਾਂ ਹੀ ਹੁੰਦੇ ਆ, ਉਹਨਾਂ ਲੜਾਈ ਨਹੀਂ ਹੋ ਸਕਦੀ ਕਿਉਂ? ਉਹ ਅੱਡ ਹੁੰਦੇ ਆ, ਉਹ ਮਤਭੇਦ ਹੁੰਦੇ ਨਹੀਂਗੇ ਪਰਿਵਾਰਾਂ ਦੇ ਮਤ। ਇੱਕ ਮਿੰਟ ਯਾਰ, ਸੁਖਬੀਰ ਨੇ 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਥੇ ਅਕਾਲੀ ਦਲ ਦੇ 3 ਗਰੁੱਪਾਂ ਨੇ ਸੁਖਬੀਰ ਨੂੰ ਸਨਮਾਨਿਤ ਕੀਤਾ। ਸਵਾਲ ਛੋਟਾ 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਕ ਮਿੰਟ, ਤੁਸੀਂ ਥੋੜਾ ਖੁੱਲੇ ਹੋ ਸਕਦੇ ਹੋ, ਥੋੜਾ, ਕਿਉਂਕਿ ਮੈਨੂੰ ਇਹ ਆ ਵੀ ਹਾਂਜੀ ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ। ਇਹ ਗੱਲ ਕਰਦੇ ਆ ਭਗਤ ਸਿੰਘ ਦੀ। ਕੱਲੀ ਭਗਤ ਸਿੰਘ ਵਾਲੀ ਪੱਗ ਬੰਨ ਕੇ ਨਹੀਂ ਇਨਕਲਾਬ ਆਉਂਦਾ। ਭਾਈ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਇਹ ਇਹਨਾਂ ਨੇ ਗੰਦ ਪਾ ਰੱਖਿਆ। ਇਹਨਾਂ ਦਾ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਆ, ਉਹਦੇ ਮੂੰਹੇ ਇਹ ਲਫ਼ਜ਼ ਜੱਜਦੇ ਆ, ਤੁਸੀਂ ਡਲੇ ਮਾਰੋ, ਪਾਥੀਆਂ ਮਾਰੋ। ਇਹਨਾਂ ਨੇ ਮਾਹੌਲ ਜਿਹੜੇ ਹੁਣ ਕਾਂਗਰਸੀ ਸਵਾਲ ਕਰਦੇ ਆ, ਇਹਨੇ 7 ਮੰਤਰੀ 6 ਮਹੀਨੇ ਬਾਅਦ ਭਾਜਪਾ ਜਾਵੜੇ ਫਿਰ ਮੁੜੇ। ਇਹ ਸਾਡੇ ਨਾਲ ਕੀ ਗੱਲ ਕਰਦੇ ਨੇ? 7 ਮੰਤਰੀ ਮੌਕੇ ਤੇ। ਇੱਕ ਮਿੰਟ ਤੁਹਾਡੇ ਕਹਿੰਦੇ ਜਲੰਧਰ ਵਾਲਾ ਗਏ 6 ਮਹੀਨੇ ਵੀ ਨਹੀਂ ਕੱਟੇ ਯਾਰ। ਉਹ ਕਾਂਗਰਸੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾ ਕੇ ਆਇਆ ਪੰਜਾਬ ਦਾ ਰਾਜਾ। ਹੋਰ ਸੁਣ, ਬੀਬੀ ਸੋਨੀਆ ਗਾਂਧੀ ਨੂੰ ਕਹਿੰਦਾ ਇਹ ਤਾਂ ਰਾਜ ਮਾਤਾ, ਤੇ ਰਾਜਨਾਥ ਸਿੰਘ ਦੇ ਗੋਡੇ ਦੱਬ ਕੇ ਆਇਆ ਪੰਜਾਬ ਦਾ ਇਹ ਸ਼ਰਾਬੀ ਕਬਾਬੀ ਮੁੱਖ ਮੰਤਰੀ। ਜੇ ਚੱਪਲਾਂ ਸੋਨੀਆ ਸੀ। ਸਾਡਾ ਸਵਾਲ ਹੈ, ਇਹਨਾਂ ਨੂੰ ਇਹ ਪੁੱਛੋ ਵੀ ਤਾਹਾਂ ਸੋਡਾ ਗੱਠ ਜੋੜ, ਇੱਥੇ ਵੱਖ-ਵੱਖ ਲੜਾਈਆਂ ਪੁੱਛੋ। ਨਹੀਂ, ਪਹਿਲੀ ਗੱਲ ਤਾਂ ਕੋਈ ਸ਼ਰਾਬ, ਮੇਰੀ ਗੱਲ ਸੁਣ ਬਾਈ, ਪਹਿਲੀ ਗੱਲ ਤਾਂ ਕੋਈ ਸ਼ਰਾਬ ਪੀਂਦਾ,
ਕੋਈ ਕੈਂਡੀਡੇਟ ਬਾਹਰੋਂ ਹੈ ਕੋਈ ਅੰਦਰੋਂ ਹੈ, ਉਸ ਗੱਲ ਦਾ ਮੁੱਦਾ ਹੀ ਨਹੀਂ। ਮੇਰੀ ਗੱਲ ਸੁਣੋ, ਮੁੱਦਾ ਤਾਂ ਇਹ ਹੈ ਵੀ 2.5 ਸਾਲ ਦੀ ਸਰਕਾਰ ਨੂੰ ਹੋ ਗਏ, ਵੀ 2.5 ਸਾਲਾਂ ਦੇ ਵਿੱਚ ਕੀ ਕੰਮ ਕੀਤਾ ਹੈ। ਕਹਿੰਦੇ ਅਸੀਂ ਬਿਜਲੀ ਫ੍ਰੀ ਕਰਤੀ, ਅਸੀਂ ਬਿਜਲੀ ਫ੍ਰੀ ਲਿਆਂਦਾ, ਬਿਜਲੀ ਫ੍ਰੀ ਕਰਤੀ। ਬਿਜਲੀ ਫ੍ਰੀ ਤਾਂ ਪਹਿਲਾਂ ਹੀ ਸੀ। ਜੇ ਇਹਨਾਂ ਨੇ ਉਹਦੇ 'ਚ ਕੋਈ ਸਟਾਈਲ ਚੇਂਜ ਕਰਤਾ ਬਿਜਲੀ ਫ੍ਰੀ ਕਰਨ ਦਾ, ਉਹਦੇ ਨਾਲ ਬਿਜਲੀ ਫ੍ਰੀ ਨਹੀਂ ਹੁੰਦੀ। ਬਿਜਲੀ ਫ੍ਰੀ ਕਰਾਉਣ ਨਾਲ 150 ਕਰੋੜ ਦਾ ਕਰਜ਼ਾ ਬਿਜਲੀ ਫ੍ਰੀ ਕਰਾਉਣ ਹੋ ਗਿਆ। ਇਹ ਕਹਿੰਦੇ ਇਹਨਾਂ ਦੇ 7 ਮੰਤਰੀ ਉਧਰੋਂ ਆ ਗਏ, ਇਹ ਕਹਿੰਦੇ ਸੀ ਅਸੀਂ ਗੰਦ ਮੰਦ ਨਹੀਂ ਲੈਂਦੇ, ਅਸੀਂ ਆਹ ਨਹੀਂ ਲੈਂਦੇ। ਹੁਣ ਕਿਉਂ ਲੈਂਦੇ ਆ? ਰਿੰਕੂ ਭਾਈ ਜੀ ਇੱਕ ਸਕਿੰਟ, ਮੇਰਾ ਆਮ ਜਨਤਕ ਤੌਰ ਤੇ ਸਵਾਲ ਆ। ਇੱਕ ਸਵਾਲ ਦਾ ਜਵਾਬ ਦੇਣ। ਆਮ ਜਨਤਕ ਤੌਰ ਤੇ ਸਵਾਲ ਆ, ਠੀਕ ਹੈ ਨਾ? ਇਹਨਾਂ ਦੀ ਸਰਕਾਰ ਆ 2.5 ਸਾਲ। ਕਿਸੇ ਪਾਰਟੀ ਨਾਲ ਸੰਬੰਧਿਤ ਮੈਂ ਕਿਸੇ ਨਾਲ ਸੰਬੰਧਿਤ ਇਹ ਕਿਸੇ ਨਾਲ ਸੰਬੰਧਿਤ ਨਹੀਂ ਹੈਗੇ, ਨਰੋਲ ਆ। ਸਾਰੇ ਸੁਣ ਲਿਓ, ਸਾਰੇ ਸੁਣ ਲਿਓ, ਕਿਸੇ ਨਾਲ ਸੰਬੰਧਿਤ ਨਹੀਂ। ਸਾਡੇ ਤਪੇ ਬਲਵੀਰ ਸਿੱਧੂ ਮੰਤਰੀ ਸੀ, ਸਿਹਤ ਮੰਤਰੀ, ਠੀਕ ਹੈ ਜੀ। ਉਹ ਤਪੇ ਸਾਨੂੰ ਸਿਵਲ ਹਸਪੀਟਲ ਦੇ ਗਏ, ਠੀਕ ਹੈ ਨਾ? ਬੱਚਾ ਡਿਪਾਰਟਮੈਂਟ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਅੱਜ ਤੱਕ ਉਹਦਾ ਗੇਟ ਨਹੀਂ ਖੁੱਲਿਆ। ਕਿਉਂ? ਇਹਨਾਂ ਦਾ ਮੇਨ ਮੁੱਦਾ ਸੀ ਕੀ? ਸਿਹਤ, ਵਿੱਦਿਆ। ਇਹਨਾਂ ਦਾ ਮੁੱਦਾ ਸੀ ਨਾ ਮੇਨ, ਝਾੜੂ ਵਾਲੇ ਦਾ ਪੜ੍ਹਾਈ ਤੇ ਦਵਾਈ ਅੰਦਰ ਦੇਣਗੇ, ਠੀਕ ਹੈ ਨਾ? ਇਹ ਕਿਉਂ ਨਹੀਂ ਖੁੱਲਿਆ? ਉਹ ਕਿਉਂ ਨਹੀਂ ਖੁੱਲਿਆ 2.5 ਸਾਲਾਂ 'ਚ? ਕੀ ਕਾਰਨ ਆ? 2.5 ਸਾਲਾਂ 'ਚ ਇੱਕ ਵੀ ਡਾਕਟਰ ਨਹੀਂ ਹੈਗਾ ਉੱਥੇ। ਜਿਹੜੇ ਡਾਕਟਰ ਸੀ ਉਲਟਾ ਉਹ ਵੀ ਚਲੇ ਗਏ। ਇਹ ਜਨਤਕ ਆ, ਇਹਨਾਂ ਦਾ ਦੱਸੋ ਜੀ। ਹਾਂਜੀ, ਇਹ ਮੇਰੀ ਗੱਲ ਸੁਣ ਲਓ। ਸਟੇਟਮੈਂਟ ਵੱਡੇ ਭਾਈ ਹੈਗੇ ਤਾਂ ਪਾਰਟੀਆਂ ਵਾਲੇ ਸਾਰੇ ਆਪਾਂ ਇੱਕੋ ਹੀ ਆ। ਲੋਕਲ ਦੱਬੇ ਤੇ ਗੱਲ ਸੁਣੋ ਮੇਰੀ, ਮੈਂ ਜਵਾਬ ਦਿੰਨਾ। ਜਦੋਂ ਗੰਦ ਚਾਰੇ ਪਾਸੇ ਫੈਲਿਆ ਪਿਆ ਹੋਵੇ ਨਾ, ਤਾਂ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਇੱਕ ਪਾਸੇ ਸਫਾਈ ਕਰਨ ਲੱਗੇ ਪਏ, ਦੂਜੇ ਪਾਸੇ ਧਿਆਨ ਕਈ ਵਾਰ ਨਹੀਂ ਜਾਂਦਾ। ਪਾਸਿਓਂ ਲੱਗਿਆ, ਸਾਨੂੰ ਦੱਸ ਦਿਓ ਕਿੱਧਰਲੇ ਪਾਸਿਓਂ ਲੱਗੇ। ਸੜਕ ਸੁਰੱਖਿਆ ਫੋਰਸ ਲਾ ਲਓ, ਸਿਹਤ ਦੇ ਕਲੀਨਿਕ ਲਾ ਲਓ, ਠੀਕ ਹੈ ਨਾ? ਬਜ਼ੁਰਗਾਂ ਨੂੰ ਮਾਤਾਵਾਂ ਨੂੰ ਰਾਸ਼ਨ ਵੰਡਣ ਕਣੀ ਲਾ ਲਓ। ਜੋ ਇਹਨਾਂ ਦਾ ਅੱਜ ਤੱਕ ਗੰਦ ਪਾਇਆ ਵਿਆ ਸੀ ਉਹ 70 ਸਾਲਾਂ ਦਾ ਕੋਈ ਅੱਜ ਇਹ ਸਫਾਈ ਉਧਰਲੇ ਪਾਸੇ ਕਰਦੇ ਨੇ। ਇਹ ਪਤਾ ਕੀ ਹੈ? ਇੱਕ ਮਿੰਟ ਮੇਰੀ ਗੱਲ ਸੁਣ ਜਾਓ। ਇੱਕ ਮਿੰਟ ਉਹ ਤਾਂ ਭਾਈ ਜੀ ਇੱਕ ਗੱਲ ਦੱਸੋ। ਐਮਸੀ ਤੋਂ ਪੁੱਛੋ। ਇਹਨਾਂ ਦਾ ਦਿੱਲੀ ਦੇ ਵਿੱਚ ਵੀ ਕਾਂਗਰਸ ਦਾ ਕੇਜਰੀਵਾਲ ਦਾ ਕਾਂਗਰਸ ਨਾਲ ਤੁਸੀਂ ਉੱਤਾ ਕਹਿੰਦਾ ਇੱਥੇ ਵੀ ਹੈਗਾ। ਇਹਨਾਂ ਨੇ ਕੰਮ ਕੀ ਕਰਨਾ? ਭਗਵੰਤ ਮਾਨ ਕਹਿੰਦਾ ਸੀ ਰਾਜ ਸਭਾ ਮੈਂਬਰ ਉਹ ਲੈਣਾ ਚਾਹੀਦਾ ਸੀ ਬੀਬੀ ਨੂੰ, ਉਦੋਂ ਕਹਿੰਦਾ ਹੁੰਦਾ ਸੀ। ਇਹਨਾਂ ਨੇ ਰਾਜ ਸਭਾ ਮੈਂਬਰ ਚੁਣੇ ਨੇ, ਇੱਕ ਤਾਂ ਰਾਘਵ ਚੱਡਾ ਚੁਣਿਆ, ਉਹ ਖਿਡਾਰੀ ਚੁਣ ਲਿਆ। ਮੈਨੂੰ ਇਹ ਦੱਸੋ ਇੱਕ ਦਿਨ ਵੀ ਉਹ ਗਿਆ ਕਿਤੇ ਉੱਥੇ? ਉਹ ਪੰਜਾਬ ਦਾ ਹੈ, ਲਿਆ ਕੇ ਬਾਹਰੋਂ ਇਹਨਾਂ ਨੇ ਰਾਜ ਸਭਾ ਮੈਂਬਰ ਲਾਤੇ। ਇਹਨਾਂ ਨੂੰ ਆਮ ਘਰ ਦਾ ਕੋਈ ਮਿਲਿਆ ਨਹੀਂ। ਇਹਨਾਂ ਨੇ 2.5 ਸਾਲਾਂ 'ਚ ਜਿੰਦੇ ਹੀ ਸਰਕਾਰ ਆਈ ਹੈ ਇਕੱਲੇ ਵਿਆਹ ਹੀ ਕਰਾਇਆ, ਹੋਰ ਕੁਝ ਨਹੀਂ ਕਰਾਇਆ ਇਹਨਾਂ ਨੇ। ਇੱਕ ITI ਦਾ ਮੁੱਦਾ, ਸਿੱਖਿਆ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਸਿੱਖਿਆ ਦੀ ਗੱਲ ਕਰਦੀ ਆ। ਸੈਣੇ ਵਿੱਚ ITI ਵਾਸਤੇ ਅਸੀਂ 4 ਏਕੜ ਜ਼ਮੀਨ ਦੇਤੀ, 5 ਏਕੜ। MLA ਨੂੰ ਐ ਨਹੀਂ ਪਤਾ ਵੀ ITI ਪਾਸ ਹੋਈ ਆ। ਸਾਡੇ ਕੋਲੇ ਪੰਜਾਬ ਸਰਕਾਰ ਦਾ ਲੈਟਰ ਹੈ, ਠੀਕ ਆ? ਮੈਂ ਤੁਹਾਨੂੰ ਦਿਖਾ ਸਕਦਾ। ਸੈਣੇ ਵਿੱਚ ITI ਪਾਸ ਹੋਈ। ਇਹ ਜਦੋਂ ਆਏ ਸਰਦਾਰ ਜੀ, ਇਹ ਤਾਂ ਕਹਿੰਦੇ ITI ਕਿੱਥੇ ਪਾਸ ਹੋਈ ਆ, ਸਾਨੂੰ ਪਤਾ ਨਹੀਂ। ਅਸੀਂ ਜ਼ਮੀਨ ਵੀ ਦੇ ਦਿੱਤੀ, DC ਦਫ਼ਤਰ ਨੇ ਜ਼ਮੀਨ ਲਈ ਸਾਰਾ ਕੁਝ ਦੇ ਦਿੱਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ITI ਨੂੰ ਅਸੀਂ ਜ਼ਮੀਨ ਦੇ ਚੁੱਕਿਆ। ਪਾਸ ਹੋਇਆ ਬਜਟ ਇਹਨਾਂ ਨੇ ਬੰਦ ਕਰਾਤਾ। ਦੂਸਰਾ, ਨਸ਼ੇ ਦੇ ਮੁੱਦੇ ਤੇ ਪੁੱਛਦਾ ਇਹਨਾਂ ਨੂੰ। ਮੈਂ ਪੁੱਛਦਾ ਵੀ ਇਹਨਾਂ ਦੇ ਹੁਣ ਕਿੰਨੇ ਮੰਤਰੀ, ਕਿੰਨੇ MLA ਜੇਲ੍ਹ ਨੇ ਤੇ ਕਿਉਂ ਜੇਲ੍ਹ ਨੇ? ਦਿੱਲੀ ਵਾਲੇ ਰਾਘਵ ਚੱਡਾ ਮਹੱਲਾ ਕਲੀਨਿਕ 'ਚ ਉਹਨੂੰ ਇਲਾਜ ਨਹੀਂ ਮਿਲਿਆ, ਗਿਆ ਦਿੱਲੀ, ਉੱਥੇ ਇੰਗਲੈਂਡ ਇਲਾਜ ਕਰਾਉਣ ਗਿਆ ਅੱਖਾਂ ਦਾ। ਉਹ ਵੀ 5000 ਕਰੋੜ ਰੁਪਇਆ ਪੰਜਾਬ ਦਾ ਲੁੱਟ ਕੇ ਗਿਆ। ਇਹਨਾਂ ਨੇ ਲੁੱਟ ਪੁੱਟਣਾ ਪੰਜਾਬ ਨੂੰ, ਹੋਰ ਇਹਨਾਂ ਦਾ ਨਥਿੰਗ, ਕੋਈ ਏਮ ਨਹੀਂਗਾ ਇਹਨਾਂ ਦਾ, ਕੋਈ ਕੰਮ ਨਹੀਂ, ਕੋਈ ਸਿਸਟਮ ਨਹੀਂ। ਮੈਂ ਇਹ ਸਵਾਲ ਪੁੱਛਦਾ ਵੀ ਇਹਨਾਂ ਦੇ ਕਿੰਨੇ ਬੰਦੇ ਜੇਲ੍ਹ ਗਏ? ਇਹ ਜੇਲ੍ਹ ਜਾਣ ਤਾਂ ਕ੍ਰਾਂਤੀਕਾਰੀ ਤੇ ਸਾਡੇ ਵਰਗੇ ਤੇ ਪਰਚਾ ਹੋਵੇ ਤੇ ਅਸੀਂ ਲੁਟੇਰੇ, ਅਸੀਂ ਡਾਕੂ। ਸੋ ਇਹਨਾਂ ਨੇ ਜਦੋਂ ਦੇ ਆਏ ਆ ਸਾਡੀ ਜਵਾਨੀ ਦਾ ਘਾਣ ਕਰਤਾ। ਸਿੱਧੂ ਮੂਸੇਵਾਲਾ ਇਹਨਾਂ ਨੇ ਮਰਵਾਇਆ, ਦੀਪ ਸਿੱਧੂ ਇਹਨਾਂ ਨੇ ਮਰਵਾਇਆ, ਹੋਰ ਵੱਖ-ਵੱਖ ਨੌਜਵਾਨਾਂ ਤੇ ਨੰਗਲ ਅੰਬੀਆ ਇਹਨਾਂ ਦੇ ਰਾਜ ਚ ਮਰਿਆ। ਇੱਥੇ ਤਪੇ, ਮੈਂ ਮਹਾਜਨਾਂ ਦੀ ਗੱਲ ਕਰਦਾ, ਤਪੇ ਹਥੌੜਾ ਮਾਰ ਕੇ ਪੈਸਾ ਲੈ ਕੇ ਨਹੀਂ ਗਏ ਸਿਰ 'ਚ। ਤੁਸੀਂ ਕਹਿੰਦੇ ਹੋ ਉਹ ਬਕਾਈ ਕਹਿੰਦਾ ਸੀ। ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਹਾਂਜੀ ਇਹਨਾਂ ਨੇ
ਜਿਹੜੀ ਭਗਵੰਤ ਮਾਨ ਨੇ ਜਿਹੜੀ ਡੇਢ ਵਿਸਵੇ ਦੀ ਜਾਂ 2 ਵਿਸਵੇ ਦੀ ਜਿਹੜੀ ਇਹਨਾਂ ਨੇ ਰਜਿਸਟਰੀਆਂ ਬੰਦ ਕੀਤੀਆਂ ਨੇ, ਕਿਉਂਕਿ ਗਰੀਬ ਨੂੰ ਉਹ 1.5 ਵਿਸਵੇ ਤੇ 1.5 ਲੱਖ ਰੁਪਏ ਦਾ ਉਦੋਂ ਪ੍ਰਧਾਨ ਮੰਤਰੀ ਕਨੀਓ ਲੋਨ ਸੀ ਕਮੇਟੀ ਦੇ ਵਿੱਚੋਂ, ਵੀ ਇਹਨਾਂ ਨੇ ਤਾਂ ਬੰਦ ਕਰਤੀਆਂ ਵੀ ਗਰੀਬ ਨੂੰ 1.5 ਲੱਖ ਰੁਪਇਆ ਮਿਲੇ ਨਾ ਤੇ ਘਰ ਪਾਵੇ ਨਾ। ਹੁਣ ਇਹਨਾਂ ਨੇ ਜਮਾ ਬੰਦ ਇਹਨਾਂ ਨੇ ਜੀ 13 ਸੀਟਾਂ ਲਈ ਕੈਂਡੀਡੇਟ ਐਲਾਨੇ ਆ। ਇਹ ਹਰੇਕ ਵਾਰੀ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ, ਇਹ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ। ਇਹਨਾਂ ਨੂੰ ਬੰਦਾ ਹੀ ਨਹੀਂ ਲੱਭਿਆ, ਸਾਰੇ ਦਾ ਮੰਤਰੀ ਤੋਂ ਇਹਨਾਂ ਨੇ ਲਾਤੇ ਆਪਦੇ ਟਿਕਟਾਂ ਤੇ। ਇੱਕ ਸਵਾਲ ਇਹਨਾਂ ਨੂੰ ਹੋਰ ਹੈ ਜੀ, ਇਹਨਾਂ ਨੇ 7 ਰਾਜ ਸਭਾ ਦੇ ਮੈਂਬਰ ਲਏ, ਇਹਨਾਂ ਨੂੰ ਐ ਪੁੱਛੋ ਵੀ 7 ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਕੋਈ ਚੋਣ ਪ੍ਰਚਾਰ ਕਰਨ ਪੰਜਾਬ ਆ ਰਿਹਾ ਕਿਉਂ ਨਹੀਂ ਆਉਂਦਾ? ਜਿੰਨੇ ਆਮ ਆਦਮੀ ਵਾਲੇ ਨਾ ਸਾਡੇ ਭਾਈ ਨੇ, ਸਾਡੇ ਪਿੰਡਾਂ ਦੇ ਨੇ, ਮੈਂ ਇਹਨਾਂ ਦੇ ਹੱਕ ਦੀ ਗੱਲ ਕਰਦਾ। ਮੇਰੇ ਪਿੰਡ ਦੇ ਜਿੰਨੇ ਆਮ ਆਦਮੀ ਦੇ ਸੀ ਵਧੀਆ ਬੰਦੇ ਸੀਗੇ, ਸਾਰੇ ਜਦੋਂ ਸਰਕਾਰ ਨਹੀਂ ਸੀ ਨਾ ਸੰਘਰਸ਼ ਕੀਤਾ ਇਹਨਾਂ ਨੇ ਸਰਕਾਰ ਲਿਆਉਣ 'ਚ। ਅੱਜ ਉਹ ਖੁੱਡੇ ਲੈਣ ਲਾਏ ਪਏ ਨੇ, ਅੱਜ ਲੋਟੂ ਟੋਲਾ ਇਹਨਾਂ ਨੇ ਮੂਹਰੇ ਕਰ ਲਿਆ। ਅਕਾਲੀ ਦਲ 'ਚੋਂ ਆਏ ਬੰਦੇ ਜਿਹੜੇ ਜ਼ਮੀਨਾਂ ਦੱਬੀ ਬੈਠੇ ਪੰਚਾਇਤ ਦੀਆਂ ਸੈਣੇ, ਉਹ ਮੂਹਰੇ ਕੀਤੇ ਪਏ ਨੇ। ਸਿਰਫ ਕਾਂਗਰਸ ਅਕਾਲੀ ਦਲ 'ਚੋਂ ਲੋਟੂ ਟੋਲਾ ਮੂਹਰੇ ਕਰਕੇ ਜਿਹੜੇ ਇਹਨਾਂ ਦੇ ਸਹਿਰਦ ਵਰਕਰ ਸੀ ਉਹਨਾਂ ਨੂੰ ਖੂੰਜੇ ਲੈਣ ਲਾਤਾ। ਇੱਥੋਂ ਮੈਂ ਐਮਸੀ ਦੇਖਿਆ ਪ੍ਰਧਾਨ ਬਣਨ ਦਾ ਮਾਰਾ ਕਦੇ ਕਾਂਗਰਸ ਕੋਲੇ ਚਲਿਆ ਗਿਆ, ਕਦੇ ਅਕਾਲੀ ਦਲ ਕੋਲੇ ਚਲਿਆ ਗਿਆ, ਕਦੇ ਆਮ ਆਦਮੀ ਕੋਲੇ। ਮੈਂ ਕਹਿੰਦਾ ਬਈ ਜਿਹਨੇ ਪ੍ਰਧਾਨ ਬਣਨਾ ਭਾਈ ਉਹਦੀ ਮੰਗ ਤਾਂ ਪੂਰੀ ਕਰੋ, ਝੋਲੀ ਭਰੋ, ਤੁਸੀਂ ਪੈਸਾ ਸਿੱਟੋ ਪ੍ਰਧਾਨ ਬਣ ਜਾਓਗੇ, ਤੁਸੀਂ ਉਹਦੀ ਮੂੰਹ ਬੋਲੀ ਤਾਂ ਲਾਓ। ਫਿਰ ਇਹ ਪ੍ਰਬੰਧ ਆ ਸਾਡੇ, ਇਹ ਨਕਾਰਾ ਪ੍ਰਬੰਧ। ਹਾਂਜੀ ਇੱਕ ਮਿੰਟ ਬੋਲੋ। ਪਹਿਲਾਂ ਤਾਂ ਕਿਸੇ ਨੇ ਬੋਲਣਾ ਨਹੀਂ, ਠੀਕ ਹੈ, ਵੀਰ ਬਣ ਕੇ ਸਵਾਲ ਦਾ ਨਿੱਜੀ ਨਾ ਹੋਇਆ ਕਿਸੇ ਨਾਲ, ਹਨਾ, ਠੀਕ ਹੈ, ਲੈਵਲ ਤੇ ਜੋ ਵੀ ਆ। ਪਹਿਲਾਂ ਤਾਂ ਮੈਂ ਇਹ ਸਵਾਲ ਦਾ ਮੇਰੇ ਦਾ ਜਵਾਬ ਦੇ ਨਾਲ ਇਕੱਲੇ ਨੂੰ ਪੁੱਛਣਾ, ਦੁਬਾਰੇ ਉਹ ਗੱਲ ਨਹੀਂ। ਸਿਮਰਜੀਤ ਮਾਨ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਚੋਣ ਲੜਦੇ ਨੂੰ? ਉਦੋਂ ਉਹ ਕਰਪਟ ਸੀ, ਉਦੋਂ ਉਹ ਵਧੀਆ ਨਹੀਂ ਸੀ। ਕਲਕੱਤਾ ਜੀ ਨੂੰ ਇਹ ਪੁੱਛੋ 2022 ਦੇ ਵਿੱਚ ਮਗਰ ਨਾਰੇ ਚੰਨੀ ਦੇ ਲਾਏ ਇਹਨਾਂ ਨੇ। ਹੁਣ ਉਹ 2 ਸਾਲਾਂ ਦਾ ਇਹਨਾਂ ਨੂੰ ਸਿਮਰਜੀਤ ਮਾਨ ਤੋਂ ਇਹ ਪ੍ਰਭਾਵਿਤ ਹੋ ਕੇ ਇੱਧਰ ਉਹ ਕਰ ਰਹੇ ਆ, ਠੀਕ ਹੈ। ਦੂਜੀ ਗੱਲ, ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਦੋਗਲੇ ਲੋਟੂ ਟੋਲਾ ਪ੍ਰਧਾਨਗੀਆਂ, ਫਿਰ ਤੁਸੀਂ ਕੁਛ ਇੱਕ ਮਿੰਟ ਪਹਿਲਾਂ ਇੱਕ ਮਿੰਟ ਸਵਾਲ ਦਾ ਜਵਾਬ। ਫਿਰ ਹੁਣ ਤੁਹਾਨੂੰ ਕੁਛ ਦਿਖ ਰਿਹਾ ਇੱਧਰ ਤਾਂ ਗਏ ਹੋ ਤੁਸੀਂ। ਸਿਮਰਜੀਤ ਮਾਨ ਨੂੰ ਕਈ ਸਾਲ ਹੋ ਗਏ ਚੋਣ ਲੜਦੇ ਨੂੰ, ਹਾਂ ਠੀਕ ਹੈ, ਇਹਦਾ ਸਵਾਲ ਦਾ ਜਵਾਬ ਦੇ ਦਿਓ। ਹੁਣ 2 ਸਾਲਾਂ ਦਾ ਤੁਹਾਨੂੰ ਵਧੀਆ ਲੱਗ ਰਿਹਾ? ਹੁਣ ਅਸੀਂ ਉਹਨਾਂ ਨੂੰ ਪੁੱਛ ਲਈਏ, ਇੱਕ ਮਿੰਟ ਉੱਥੇ ਹੀ ਖੜੋ ਜੀ। ਇਹਨਾਂ ਨੇ ਹਾਂ ਬਾਈ ਗੱਲ ਸੁਣੋ। ਮੈਂ ਕਹਿੰਦਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਵੀ ਸਿਮਰਜੀਤ ਮਾਨ ਵੱਲ ਤੈਨੂੰ ਕੀ ਦੇਖ ਰਿਹਾ? ਮੈਂ ਕਹਿੰਦਾ ਸਹੀ ਕਹਿ ਰਹੇ ਆ। ਮੈਂ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਇਲੈਕਟਡ ਬੋਡੀ ਜਿਹੜੀ ਮੇਰੇ ਪਿੰਡ ਆਊਗੀ ਮੈਂ ਆਦਰ ਸਤਿਕਾਰ ਵਾਸਤੇ ਖੜਾ ਰਹਾਂਗਾ। ਲਾਭ ਸਿੰਘ ਉੱਗੋ ਕੇ ਆਇਆ, ਆਦਰ ਸਤਿਕਾਰ ਕੀਤਾ। ਇਹਨਾਂ ਦਾ ਭਗਵੰਤ ਮਾਨ ਆਇਆ, ਸਟੇਜ ਤੋਂ ਆਦਰ ਸਤਿਕਾਰ ਕੀਤਾ। ਕਾਂਗਰਸ ਨੇ 2 ਪਰਚੇ ਦਿੱਤੇ ਵੀ ਭਗਵੰਤ ਮਾਨ ਨਾਲ ਖੜਾ। ਇਹ ਸਾਡੀਆਂ ਨੌਜਵਾਨਾਂ ਦੀਆਂ ਕਦਰਾਂ ਕੀਮਤਾਂ। ਪਰ ਮੈਂ ਕਾਂਗਰਸ ਦਾ ਅਜੇ ਤੱਕ ਅਹੁਦਾ ਕੋਈ ਨਹੀਂ ਲਿਆ। ਮੈਂ ਆਜ਼ਾਦ ਆ। ਮੈਨੂੰ ਜਿਹੜਾ ਪੰਜਾਬ ਪੱਖੀ ਲੱਗੂ, ਲੋਕਾਂ ਦੀ ਗੱਲ ਕਰੂ, ਉਹਦੇ ਨਾਲ ਖੜੂੰਗਾ। ਮੈਨੂੰ ਐਂ ਦੱਸਣੇ ਸਾਰੇ ਬੰਦੇ। ਮੈਂ ਤੁਹਾਡੇ ਮੈਂ ਸਵਾਲ ਦਾ ਜਵਾਬ ਦੇਤਾ। ਮੈਂ ਤੁਹਾਡੇ ਸਾਰੇ ਤੋਂ ਇੱਕ ਸਵਾਲ ਪੁੱਛਦਾ, ਤੁਹਾਡੇ ਸਵਾਲਾਂ ਤੋਂ ਪਹਿਲਾਂ ਤੈਨੂੰ ਨਹੀਂ ਪਤਾ ਸੀ? ਮੈਂ ਨਹੀਂ ਸਵਾਲ ਲਓ। ਮੈਂ ਆ ਸਵਾਲ ਮੈਂ ਜ਼ਰੂਰੀ ਕਹਿਣਾ ਇੱਕ। ਮੈਂ ਇਹਨਾਂ ਨੂੰ ਪੁੱਛਣਾ, ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ, ਆਪਣੇ ਵੀਰਾਂ ਨੂੰ, ਬਈ ਤੁਹਾਡੀ ਪਾਰਟੀ ਬਣੀ ਆ 2013 ਚ। ਉਸ ਤੋਂ ਪਹਿਲਾਂ ਤੁਸੀਂ ਕਿਹਨੂੰ ਵੋਟ ਪਾਉਂਦੇ ਸੀ? ਉਸ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਕਿਹਨੂੰ ਵੋਟ ਪਾਉਂਦੇ ਸੀ? ਦੱਸੋ, ਤੂੰ ਕਦੋਂ ਦਾ ਵੋਟ ਪਾ ਰਿਹਾ? ਮੇਰਾ ਸਵਾਲ ਦਾ ਜਵਾਬ ਦੇ। ਛੋੜੇ ਇੱਕ ਮਿੰਟ ਜੀ, ਸਾਡੀ ਮਾਂ ਬਾਪ ਤੁਸੀਂ ਮੇਰੀ ਗੱਲ ਸੁਣੋ ਜੀ, ਇੱਕ ਮਿੰਟ ਜੀ। 2012 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਉਦੋਂ ਦੇ ਹੀ ਇੱਕ ਮਿੰਟ ਜੀ, ਆਮ ਆਦਮੀ ਪਾਰਟੀ ਦੀ ਸਰਕਾਰ 5 ਸਾਲ ਵਾਸਤੇ ਆਈ ਆ। ਇਹਨਾਂ ਨੂੰ ਟੱਕਰ ਕੇ ਚੀਕਾਂ ਕਢਾ ਕੇ ਜਿਹੜੇ ਖੜੇ ਨੇ, ਇਹਨਾਂ ਦੀਆਂ ਚੀਕਾਂ ਕਢਾ ਕੇ ਆਈ ਆ। ਅਸੀਂ ਲੋਕਾਂ ਨੂੰ ਦੇਣਦਾਰ ਆ। ਜੇ 5 ਸਾਲ ਕੰਮ ਨਾ ਕੀਤਾ ਤਾਂ ਅਸੀਂ ਲੋਕਾਂ ਦੀ ਕਚਹਿਰੀ 'ਚ ਅਸੀਂ ਜਾਵਾਂਗੇ, ਕੁਝ ਕਰਨਗੇ। ਇਹਨਾਂ ਜਿਹੜੇ ਇਹ ਬੰਦੇ ਖੜੇ ਨੇ ਸਾਰੇ, ਇਹਨਾਂ ਦਾ ਅਸੀਂ ਪਹਿਲੇ ਹੀ ਚੱਕਦਾ ਕੰਮ, ਇਹਦਾ ਪਹਿਲੇ ਰੌਲਾ ਪਾਉਂਦੇ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਈ ਹੈ ਨਾ, ਇਹ ਚੀਕਾਂ ਕਢਾ ਕੇ ਨਹੀਂ ਆਈ, ਇਹ ਚੀਕਾਂ ਕਢਾ ਕੇ ਨਹੀਂ ਆਈ। ਇਹ ਹੱਦੋਂ ਵੱਧ ਝੂਠ ਬੋਲ ਕੇ ਇਸ ਪੰਜਾਬ 'ਚ ਆਈ ਹੈ, ਹੱਦੋਂ ਵੱਧ ਝੂਠ ਬੋਲ ਕੇ। ਤੁਸੀਂ ਐਂ ਦੱਸੋ ਮੈਨੂੰ
ਵਿਕਾਸ ਦਾ ਕੰਮ ਗਿਣਾਓ ਵਿਕਾਸ ਦਾ ਕੰਮ ਖਾਦੇ ਸਵਾ ਖਾ ਕੇ ਤੁਸੀਂ ਅਸੀਂ ਕਹਿੰਦੇ ਜਿਹੜੀ ਗੱਲ ਦੀ ਮਹਾਰਾਜ ਜਿਹੜੀ ਗੱਲ ਦੀ ਸ਼ੁਰੂਆਤ ਇਹਨਾਂ ਨੇ ਮੁੱਦਾ ਕੀਤਾ ਸੀ ਵੀ ਅਸੀਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਸੀ ਵੀ ਨਹਿਰੀ ਖਾਲ ਬਣਿਆ। ਪਹਿਲਾਂ ਤਾਂ ਇਹ ਸਾਡੇ ਸਵਾਲਾਂ ਦਾ ਜਵਾਬ ਦੇਣ ਕਿ ਜਿਹੜਾ ਦਿੱਲੀ ਨੂੰ 20,000 ਕਿਊਸਕ ਪਾਣੀ ਜਾਂਦਾ ਸੀਗਾ 1962 ਤੋਂ ਬਾਅਦ 20,000 ਕਿਊਸਕ ਪਾਣੀ ਦਿੱਲੀ ਨੂੰ ਜਾਂਦਾ ਸੀ, ਉਹ ਅੱਜ ਪਾਣੀ ਕਿੰਨਾ ਜਾਂਦਾ ਹੈ? ਇਹਨਾਂ ਨੇ 4,000 ਕਿਊਸਕ ਪਾਣੀ ਦਿੱਲੀ ਨੂੰ ਵਧਾ ਕੇ ਦਿੱਤਾ। ਕੀ ਸਾਡੇ ਪੰਜਾਬ ਦਾ ਪਾਣੀ ਲੁੱਟ ਕੇ ਇਹਨਾਂ ਨੇ ਦਿੱਲੀ ਅੱਜ ਜਾਣੋਂ ਬੰਦ ਕਰਤਾ? ਉਦੋਂ ਵਧਾ ਕੇ ਦਿੱਤਾ। ਫਿਰ ਨੰਬਰ 2 ਤੇ ਇਹ ਕਹਿੰਦੇ ਸੀ ਅਸੀਂ ਕਰਪਟ ਐਮਐਲਏ ਜਾਂ ਐਮਪੀ ਜਾਂ ਹੋਰ ਰਾਜ ਸਭਾ ਮੈਂਬਰ ਕਰਾਂਗੇ। ਇਹ ਸੀਚੇਵਾਲ ਦੀ ਜਿਹੜੀ ਜ਼ਮੀਨ ਆ 5000 ਕਿੱਲਾ ਉਹਦਾ ਦੱਸੋ ਕੀ ਕੀਤਾ? ਐਲਪੀਯੂ ਸਵਾਲ ਨੇ ਜੀ, ਇੱਕ ਮਿੰਟ, ਇਹਨਾਂ ਦੇ ਸਵਾਲ ਨੇ। ਤੁਸੀਂ ਇੱਕ ਤਾਂ ਮੇਰੀ ਗੱਲ ਸੁਣੋ, ਤੁਸੀਂ ਇੱਕ ਤਾਂ ਸੁਣਦੇ ਨਹੀਂ ਥੋੜਾ ਜਿਹਾ ਸਾਰਿਆਂ ਨਹੀਂ ਬਾਈਕਾਟ ਨਹੀਂ ਕਰਨਾ ਬਾਈ, ਸਾਰੀਆਂ ਪਾਰਟੀਆਂ ਨਹੀਂ ਤੁਸੀਂ ਵਿਧਾਨ ਸਭਾ 'ਚ ਜ਼ਿਆਦਾ ਬੋਲ ਲੈਂਦੇ ਹੋ। ਹਾਂਜੀ ਦੇਖੋ ਗੱਲ ਇਹ ਆ, ਇਹ ਜਿਹੜੀ ਡਿਬੇਟ ਹੈ ਇਹ ਪੰਜਾਬ ਦੇ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਇਹ ਜਿਹੜੀ ਡਿਬੇਟ ਹੈ ਇਹ ਹੋਣੀ ਚਾਹੀਦੀ ਹੈ ਪੰਜਾਬ ਨੂੰ ਅੱਗੇ ਤਰੱਕੀ ਤੇ ਕਿਵੇਂ ਲੈ ਕੇ ਜਾਣਾ ਹੈ। ਕਿਹੜੀ ਸਰਕਾਰ ਹੈ ਜਿਹੜੀ ਇਦੋਂ ਪਹਿਲਾਂ ਪੰਜਾਬ ਨੂੰ ਤਰੱਕੀ ਦੇ ਮੁੱਦਿਆਂ ਤੇ ਲੈ ਕੇ ਗਈ ਹੈ? ਇਹ ਕਾਂਗਰਸ ਨੇ ਕੀ ਕਰਿਆ, ਇਹ ਆਮ ਆਦਮੀ ਪਾਰਟੀ ਨੇ ਕੀ ਕਰਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਰਿਆ? ਗੱਲ ਹੈਗੀ ਜਿਹੜੀ ਬਹਿਸ ਕਰਨ ਵਾਲੀ ਹੈ ਉਹ ਇਸ ਗੱਲ ਤੇ ਕਰੋ ਵੀ ਆਪਾਂ ਪੰਜਾਬ ਨੂੰ ਅੱਗੇ ਕਿਵੇਂ ਵਧਾਈਏ, ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਈਏ। ਇਹ ਇੱਕ ਮਿੰਟ ਜੀ, ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਨੀ। ਇਹ ਤਿੰਨੇ ਪਾਰਟੀਆਂ ਸਾਰਾ ਦਿਨ ਜੀ ਬਾਦਲ ਕਰੀ ਜਾਂਦੀਆਂ। ਇਹਨਾਂ ਨੂੰ ਡਰੀ ਬਾਦਲਾਂ ਤੋਂ ਲੱਗਦਾ ਹੈ। ਇਹੀ ਆ ਕਹਿੰਦੇ ਸਾਰਾ ਦਿਨ ਬਾਦਲ ਕਰੀ ਜਾਂਦੇ, ਤਿੰਨੇ ਪਾਰਟੀਆਂ ਨੂੰ ਡਾਰੀ ਬਾਦਲਾਂ ਤੋਂ ਲੱਗਦਾ। ਇਹ ਬਾਦਲ ਤਾਂ ਆਉਂਦਾ ਹੀ ਨਹੀਂ, ਇਹਦਾ ਭੁੱਲ ਜਾਣ, ਇਹ ਨਹੀਂ ਆਉਂਦੇ। ਮੀਤ 2 ਲੱਖ ਵੋਟ ਤੇ ਜਿੱਤੂ ਨਾ ਜੋ ਲੋਕਾਂ ਨੇ ਵੋਟਾਂ ਪਾਈਆਂ ਫੇਰ ਪਤਾ ਲੱਗੂ ਇਹਨਾਂ ਨੂੰ 2 ਲੱਖ ਵੋਟ ਜਵਾਬ ਮੈਂ ਦਿੰਦਾ, ਇਹਦਾ ਜਵਾਬ ਮੈਂ ਦਿੰਦਾ। ਇਹ ਕਹਿੰਦੇ ਬਾਦਲ ਤਾਂ ਆਪ ਡਰਿਆ, ਸੁਖਬੀਰ ਬਾਦਲ ਖੜਾ ਨਹੀਂ ਹੋਇਆ ਵੋਟਾਂ 'ਚ, ਉਹ ਤਾਂ ਆਪ ਸੀਟ ਖੜਾ ਨਹੀਂ ਹੋਇਆ। ਮੈਂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਪਾ। ਇਹ ਇੱਕ ਗੱਲ ਕਹਿੰਦੇ ਸੀ ਜਿੱਦਣ ਇਹ ਪੰਜਾਬ ਸਰਕਾਰ ਲੈ ਕੇ ਆਏ ਸੀ ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕਿਉਂ ਵੋਟਾਂ ਮੰਗਦੇ ਨੇ? ਇਹਨਾਂ ਨੂੰ ਪਹਿਲਾਂ 200 ਬੰਦਾ ਸਿਕਿਉਰਿਟੀ ਦਾ ਲਾਉਣਾ ਪੈਂਦਾ ਪਿੰਡਾਂ 'ਚ ਜਾਣ ਵਾਸਤੇ ਪਹਿਲਾਂ ਸਿਕਿਉਰਿਟੀ ਲਾਉਣੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਇਹਨਾਂ ਦੇ ਲੀਡਰ ਜਾ ਕੇ ਉੱਥੇ ਲੋਕਾਂ ਨੂੰ ਸਪੀਚ ਕਰਦੇ ਆ। ਜਿਹੜੇ ਆਪ ਦੇ ਵਰਕਰ ਸੀ ਉਹ ਕਦੇ ਬਿਠਾ ਦਿੰਦੇ ਨੇ ਆਪਦੇ। ਗੱਲ ਸੁਣ ਲਓ, 2 ਸਾਲਾਂ 'ਚ ਅਸੀਂ ਕੱਸੀਆਂ ਦਾ, ਅਸੀਂ ਬਿਜਲੀ ਫ੍ਰੀ ਦਾ ਸਾਰਿਆਂ ਨੂੰ ਦਿੱਤੀ ਆ, ਇੱਕ ਵਰਗ ਨੂੰ ਨਹੀਂ ਦਿੱਤੀ। ਅਸੀਂ ਟੂਲ ਪਲਾਜ਼ੇ ਬੰਦ ਕੀਤੇ, ਹਰੇ 3 ਸਾਲ ਪਏ ਆ। ਇੱਕ ਮਿੰਟ, ਮੇਰਾ ਸਵਾਲ ਲੈ ਲੈਣ ਦਿਓ। ਮੇਰਾ ਸਵਾਲ, ਤੁਸੀਂ ਬਿਜਲੀ ਕਹਿੰਦੇ ਹੋ, ਬਿਜਲੀ 9000 ਕਰੋੜ ਦੀ ਤੁਸੀਂ ਮੇਰਾ ਸਵਾਲ ਜੀ, ਤੁਸੀਂ ਇੱਕ ਮਿੰਟ ਅੱਗੇ ਇਹ ਜਿੱਤ ਕੇ ਵਾਰੀ 8-8 ਪੈਨਸ਼ਨਾਂ ਲਈ ਜਾਂਦੇ ਸੀਗੇ, ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ। ਪੰਜਾਬ ਸਰਕਾਰ ਦੀ ਜਿਹੜੀ ਬਾਦਲ ਦੀ 2.5 ਸੈਕੰਡ ਸਕੀਮ ਚੱਲਦੀ ਸੀ, ਕੁੜੀਆਂ ਨੂੰ ਸੈਕੰਡ ਵਿਆਹ ਦੇ ਵੇਲੇ ਸੈਕੰਡ ਸਕੀਮਾਂ ਦਿੰਦੇ ਸੀ, ਬਾਦਲ ਸਰਕਾਰ ਨੇ ਕਰਾਈ ਸੀ ਸੈਕੰਡ ਸਕੀਮ। ਇਹਨਾਂ ਨੂੰ ਪੁੱਛੋ 2.5 ਸਾਲਾਂ ਦੇ ਵਿੱਚ ਕਿਸੇ ਕੁੜੀ ਨੂੰ ਸੈਕੰਡ ਸਕੀਮ ਆਈ ਹੋਵੇ? ਪੰਜਾਬ ਗੱਲ ਸੁਣੋ ਜੀ, ਇੱਥੇ ਮੂਤਣ ਵਾਲੀ ਜਗ੍ਹਾ ਬੰਦ ਕੀਤੀ ਆ ਆਮ ਆਦਮੀ ਪਾਰਟੀ ਨੇ, ਪਾਣੀ ਦਾ ਪ੍ਰਬੰਧ ਹੈ ਨਹੀਂ, ਦੱਸੋ ਕਿੱਥੇ ਹੈ? ਜਵਾਬ ਦਿਓ ਯਾਰ, ਕਮਾਲ ਦੀ ਇਹ ਵੀਰੇ ਹੱਥ ਨਹੀਂ, ਜਵਾਬ ਦਿਓ। ਕੋਈ ਮੂਤਣ ਵਾਲੀ ਨਹੀਂ। ਇੱਕ ਮਿੰਟ, ਇੱਕ ਗੱਲ ਸੁਣ ਮੈਂ ਜਵਾਬ ਦਿੰਦਾ। ਮਾਰਕੀਟ ਕਮੇਟੀ ਇੱਥੇ ਗੱਲ ਸੁਣੋ ਜੀ, ਨਗਰ ਕੌਂਸਲ ਦੇ 2 ਬਣੇ ਵਾਸ਼ਰੂਮ ਬਣੇ ਪਿਆ, ਨਗਰ ਕੌਂਸਲ ਦੇ 2 ਵਾਸ਼ਰੂਮ ਬਣੇ ਪਿਆ ਜੀ, ਉਹਦੇ ਲੋਕ ਲਾਇਆ, ਸਫਾਈ ਕਰਾ ਕੇ ਲਗਾਇਆ। ਇਹ ਉੱਥੇ ਬੁੜੀਆਂ ਜਨਾਨੀਆਂ ਜਾਨ ਕੱਢ ਕੇ ਸੰਦ ਖੜ ਜਾਂਦੇ ਉੱਥੇ, ਉਹ ਤਾਂ ਬੰਦ ਕਰਾਇਆ ਉਹ ਤੈਨੂੰ ਕੱਲੇ ਨੂੰ ਪਛਾਣ ਭਾਈ ਜੀ ਕਾਂਗਰਸ ਪਾਰਟੀ ਨੇ ਹਸਪਤਾਲ ਕਾਂਗਰਸ ਪਾਰਟੀ ਲੈ ਕੇ ਆਈ, ਘੜੈਲੀ ਵਾਲੇ ਤੇ ਪੁਲ ਕਾਂਗਰਸ ਪਾਰਟੀ। 2.5 ਸਾਲਾਂ ਦੇ ਵਿੱਚ ਆਪਾਂ ਕਦੋਂ ਦੇ ਪੁੱਛ ਰਹੇ ਹਾਂ ਵੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਕੱਲੀ ਬਿਜਲੀ ਇਹੀ ਕਰੀ ਜਾਂਦੇ, ਉਹ ਵੀ ਹੋਈ ਨਹੀਂ। ਬਿਜਲੀ ਤੇ 150 ਕਰੋੜ ਰੁਪਏ ਖਰਚਾ ਆ ਗਿਆ, ਇਹਨੇ 150 ਕਰੋੜ ਰੁਪਏ ਖਰਚਾ ਲੈ ਲਿਆ, ਉਹਦੇ 150 ਕਰੋੜ ਰੁਪਏ ਖਰਚਾ ਆ ਗਿਆ। ਹੋਰ ਦੱਸੋ ਇੱਕ ਕੰਮ ਕਰਾ ਦੇਣੀ ਯਾਰ, ਵੀ ਕੰਮ ਤਾਂ ਕਿਨਾਂ ਕੋਈ ਬਗੈਰ ਰਿਸ਼ਵਤ ਤੋਂ ਨੌਕਰੀਆਂ ਮਿਲੀਆਂ, ਜਿੰਨੀਆਂ ਨੌਕਰੀਆਂ ਮਿਲੀਆਂ ਹੈਗੀਆਂ ਹੈ ਉਹ ਬਗੈਰ ਰਿਸ਼ਵਤ ਤੋਂ ਮਿਲੀਆਂ ਹੈਗੀਆਂ।
ਇਹਨਾਂ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਿਰ। ਇਹਨਾਂ ਨੇ ਇੱਕ ਫ੍ਰੀ ਕੀ ਕੀਤਾ? ਕੱਲੀ ਬਿਜਲੀ ਸਿਰਫ 9 ਕਰੋੜ ਰੁਪਇਆ। ਇਹ ਨੌਕਰੀਆਂ ਦੀ ਗੱਲ ਕਰਦੇ ਆ। ਤਬੇ ਦਾ ਇੱਕ ਬੰਦਾ ਕੱਢਣ ਜਿਹਨੂੰ ਨੌਕਰੀ ਮਿਲੀ ਹੋਵੇ, ਤਬੇ ਦਾ ਕੱਢਣ। ਇੱਕ ਸਵਾਲ ਹੈ, ਇੱਕ ਦਾ 1000 ਰੁਪਿਆ ਬੀਪੀ ਵਾਲਾ ਦੱਸੋ ਕਦੋਂ ਆਊਗਾ? ਦੂਜਾ ਸੱਥਾਂ ਚੋਂ ਸਰਕਾਰ ਚੱਲਦੀ ਦੀ, ਕਿਹੜੀ ਸੱਥਾਂ ਸਰਕਾਰ ਚੱਲਦੀ ਦੱਸੋ ਭਾਈ ਜੀ। ਇਹ ਕਹਿੰਦੇ ਆ ਵੀ ਇਹਨਾਂ ਨੇ ਕਿਹਾ ਵੀ ਸਾਡੇ ਲੀਡਰਾਂ ਨੂੰ ਘੇਰ ਕੇ ਪੁੱਛੋ, ਸਾਡੇ ਲੀਡਰਾਂ ਨੂੰ ਘੇਰ ਕੇ ਪੁੱਛੋ, ਸਵਾਲ ਕਰੋ। ਜੇ ਸਵਾਲ ਕਰਦੇ ਉਹਨਾਂ ਜਵਾਬ ਦੇਣ। ਇਹ ਗੱਲ ਪੈਂਦੇ ਨੇ, ਅਕਾਲੀ ਦਲ ਦੀ ਚੱਲਣੋਂ ਹਟ ਗਈ। ਹੁਣ ਇਸ ਗੱਲ ਤੋਂ ਇਹ ਵੀ ਸਾਡੀ ਸਰਕਾਰ ਇੱਥੇ ਪੁਲਿਸ ਵਾਲੇ ਨਹੀਂ ਸੁਣਦੇ, ਕੋਈ ਹੋਰ ਨਹੀਂ ਸੁਣਦੇ, ਵੀ ਸਾਡੀ ਦਾਦਾਗਿਰੀ ਉਵੇਂ ਹੀ ਕਾਇਮ ਰਹੇ। ਇੱਕ ਮਿੰਟ ਇਹਨਾਂ ਨੂੰ ਐ ਪੁੱਛੋ, ਇਹਨਾਂ ਨੂੰ ਐ ਪੁੱਛੋ ਦੋਨੇ ਸਰਕਾਰਾਂ ਨੂੰ, ਅੱਗੇ ਤਾਂ ਇਹ ਇੱਕ ਦੂਜੇ ਦੀ ਮਾਂ ਭੈਣ ਕਰਦੇ ਹੁੰਦੇ ਸੀ, ਹੁਣ ਇਹ ਸਾਨੂੰ ਹਟਾਉਣ ਖਾਤਰ ਇਕੱਠੇ ਹੋਏ। ਇਹਨਾਂ ਨੇ 70 ਸਾਲ ਰਾਜ ਕੀਤਾ। ਇਹਨਾਂ ਨੇ 70 ਸਾਲ ਰਾਜ ਕੀਤਾ। ਹੁਣ ਇਹ ਸਾਰੇ ਇਕੱਠੇ ਹੋਏ ਫਿਰਦੇ ਆ, ਬਖਲਾਏ ਫਿਰਦੇ ਆ। ਇੱਕ ਮਿੰਟ ਇਹਦਾ ਜਵਾਬ ਮੈਂ ਦਿੰਨਾ ਜੀ। ਇਕੱਠੇ ਬਾਈ ਜੀ ਨੂੰ ਪੁੱਛਦੇ ਆ। ਇਹਨਾਂ ਦਾ ਭਗਵੰਤ ਮਾਨ ਇਕੱਠੇ ਸਾਨੂੰ ਕਹਿੰਦਾ, ਭਗਵੰਤ ਮਾਨ ਚੰਡੀਗੜ੍ਹ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ, ਇਕੱਠੇ ਸਾਨੂੰ ਕਹਿੰਦੇ ਆ ਦਿੱਲੀ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ। ਜਵਾਬ ਦਿਓ, ਦਿਓ ਜੀ ਜਵਾਬ। ਇੰਡੀਆ ਗੱਠ। ਇੱਕ ਮਿੰਟ ਬੰਦ ਕਰ ਦੇ। ਇੱਕ ਮਿੰਟ ਹਾਂਜੀ ਹੁਣ ਦੱਸੋ। ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ? ਇਹਨਾਂ ਨੂੰ ਪੁੱਛ ਲਓ। ਹਾਂਜੀ ਦੱਸੋ ਜੀ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ। ਇਹ ਸੁੱਚਾ ਲੰਗਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਸੁਣ ਲੈ ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ। ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉਹ ਭਰਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ। ਤੁਸੀਂ ਇੱਕ ਮਿੰਟ ਸੁੱਚਾ ਸਿੰਘ ਨੇ ਜਿਹੜਾ ਕੁਝ ਵੀ ਕੀਤਾ ਸੀ ਉਹਨੇ ਨੇਚਰ ਨਾਲ ਕੀਤਾ ਸੀ, ਜਿਹੜਾ ਨੇਚਰ 'ਚ ਬਣਿਆ ਵਾ। ਕਟਾਰੂ ਚੱਕ ਨੇ ਅਨਨੇਚਰਲੀ ਕੰਮ ਕੀਤੇ ਨੇ। ਉਹਨੂੰ ਤੂੰ ਕੀ ਲੈਣਾ? ਆਪਾਂ ਤਪੇ 'ਚ ਖੜੇ ਆ। ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ। ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ? ਇਹ ਸਾਰੇ ਫ੍ਰੀ ਦੀਆਂ ਗੱਲਾਂ ਕਰੀ ਜਾਂਦੇ ਆ। ਕੋਈ ਕਹਿੰਦਾ ਅਸੀਂ ਕੋਈ ਕਹਿੰਦਾ ਅਸੀਂ ਗੱਲ ਕਰੋ ਇੱਥੇ। ਇੱਕ ਮਿੰਟ ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ ਪੁੱਛੋ। ਇੱਕ ਮਿੰਟ ਲੰਗਾ ਤੇ ਕਟਾਰੂ ਚੱਕ ਤਾਂ ਸਾਰੇ ਗੰਦ ਨੇ। ਜਿਹੜਾ ਪੰਜਾਬ ਦਾ ਮੁੱਦਾ ਹੈਗਾ ਉਹ ਨਸ਼ਾ ਹੈਗਾ। ਸਾਰੇ ਫ੍ਰੀ ਦਾ ਰੌਲਾ ਪਾਈ ਜਾਂਦੇ ਆ। ਫ੍ਰੀ ਬਿਜਲੀ ਅਸੀਂ ਸਿਰ 'ਚ ਮਾਰਨੀ ਆ। ਸਾਡੇ ਨੌਜਵਾਨ ਕੋਈ ਸਿਰੰਜ ਲਾਈ ਬੈਠਾ, ਕੋਈ ਚਿੱਟਾ ਪੀਂਦਾ, ਕੋਈ ਕੀਤਾ ਅਕਾਲੀ ਦਲ 'ਚ ਮਜੀਠੀਆ ਚਿੱਟਾ ਵੇਚਦਾ, ਫੜ ਕੇ ਅੰਦਰ ਦੇ ਦਿਓ। ਜੇ ਰਾਘਵ ਚੱਡੇ ਦੇ ਅਫਸਰ ਦਿੰਦੇ ਆ, ਜੇ ਤੁਸੀਂ ਸੱਚੇ ਹੋ ਤਾਂ ਆਪਦੇ ਅਫਸਰਾਂ ਨੂੰ ਫੜ ਕੇ ਅੰਦਰ ਦਿਓ। ਜਿਹੜੀ ਬਿਜਲੀ ਸੀ ਸਹੂਲਤ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਤੀ ਸੀ। ਇੱਕ ਮਿੰਟ ਵੀਰ ਜੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ। ਭਗਵੰਤ ਮਾਨ ਨੇ ਸਟੇਜ ਤੇ ਇਹ ਗੱਲ ਕਹੀ ਵੀ ਸੋਨੀਆ ਗਾਂਧੀ ਨੇ ਬਹੁਤ ਕਸ਼ਟ ਝੱਲਿਆ। ਕਹਿੰਦਾ ਮੈਂ ਉਹਨਾਂ ਨੂੰ ਨਮਨ ਕਰਦਾ। ਦੱਸੋ ਕਿਹੜੇ ਕਸ਼ਟ ਝੱਲੇ ਸੋਨੀਆ ਗਾਂਧੀ ਨੇ? ਪੁੱਛੋ। ਇੱਕ ਮਿੰਟ ਹੁਣ ਮੇਰੀ ਵਾਰੀ ਵੀ ਆ ਲੈਣ ਦਿਓ ਯਾਰ। ਮੈਂ ਪੱਤਰਕਾਰ ਆ, ਮੇਰੀ ਵਾਰੀ ਵੀ ਆ ਲੈਣ ਦਿਓ। ਠੀਕ ਆ, ਮੇਰੀ ਗੱਲ ਸੁਣੋ। ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ। ਨਹੀਂ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ। ਐਨਐਸਏ ਪੰਜਾਬ ਦੇ ਮੁੰਡਿਆਂ ਤੇ ਕਿਉਂ ਲਾਈ ਗਈ? ਇਹ ਸਵਾਲ ਦਾ ਜਵਾਬ ਦੇ ਦਿਓ। ਹੋਰ ਕੋਈ ਸਵਾਲ ਨਹੀਂ ਮੰਗਦੇ। ਫਿਰ ਕੌਣ ਜ਼ਿੰਮੇਵਾਰ ਹੁੰਦਾ? ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਿਆ ਅੰਮ੍ਰਿਤਪਾਲ। ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਫਿਰ ਕੌਣ ਜ਼ਿੰਮੇਵਾਰ ਸੀਗਾ? ਸੰਵਿਧਾਨ ਹੈ ਇੰਡੀਆ ਦਾ। ਸੰਵਿਧਾਨ ਰਹੀ ਉਹ ਤੋਂ ਗੱਲ ਨਹੀਂ ਹੋ ਸਕਦੀ। ਸੰਵਿਧਾਨ ਰਹੀ ਗੱਲ ਕੀਤੀ ਜਾ ਸਕਦੀ ਹੈ ਨਾ। ਹੁਣ ਉਸੇ ਸੰਵਿਧਾਨ ਦੇ ਅੰਦਰ ਇਲੈਕਸ਼ਨ ਵੀ ਉਸੇ ਸੰਵਿਧਾਨ ਦੇ ਅੰਦਰ ਲੜ ਰਹੇ ਹਨ। ਇਹ ਜ਼ਿੰਮੇਵਾਰੀ ਨਿਭਾਈ ਆ ਪੁਲਿਸ ਉਸੇ ਸੰਵਿਧਾਨ ਤੁਸੀਂ ਸਿੰਘ ਸਾਹਿਬ ਕੀ ਕਹੇ ਵੀ ਅਜਨਾਲੇ ਜਾਣ? ਸੁਣੋ, ਅਜਨਾਲੇ ਜਾਣ ਲਈ ਕਹੇ ਨਾ। ਤੁਸੀਂ ਇਤਿਹਾਸ ਤੋਂ ਅਣਜਾਣ ਹੋ। ਜਦੋਂ ਸਾਡੇ ਜੰਗਾਂ ਨੂੰ ਜਾਂਦੇ ਦੀ ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਹੁੰਦੇ ਨੇ ਮੰਨ ਕੇ ਚੱਲ। ਤੇਰੇ ਮੁਤਾਬਕ ਕੀ? ਚੱਲ ਸੁਣ ਮੇਰੀ ਗੱਲ, ਸੁਣ ਪਹਿਲਾਂ ਸਵਾਲ ਤੂੰ ਸਵਾਲ ਲੈ। ਘਬਰਾਹਟ ਸਵਾਲ ਲੈ। ਮੈਂ ਜਵਾਬ। ਇੱਕ ਮਿੰਟ ਜੀ, ਇਹਨਾਂ ਲੋਕਾਂ ਨੂੰ ਇਹਨਾਂ ਦੇ ਖੂਨ 'ਚ ਨਹੀਂ
ਸਾਡੇ ਖੂਨ ਦੇ ਡੀਐਨਏ ਦੇ ਵਿੱਚ ਰਿਪੋਰਟ ਹੈ ਸਾਡੀ ਕਰਾ ਲਓ। ਸਾਡੇ ਬਜ਼ੁਰਗਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਜਦੋਂ ਜੰਗਾਂ ਲੜੀਆਂ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਨੇ ਛੋਟੇ ਛੋਟੇ ਸਰੂਪ ਪੱਗਾਂ ਦੇ ਵਿੱਚ ਰੱਖ ਕੇ ਲੜਾਈਆਂ ਲੜੀਆਂ ਸੀਗੀਆਂ। ਸਾਨੂੰ ਸਹਿਤ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ। ਇਹਨਾਂ ਨੂੰ ਪੁੱਛੋ ਉਹਨਾਂ ਨੇ ਬੇਅਦਬੀ ਇਹਨਾਂ ਨੇ ਕੀਤੀ ਹੈ। ਆਮ ਵਰਕਰ ਨੂੰ ਪੁੱਛ ਲਈਏ। ਹਾਂਜੀ ਜਿੱਦੇ ਨੇ ਸਹੁੰ ਖਾ ਇੱਕ ਮਿੰਟ ਚੁੱਪ ਕਰ ਜਾ ਓਏ ਇੱਕ ਮਿੰਟ ਚੁੱਪ ਜਿੱਦੇ ਲਾਭ ਗਗਨ ਨੇ ਸਹੁੰ ਖਾਧੀ ਆ ਆਪਣੇ ਤਪੇ ਮੰਡੀ ਦਾ ਕੋਈ ਵੀ ਨੁਮਾਇੰਦਾ ਮੇਰੇ ਬਰਾਬਰ ਮੈਦਾਨ 'ਚ ਖੜਦੇ ਮੈਂ ਗੱਲ ਦੱਸ ਦੂੰ ਚੌਂਕ 'ਚ ਬਾਬਾ ਸੁਖਾਨੰਦ ਦੇ ਵਿੱਚ ਮੈਂ ਲਾਭ ਗਗਨ ਦੋਨੇ ਆ ਇਹਨੇ ਬਾਬਾ ਸੁਖਾਨੰਦ ਦੇ ਅੰਦਰ ਖੜ ਕੇ ਇੱਕ ਗੱਲ ਕਹੀ ਆ ਵੀ ਹੇ ਬਾਬਾ ਸੁਖਾਨੰਦ ਜੋ ਮੈਂ ਕੰਮ ਕਰੂੰਗਾ ਮੈਂ ਪੂਰੀ ਇਮਾਨਦਾਰੀ ਨਾਲ ਕਰੂੰਗਾ। ਕੋਈ ਕੰਮ ਕਿਹੜਾ ਇਮਾਨਦਾਰੀ ਨਾਲ ਕੀਤਾ ਨੇ? ਕੋਈ ਇਮਾਨਦਾਰੀ ਨਾਲ ਕੰਮ ਕੀਤਾ? ਤੂੰ ਐ ਦੱਸ ਬਾਬਾ ਸੁਖਾਨੰਦ ਦੇ ਵਿੱਚ ਕਿਹਾ ਨਾ ਗੱਲ ਅੰਦਰ ਦੱਸੋ ਕਿਹੜਾ ਕੀਤਾ? ਇਹਨਾਂ ਨੇ ਸੌਂ ਖਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸੌਂ ਖਾ ਕੇ ਮੁੱਕਰੇ ਨੇ ਇਹ ਕੈਪਟਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤਾਂ ਜਪਜੀ ਸਾਹਿਬ ਉਹਨਾਂ ਦੀ ਛੱਡੋ, ਤੁਸੀਂ ਦੱਸੋ ਕਿਹੜਾ ਕੰਮ ਇਮਾਨਦਾਰੀ ਨਾਲ ਕੀਤਾ? ਸਾਡੇ ਨੇ ਸਵਾਲ ਜਿਹੜਾ ਕੀਤਾ ਜਾਂਦਾ ਉਹ ਜਵਾਬ ਲੈ ਕੇ ਦਿਆ ਕਰੋ। ਸਾਡੇ ਸਵਾਲ ਦਾ ਤੁਸੀਂ ਜਵਾਬ ਨਹੀਂ ਲੈ ਕੇ ਦਿੰਦੇਗੇ ਹੈ ਜੀ ਅਸੀਂ ਤੁਹਾਡੇ ਤੋਂ ਪੁੱਛ ਰਹੇ ਹਾਂ, ਤੁਸੀਂ ਸਾਡੇ ਸਵਾਲ ਦਾ ਕੋਈ ਜਵਾਬ ਹੀ ਨਹੀਂ ਦੇ ਰਹੇ। ਪੰਜਾਬ ਦੇ ਵਿੱਚ ਨਸ਼ਾ, ਮੇਰੀ ਗੱਲ ਸੁਣੋ, ਪੰਜਾਬ ਦੇ ਵਿੱਚ ਨਸ਼ਾ ਵਧਿਆ ਜਾਂ ਘਟਿਆ ਦੱਸੋ? ਪੰਜਾਬ ਦਾ ਨਸ਼ਾ ਤੁਸੀਂ ਇੱਕ ਮਿੰਟ ਤੁਸੀਂ ਚਲਾਉਣ ਦੀ ਗੱਲ ਛੱਡੋ। ਇੱਕ ਮਿੰਟ ਚਲਾਉਣ ਦੀ ਗੱਲ ਛੱਡੋ। 2 ਸਾਲਾਂ ਤੁਸੀਂ ਇੱਕ ਕੰਮ ਭਾਲਦੇ ਹੋ 75 ਸਾਲ ਦੇ ਨੇ ਕੰਮਾਂ ਦਾ ਵੇਰਵਾ ਪੁੱਛੋ ਵੀ 75 ਸਾਲੇ ਕੀਤਾ ਕੀ ਇਹਨਾਂ ਨੇ? ਮੈਂ ਭਰਾਵਾਂ ਨੂੰ ਦੱਸਣਾ ਚਾਹਣਾ ਸਰਕਾਰ ਆ ਤੁਹਾਡੀ ਵਿਰੋਧੀ ਧਿਰ ਚ ਨਹੀਂ, ਤੁਸੀਂ ਵਿਰੋਧੀ ਧਿਰ ਨਹੀਂ, ਤੂੰ ਜਿਹੜੀ ਸਰਕਾਰ ਆ ਯਾਦ ਰੱਖੋ। 16 ਕਾਲਜ ਉਹ ਕਿੱਥੇ ਆ ਤੁਹਾਡੇ? 16 ਮੈਡੀਕਲ ਕਾਲਜ ਕਿੱਥੇ ਆ ਤੁਹਾਡੇ? ਉਹ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਬਣਾਏ ਆ? ਸਾਨੂੰ ਦੱਸੋ ਤਾਂ ਸਹੀ ਤੁਸੀਂ ਕੀਤਾ ਕੀ ਹੈ? 2.5 ਸਾਲਾਂ 'ਚ ਕੀ ਵਿਕਾਸ ਦਾ ਕੰਮ ਕਰਿਆ ਤੁਸੀਂ ਦੱਸੋ? ਕੀ ਕੀਤਾ ਵਾ? ਸਰਕਾਰ ਦੇ ਵੱਲ ਮੂੰਹ ਕਰਕੇ ਗੱਲ ਕਰੋ। ਇੱਕ ਮੈਨੂੰ ਪੰਜਾਬ ਦੇ ਵਿੱਚ ਜੰਮਿਆ ਭਗਵੰਤ ਮਾਨ ਤਾਂ ਹੀ ਬਣਿਆ ਸੀਐਮ ਆ। ਨਹੀਂ ਤੁਸੀਂ ਸੀਐਮ ਬਣਾਇਆ ਭਗਵੰਤ ਮਾਨ ਨੂੰ। ਦੁੱਖ ਹੈ ਕਿ ਤੁਹਾਨੂੰ ਨਹੀਂ ਬਣ ਗਿਆ 75 ਸੀਐਮ ਕਿਸੇ ਗੱਲ ਨਾਲ ਨਹੀਂ ਬਣਿਆ। ਉਹ ਤੁਹਾਨੂੰ ਦੁੱਖ ਹੈ ਵੀ ਵਧੀਆ ਕੰਮ ਕਰਦਾ ਹੈ। ਤਾਂ ਬਣਿਆ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਰੇ ਦੇ ਵਿੱਚ ਹੈਗੀ ਲੋਕਾਂ ਦਾ ਫਤਵਾ ਸੀਗਾ। ਪੜਿਆ ਲਿਖਿਆ ਨਹੀਂ ਹੈਗਾ ਉਹ ਪਹਿਲਾ ਫਤਵਾ ਉਹ ਤੋਂ ਪਹਿਲਾਂ ਪੜਿਆ ਕਿੱਥੇ? 95 ਸੀਟਾਂ ਲੋਕਾਂ ਨੇ ਦਿੱਤੀਆਂ। ਇਹ ਤਸਵੀਰਾਂ ਨੇ, ਅਸੀਂ ਤੁਹਾਡੇ ਨਾਲ ਕਿਸਾਨਾਂ ਦਾ ਮੁੱਦਾ ਇਹ ਕਹਿੰਦੇ ਸੀ ਅਸੀਂ ਦਿੱਲੀ 'ਚ ਕਣਕ 2600 ਰੁਪਿਆ ਖਰੀਦਦੇ ਆ, 22 ਫਸਲਾਂ ਤੇ ਐਮਐਸਪੀ ਦੇਵਾਂਗੇ। ਸਾਨੂੰ ਦੱਸੋ ਕਿਹੜੀ ਫਸਲ ਤੇ ਐਮਐਸਪੀ ਦਿੰਦਾ? ਸਰੇਆਮ ਮੁੱਖ ਮੰਤਰੀ ਮੁੱਕਰ ਗਿਆ, ਸਰੇਆਮ। ਬੀਬਾ ਜੀ ਇੱਕ ਮਿੰਟ ਓਏ ਖੜਨਾ ਜਾਓ ਯਾਰ, ਖੜ ਗੱਲ ਤਾਂ ਸੁਣ ਲਓ। ਪਹਿਲਾਂ ਐਂ ਦੱਸੋ ਤੁਹਾਡੇ ਚੋਂ ਬੋਲੂ ਕਿਹੜਾ ਬੰਦਾ? ਨਹੀਂ ਫਿਰ ਸਾਰੇ ਇੱਕ ਵਾਰ ਨਾ ਬੋਲੋ ਇਕੱਠੇ। ਵੱਡੀ ਗੱਲ ਇਹ ਸੀ ਇੱਕ ਮਿੰਟ ਜਿਹੜੀ ਵੱਡੀ ਗੱਲ ਇਹ ਸੀ ਇਹਨਾਂ ਨੇ ਸੇਧ ਦਿੱਤੀ ਸੀ ਲੋਕਾਂ ਨੂੰ ਸੇਧ ਇਹ ਦਿੱਤੀ ਸੀ ਵੀ ਤੁਸੀਂ ਲੀਡਰ ਨੂੰ ਖੜਾਓ, ਸਵਾਲ ਜਵਾਬ ਕਰੋ। ਹੁਣ ਤੁਸੀਂ ਨਾ ਤਾਂ ਸਵਾਲ ਕਰਦੇ ਹੋ ਨਾ ਕੋਈ ਜਵਾਬ, ਨਾ ਰੌਲਾ ਕਿਉਂ ਪਾਇਆ? ਜੇ ਇੱਕ ਮਿੰਟ ਅਕਾਲੀ ਦਲ ਮਾੜਾ ਸੀ, ਕਾਂਗਰਸ ਮਾੜੀ ਸੀ, ਪਿੱਛੇ ਹੋ ਕੇ ਬਹਿ ਗਏ। ਪਿੱਛੇ ਬਿਠਾਏ ਆ ਪਿੱਛੇ ਹੋ ਕੇ ਬਹਿ ਗਏ ਲੋਕਾਂ ਨੇ ਬਹੁਤ। ਹੁਣ ਤੁਸੀਂ ਦੱਸੋ ਕੀ ਚੰਗਾ ਕੀਤਾ? ਕੀ ਚੰਗਾ ਕੀਤਾ? ਇਹ ਪ੍ਰਧਾਨ ਜੀ ਲੋਕ ਤੁਹਾਨੂੰ ਨਹੀਂ ਵੜਨ ਦਿੰਦੇ। ਲੋਕ ਤੁਹਾਨੂੰ ਵੜਨ ਦਿੰਦੇ ਘਰਾਂ 'ਚ ਜਾ ਕੇ ਮੰਗ ਕੇ ਦਿਖਾ ਵੋਟਾਂ ਕਿਉਂ ਨਹੀਂ ਮੰਗਦੇ? ਤੁਸੀਂ ਚਾਹ ਪੀਣਾ ਘਰੇ ਬੈਠੋ ਵੋਟਾਂ ਜਿਹਨਾਂ ਕੋਲੇ ਉਹ ਮੰਡੀ ਦਾ ਪ੍ਰਧਾਨ ਨਹੀਂ ਬਣ ਰਿਹਾ। ਇੱਕ ਗਰੀਬ ਭਾਈ ਸਾਹਿਬ ਨੂੰ ਕਹਿਣਾ ਅਸੀਂ ਤਾਂ ਅਕਾਲੀ ਤੇ ਕਾਂਗਰਸ ਦਾ ਬਿਠਾਤੇ, ਤੁਹਾਡਾ ਲੋਕਾਂ 'ਚ ਪਿਆਰ ਹੈ ਨਾ? ਤੁਹਾਡੇ ਐਮਐਲਏ ਤੇ ਮੰਤਰੀ ਬਗੈਰ ਸਿਕਿਉਰਿਟੀ 'ਚੋਂ ਪਿੰਡਾਂ 'ਚ ਵੜ ਕੇ ਦੇਖਣ ਤਾਂ ਇਹ ਸਵਾਲ ਨੇ। ਅਸੀਂ ਤੁਹਾਡੇ ਨਾਲ ਜਿਹੜਾ ਕਿ ਨਾ ਤਾਂ ਕੋਈ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਵਾ, ਜਿਹੜੇ ਸਵਾਲ ਹੋ ਰਹੇ ਨੇ ਰੌਲੇ ਦੇ ਵਿੱਚ ਇਹ ਡਿਬੇਟ ਰਹੀ ਆ। ਇਹ ਡਿਬੇਟ ਰੌਲੇ ਦੇ ਵਿੱਚ ਰਹੀ ਆ। ਜੇਕਰ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਚਾਹੇ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਚੰਗੇ ਤਰੀਕੇ ਨਾਲ ਦਿੱਤਾ। ਤਾਂ ਇਹ ਤਸਵੀਰਾਂ ਨੇ, ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਨਾ ਤਾਂ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੇ ਪੁੱਤਾਂ ਤੇ ਐਨਐਸਏ ਕਿਉਂ ਲੱਗੀ, ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਕੀ ਹਾਲ ਆ, ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਮੁਹੱਲਾ ਕਲੀਨਿਕ ਗਏ ਕਿੱਥੇ, ਤੇ ਨਾ ਹੀ ਇੱਥੇ ਇਹ ਸਵਾਲਾਂ ਦਾ ਜਵਾਬ ਮਿਲਿਆ ਕਿ ਪੰਜਾਬ ਸਿਰ ਇੰਨਾ ਕਰਜ਼ਾ ਕਿਉਂ ਚੜਾਇਆ ਗਿਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਮੇਂ-ਸਮੇਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ।
ਜੇ ਬਾਈਬਲ ਕਲਾਂ ਗੋਲੀकांड ਹੋਇਆ ਜੀ 5 ਸਾਲ ਇੱਥੇ ਕਾਂਗਰਸ ਸੀ 2.5 ਸਾਲ ਹੁਣ ਇਹਨਾਂ ਨੂੰ ਹੋ ਗਏ ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਨਹੀਂ ਬੇਅਦਬੀ ਹੋਈ ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਹੀ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜਪਾਲ ਨੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਬੇ 'ਚ ਕਿੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ, ਨਸ਼ਾ ਆਮ ਵਿਕਦਾ ਹੈ। ਵੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ। ਉਸੇ ਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ, ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ। ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ, ਅਸੀਂ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਦਰੀਆਂ ਵਸਾਉਣ ਵਾਲੇ ਆ, ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ। ਹੁਣ ਵੋਟਾਂ ਚੋਣ ਲੜਾਉਣ ਨੂੰ ਇਹਨਾਂ ਨੂੰ ਸਾਰੇ ਹੀ ਮੰਤਰੀ ਖੜੇ ਕਰੇ ਇਹਨਾਂ ਨੇ। ਕੋਈ ਤਾਂ ਹੋਊ ਆਮ ਘਰਾਂ ਦਾ। ਕਿ ਲਾਭ ਸਿੰਘ ਗੋਗੇ ਵਰਗੇ ਸਾਡੇ ਆਈਡਲ ਬਣਨਗੇ? ਇਹੋ ਜਿਹੇ ਬੰਦੇ। ਉਹਦੇ ਫਾਦਰ ਸਾਹਿਬ ਦੀ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਦੱਸਣ ਭਗਵੰਤ ਮਾਨ ਜੀ ਦੀ ਘਰ ਵਾਲੀ, ਭੈਣ ਜੀ ਤੇ ਮਾਤਾ ਜੀ, ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ? ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ, ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ। ਦੱਸੋ। ਕੈਂਡੀਡੇਟ ਪੰਜਾਬ ਦੇ ਜੀ ਇਹ ਬਰਨਾਲੇ ਤੋਂ ਆ, ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਤਾਂ ਕੋਈ ਕਾਨੂੰਨ ਨੂੰ ਹੈ ਨਹੀਂਗਾ। ਗੱਲ ਮੁੱਦਿਆਂ ਦੀ ਕਰੋ। ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, SCBC ਨੂੰ ਦਿੱਤੀ ਸੀ। ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ, ਬਿੱਲ ਨਹੀਂ ਆਇਆ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ ਜਰਨਲ ਕੈਟਾਗਰੀ ਵਾਲਿਆਂ ਤੇ, ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਦੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। 2 ਮਿੰਟ ਯਾਰ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ। ਇਹਨਾਂ ਨੇ ਉਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਉਹ ਲਿਖਿਆ, ਉਹ ਸਾਹਮਣੇ ਲਿਖਿਆ, ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ। ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਮੈਂ ਕਹਿੰਦਾ ਸ਼ੇਮ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕੀ ਕਰਦੇ ਇਹ? ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ? ਇਹਨਾਂ ਨੂੰ ਪੁੱਛ ਲਓ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ। ਇਹ ਸੁੱਚਾ ਲੰਗਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਸੁਣ ਲਾ। ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ। ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉਹ ਭਰਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ। ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸ ਨੂੰ ਕੁਝ ਨਹੀਂ ਲੈਣਾ। ਇਹ ਰਾਜ ਪ੍ਰਬੰਧ ਨਕਾਰ ਦਿਆ ਇਹੋ ਜਿਹੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦਿਆ ਤੁਹਾਡੇ ਸੱਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਾਂਗੇ ਪੰਜਾਬ ਚੋਂ। ਤਪੇ ਵਿੱਚ ਖੜੇ ਆ। ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ MCਆਂ ਨੇ। ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ?
20 ਲੱਖ ਦਾ ਤੁਹਾਨੂੰ ਮੱਥਾ ਟੇਕਤਾ। ਇਹ ਤੁਹਾਡਾ ਰਾਜ ਪ੍ਰਬੰਧ ਆ, ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ। ਉਹ ਤੁਹਾਨੂੰ ਦੁੱਖ ਹੈ ਵੀ ਵਧੀਆ ਕੰਮ ਕਰਦਾ ਤਾਂ ਬਣਿਆ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਮ ਦੇਸ਼ ਭਰ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਨੇ ਤਾਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਚੋਣ ਜਾਬਤੇ ਜਿਹੜੇ ਕਿ ਲੱਗੇ ਹੋਏ ਨੇ, ਪਰ ਵੱਖ-ਵੱਖ ਸਟੇਟਾਂ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ ਪੈ ਰਹੀਆਂ ਨੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਦਿਖਾ ਰਹੇ ਹਾਂ। ਲਗਾਤਾਰ ਜਿਸ ਦਿਨ ਤੋਂ ਚੋਣ ਜਾਬਤਾ ਲੱਗਿਆ, ਜਿਸ ਦਿਨ ਤੋਂ ਉਮੀਦਵਾਰ ਐਲਾਨੇ ਗਏ ਨੇ, ਤਾਂ ਇਸ ਤੋਂ ਪਹਿਲਾਂ ਅਸੀਂ ਉਮੀਦਵਾਰਾਂ ਦੀਆਂ ਇੰਟਰਵਿਊਜ਼ ਵੱਖ-ਵੱਖ, ਬੇਸ਼ੱਕ ਉਹ ਕਾਂਗਰਸ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਬੀਜੇਪੀ ਦੇ ਨਾਲ ਸੰਬੰਧਿਤ ਹੋਣ, ਅਸੀਂ ਹਰ ਇੱਕ ਦੀ ਜਿਹੜੀ ਕਿ ਗੱਲਬਾਤ ਆ ਉਹ ਰੱਖ ਰਹੇ ਹਾਂ, ਹਰ ਇੱਕ ਦੇ ਕੋਲ ਪਹੁੰਚ ਰਹੇ ਹਾਂ, ਹਰ ਇੱਕ ਨੂੰ ਜਿਹੜੇ ਕਿ ਮੁੱਦੇ ਆ ਉਹ ਪੁੱਛ ਰਹੇ ਹਾਂ। ਤੇ ਅੱਜ ਕੁਝ ਇਦਾਂ ਦਾ ਮਾਹੌਲ ਆ ਜਿਹੜਾ ਉਹ ਸੰਗਰੂਰ ਹਲਕਾ ਜਿਹੜਾ ਕਿ ਲੋਕ ਸਭਾ ਦਾ ਪੈ ਜਾਂਦਾ, ਤੇ ਜੇਕਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਭਦੌੜ ਦਾ ਹਲਕਾ ਪੈ ਜਾਂਦਾ। ਅਸੀਂ ਉੱਥੇ ਖੜੇ ਹੋਏ ਹਾਂ ਅੱਜ। ਤਪਾ ਸ਼ਹਿਰ ਆ, ਤਪੇ ਸ਼ਹਿਰ ਦੀ ਜਿਹੜੀ ਵੋਟ ਆ ਉਹ ਕਾਫੀ ਵੋਟ ਆ ਜਿਹੜੀ ਕਿ ਜਿੱਧਰ ਨੂੰ ਜਾਂਦੀ ਆ ਤਾਂ ਉਧਰਲੇ ਪਾਸਿਓਂ ਭਦੌੜ ਹਲਕੇ ਦਾ ਉਹ ਪਾਸਾ ਜਿਹੜਾ ਉਹ ਪਲਟਿਆ ਜਾਂਦਾ। ਤਾਂ ਅਸੀਂ ਅੱਜ ਇੱਥੇ ਵਪਾਰੀ ਵਰਗ ਦੇ ਨਾਲ, ਆਮ ਲੋਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਰੱਖਾਂਗੇ, ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਵਰਕਰ ਨੇ, ਉਹ ਮੌਜੂਦ ਨੇ। ਬੇਸ਼ੱਕ ਉਹ ਕਾਂਗਰਸ ਦੀ ਗੱਲ ਕਰ ਲਈਏ, ਕਿਉਂਕਿ ਕਾਂਗਰਸ ਆਮ ਆਦਮੀ ਪਾਰਟੀ ਦਾ ਇੰਡੀਆ ਅਲਾਇੰਸ ਗੱਠਜੋੜ ਹੋਇਆ ਹੋਇਆ, ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਅੱਡੋ-ਅੱਡੋ ਲੜ ਰਹੇ ਨੇ। ਤਾਂ ਸਾਡੇ ਨਾਲ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ, ਵੱਡੇ ਜਿਹੜੇ ਲੋਕ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਲੋਕਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਕਰਨੀ ਸਟਾਰਟ ਕਰਦੇ ਹਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਸ਼ੁਰੂਆਤ ਪਹਿਲਾਂ ਤੁਹਾਡੇ ਤੋਂ ਕਰ ਲਈਏ। ਤੁਸੀਂ ਸੱਤਾ ਧਿਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ, ਜਿਨ੍ਹਾਂ ਦੇ ਆਧਾਰ ਤੇ ਤੁਸੀਂ ਵੋਟਾਂ ਮੰਗ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੇਖੋ ਜੀ, ਜਿਹੜਾ ਪਾਣੀਆਂ ਦੀ ਗੱਲ ਹੋਈ ਸੀਗੀ, ਖਾਲਾਂ ਦੀ, ਉਹ ਹੋਇਆ ਜੀ, ਠੀਕ ਆ। ਹਸਪਤਾਲਾਂ ਟੈਸਟ ਆ, ਦਵਾਈਆਂ ਦਾ ਕੰਮ ਹੋਇਆ ਜੀ, ਠੀਕ ਆ ਜੀ। ਤੇ ਜਿਵੇਂ ਖਾਲ ਬਣੀ ਜਾਂਦੇ ਨੇ, ਅੰਡਰਗਰਾਊਂਡ ਪੈਪ ਪਈ ਜਾਂਦੇ ਨੇ, ਇਹਨਾਂ ਦੇ ਆਧਾਰ ਤੇ ਜੇਕਰ ਜਿਹੜੇ ਕਿਸਾਨ ਨੇ ਬੜੇ ਖੁਸ਼ ਨੇ। ਪੇਂਡੂ ਵੋਟ ਦਾ ਝੁਕਾ ਆਮ ਆਦਮੀ ਪਾਰਟੀ ਵੱਲ ਆ ਜੀ, ਠੀਕ ਹੈ ਜੀ। ਟੋਲ ਪਲਾਜ਼ੇ ਬੰਦ ਹੋਏ ਆ ਜੀ, ਠੀਕ ਆ। ਉਹ ਪਹਿਲਾਂ ਵੀ ਹੋ ਸਕਦੇ ਸੀ ਅਕਾਲੀ ਕਾਂਗਰਸ ਵੇਲੇ, ਪਰ ਉਹਨਾਂ ਨੇ ਨਹੀਂ ਕੀਤੇ, ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੀ ਬੰਦ ਕੀਤਾ। ਐਸੇ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣ ਮੈਦਾਨ 'ਚ ਆਏ ਹਾਂ ਜੀ, ਤੇ ਵੋਟ ਮੰਗ ਰਹੇ ਹਾਂ। ਤਾਂ ਇਹ ਜਿਹੜੇ ਮੁੱਦੇ ਨੇ ਇਹਨਾਂ ਨੇ ਦੱਸੇ ਨੇ ਕਿ ਜਿਹੜੇ ਬਹੁਤ ਸਾਰੇ ਮੁੱਦੇ ਕਹਿੰਦੇ ਹੋਰ ਵੀ ਨੇ, ਪਰ ਸਭ ਤੋਂ ਅਹਿਮ ਮੁੱਦੇ ਤੇ ਜਿਹੜੇ ਤੇ ਚੋਣ ਲੜੀ ਜਾ ਰਹੀ ਆ ਅੱਜ, ਜਿਹੜਾ ਪੰਜਾਬ ਦਾ ਅਹਿਮ ਮੁੱਦਾ, ਉਹ ਮੁੱਦਾ ਹੈਗਾ ਕਿ ਪੰਜਾਬ ਦੇ ਮੁੰਡਿਆਂ ਨੂੰ ਡਿਬਰੂਗੜ੍ਹ ਕਿਉਂ ਭੇਜਿਆ ਗਿਆ। ਇਹ ਸਭ ਤੋਂ ਅਹਿਮ ਮੁੱਦਾ। ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ, ਉੱਥੇ ਬੀਜੇਪੀ ਵੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ। ਬੀਜੇਪੀ ਦੇ ਉੱਪਰ ਕਿਸਾਨ ਨੇ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਸਾਨੂੰ ਦਿੱਲੀ ਦੇ ਬਾਰਡਰਾਂ ਤੱਕ ਕਿਉਂ ਨਹੀਂ ਪਹੁੰਚਣ ਦਿੱਤਾ ਗਿਆ, ਕਿਉਂ ਸਾਡਾ ਜਿਹੜਾ ਸ਼ੁਭ ਕਰਨਾ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤਾਂ ਅਜਿਹੇ ਹੀ ਜਿਹੜੇ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਜੇਕਰ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਕਿ ਤੁਸੀਂ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਤਾਂ ਅਸੀਂ ਅਕਾਲੀ ਦਲ ਵੱਲ ਚੱਲਦੇ ਹਾਂ। ਜਿਵੇਂ ਅਕਾਲੀ ਦਲ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਹੋ ਕਿ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਜੇ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਜੀ, 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ, ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਇਹ ਤਾਂ ਬਿਨਾਂ ਗੱਲ ਦੇ ਬਣਾਏ ਆ। ਇਹ ਸਾਰਾ ਜਿੰਨਾ ਵੀ ਸੀਗਾ, ਜਿੰਨੀ ਬੇਅਦਬੀ ਹੋਈ, ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜ ਫੜ ਲਿਆ। ਆਹ ਸਾਡਾ ਤਾਂ ਹੋ ਗਿਆ। ਤੁਸੀਂ ਹੁਣ ਕਿਹੜੇ ਆਧਾਰ ਤੇ ਵੋਟਾਂ ਮੰਗ ਰਹੇ ਹੋ? ਤੁਸੀਂ ਅਕਾਲੀ ਦਲ ਨਾਲ ਸੰਬੰਧਿਤ ਹੋ, ਤੁਸੀਂ ਸਾਬਕਾ ਚੇਅਰਮੈਨ ਵੀ ਹੋ ਇਸ ਹਲਕੇ ਦੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਬੇ 'ਚ ਇੱਕ ਇੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਅਸੀਂ ਵਿਕਾਸ ਦੇ ਤੇ ਭਾਈਚਾਰਕ ਸਾਂਝ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਾਂ। ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ। ਕੋਈ ਜੀ ਹਾਂ, ਇਹ ਹਾਂਜੀ, ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ
ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ ਨਸ਼ਾ ਆਮ ਵਿਕਦਾ ਹੈ। ਇਹ ਕਹਿੰਦੇ ਸੀ ਮਜੀਠੀਆ ਨਸ਼ਾ ਵਿਕਾਉਂਦਾ ਹੈ। ਹੁਣ ਇਹਨਾਂ ਦੇ ਕੁੰਵਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਏ ਹੈ ਵੀ ਰਾਘਵ ਚੱਡਾ ਸ਼ਰੇਆਮ ਨਸ਼ਾ ਵਿਕਾਉਂਦਾ ਹੈ ਔਰ ਉਹਨੇ ਆਪ ਦੇ ਉੱਥੇ ਮੁਲਾਜ਼ਮ ਲਾਏ ਹੈ। ਕਿਉਂ ਨਹੀਂ ਉਹਦੀ ਇਨਕੁਆਇਰੀ ਕਰਕੇ ਜੋ ਹੈ ਬੰਦੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ? ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ। ਨਸ਼ਿਆਂ ਤੇ ਇਹ ਦੱਸਣ ਸਾਨੂੰ ਵੀ ਇਹਨਾਂ ਨੇ ਕੀ ਕੀਤਾ 2 ਸਾਲਾਂ 'ਚ। ਕੀ ਕੀਤਾ ਜੀ ਤੁਹਾਡੀ ਪਾਰਟੀ ਨੇ ਨਸ਼ਿਆਂ ਤੇ? ਜਿਵੇਂ ਇਹਨਾਂ ਨੇ ਕਿਹਾ ਕਿ ਕੀ ਕੀਤਾ ਨਸ਼ਿਆਂ ਤੇ, ਜੋ ਤੁਹਾਡਾ ਵਿਧਾਇਕ ਆ ਕੁੰਵਰ ਵਿਜੇ ਪ੍ਰਤਾਪ ਉਹ ਇਲਜ਼ਾਮ ਲਾ ਰਹੇ ਨੇ, ਸ਼ਰੇਆਮ ਲੋਕਾਂ ਦੇ ਵਿੱਚ ਖੜ ਕੇ ਡਿਬੇਟ ਸਪੀਚ ਦਿੰਦੇ ਨੇ, ਕਹਿੰਦੇ ਕਿ ਰਾਘਵ ਚੱਡਾ ਜਿਹੜਾ ਕਿ ਉਹ ਨਸ਼ੇ ਵਿਕਾ ਰਿਹਾ। ਦੇਖੋ ਜੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ ਤੋਂ। ਉਦੋਂ ਕਾਨੂੰਨ ਵਾਲੀ ਵਧੀਆ ਸੀ, ਉਹਦੀ ਕੁੜੀ ਦੀ ਇੱਜ਼ਤ ਬਚਾਉਂਦਾ ਸੀ ਨਾ ਅਕਾਲੀ ਦਲ ਨੇ। ਸਰਕਾਰ ਵਾਲੇ ਸ਼ਰੇਆਮ ਗੁੰਡਾਗਰਦੀ ਹੁੰਦੀ ਹੈਗੀ। ਕੌਣ ਕਹਿੰਦਾ ਗੁੰਡਾਗਰਦੀ ਨਹੀਂ ਹੁੰਦੀ ਸੀਗੀ? ਮੰਨ ਲਓ ਅਸੀਂ ਵਪਾਰੀ ਲੋਕ ਅਸੀਂ ਸਹਿਮੇ ਰਹਿੰਦੇ ਸੀਗੇ, ਚਲੋ ਠੀਕ ਆ, ਸਾਡੇ ਭਰਾ ਸਾਡੇ ਨਾਲ ਹੈਗੇ, ਇਹੋ ਜੀ ਗੱਲ ਨਹੀਂ, ਪਰ ਸਾਨੂੰ ਡਰ ਤਾਂ ਲੱਗਦਾ ਸੀ ਨਾ ਉਦੋਂ। ਹੁਣ ਵਪਾਰੀ ਆਜ਼ਾਦ ਨੇ, ਹੁਣ ਵਪਾਰੀਆਂ ਦੇ ਕੋਈ ਡਰ ਨਹੀਂਗਾ, ਕੋਈ ਡਰ ਨਹੀਂ ਵਪਾਰੀ ਨੂੰ। ਆਸ ਤਾਂ ਹੈਗੀ ਆ ਜਦੋਂ ਮੰਨ ਲਓ ਉਹਨਾਂ ਦਾ ਹਮਲਾ ਹੁੰਦਾ ਡਰ ਤਾਂ ਪੈਦਾ ਹੁੰਦਾ ਹੈਗਾ, ਪਰ ਉਹ ਗੱਲ ਨਹੀਂ ਹੈਗੀ ਵੀ ਡਰੂਗਾ। ਕੋਈ ਡਰ ਨਹੀਂ ਵਪਾਰੀ ਨੂੰ, ਕੋਈ ਡਰ ਨਹੀਂ। ਮੈਂ ਆਮ ਵਪਾਰੀ ਹੈਗਾ ਜਾਂ ਮੈਂ ਅੱਗਰ ਵਾਲਾ, ਮੈਨੂੰ ਕੋਈ ਡਰ ਨਹੀਂ ਕਿਸੇ ਦਾ। ਸਿੱਧੂ ਮੂਸੇਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ, ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ, ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ ਸੀ ਵੀ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ ਨਹੀਂ। ਉਸ ਦੇ ਕਾਰਵਾਈ ਹੋਈ ਹੈਗੀ, ਜਿੰਨੇ ਹੋ ਗਏ ਫੜੇ ਗਏ ਆ ਕਿ ਜਿਹੜੀ ਕਾਰਵਾਈ ਆ ਮੰਨ ਲਓ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ। ਗੈਂਗਸਟਰਾਂ ਦਾ ਆਪਣਾ ਐਨਕਾਊਂਟਰ ਵੀ ਹੋਇਆ ਇਹਦੇ ਵਿੱਚੋਂ ਇੰਟਰਵਿਊਆਂ ਹੋ ਜਾਣੀਆਂ, ਉਸ ਦਾ ਕੀ ਕਾਰਨ ਹੈ? ਉਹਦਾ ਕੋਈ ਕਾਰਨ ਨਹੀਂ, ਸਾਰੇ ਸਾਹਮਣੇ ਆ ਰਿਹਾ ਜੀ, ਉਹਦੀ ਤਫਤੀਸ਼ ਹੋ ਰਹੀ ਹੈ ਜੀ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਜਗਦੀਪ ਪਟਿਆਲ ਨੇ ਦੇਖੀ, ਤੁਸੀਂ ਦੇਖੀ ਉਹ ਸਾਰਿਆਂ ਨੇ ਦੇਖੀ ਹੋਣੀ ਹੈ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਪੰਜਾਬ ਤੋਂ ਬਾਹਰ ਹੋਈ ਹੈ ਡਿਬੇਟ। ਉਹ ਤੁਸੀਂ ਕੀ ਮੰਨਦੇ ਹੋ? ਕਹਿੰਦੇ ਕਿ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ, ਤੁਹਾਡਾ ਤਾਂ ਕਾਂਗਰਸ ਦਾ ਉਮੀਦਵਾਰ ਰਿਹਾ ਸਿੱਧੂ ਮੂਸੇਵਾਲਾ। ਬਾਈ ਸਾਹਿਬ ਜੀ, ਆਪਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਖੜੇ ਆਂ। ਮੈਨੂੰ ਐਂ ਲੱਗ ਰਿਹਾ ਹੈ ਵੀ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ, ਪਰ ਇਹਨਾਂ ਦਾ ਮੁੱਖ ਮੰਤਰੀ ਲਾ ਲਓ, ਇਹਨਾਂ ਦੇ MLA ਲਾ ਲਓ, ਉਹਨਾਂ ਨੂੰ ਐਂ ਲੱਗ ਰਿਹਾ ਵੀ ਹਜੇ ਵੀ ਵਿਰੋਧੀ ਧਿਰ 'ਚ ਹੀ ਬੈਠੇ ਆ। ਲੋਕਾਂ ਦਾ ਤੇ ਵਿਰੋਧੀ ਪਾਰਟੀਆਂ ਦਾ ਉਹਨਾਂ ਨੂੰ ਸਵਾਲ ਕਰਨ ਦਾ ਫਰਜ਼ ਹੈ, ਪਰ ਉਹ ਸਵਾਲ ਸਰਕਾਰ ਆਪ ਹੋ ਕੇ ਉਹ ਲੋਕਾਂ ਨੂੰ ਸਵਾਲ ਕਰਦੇ ਤੇ ਵਿਰੋਧੀ ਧਿਰਾਂ ਨੂੰ ਸਵਾਲ ਕਰਦੇ ਨੇ। ਹੁਣ ਇਹ ਕਹਿੰਦੇ ਆ ਵੀ ਇੱਥੇ ਲਾਅ ਆਰਡਰ ਬਹੁਤ ਵਧੀਆ, ਇੱਥੇ ਵਪਾਰੀ ਸੁੱਖ ਹੈ। ਰੋਜ਼ ਦਿਨ ਦੀ ਦਿਨ ਰੋਜ਼ 2 ਤੋਂ 3 ਦੀ ਐਵਰੇਜ, ਰੋਜ਼ 2 ਤੋਂ 3 ਕਤਲ ਹੋ ਰਹੇ ਨੇ। ਕਿਹੜੇ ਪਾਸੋਂ ਵਪਾਰੀ ਸੁੱਖ ਹੈ? ਇਹਨਾਂ ਦੇ ਕਹਿਣ ਨਾਲ ਥੋੜੀ ਸੌਖਾ ਹੋ ਜਾਊਗਾ। ਤੁਸੀਂ ਸਾਰੇ ਬਾਜ਼ਾਰ 'ਚ ਜਾਓ, ਮਾਈਕ ਲੈ ਕੇ ਸਾਰੇ ਬਾਜ਼ਾਰ 'ਚੋਂ ਪੁੱਛੋ ਵੀ ਕਿਹੜੇ ਪਾਸੇ ਵਪਾਰੀ ਸੁੱਖ ਹੈ। ਫਿਰ ਇਹ ਕਹਿੰਦੇ ਵੀ ਅਸੀਂ ਵਿਕਾਸ ਕੀਤਾ, ਇੰਨੇ ਲੱਖਾਂ ਕਰੋੜ ਰੁਪਏ ਇਹਨਾਂ ਨੇ ਕਰਜ਼ਾ ਚੜਾਤਾ, ਇੱਕ ਇੱਟ ਵੀ ਨਹੀਂ ਲੱਗੀ ਪੂਰੇ ਪੰਜਾਬ ਦੇ ਵਿੱਚ। ਸਾਡੇ ਐਡੇ ਲੰਮੇ ਸਮੇਂ ਦੇ ਵਿੱਚ 5 ਸਾਲ ਦੇ ਵਿੱਚ ਇੱਕ MP ਵਿਜੇਂਦਰ ਸਿੰਗਲਾ ਜੋ ਇੱਥੇ 5 ਸਾਲ MP ਰਿਹਾ, 5 ਸਾਲਾਂ ਦੇ ਵਿੱਚ ਉਹਨੇ ਸਿਹਤ ਸਹੂਲਤਾਂ ਨੂੰ ਲੈ ਕੇ ਮਿੰਨੀ PGI ਸੰਗਰੂਰ ਦੇ ਵਿੱਚ ਇੰਨੇ ਕਰੋੜ 500-600 ਕਰੋੜ ਰੁਪਏ ਦਾ ਮਿੰਨੀ PGI ਖੜਾ ਕਰਤਾ। ਤੁਸੀਂ ਵਿਜੇਂਦਰ ਸਿੰਗਲੇ ਦੀ ਗੱਲ ਕਰ ਰਹੇ ਹੋ। ਵਿਜੇਂਦਰ ਸਿੰਗਲੇ ਦੇ ਉੱਪਰ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸਿੱਖਿਆ ਮੰਤਰੀ ਰਹੇ ਨੇ ਬੇਰੁਜ਼ਗਾਰ, ਉਸ ਦੀ ਕੋਠੀ ਦੇ ਮੂਹਰੇ ਬੈਠੇ ਰਹੇ ਨੇ 5 ਸਾਲ, ਉਹ ਕੋਠੀ ਦੇ ਮੂਹਰੋਂ ਨਹੀਂ ਹਿੱਲੇ ਜਿਹੜੇ ਬੇਰੁਜ਼ਗਾਰ ਨੇ। ਜੇ ਵਿਜੇਂਦਰ ਸਿੰਗਲਾ ਇੰਨਾ ਸਹੀ ਸੀ ਤਾਂ ਉਹ ਕੈਂਡੀਡੇਟ ਇੱਥੋਂ ਕਿਉਂ ਨਹੀਂ ਲਾਣਿਆ ਕਾਂਗਰਸ ਸਰਕਾਰ ਨੇ ਉਹਨੂੰ ਦੁਬਾਰੇ? ਉਹ ਉੱਥੇ ਕਿਉਂ ਗਿਆ ਅਨੰਦਪੁਰ ਸਾਹਿਬ ਤੋਂ? ਫੈਸਲਾ ਸਾਡਾ ਫੈਸਲਾ ਨਹੀਂ, ਉਹ ਪਾਰਟੀ ਦਾ। ਉਹ ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ, ਇੱਕ ਮਿੰਟ, ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ ਕਿ ਜਿਹੜੇ ਦਰਿਆ ਵਸਾਉਣ ਵਾਲੇ ਆ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ ਪਾਰਟੀ ਨੇ। ਜਿਹੜਾ ਹੁਣ MLA MP ਦੀ ਟਿਕਟ ਲੜ ਰਿਹਾ, ਉਹ ਇੱਕ ਮੰਤਰੀ ਲੜ ਰਿਹਾ। ਹੋ ਗਿਆ ਜੀ, ਉਹ ਵੀ ਵਸਾਈਆਂ ਨੇ, ਉਹਦਾ ਵੀ ਹੱਕ ਆ। ਉਹਨੇ ਕਿਹੜਾ ਦਰਿਆ ਨਹੀਂ ਵਸਾਈਆਂ, ਉਹਨੇ ਵੀ ਝੰਡੇ ਲਾਇਆ। ਅਮੀਤ ਨੇ ਵੀ ਬਹੁਤ ਮਿਹਨਤ ਕੀਤੀ ਆ ਪਾਰਟੀ। ਹਾਂਜੀ। ਇਹ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਇਸ ਟਾਈਮ MLA ਮੰਤਰੀ ਵੀ ਨੇ, ਉਹ ਚੋਣ ਲੜ ਰਹੇ ਆ। ਜਦੋਂ ਉਹ MP 'ਚ ਜੇ ਕੋਈ ਜਿੱਤ ਗਿਆ, ਵੈਸੇ ਤਾਂ ਇਹਨਾਂ ਦਾ ਜਿੱਤਦਾ ਨਹੀਂ ਕੋਈ, ਜੇ ਕੋਈ ਜਿੱਤ ਵੀ ਗਿਆ ਤਾਂ ਉਹ ਕੀ MLA ਦੀ ਸੀਟ ਛੱਡੂਗਾ? ਜਦੋਂ MLA ਦੀ ਸੀਟ ਛੱਡੂਗਾ ਤਾਂ ਜਿਹੜੇ ਆਮ ਲੋਕਾਂ ਦੇ ਪੈਸੇ ਆ ਟੈਕਸ ਦੇ, ਉਹ ਦੁਬਾਰੇ ਫੇਰ ਖਰਚ ਹੋਣਗੇ, ਦੁਬਾਰਾ ਫੇਰ ਚੋਣ ਹੋਊਗੀ। ਕੀ ਇਹ ਚੰਗੀ ਗੱਲ ਹੈ? ਇਹ ਕਹਿੰਦੇ ਸੀ ਸਾਡੀ ਆਮ ਘਰਾਂ ਦੇ ਲੋਕਾਂ ਦੀ, ਆਮ ਘਰਾਂ ਦੇ ਜਵਾਕਾਂ ਦੀ ਪਾਰਟੀ ਹੈ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ। ਹੁਣ ਵੋਟਾਂ ਚੋਣ ਲੜਾਉਣ ਨੂੰ ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਇੱਕ ਜੀ ਇਹ ਜਿਹੜਾ VIP ਇੱਕ ਮਿੰਟ ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ
ਵੀ ਇੱਕ ਦੱਸਣ ਭਗਵੰਤ ਮਾਨ ਜੀ ਦੀ ਘਰ ਵਾਲੀ ਭੈਣ ਜੀ ਤੇ ਮਾਤਾ ਜੀ ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ। ਸੰਵਿਧਾਨਕ ਅਧਿਕਾਰ ਕੋਈ ਹੈ ਜਿਹੜਾ ਇਹ ਪੁੱਛ ਰਹੇ ਨੇ? ਇਹ ਅਕਾਲੀ ਦਲ ਦੇ ਨੇ ਨਾ, ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ ਦੱਸੋ ਕੈਂਡੀਡੇਟ ਪੰਜਾਬ ਦੇ ਵੀ ਜੀ ਇਹ ਬਰਨਾਲੇ ਤੋਂ ਆ, ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਦਾ ਕੋਈ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕੈਂਡੀਡੇਟ ਦਾ ਕਿਸੇ ਤੁਹਾਡੀ ਇੱਕ ਮਿੰਟ। ਹਾਂਜੀ, ਬਿਜਲੀ ਫ੍ਰੀ ਹੋਈ ਹੈ ਇਹਨਾਂ ਦੀ ਜ਼ਿਮੀਂਦਾਰਾਂ ਦੀ, ਪਹਿਲਾਂ ਕੋਈ ਦਿੰਦਾ ਨਹੀਂ ਸੀਗਾ। ਮੇਰੀ ਗੱਲ ਸੁਣੋ, ਬਾਦਲ ਸਰਕਾਰ ਨੇ ਵੀ ਮੋਟਰਾਂ ਫ੍ਰੀ ਦਿੱਤੀਆਂ। ਇਹਨੂੰ ਦਿੱਤੀ ਸੀ, ਗਰੀਬਾਂ ਨੂੰ ਨਹੀਂ ਦਿੱਤੀ। ਕੱਲੇ ਗਰੀਬਾਂ ਨੂੰ ਨਹੀਂ ਦਿੱਤਾ। ਪੰਜਾਬ ਦਾ ਕੈਂਡੀਡੇਟ ਕਿਤੋਂ ਵੀ ਲੜ ਸਕਦਾ ਚੋਣ। ਜਨਰਲ ਕੈਟਾਗਰੀ ਨੂੰ ਅੱਜ ਤੱਕ ਕਿਹਨੇ ਉਹ ਕੀਤਾ? ਇੱਕ ਮਿੰਟ ਗੱਲ ਸੁਣ ਯਾਰ। ਉਹ ਗਿਣਾਓ। ਜਨਰਲ ਕੈਟਾਗਰੀ ਨੂੰ ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, ਐਸਸੀਬੀਸੀ ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ ਬਿੱਲ ਨਹੀਂ ਆਇਆ ਹਜੇ ਤੱਕ। ਬਾਦਲ ਸਰਕਾਰ ਨੇ 400 ਯੂਨਿਟ ਦਿੱਤੀ ਸੀਗੀ, ਐਸਸੀਬੀਸੀ ਉਹ ਨੂੰ ਵੀ ਦਿੱਤੀ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ। ਇੱਕ ਮਿੰਟ ਇਹਨੇ 600 ਯੂਨਿਟ ਫ੍ਰੀ ਦਿੱਤੀ ਆ। ਮੇਰੀ ਗੱਲ ਸੁਣੋ, ਜਰਨਲ ਕੈਟਾਗਰੀ ਵਾਲਿਆਂ ਤੇ ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ, 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਜੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। ਪਹਿਲਾਂ ਮੇਰੀ ਗੱਲ ਸੁਣ ਲਓ, ਬਿਜਲੀ ਫ੍ਰੀ ਕਾਹਦੀ ਦਿੱਤੀ? ਗਰਮੀਆਂ ਇੱਕ ਮਿੰਟ, ਸਰਦੀਆਂ ਦੇ ਵਿੱਚ 15% ਘਰਾਂ ਨੂੰ ਸਰਦੀਆਂ ਦੇ ਵਿੱਚ ਬਿੱਲ ਮਾਫ ਹੋਇਆ। 600 ਦੇ ਇੱਕ ਏਜੰਟ ਆ ਜੇ ਸਾਰੇ ਬਿੱਲ ਦੇ ਪੈਸੇ ਲੈਂਦੇ ਨੇ। ਚੰਨੀ ਸਾਹਿਬ ਸੀ ਸਾਡੇ, ਇੱਕ ਮਿੰਟ, ਚੰਨੀ ਸਾਹਿਬ ਨੇ 100 ਦਿਨ ਰਾਜ ਕੀਤਾ। 3 ਰੁਪਏ ਯੂਨਿਟ ਰੇਟ ਘਟਾਇਆ, 3 ਰੁਪਏ, ਜਿਹਦਾ ਕਿ ਸਾਰੇ ਵਪਾਰੀਆਂ ਨੂੰ ਮੈਂ ਸਵਾਲ ਲੈ ਲਾਂ ਇਧਰੋਂ ਵੀ ਜੀ। ਕੋਈ ਮੁੱਦਾ ਹੈ ਤੁਹਾਡੇ ਕੋਲ? ਹੈ ਕੋਈ ਮੁੱਦਾ? ਤੁਸੀਂ ਮਾਨਦਾਨ ਨਾਲ ਸੰਬੰਧਿਤ ਹੋ, ਤੁਹਾਡੇ ਕੋਲ ਕੋਈ ਮੁੱਦਾ ਹੈ? ਮੈਂ ਪਹਿਲੀ ਗੱਲ ਮਾਨਦਾਨ ਨਾਲ ਸੰਬੰਧਿਤ ਨਹੀਂ, ਮੈਂ ਆਜ਼ਾਦ ਸੋਚ ਦੇ ਤਹਿਤ ਮਾਨ ਸਾਹਿਬ ਦੀ ਸਪੋਰਟ ਕਰ ਰਿਹਾ। ਦੇਖੋ, ਪੰਜਾਬ ਬਦਲ ਚਾਹੁੰਦਾ ਸੀਗਾ, ਪੰਜਾਬ ਬਦਲ ਚਾਹੁੰਦਾ ਸੀ। ਪੰਜਾਬ ਨੇ ਆਮ ਆਦਮੀ ਨੂੰ ਚੁਣਿਆ। ਅਸੀਂ ਅਕਾਲੀਆਂ ਤੋਂ ਅੱਕ ਗਏ, ਕਾਂਗਰਸ ਚੁਣ ਲਈ, ਕਾਂਗਰਸ ਤੋਂ ਅੱਕ ਗਏ, ਅਕਾਲੀ ਚੁਣ ਲਿਆ, ਅਕਾਲੀਆਂ ਤੋਂ ਅੱਕ ਗਏ, ਆਮ ਆਦਮੀ ਚੁਣ ਲਿਆ। ਸੋ ਅੱਜ ਲੋੜ ਹੈ, ਜਿਹੜਾ ਸਿੱਖ ਅਰਦਾਸਾਂ 'ਚ ਕਹਿੰਦਾ ਰਾਜ ਕਰੇਗਾ ਖਾਲਸਾ, ਇਸ ਦਾ ਭਾਵ ਕੀ ਹੈ? ਖਾਲਸਾ ਨੇ ਕਿਸੇ ਨੂੰ ਵੱਢ ਟੁੱਕ ਕੇ ਰਾਜ ਨਹੀਂ ਕਰਨਾ। ਇਹ ਸਮੇਂ ਦੀ ਮੰਗ ਆ, ਹਰ ਚੀਜ਼ ਫੇਲ ਹੋ ਚੁੱਕੀ ਹੈ। ਆਮ ਆਦਮੀ ਦਾ ਨਕਾਰਾ ਰਾਜ ਪ੍ਰਬੰਧ। ਮੈਂ ਆਮ ਆਦਮੀ ਦੇ ਲੋਕਾਂ ਤੋਂ ਪੁੱਛਣਾ ਚਾਹੁੰਦਾ, ਇੱਕ ਲੀਡਰ ਸਾਡਾ ਆਈਡਲ ਹੁੰਦਾ, ਉਹਨੂੰ ਸਾਡੇ ਬੱਚੇ ਫੋਲੋ ਕਰਦੇ ਆ ਕਿ ਲਾਭ ਸਿੰਘ ਉਗੋਕੇ ਵਰਗੇ ਸਾਡੇ ਆਈਡਲ ਬਣਨਗੇ? ਇਹੋ ਜਿਹੇ ਬੰਦੇ, ਉਹਦੇ ਫਾਦਰ ਸਾਹਿਬ ਦੇ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ, ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਲਾਭ ਸਿੰਘ ਉਗੋਕੇ ਨੂੰ ਫੋਲੋ ਕਰੀਏ, ਅੱਜ ਆਪਦੇ ਬੱਚੇ ਛੱਡ ਕੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾ ਰਿਹਾ। ਇਹ ਬਦਲਾਅ ਹੈ? ਤੁਸੀਂ ਮੈਨੂੰ ਦੱਸੋ, ਸ਼ਰੇਆਮ ਤਪੇ ਕਸੀਨੋ ਚੱਲਦਾ ਰਿਹਾ ਕਿ ਨਹੀਂ? ਇਹ ਰਾਜ ਪ੍ਰਬੰਧ ਹੈ? ਨਕਾਰ ਦਿਆ ਇਹੋ ਜਿਹੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਇਹ ਲੋਕ ਕਹੇ ਜੇ ਪੰਜਾਬ ਦੇ ਲੋਕਾਂ ਤੋਂ ਸਾਨੂੰ ਰੰਜ ਹੈ ਵੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉੱਥੇ ਸ਼ਰਾਬੀ ਕਬਾਬੀ ਸਾਡੇ ਸਿਰਾਂ ਤੇ ਬਿਠਾ ਲਿਆ। ਅਸੀਂ ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦੇ ਹਾਂ ਤੁਹਾਡੇ ਸਾਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਵਾਂਗੇ ਪੰਜਾਬ ਚੋਂ। ਇਹ ਨਕਾਰਾ ਰਾਜ ਪ੍ਰਬੰਧ ਇੱਥੇ ਨਹੀਂ ਰਹਿੰਦਾ, ਵਾਪਸ ਜਾਓ। ਮੈਂ ਆਮ ਪਾਰਟੀ ਵਾਲਿਆਂ ਨੂੰ ਇੱਕ ਸਵਾਲ ਕਰਦਾ, ਸਾਡੇ ਨਜਾਇਜ਼ ਮੁੰਡਿਆਂ ਤੇ ਪਰਚੇ ਲਾ ਕੇ ਐਨਐਸਏ ਲਾ ਕੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ, ਸਾਨੂੰ ਸਵਾਲ ਦੇ ਉਹਨਾਂ ਦਾ ਕਸੂਰ ਕੀਤੀ, ਤੁਸੀਂ ਕਿਉਂ ਨਹੀਂ ਬੋਲੇ? ਤੁਹਾਡਾ ਬੋਲਣ ਦਾ ਫਰਜ਼ ਬਣਦਾ ਸੀ। ਅੱਜ ਜਨਤਾ ਦੂਸਰਾ ਸਵਾਲ, ਤਪੇ ਵਿੱਚ ਖੜੇ ਆ, ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ ਐਮਸੀਆਂ ਨੇ, ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ, ਇਹ ਤੁਹਾਡਾ ਰਾਜ ਪ੍ਰਬੰਧ ਆ? ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ, ਇਹਨਾਂ ਨੂੰ ਵਾਪਸ ਭੇਜਾਂਗੇ। 13-0 ਕਹਿੰਦੇ ਆ। ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਦੇਖੋ, ਇਹੋ ਜਿਹਾ ਮਿਹਣਾ ਨਾ ਲੈ ਲਿਓ ਕੋਈ। ਇਹਨਾਂ ਭੰਡਾਂ ਨੂੰ, ਇਹ ਭੰਡ ਸਾਡੇ ਉੱਪਰ ਰਾਜ ਸੱਤਾ ਦੇ ਕਾਇਮ ਹੋਣ ਦੇ ਲਾਇਕ ਨਹੀਂ ਹੈ। ਅਸੀਂ ਆਪਦੇ ਲੋਕ ਚੁਣਾਂਗੇ, ਅਸੀਂ ਪੰਜਾਬ ਚੁਣਾਂਗੇ, ਅਸੀਂ ਦਿੱਲੀ ਵਾਲਿਆਂ ਨੂੰ ਵਾਪਸ ਭੇਜਾਂਗੇ। ਕੇਜਰੀਵਾਲ ਵਰਗਾ ਬੰਦਾ ਸਾਡਾ ਆਈਡਲ ਨਹੀਂ ਬਣ ਸਕਦਾ। ਸਾਡੀਆਂ ਮਹਾਨ ਪਰੰਪਰਾਵਾਂ ਨੇ ਖਾਲਸੇ ਦੀਆਂ, ਸਾਡੇ ਲੋਕ, ਸਾਡੇ ਆਈਡਲ ਹੈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ,
ਸਾਡਾ ਆਈਡਲ ਆ ਕਰਤਾਰ ਸਿੰਘ ਸਰਾਭਾ। ਇਹੋ ਜਿਹੇ ਟੋਪੀ ਵਾਲੇ ਸਾਡੇ ਆਈਡਲ ਨਹੀਂ ਹੋ ਸਕਦੇ। ਤੁਸੀਂ ਇਸ ਦਾ ਜਵਾਬ ਤੁਹਾਡੇ ਤੋਂ ਮੰਗਦੇ ਆ। ਜਿਵੇਂ ਉਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਕਿ ਐਨਐਸਏ ਜਿਹੜਾ ਕਿ ਡਿਬਰੂਗੜ੍ਹ ਮੁੰਡਿਆਂ ਨੂੰ ਭੇਜ ਦਿੱਤਾ ਗਿਆ। ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਕਸਰ ਇਹਨਾਂ ਸਵਾਲਾਂ 'ਚ ਘਿਰਦੀ ਆ। ਇੱਕ ਤੁਸੀਂ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਅਕਾਲੀ ਦਲ ਦਾ ਉਹ ਬਾਹਰੋਂ ਆਇਆ। ਕੀ ਤੁਹਾਡਾ ਕੈਂਡੀਡੇਟ ਫਰੀਦਕੋਟ ਵਾਲਾ ਫਰੀਦਕੋਟ ਦਾ? ਪਹਿਲਾਂ ਉਧਰ ਸਵਾਲ ਦਾ ਜਵਾਬ ਦੇਣਾ। ਕਰਤਾਰ ਸਿੰਘ ਸਰਾਭਾ ਇਹਨਾਂ ਦਾ ਆਈਡਲ ਆ ਨਾ, ਭਗਤ ਸਿੰਘ ਆਈਡਲ ਨਹੀਂ। ਪਹਿਲਾਂ ਗੱਲ ਕਰੋ ਤਰੀਕੇ ਨਾਲ। ਮੈਂ ਜੋ ਸਵਾਲ ਕਰਿਆ, ਮੇਰੀ ਗੱਲ ਸੁਣੋ। ਤੁਸੀਂ ਸਵਾਲ ਕਰਿਆ। ਇੱਕ ਮਿੰਟ 2 ਮਿੰਟ ਯਾਰ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ। ਇਹਨਾਂ ਨੇ ਉਹਨਾਂ ਦੀਆਂ ਇੱਕ ਮਿੰਟ ਵੀਰੇ, ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰ ਲਿਆ। ਹਰ ਜਗ੍ਹਾ ਲੁੱਟ, ਹਰ ਜਗ੍ਹਾ ਗੁੰਡਾਗਰਦੀ, ਹਰ ਜਗ੍ਹਾ ਰਿਸ਼ਵਤਖੋਰੀ। 5 ਰੁਪਈਆ ਦਾ ਕੰਮ 50 ਰੁਪਈਆ 'ਚ ਹੁੰਦਾ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰਨ। ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਟਾਈਮ ਦੇਣਾ। ਹਾਂਜੀ। ਸ਼੍ਰੋਮਣੀ ਅਕਾਲੀ ਦਲ ਨੇ ਇਹ ਰੌਲਾ ਪਾਉਂਦੇ ਹੁੰਦੇ ਸੀ ਕਾਂਗਰਸ ਵਾਲੇ, ਉਸ ਤੋਂ ਬਾਅਦ ਰੌਲਾ ਪਾਉਣ ਲੱਗੇ ਇਹ ਝਾੜੂ ਵਾਲੇ। ਹਰ ਗੱਲ ਤੇ ਇਹਨਾਂ ਨੇ ਸਾਡੇ ਤੇ ਝੂਠਾ ਦਬਾ ਲਾਇਆ। ਜਦੋਂ ਤੁਸੀਂ ਕਿਸੇ ਬੰਦੇ ਨੂੰ ਕਹੀ ਜਾਓਗੇ ਚੋਰ ਆ ਚੋਰ ਆ ਚੋਰ ਆ, ਤਾਂ ਲੋਕ ਵੀ ਯਕੀਨ ਨਹੀਂ ਕਰਦੇ ਉਸ ਗੱਲ ਤੇ। ਅਸੀਂ ਬਿਜਲੀ ਸਰਪ੍ਰਸਤ ਕਰੀ, ਅਸੀਂ ਸੜਕਾਂ ਦਾ ਜਾਲ ਵਿਛਾਇਆ, ਅਸੀਂ ਹਸਪਤਾਲ ਦਿੱਤੇ, ਅਸੀਂ ਇਹਨਾਂ ਨੂੰ ਹਰ ਚੀਜ਼ 'ਚ ਲੋਕਾਂ ਨੂੰ ਸਹੂਲਤ ਦਿੱਤੀ। ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜਿਹਨੇ ਪੰਜਾਬ ਦੀ ਤਰੱਕੀ ਕਰੀ ਹੈ, ਪੰਜਾਬ ਦਾ ਵਿਕਾਸ ਕਰਿਆ। ਇਹਨਾਂ ਨੇ 2.5 ਸਾਲਾਂ 'ਚ ਸਾਡੇ ਤਪਾ ਮੰਡੀ ਦਾ ਹਲਕੇ ਭਦੌੜ ਦਾ ਨੁਕਸਾਨ ਕਰਿਆ। 1.25 ਕਰੋੜ ਪਹਿਲਾਂ ਵਾਪਸ ਹੋ ਗਿਆ, 2 ਕਰੋੜ ਫੇਰ ਵਾਪਸ ਹੋ ਗਿਆ। ਸਾਡੇ ਤਪਾ ਮੰਡੀ ਦਾ ਨਗਰ ਕੌਂਸਲ ਦਾ ਪ੍ਰਧਾਨ ਇਹਨਾਂ ਦੇ ਐਮਐਲਏ ਦੀ ਵਜ੍ਹਾ ਕਰਕੇ ਬਣ ਨਹੀਂ ਰਿਹਾ, ਕਿਉਂਕਿ ਉਹਨੇ 25 ਲੱਖ ਰੁਪਇਆ ਕਿਸੇ ਧਨਾੜ ਬੰਦੇ ਤੋਂ ਲੈ ਲਿਆ। ਜਿਹੜਾ ਪਹਿਲਾਂ ਕਾਂਗਰਸ 'ਚ ਸੀ, ਉਦੋਂ ਪਹਿਲਾਂ ਜਿੱਤਣ ਵੇਲੇ ਅਕਾਲੀ ਦਲ 'ਚ ਸੀ, ਹੁਣ ਇਹਨਾਂ ਦੀ ਝਾੜੂ ਵਾਲਾਂ ਦਾ ਉਹ ਮੂਹਰਲੀ ਕਤਾਰ 'ਚ ਆਉਂਦਾ। ਪਰ ਇਹਨਾਂ ਨੇ ਉਹਨੂੰ ਕਿਹਾ ਹੋਇਆ ਵੀ ਤੂੰ ਸਾਡੇ ਤੋਂ ਫਾਸਲਾ ਬਣਾ ਕੇ ਰੱਖ। ਇਹ ਸਰਕਾਰ 'ਚ ਨੇ, ਇਹਨਾਂ ਦੀਆਂ 2 ਪਾਰਟੀਆਂ ਨੇ, ਇੱਕ ਵਿਰੋਧੀ ਧਿਰ, ਇੱਕ ਉਹ। 2 ਪਾਰਟੀਆਂ ਨੇ। ਤੁਹਾਡੀਆਂ 2 ਪਾਰਟੀਆਂ? ਕੋਈ ਪਾਰਟੀ ਨਹੀਂ, ਇੱਕ ਪਾਰਟੀ ਇੱਕ ਪਾਰਟੀ ਕੋਈ ਕਹਿ ਕੇ ਦਿਖਾਵੇ। ਇੱਕ ਜਣਾ ਬੋਲੋ, ਇੱਕ ਜਣਾ। ਇੱਕ ਮਿੰਟ ਮੈਂ 1 ਮਿੰਟ ਰੁਕ ਜਾ ਯਾਰ। ਇੱਕ ਮਿੰਟ ਇਹ 2 ਪਾਰਟੀਆਂ ਕਹਿੰਦੇ ਇੱਕ ਪਰਿਵਾਰ 'ਚ ਲੜਾਈ ਨਹੀਂ ਹੋ ਸਕਦੀ। ਇੱਕ ਪਰਿਵਾਰ 'ਚ 2 ਭਾਈ ਹੁੰਦੇ ਆ, ਉਹਨਾਂ ਲੜਾਈ ਨਹੀਂ ਹੋ ਸਕਦੀ। ਕਿਉਂ? ਉਹ ਅੱਡ ਹੁੰਦੇ ਆ, ਉਹ ਮਤਭੇਦ ਹੁੰਦੇ ਨਹੀਂਗੇ ਪਰਿਵਾਰਾਂ 'ਚ। ਇੱਕ ਮਿੰਟ ਯਾਰ, ਸੁਖਬੀਰ ਨੂੰ 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਥੇ ਅਕਾਲੀ ਦਲ ਦੇ 3 ਗਰੁੱਪਾਂ ਨੇ ਸੁਖਬੀਰ ਨੂੰ ਸਨਮਾਨਿਤ ਕੀਤਾ। ਸਵਾਲ ਪੁੱਛੋ। 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਕ ਮਿੰਟ, ਤੁਸੀਂ ਥੋੜਾ ਖੁੱਲੇ ਹੋ ਸਕਦੇ ਹੋ, ਥੋੜਾ, ਕਿਉਂਕਿ ਮੈਨੂੰ ਇਹ ਆ ਵੀ ਹਾਂਜੀ ਭਾਈ ਜੀ ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ। ਇਹ ਗੱਲ ਕਰਦੇ ਆ ਭਗਤ ਸਿੰਘ ਦੀ। ਕੱਲੀ ਭਗਤ ਸਿੰਘ ਵਾਲੀ ਪੱਗ ਬੰਨ ਕੇ ਨਹੀਂ ਇਨਕਲਾਬ ਆਉਂਦਾ। ਭਾਈ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਇਹ ਇਹਨਾਂ ਨੇ ਗੰਦ ਪਾ ਰੱਖਿਆ। ਇਹਨਾਂ ਦਾ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਆ, ਉਹਦੇ ਮੂੰਹੇ ਇਹ ਲਫ਼ਜ਼ ਜੱਜਦੇ ਆ, ਤੁਸੀਂ ਡਲੇ ਮਾਰੋ, ਪਾਥੀਆਂ ਮਾਰੋ। ਇਹਨਾਂ ਨੇ ਮਾਹੌਲ ਜਿਹੜੇ ਹੁਣ ਕਾਂਗਰਸੀ ਸਵਾਲ ਕਰਦੇ ਆ, ਇਹਨੇ 7 ਮੰਤਰੀ 6 ਮਹੀਨੇ ਬਾਅਦ ਭਾਜਪਾ ਜਾਵੜੇ ਫੇਰ ਮੁੜੇ। ਇਹ ਸਾਡੇ ਨਾਲ ਕੀ ਗੱਲ ਕਰਦੇ ਨੇ? 7 ਮੰਤਰੀ ਮੌਕੇ ਤੇ। ਇੱਕ ਮਿੰਟ ਤੁਹਾਡੇ ਕਹਿੰਦੇ ਜਲੰਧਰ ਵਾਲਾ ਗਏ 6 ਮਹੀਨੇ ਵੀ ਨਹੀਂ ਕੱਟੇ ਯਾਰ। ਉਹ ਕਾਂਗਰਸੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾ ਕੇ ਆਇਆ ਪੰਜਾਬ ਦਾ ਰਾਜਾ। ਹੋਰ ਸੁਣ, ਬੀਬੀ ਸੋਨੀਆ ਗਾਂਧੀ ਨੂੰ ਕਹਿੰਦਾ ਇਹ ਤਾਂ ਰਾਜ ਮਾਤਾ, ਤੇ ਰਾਜਨਾਥ ਸਿੰਘ ਦੇ ਗੋਡੇ ਦੱਬ ਕੇ ਆਇਆ ਪੰਜਾਬ ਦਾ ਸ਼ਰਾਬੀ ਕਬਾਬੀ ਮੁੱਖ ਮੰਤਰੀ। ਜੇ ਚੱਪਲਾਂ ਸੋਨੀਆ ਸੀ। ਸਵਾਲ ਸਾਡਾ ਸਵਾਲ ਹੈ, ਇਹਨਾਂ ਨੂੰ ਇਹ ਪੁੱਛੋ ਵੀ ਤਾਹਾਂ ਤੁਹਾਡਾ ਗੱਠ ਜੋੜ, ਇੱਥੇ ਵੱਖ-ਵੱਖ ਲੜਾਈਆਂ ਪੁੱਛੋ। ਨਹੀਂ, ਪਹਿਲੀ ਗੱਲ ਤਾਂ ਕੋਈ ਸ਼ਰਾਬ, ਮੇਰੀ ਗੱਲ ਸੁਣ ਬਾਈ, ਪਹਿਲੀ ਗੱਲ ਤਾਂ ਕੋਈ ਸ਼ਰਾਬ ਪੀਂਦਾ, ਕੋਈ ਕੈਂਡੀਡੇਟ ਬਾਹਰੋਂ ਹੈ,
ਕੋਈ ਅੰਦਰੋਂ ਹੈ, ਉਸ ਗੱਲ ਦਾ ਮੁੱਦਾ ਹੀ ਨਹੀਂ। ਮੇਰੀ ਗੱਲ ਸੁਣੋ, ਮੁੱਦਾ ਤਾਂ ਇਹ ਹੈ ਵੀ 2.5 ਸਾਲ ਦੀ ਸਰਕਾਰ ਨੂੰ ਹੋ ਗਏ, ਵੀ 2.5 ਸਾਲਾਂ ਦੇ ਵਿੱਚ ਕੀ ਕੰਮ ਕੀਤਾ ਹੈ? ਕਹਿੰਦੇ ਅਸੀਂ ਬਿਜਲੀ ਫ੍ਰੀ ਕਰਤੀ, ਅਸੀਂ ਕਹਿੰਦੇ ਪਾਣੀ ਲਿਆਂਦਾ। ਬਿਜਲੀ ਫ੍ਰੀ ਕਰਤੀ, ਬਿਜਲੀ ਫ੍ਰੀ ਤਾਂ ਪਹਿਲਾਂ ਹੀ ਸੀ। ਜੇ ਇਹਨਾਂ ਨੇ ਉਹਦੇ ਚ ਕੋਈ ਸਟਾਈਲ ਚੇਂਜ ਕਰਤਾ ਬਿਜਲੀ ਫ੍ਰੀ ਕਰਨ ਦਾ, ਉਹਦੇ ਨਾਲ ਬਿਜਲੀ ਫ੍ਰੀ ਨਹੀਂ ਹੁੰਦੀ। ਬਿਜਲੀ ਫ੍ਰੀ ਕਰਾਉਣ ਨਾਲ 150 ਕਰੋੜ ਦਾ ਕਰਜ਼ਾ ਬਿਜਲੀ ਫ੍ਰੀ ਕਰਾਉਣ ਹੋ ਗਿਆ। ਇਹ ਕਹਿੰਦੇ ਇਹਨਾਂ ਦੇ 7 ਮੰਤਰੀ ਉਧਰੋਂ ਆ ਗਏ, ਇਹ ਕਹਿੰਦੇ ਸੀ ਅਸੀਂ ਗੰਦ ਮੰਦ ਨਹੀਂ ਲੈਂਦੇ, ਅਸੀਂ ਆਹ ਨਹੀਂ ਲੈਂਦੇ। ਹੁਣ ਕਿਉਂ ਲੈਂਦੇ ਆ? ਰਿੰਕੂ ਭਾਈ ਜੀ ਇੱਕ ਸਕਿੰਟ, ਮੇਰਾ ਆਮ ਜਨਤਕ ਤੌਰ ਤੇ ਸਵਾਲ ਆ। ਇੱਕ ਸਵਾਲ ਦਾ ਜਵਾਬ ਦੇਣ। ਆਮ ਜਨਤਕ ਤੌਰ ਤੇ ਸਵਾਲ ਆ, ਠੀਕ ਹੈ ਨਾ? ਇਹਨਾਂ ਦੀ ਸਰਕਾਰ ਆ 2.5 ਸਾਲ ਕਿਸੇ ਪਾਰਟੀ ਨਾਲ ਸੰਬੰਧਿਤ ਮੈਂ ਕਿਸੇ ਨਾਲ ਸੰਬੰਧਿਤ ਇਹ ਕਿਸੇ ਨਾਲ ਸੰਬੰਧਿਤ ਨਹੀਂ ਹੈਗੇ, ਨਰੋਲ ਆ। ਸਾਰੇ ਸੁਣ ਲਿਓ, ਸਾਰੇ ਸੁਣ ਲਿਓ, ਕਿਸੇ ਨਾਲ ਸੰਬੰਧਿਤ ਨਹੀਂ। ਸਾਡੇ ਤਪੇ ਬਲਵੀਰ ਸਿੱਧੂ ਮੰਤਰੀ ਸੀ, ਸਿਹਤ ਮੰਤਰੀ, ਠੀਕ ਹੈ ਜੀ। ਉਹ ਤਪੇ ਸਾਨੂੰ ਸਿਵਲ ਹਸਪੀਟਲ ਦੇ ਗਏ, ਠੀਕ ਹੈ ਨਾ? ਬੱਚਾ ਡਿਪਾਰਟਮੈਂਟ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਅੱਜ ਤੱਕ ਉਹਦਾ ਗੇਟ ਨਹੀਂ ਖੁੱਲਿਆ। ਕਿਉਂ? ਇਹਨਾਂ ਦਾ ਮੇਨ ਮੁੱਦਾ ਸੀ ਕਿ ਸਿਹਤ ਵਿੱਦਿਆ, ਇਹਨਾਂ ਦਾ ਮੁੱਦਾ ਸੀ ਨਾ ਮੇਨ ਝਾੜੂ ਵਾਲੇ ਦਾ। ਪੜ੍ਹਾਈ ਤੇ ਦਵਾਈ ਅੰਦਰ ਦੇਣਗੇ, ਠੀਕ ਹੈ ਨਾ? ਇਹ ਕਿਉਂ ਨਹੀਂ ਖੁੱਲਿਆ? ਉਹ ਕਿਉਂ ਨਹੀਂ ਖੁੱਲਿਆ 2.5 ਸਾਲਾਂ ਚ? ਕੀ ਕਾਰਨ ਆ? 2.5 ਸਾਲ ਚ ਇੱਕ ਵੀ ਕੰਮ ਇੱਕ ਵੀ ਡਾਕਟਰ ਨਹੀਂ ਹੈਗਾ ਉੱਥੇ। ਜਿਹੜੇ ਡਾਕਟਰ ਸੀ ਉਲਟਾ ਉਹ ਵੀ ਚਲੇ ਗਏ। ਇਹ ਜਨਤਕ ਆ, ਇਹਨਾਂ ਦਾ ਦੱਸੋ ਜੀ। ਹਾਂਜੀ, ਇਹ ਮੇਰੀ ਗੱਲ ਸੁਣ ਲਓ। ਸਟੇਟਮੈਂਟ ਵੱਡੇ ਭਾਈ ਹੈਗੇ ਤਾਂ ਪਾਰਟੀਆਂ ਵਾਲੇ ਸਾਰੇ ਆਪਾਂ ਇੱਕੋ ਹੀ ਆ। ਲੋਕਲ ਦੱਬੇ ਦੇ ਗੱਲ ਸੁਣੋ ਮੇਰੀ, ਮੈਂ ਜਵਾਬ ਦਿੰਨਾ। ਜਦੋਂ ਗੰਦ ਚਾਰੇ ਪਾਸੇ ਫੈਲਿਆ ਪਿਆ ਹੋਵੇ ਨਾ, ਤਾਂ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਇੱਕ ਪਾਸੇ ਸਫਾਈ ਕਰਨ ਲੱਗੇ ਪਏ, ਦੂਜੇ ਪਾਸੇ ਧਿਆਨ ਕਈ ਵਾਰ ਨਹੀਂ ਜਾਂਦਾ। ਉਹਨੇ ਪਾਸਿਓਂ ਲੱਗਿਆ, ਸਾਨੂੰ ਦੱਸ ਦਿਓ ਕਿੱਧਰਲੇ ਪਾਸਿਓਂ ਲੱਗੇ। ਸੜਕ ਸੁਰੱਖਿਆ ਫੋਰਸ ਲਾ ਲਓ, ਸਿਹਤ ਦੇ ਕਲੀਨਿਕ ਲਾ ਲਓ, ਠੀਕ ਹੈ ਨਾ? ਬਜ਼ੁਰਗਾਂ ਨੂੰ ਮਾਤਾਵਾਂ ਨੂੰ ਰਾਸ਼ਨ ਵੰਡਣ ਕਣੀ ਲਾ ਲਓ। ਜੋ ਇਹਨਾਂ ਦਾ ਅੱਜ ਤੱਕ ਗੰਦ ਪਾਇਆ ਵਿਆ ਸੀ, ਉਹ 70 ਸਾਲਾਂ ਦਾ ਕੋਈ ਅੱਜ ਇਹ ਸਫਾਈ ਉਧਰਲੇ ਪਾਸੇ ਕਰਦੇ ਨੇ। ਇਹ ਪਤਾ ਕੀ ਹੈ? ਇੱਕ ਮਿੰਟ ਮੇਰੀ ਗੱਲ ਸੁਣ ਜਾਓ। ਇੱਕ ਮਿੰਟ ਭਾਈ ਜੀ ਇੱਕ ਗੱਲ ਦੱਸੋ, ਐਮਸੀ ਤੋਂ ਪੁੱਛੋ। ਇਹਨਾਂ ਦੇ ਤਾਂ ਦਿੱਲੀ ਦੇ ਵਿੱਚ ਵੀ ਕਾਂਗਰਸ ਦਾ, ਕੇਜਰੀਵਾਲ ਦਾ ਕਾਂਗਰਸ ਨਾਲ ਤਸੋ ਦਿੱਤਾ ਕਹਿੰਦਾ ਇੱਥੇ ਵੀ ਹੈਗਾ। ਇਹਨਾਂ ਨੇ ਕੰਮ ਕੀ ਕਰਨਾ? ਭਗਵੰਤ ਮਾਨ ਕਹਿੰਦਾ ਸੀ ਰਾਜ ਸਭਾ ਮੈਂਬਰ ਉਹ ਲੈਣਾ ਚਾਹੀਦਾ ਸੀ ਬੀਬੀ ਨੂੰ, ਉਦੋਂ ਕਹਿੰਦਾ ਹੁੰਦਾ ਸੀ। ਇਹਨਾਂ ਨੇ ਰਾਜ ਸਭਾ ਮੈਂਬਰ ਚੁਣੇ ਨੇ, ਇੱਕ ਤਾਂ ਰਾਘਵ ਚੱਡਾ ਚੁਣਿਆ, ਉਹ ਖਿਡਾਰੀ ਚੁਣ ਲਿਆ। ਮੈਨੂੰ ਇਹ ਦੱਸੋ ਇੱਕ ਦਿਨ ਵੀ ਉਹ ਗਿਆ ਕਿਤੇ ਉੱਥੇ? ਉਹ ਪੰਜਾਬ ਦਾ ਹੈ, ਲਿਆ ਕੇ ਬਾਹਰੋਂ ਇਹਨਾਂ ਨੇ ਰਾਜ ਸਭਾ ਮੈਂਬਰ ਲਾਤੇ। ਇਹਨਾਂ ਨੂੰ ਆਮ ਘਰ ਦਾ ਕੋਈ ਮਿਲਿਆ ਨਹੀਂ। ਇਹਨਾਂ ਨੇ 2.5 ਸਾਲਾਂ ਚ ਜਿੰਦੇ ਹੀ ਸਰਕਾਰ ਆਈ ਹੈ ਇਕੱਲੇ ਵਿਆਹ ਹੀ ਕਰਾਇਆ, ਹੋਰ ਕੁਝ ਨਹੀਂ ਕਰਾਇਆ ਇਹਨਾਂ ਨੇ। ਇੱਕ ITI ਦਾ ਮੁੱਦਾ, ਸਿੱਖਿਆ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ। ਆਮ ਆਦਮੀ ਪਾਰਟੀ ਸਿੱਖਿਆ ਦੀ ਗੱਲ ਕਰਦੀ ਆ। ਸੈਣੇ ਵਿੱਚ ITI ਵਾਸਤੇ ਅਸੀਂ 4 ਏਕੜ ਜ਼ਮੀਨ ਦੇਤੀ, 5 ਏਕੜ। MLA ਨੂੰ ਐ ਨਹੀਂ ਪਤਾ ਵੀ ITI ਪਾਸ ਹੋਈ ਆ। ਸਾਡੇ ਕੋਲੇ ਪੰਜਾਬ ਸਰਕਾਰ ਦਾ ਲੈਟਰ ਹੈ, ਠੀਕ ਆ? ਮੈਂ ਤੁਹਾਨੂੰ ਦਿਖਾ ਸਕਦਾ। ਸੈਣੇ ਵਿੱਚ ITI ਪਾਸ ਹੋਈ। ਇਹ ਜਦੋਂ ਆਏ ਸਰਦਾਰ ਜੀ, ਇਹ ਤਾਂ ਕਹਿੰਦੇ ITI ਕਿੱਥੇ ਪਾਸ ਹੋਈ ਆ, ਸਾਨੂੰ ਪਤਾ ਨਹੀਂ। ਅਸੀਂ ਜ਼ਮੀਨ ਵੀ ਦੇ ਦਿੱਤੀ, DC ਦਫ਼ਤਰ ਨੇ ਜ਼ਮੀਨ ਲਈ, ਸਾਰਾ ਕੁਝ ਦੇ ਦਿੱਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ITI ਨੂੰ ਅਸੀਂ ਜ਼ਮੀਨ ਦੇ ਚੁੱਕਿਆ। ਪਾਸ ਹੋਇਆ ਬਜਟ ਇਹਨਾਂ ਨੇ ਬੰਦ ਕਰਾਤਾ। ਦੂਸਰਾ, ਨਸ਼ੇ ਦੇ ਮੁੱਦੇ ਤੇ ਪੁੱਛਦਾ ਇਹਨਾਂ ਨੂੰ, ਮੈਂ ਪੁੱਛਦਾ ਵੀ ਇਹਨਾਂ ਦੇ ਹੁਣ ਕਿੰਨੇ ਮੰਤਰੀ, ਕਿੰਨੇ MLA ਜੇਲ੍ਹ ਨੇ ਤੇ ਕਿਉਂ ਜੇਲ੍ਹ ਨੇ? ਦਿੱਲੀ ਵਾਲੇ ਰਾਘਵ ਚੱਡਾ ਮਹੱਲਾ ਕਲੀਨਿਕ 'ਚ ਉਹਨੂੰ ਇਲਾਜ ਨਹੀਂ ਮਿਲਿਆ, ਗਿਆ ਦਿੱਲੀ, ਉੱਥੇ ਇੰਗਲੈਂਡ ਇਲਾਜ ਕਰਾਉਣ ਗਿਆ ਅੱਖਾਂ ਦਾ, ਉਹ ਵੀ 5000 ਕਰੋੜ ਰੁਪਇਆ ਪੰਜਾਬ ਦਾ ਲੁੱਟ ਕੇ ਗਿਆ। ਇਹਨਾਂ ਨੇ ਲੁੱਟ ਪੁੱਟਣਾ ਪੰਜਾਬ ਨੂੰ, ਹੋਰ ਇਹਨਾਂ ਦਾ ਨਥਿੰਗ, ਕੋਈ ਏਮ ਨਹੀਂਗਾ ਇਹਨਾਂ ਦਾ, ਕੋਈ ਕੰਮ ਨਹੀਂ, ਕੋਈ ਸਿਸਟਮ ਨਹੀਂ। ਮੈਂ ਇਹ ਸਵਾਲ ਪੁੱਛਦਾ ਵੀ ਇਹਨਾਂ ਦੇ ਕਿੰਨੇ ਬੰਦੇ ਜੇਲ੍ਹ ਗਏ? ਇਹ ਜੇਲ੍ਹ ਜਾਣ ਤਾਂ ਕ੍ਰਾਂਤੀਕਾਰੀ ਤੇ ਸਾਡੇ ਵਰਗੇ ਤੇ ਪਰਚਾ ਹੋਵੇ ਤੇ ਅਸੀਂ ਲੁਟੇਰੇ, ਅਸੀਂ ਡਾਕੂ। ਸੋ ਇਹਨਾਂ ਨੇ ਜਦੋਂ ਦੇ ਆਏ ਆ ਸਾਡੀ ਜਵਾਨੀ ਦਾ ਘਾਣ ਕਰਤਾ। ਸਿੱਧੂ ਮੂਸੇਵਾਲਾ ਇਹਨਾਂ ਨੇ ਮਰਵਾਇਆ, ਦੀਪ ਸਿੱਧੂ ਇਹਨਾਂ ਨੇ ਮਰਵਾਇਆ, ਹੋਰ ਵੱਖ-ਵੱਖ ਨੌਜਵਾਨਾਂ ਤੇ ਨੰਗਲ ਅੰਬੀਆ ਇਹਨਾਂ ਦੇ ਰਾਜ ਚ ਮਰਿਆ। ਇੱਥੇ ਤਪੇ, ਮੈਂ ਮਹਾਜਨਾ ਦੀ ਗੱਲ ਕਰਦਾ, ਤਪੇ ਹਥੌੜਾ ਮਾਰ ਕੇ ਪੈਸਾ ਲੈ ਕੇ ਨਹੀਂ ਗਏ ਸਿਰ 'ਚ। ਤੁਸੀਂ ਕਹਿੰਦੇ ਹੋ ਉਹ ਬਕਾਈ ਕਹਿੰਦਾ ਸੀ, ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ।
ਹਾਂਜੀ ਹਾਂਜੀ ਇਹਨਾਂ ਦੇ ਜੀ ਇਹਨਾਂ ਨੇ ਜਿਹੜੀ ਭਗਵੰਤ ਮਾਨ ਨੇ ਜਿਹੜੀ ਡੇਢ ਵਿਸਵੇ ਦੀ ਜਾਂ ਦੋ ਵਿਸਵੇ ਦੀ ਜਿਹੜੀ ਇਹਨਾਂ ਨੇ ਰਜਿਸਟਰੀਆਂ ਬੰਦ ਕੀਤੀਆਂ ਨੇ, ਕਿਉਂਕਿ ਗਰੀਬ ਨੂੰ ਉਹ 1.5 ਵਿਸਵੇ ਤੇ 1.5 ਲੱਖ ਰੁਪਏ ਦਾ ਉਦੋਂ ਪ੍ਰਧਾਨ ਮੰਤਰੀ ਕਨੀਓ ਲੋਨ ਸੀ ਕਮੇਟੀ ਦੇ ਵਿੱਚੋਂ, ਵੀ ਇਹਨਾਂ ਨੇ ਤਾਂ ਬੰਦ ਕਰਤੀਆਂ ਵੀ ਗਰੀਬ ਨੂੰ 1.5 ਲੱਖ ਰੁਪਇਆ ਮਿਲੇ ਨਾ ਤੇ ਘਰ ਪਾਵੇ ਨਾ। ਹੁਣ ਇਹਨਾਂ ਨੇ ਜਮਾ ਬੰਦ ਇਹਨਾਂ ਨੇ ਜੀ 13 ਸੀਟਾਂ ਲਈ ਕੈਂਡੀਡੇਟ ਐਲਾਨੇ ਆ। ਇਹ ਹਰੇਕ ਵਾਰੀ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ, ਇਹ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ। ਇਹਨਾਂ ਨੂੰ ਬੰਦਾ ਹੀ ਨਹੀਂ ਲੱਭਿਆ, ਸਾਰੇ ਦਾ ਮੰਤਰੀ ਤੋਂ ਇਹਨਾਂ ਨੇ ਲਾਤੇ ਆਪਦੇ ਟਿਕਟਾਂ ਤੇ। ਇੱਕ ਸਵਾਲ ਇਹਨਾਂ ਨੂੰ ਹੋਰ ਹੈ ਜੀ, ਇਹਨਾਂ ਨੇ 7 ਰਾਜ ਸਭਾ ਦੇ ਮੈਂਬਰ ਲਏ, ਇਹਨਾਂ ਨੂੰ ਐ ਪੁੱਛੋ ਵੀ 7 ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਕੋਈ ਚੋਣ ਪ੍ਰਚਾਰ ਕਰਨ ਪੰਜਾਬ ਆ ਰਿਹਾ? ਕਿਉਂ ਨਹੀਂ ਆਉਂਦਾ? ਰਾਘਵ ਜੱਟਾ ਕਿੱਥੇ? ਜਿੰਨੇ ਆਮ ਆਦਮੀ ਵਾਲੇ ਨਾ ਸਾਡੇ ਭਾਈ ਨੇ, ਸਾਡੇ ਪਿੰਡਾਂ ਦੇ ਨੇ, ਮੈਂ ਇਹਨਾਂ ਦੇ ਹੱਕ ਦੀ ਗੱਲ ਕਰਦਾ। ਮੇਰੇ ਪਿੰਡ ਦੇ ਜਿੰਨੇ ਆਮ ਆਦਮੀ ਦੇ ਸੀ ਵਧੀਆ ਬੰਦੇ ਸੀਗੇ ਸਾਰੇ, ਜਦੋਂ ਸਰਕਾਰ ਨਹੀਂ ਸੀ ਨਾ ਸੰਘਰਸ਼ ਕੀਤਾ ਇਹਨਾਂ ਨੇ ਸਰਕਾਰ ਲਿਆਉਣ 'ਚ। ਅੱਜ ਉਹ ਖੁੱਡੇ ਲੈਣ ਲਾਏ ਵੇ ਨੇ, ਅੱਜ ਲੋਟੂ ਟੋਲਾ ਇਹਨਾਂ ਨੇ ਮੂਹਰੇ ਕਰ ਲਿਆ। ਅਕਾਲੀ ਦਲ 'ਚੋਂ ਆਏ ਬੰਦੇ ਜਿਹੜੇ ਜ਼ਮੀਨਾਂ ਦੱਬੀ ਬੈਠੇ ਪੰਚਾਇਤ ਦੀਆਂ ਸੈਣੇ, ਉਹ ਮੂਹਰੇ ਕੀਤੇ ਵੇ ਨੇ। ਸਿਰਫ ਕਾਂਗਰਸ ਅਕਾਲੀ ਦਲ 'ਚੋਂ ਲੋਟੂ ਟੋਲਾ ਮੂਹਰੇ ਕਰਕੇ ਜਿਹੜੇ ਇਹਨਾਂ ਦੇ ਸਹਿਰਦ ਵਰਕਰ ਸੀ ਉਹਨਾਂ ਨੂੰ ਖੂੰਜੇ ਲੈਣ ਲਾਤਾ। ਇੱਥੋਂ ਮੈਂ ਐਮਸੀ ਦੇਖਿਆ ਪ੍ਰਧਾਨ ਬਣਨ ਦੇ ਮਾਰੇ ਕਦੇ ਕਾਂਗਰਸ ਕੋਲੇ ਚਲਿਆ ਗਿਆ, ਕਦੇ ਅਕਾਲੀ ਦਲ ਕੋਲੇ ਚਲਿਆ ਗਿਆ, ਕਦੇ ਆਮ ਆਦਮੀ ਕੋਲੇ। ਮੈਂ ਕਹਿੰਦਾ ਬਈ ਜਿਹਨੇ ਪ੍ਰਧਾਨ ਬਣਨਾ ਭਾਈ ਉਹਦੀ ਮੰਗ ਤਾਂ ਪੂਰੀ ਕਰੋ, ਝੋਲੀ ਭਰੋ, ਤੁਸੀਂ ਪੈਸੇ ਸਿੱਟੋ ਪ੍ਰਧਾਨ ਬਣ ਜਾਓਗੇ, ਤੁਸੀਂ ਉਹਦੀ ਮੂੰਹ ਬੋਲੀ ਤਾਂ ਲਾਓ। ਤੇ ਇਹ ਪ੍ਰਬੰਧ ਆ ਸਾਡੇ, ਇਹ ਨਕਾਰਾ ਪ੍ਰਬੰਧ। ਹਾਂਜੀ ਹਾਂਜੀ ਇੱਕ ਮਿੰਟ ਬੋਲੋ। ਪਹਿਲਾਂ ਤਾਂ ਕਿਸੇ ਨੇ ਬੋਲਣਾ ਨਹੀਂ, ਠੀਕ ਹੈ ਵੀਰ ਬਣ ਕੇ ਸਵਾਲ ਦਾ ਨਿੱਜੀ ਨਾ ਹੋਇਆ ਕਿਸੇ ਨਾਲ, ਹਨਾ ਠੀਕ ਹੈ ਲੈਵਲ ਤੇ ਜੋ ਵੀ ਆ। ਪਹਿਲਾਂ ਤਾਂ ਮੈਂ ਇਹ ਸਵਾਲ ਦਾ ਮੇਰੇ ਦਾ ਜਵਾਬ ਦੇ ਨਾਲ ਇਕੱਲੇ ਨੂੰ ਪੁੱਛਣਾ, ਦੁਬਾਰਾ ਨਹੀਂ ਉਹ ਗੱਲ। ਸਿਮਰਜੀਤ ਮਾਨ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਚੋਣ ਲੜਦੇ ਨੂੰ? ਉਦੋਂ ਉਹ ਕਰਪਟ ਸੀ, ਉਦੋਂ ਉਹ ਵਧੀਆ ਨਹੀਂ ਸੀ। ਕਲਕੱਤਾ ਜੀ ਨੂੰ ਇਹ ਪੁੱਛੋ 2022 ਦੇ ਵਿੱਚ ਮਗਰ ਨਾਰੇ ਚੰਨੀ ਦੇ ਲਾਏ ਇਹਨਾਂ ਨੇ। ਹੁਣ ਉਹ 2 ਸਾਲਾਂ ਦੇ ਇਹਨਾਂ ਨੂੰ ਸਿਮਰਜੀਤ ਮਾਨ ਤੋਂ ਇਹ ਪ੍ਰਭਾਵਿਤ ਹੋ ਕੇ ਇੱਧਰ ਉਹ ਕਰ ਰਹੇ ਆ, ਠੀਕ ਹੈ। ਦੂਜੀ ਗੱਲ, ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਦੋਗਲੇ ਲੋਟੂ ਟੋਲਾ ਪ੍ਰਧਾਨਗੀਆਂ, ਫਿਰ ਤੁਸੀਂ ਕੁਛ ਇੱਕ ਮਿੰਟ ਪਹਿਲਾਂ ਇੱਕ ਮਿੰਟ ਸਵਾਲ ਦਾ ਜਵਾਬ। ਫਿਰ ਹੁਣ ਤੁਹਾਨੂੰ ਕੁਛ ਦਿਖ ਰਿਹਾ ਹੈ ਇੱਧਰ ਤਾਂ ਗਏ ਹੋ ਤੁਸੀਂ? ਸਿਮਰਜੀਤ ਮਾਨ ਨੂੰ ਕਈ ਸਾਲ ਹੋ ਗਏ ਚੋਣ ਲੜਦੇ ਨੂੰ, ਹਾਂ ਠੀਕ ਹੈ। ਇਹਦਾ ਸਵਾਲ ਦਾ ਜਵਾਬ ਦੇ ਦਿਓ, ਹੁਣ 2 ਸਾਲਾਂ ਦਾ ਤੁਹਾਨੂੰ ਵਧੀਆ ਲੱਗ ਰਿਹਾ? ਹੁਣ ਅਸੀਂ ਉਹਨਾਂ ਨੂੰ ਪੁੱਛ ਲਈਏ, ਇੱਕ ਮਿੰਟ ਉੱਥੇ ਹੀ ਖੜੋ ਜੀ। ਇਹਨਾਂ ਨੇ ਹਾਂ ਬਾਈ ਗੱਲ ਸੁਣੋ। ਮੈਂ ਕਹਿੰਦਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਵੀ ਸਿਮਰਜੀਤ ਮਾਨ ਵੱਲ ਤੈਨੂੰ ਕੀ ਦੇਖ ਰਿਹਾ? ਮੈਂ ਕਹਿੰਦਾ ਸਹੀ ਕਹਿ ਰਹੇ ਆ। ਮੈਂ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਇਲੈਕਟਡ ਬੋਡੀ ਜਿਹੜੀ ਮੇਰੇ ਪਿੰਡ ਆਊਗੀ ਮੈਂ ਆਦਰ ਸਤਕਾਰ ਵਾਸਤੇ ਖੜਾ ਰਹਾਂਗਾ। ਲਾਭ ਸਿੰਘ ਉੱਗੋ ਕੇ ਆਇਆ, ਆਦਰ ਸਤਕਾਰ ਕੀਤਾ। ਇਹਨਾਂ ਦਾ ਭਗਵੰਤ ਮਾਨ ਆਇਆ, ਸਟੇਜ ਤੋਂ ਆਦਰ ਸਤਕਾਰ ਕੀਤਾ। ਕਾਂਗਰਸ ਨੇ 2 ਪਰਚੇ ਦਿੱਤੇ ਵੀ ਭਗਵੰਤ ਮਾਨ ਨਾਲ ਖੜਾ। ਇਹ ਸਾਡੀਆਂ ਨੌਜਵਾਨਾਂ ਦੀਆਂ ਕਦਰਾਂ ਕੀਮਤਾਂ। ਪਰ ਮੈਂ ਕਾਂਗਰਸ ਦਾ ਅੱਜ ਤੱਕ ਅਹੁਦਾ ਕੋਈ ਨਹੀਂ ਲਿਆ। ਮੈਂ ਆਜ਼ਾਦ ਆ। ਮੈਨੂੰ ਜਿਹੜਾ ਪੰਜਾਬ ਪੱਖੀ ਲੱਗੂ, ਲੋਕਾਂ ਦੀ ਗੱਲ ਕਰੂ, ਉਹਦੇ ਨਾਲ ਖੜੂੰਗਾ। ਮੈਨੂੰ ਐਂ ਦੱਸਣੇ ਸਾਰੇ ਬੰਦੇ, ਮੈਂ ਤੁਹਾਡੇ ਮੈਂ ਸਵਾਲ ਦਾ ਜਵਾਬ ਦੇਤਾ। ਮੈਂ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਪੁੱਛਦਾ, ਤੁਹਾਡੇ ਸਵਾਲਾਂ ਤੋਂ ਪਹਿਲਾਂ ਤੈਨੂੰ ਨਹੀਂ ਪਤਾ ਸੀ? ਮੈਂ ਨਹੀਂ ਸਵਾਲ ਲਓ। ਮੈਂ ਆ ਸਵਾਲ ਮੈਂ ਜ਼ਰੂਰੀ ਕਹਿਣਾ ਇੱਕ। ਮੈਂ ਇਹਨਾਂ ਨੂੰ ਪੁੱਛਣਾ, ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਆਪਣੇ ਵੀਰਾਂ ਨੂੰ, ਬਈ ਤੁਹਾਡੀ ਪਾਰਟੀ ਬਣੀ ਆ 2013 ਚ, ਉਸ ਤੋਂ ਪਹਿਲਾਂ ਤੁਸੀਂ ਕਿਹਨੂੰ ਵੋਟ ਪਾਉਂਦੇ ਸੀ? ਉਸ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਕਿਹਨੂੰ ਵੋਟ ਪਾਉਂਦੇ ਸੀ? ਦੱਸੋ, ਤੂੰ ਕਦੋਂ ਦਾ ਵੋਟ ਪਾ ਰਿਹਾ? ਮੇਰਾ ਸਵਾਲ ਦਾ ਜਵਾਬ ਦੇ। ਛੋੜੇ ਇੱਕ ਮਿੰਟ ਜੀ, ਸਾਡੀ ਮਾਂ ਬਾਪ ਤੁਸੀਂ ਮੇਰੀ ਗੱਲ ਸੁਣੋ ਜੀ, ਇੱਕ ਮਿੰਟ ਜੀ। 2012 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਉਦੋਂ ਦੇ ਹੀ ਇੱਕ ਮਿੰਟ ਜੀ, ਆਮ ਆਦਮੀ ਪਾਰਟੀ ਦੀ ਸਰਕਾਰ 5 ਸਾਲ ਵਾਸਤੇ ਆਈ ਆ। ਇਹਨਾਂ ਨੂੰ ਟੱਕਰ ਕੇ ਚੀਕਾਂ ਕਢਾ ਕੇ ਜਿਹੜੇ ਖੜੇ ਨੇ, ਇਹਨਾਂ ਦੀਆਂ ਚੀਕਾਂ ਕਢਾ ਕੇ ਆਈ ਆ। ਅਸੀਂ ਲੋਕਾਂ ਨੂੰ ਦੇਣਦਾਰ ਆ। ਜੇ 5 ਸਾਲ ਕੰਮ ਨਾ ਕੀਤਾ ਤਾਂ ਅਸੀਂ ਲੋਕਾਂ ਦੀ ਕਚਹਿਰੀ 'ਚ ਅਸੀਂ ਜਾਵਾਂਗੇ, ਕੁਝ ਕਰਨਗੇ। ਜਿਹੜੇ ਇਹ ਬੰਦੇ ਖੜੇ ਨੇ ਸਾਰੇ, ਇਹਨਾਂ ਨੂੰ ਤਾਂ ਅਸੀਂ ਪਹਿਲੇ ਹੀ ਚੱਕਦਾ ਕੰਮ, ਇਹਦਾ ਪਹਿਲੇ ਰੌਲਾ ਪਾਉਂਦੇ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਈ ਹੈ ਨਾ, ਇਹ ਚੀਕਾਂ ਕਢਾ ਕੇ ਨਹੀਂ ਆਈ,
ਇਹ ਹੱਦੋਂ ਵੱਧ ਝੂਠ ਬੋਲ ਕੇ ਇਸ ਪੰਜਾਬ ਚ ਆਈ ਹੈ, ਹੱਦੋਂ ਵੱਧ ਝੂਠ ਬੋਲ ਕੇ। ਤੁਸੀਂ ਐਂ ਦੱਸੋ ਮੈਨੂੰ ਓਏ ਇੱਕ ਮਿੰਟ ਖੜ ਜਾ, ਮੈਨੂੰ ਅੱਧਾ ਘੰਟਾ ਹੋ ਗਿਆ ਪੁੱਛਦੇ ਨੂੰ ਵੀ ਇੱਕ ਵਿਕਾਸ ਦਾ ਕੰਮ ਗਿਣਾਓ ਵਿਕਾਸ ਦਾ ਕੰਮ। ਸਵਾ ਖਾ ਕੇ ਤੁਸੀਂ ਜਿਹੜੀ ਗੱਲ ਦੀ ਮਹਾਰਾਜ ਜਿਹੜੀ ਗੱਲ ਦੀ ਸ਼ੁਰੂਆਤ ਇਹਨਾਂ ਨੇ ਮੁੱਦਾ ਕੀਤਾ ਸੀ ਵੀ ਅਸੀਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਸੀ ਵੀ ਨਹਿਰੀ ਖਾਲ ਬਣਿਆ। ਪਹਿਲਾਂ ਤਾਂ ਇਹ ਸਾਡੇ ਸਵਾਲਾਂ ਦਾ ਜਵਾਬ ਦੇਣ ਕਿ ਜਿਹੜਾ ਦਿੱਲੀ ਨੂੰ 20,000 ਕਿਊਸਕ ਪਾਣੀ ਜਾਂਦਾ ਸੀਗਾ 1962 ਤੋਂ ਬਾਅਦ 20,000 ਕਿਊਸਕ ਪਾਣੀ ਦਿੱਲੀ ਨੂੰ ਜਾਂਦਾ ਸੀ, ਉਹ ਅੱਜ ਪਾਣੀ ਕਿੰਨਾ ਜਾਂਦਾ ਹੈ? ਇਹਨਾਂ ਨੇ 4,000 ਕਿਊਸਕ ਪਾਣੀ ਦਿੱਲੀ ਨੂੰ ਵਧਾ ਕੇ ਦਿੱਤਾ। ਕੀ ਸਾਡੇ ਪੰਜਾਬ ਦਾ ਪਾਣੀ ਲੁੱਟ ਕੇ ਇਹਨਾਂ ਨੇ ਦਿੱਲੀ ਅੱਜ ਜਾਣੋਂ ਬੰਦ ਕਰਤਾ? ਉਦੋਂ ਵਧਾ ਕੇ ਦਿੱਤਾ। ਫਿਰ ਨੰਬਰ 2 ਤੇ ਇਹ ਕਹਿੰਦੇ ਸੀ ਅਸੀਂ ਕਰਪਟ MLA ਜਾਂ MP ਜਾਂ ਹੋਰ ਰਾਜ ਸਭਾ ਮੈਂਬਰ ਕਰਾਂਗੇ। ਇਹ ਸੀਚੇਵਾਲ ਦੀ ਜਿਹੜੀ ਜ਼ਮੀਨ ਆ 5000 ਕਿੱਲਾ, ਉਹਦਾ ਦੱਸੋ ਕੀ ਕੀਤਾ? LPU ਸਵਾਲ ਨੇ ਜੀ, ਇੱਕ ਮਿੰਟ, ਇਹਨਾਂ ਦੇ ਸਵਾਲ ਨੇ। ਤੁਸੀਂ ਇੱਕ ਤਾਂ ਮੇਰੀ ਗੱਲ ਸੁਣੋ, ਤੁਸੀਂ ਇੱਕ ਤਾਂ ਸੁਣਦੇ ਨਹੀਂ ਥੋੜਾ ਜਿਹਾ। ਸਾਰਿਆਂ ਨਹੀਂ ਬਾਈਕਾਟ ਨਹੀਂ ਕਰਨਾ ਬਾਈ, ਸਾਰੀਆਂ ਪਾਰਟੀਆਂ ਨਹੀਂ ਤੁਸੀਂ ਵਿਧਾਨ ਸਭਾ ਜਿਆਦਾ ਬੋਲ ਲੈਣੇ। ਹਾਂਜੀ ਦੇਖੋ ਗੱਲ ਇਹ ਆ, ਇਹ ਜਿਹੜੀ ਡਿਬੇਟ ਹੈ ਇਹ ਪੰਜਾਬ ਦੇ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਇਹ ਜਿਹੜੀ ਡਿਬੇਟ ਹੈ ਇਹ ਹੋਣੀ ਚਾਹੀਦੀ ਹੈ ਪੰਜਾਬ ਨੂੰ ਅੱਗੇ ਤਰੱਕੀ ਤੇ ਕਿਵੇਂ ਲੈ ਕੇ ਜਾਣਾ। ਕਿਹੜੀ ਸਰਕਾਰ ਆ ਜਿਹੜੀ ਇਦੋਂ ਪਹਿਲਾਂ ਪੰਜਾਬ ਨੂੰ ਤਰੱਕੀ ਦੇ ਮੁੱਦਿਆਂ ਤੇ ਲੈ ਕੇ ਗਈ ਹੈ? ਇਹ ਕਾਂਗਰਸ ਨੇ ਕੀ ਕਰਿਆ, ਇਹ ਆਮ ਆਦਮੀ ਪਾਰਟੀ ਨੇ ਕੀ ਕਰਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਰਿਆ? ਗੱਲ ਹੈਗੀ ਜਿਹੜੀ ਬਹਿਸ ਕਰਨ ਵਾਲੀ ਹੈ ਉਹ ਇਸ ਗੱਲ ਤੇ ਕਰੋ ਵੀ ਆਪਾਂ ਪੰਜਾਬ ਨੂੰ ਅੱਗੇ ਕਿਵੇਂ ਵਧਾਈਏ, ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਈਏ। ਇਹ ਇੱਕ ਮਿੰਟ ਜੀ, ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਨੀ। ਇਹ ਤਿੰਨੇ ਪਾਰਟੀਆਂ ਸਾਰਾ ਦਿਨ ਜੀ ਬਾਦਲ ਕਰੀ ਜਾਂਦੀਆਂ। ਇਹਨਾਂ ਨੂੰ ਡਰੀ ਬਾਦਲਾਂ ਤੋਂ ਲੱਗਦਾ ਹੈ। ਇਹੀ ਆ ਕਹਿੰਦੇ ਸਾਰਾ ਦਿਨ ਬਾਦਲ ਕਰੀ ਜਾਂਦੇ, ਤਿੰਨੇ ਪਾਰਟੀ ਨੂੰ ਡਰ ਹੀ ਬਾਦਲਾਂ ਤੋਂ ਲੱਗਦਾ। ਇਹ ਬਾਦਲ ਤਾਂ ਆਉਂਦਾ ਹੀ ਨਹੀਂ, ਇਹਦਾ ਭੁੱਲ ਜਾਣ, ਇਹ ਨਹੀਂ ਆਉਂਦੇ। ਮੀਤ 2 ਲੱਖ ਵੋਟ ਤੇ ਜਿੱਤੂ ਨਾ ਜੋ ਲੋਕਾਂ ਨੇ ਵੋਟਾਂ ਪਾਈਆਂ, ਫੇਰ ਪਤਾ ਲੱਗੂ ਇਹਨਾਂ ਨੂੰ 2 ਲੱਖ ਵੋਟ। ਮੈਂ ਦਿੰਦਾ ਇਹਦਾ ਜਵਾਬ, ਮੈਂ ਦਿੰਦਾ। ਇਹ ਕਹਿੰਦੇ ਬਾਦਲ ਤਾਂ ਆਪ ਡਰਿਆ ਫਿਰ ਸੁਖਬੀਰ ਵੱਲ ਖੜਾ ਨਹੀਂ ਹੋਇਆ ਵੋਟਾਂ 'ਚ, ਉਹ ਤਾਂ ਆਪ ਸੀਟ ਤੇ ਖੜਾ ਨਹੀਂ ਹੋਇਆ। ਮੈਂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਪਾ। ਇਹ ਇੱਕ ਗੱਲ ਕਹਿੰਦੇ ਸੀ ਜਿੱਦਣ ਇਹ ਪੰਜਾਬ ਸਰਕਾਰ ਲੈ ਕੇ ਆਏ ਸੀ ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕਿਉਂ ਵੋਟਾਂ ਮੰਗਦੇ ਨੇ? ਇਹਨਾਂ ਨੂੰ ਪਹਿਲਾਂ 200 ਬੰਦਾ ਸਿਕਿਉਰਿਟੀ ਦਾ ਲਾਉਣਾ ਪੈਂਦਾ ਪਿੰਡਾਂ 'ਚ ਜਾਣ ਵਾਸਤੇ, ਪਹਿਲਾਂ ਸਿਕਿਉਰਿਟੀ ਲਾਉਣੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਇਹਨਾਂ ਦੇ ਲੀਡਰ ਜਾ ਕੇ ਉੱਥੇ ਲੋਕਾਂ ਨੂੰ ਸਪੀਚ ਕਰਦੇ ਆ। ਜਿਹੜੇ ਆਪ ਦੇ ਵਰਕਰ ਸੀ ਉਹ ਕਰੇ ਬਿਠਾ ਦਿੰਦੇ ਨੇ ਆਪਦੇ। ਅਕਾਲੀ ਗੱਲ ਸੁਣ ਲਓ, 2 ਸਾਲਾਂ 'ਚ ਅਸੀਂ ਕੱਸੀਆਂ ਦਾ, ਅਸੀਂ ਬਿਜਲੀ ਫ੍ਰੀ ਦਾ ਸਾਰਿਆਂ ਨੂੰ ਦਿੱਤੀ ਆ, ਇੱਕ ਵਰਗ ਨੂੰ ਨਹੀਂ ਦਿੱਤੀ। ਅਸੀਂ ਟੂਲ ਪਲਾਜ਼ੇ ਬੰਦ ਕੀਤੇ, ਹਲੇ 3 ਸਾਲ ਪਏ ਆ। ਇੱਕ ਮਿੰਟ, ਮੇਰਾ ਸਵਾਲ ਲੈ ਲੈਣ ਦਿਓ। ਮੇਰਾ ਸਵਾਲ, ਤੁਸੀਂ ਬਿਜਲੀ ਕਹਿੰਦੇ ਹੋ, ਬਿਜਲੀ 9000 ਕਰੋੜ ਦੀ ਤੁਸੀਂ। ਮੇਰਾ ਸਵਾਲ ਜੀ, ਤੁਸੀਂ ਇੱਕ ਮਿੰਟ ਅੱਗੇ ਇਹ ਜਿੱਤ ਕੇ ਵਾਰੀ 8-8 ਪੈਨਸ਼ਨਾਂ ਲਈ ਜਾਂਦੇ ਸੀਗੇ, ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ। ਪੰਜਾਬ ਸਰਕਾਰ ਜਿਹੜੀ ਬਾਦਲ ਦੀ 2.5 ਸੈਕੰਡ ਸਕੀਮ ਚੱਲਦੀ ਸੀ ਕੁੜੀਆਂ ਨੂੰ ਸੈਕੰਡ ਵਿਆਹ ਦੇ ਵੇਲੇ ਸੈਕੰਡ ਸਕੀਮਾਂ ਦਿੰਦੇ ਸੀ, ਬਾਦਲ ਸਰਕਾਰ ਨੇ ਕਰਾਈ ਸੀ ਸੈਕੰਡ ਸਕੀਮ। ਇਹਨਾਂ ਨੂੰ ਪੁੱਛੋ 2.5 ਸਾਲਾਂ ਦੇ ਵਿੱਚ ਕਿਸੇ ਕੁੜੀ ਨੂੰ ਸੈਕੰਡ ਸਕੀਮ ਆਈ ਹੋਵੇ? ਪੰਜਾਬ ਗੱਲ ਸੁਣੋ ਜੀ, ਇੱਥੇ ਮੂਤਨ ਵਾਲੀ ਜਗ੍ਹਾ ਬੰਦ ਕੀਤੀ ਆਮ ਆਦਮੀ ਪਾਰਟੀ ਨੇ, ਪਾਣੀ ਦਾ ਪ੍ਰਬੰਧ ਹੈ ਨਹੀਂ, ਇਹ ਦੱਸੋ ਕਿੱਥੇ ਹੈ? ਜਵਾਬ ਦਿਓ ਯਾਰ, ਕਮਾਲ ਦੀ ਇਹ ਵੀਰੇ ਹੱਥ ਨਹੀਂ, ਜਵਾਬ ਦਿਓ। ਕੋਈ ਮੂਤਣ ਵਾਲੀ ਨਹੀਂ। ਇੱਕ ਮਿੰਟ, ਇੱਕ ਗੱਲ ਸੁਣ ਲੈ, ਮੈਂ ਜਵਾਬ ਦਿੰਦਾ। ਮਾਰਕੀਟ ਕਮੇਟੀ ਇੱਥੇ ਗੱਲ ਸੁਣੋ ਜੀ, ਨਗਰ ਕੌਂਸਲ ਦੇ 2 ਬਣੇ ਵਾਸ਼ਰੂਮ ਬਣੇ ਪਿਆ, ਨਗਰ ਕੌਂਸਲ ਦੇ 2 ਵਾਸ਼ਰੂਮ ਬਣੇ ਪਿਆ ਜੀ, ਉਹਦੇ ਲੋਕ ਲਾਇਆ, ਸਫਾਈ ਕਰਾ ਕੇ ਲਗਾਇਆ। ਇਹ ਉੱਥੇ ਬੁੜੀਆਂ ਜਨਾਨੀਆਂ ਜਾਨ ਕੱਢ ਕੇ ਸੰਦ ਖੜ ਜਾਂਦੇ ਉੱਥੇ, ਉਹ ਤਾਂ ਬੰਦ ਕਰਾਇਆ, ਤੈਨੂੰ ਕੱਲੇ ਨੂੰ ਪਛਾਣ ਭਾਈ ਜੀ ਕਾਂਗਰਸ ਪਾਰਟੀ ਨੇ ਹਸਪਤਾਲ ਕਾਂਗਰਸ ਪਾਰਟੀ ਲੈ ਕੇ ਆਈ, ਘੜੈਲੀ ਵਾਲੇ ਤੇ ਪੁਲ ਕਾਂਗਰਸ ਪਾਰਟੀ। 2.5 ਸਾਲਾਂ ਦੇ ਵਿੱਚ ਆਪਾਂ ਕਦੋਂ ਦੇ ਪੁੱਛ ਰਹੇ ਹਾਂ ਵੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਕੱਲੀ ਬਿਜਲੀ ਇਹੀ ਕਰੀ ਜਾਂਦੇ, ਉਹ ਵੀ ਹੋਈ ਨਹੀਂ।
ਬਿਜਲੀ ਤੇ 150 ਕਰੋੜ ਰੁਪਏ ਖਰਚਾ ਆ ਗਿਆ, ਇਹਨੇ 150 ਕਰੋੜ ਰੁਪਏ ਖਰਚਾ ਲੈ ਲਿਆ, ਉਹਦੇ 150 ਕਰੋੜ ਰੁਪਏ ਖਰਚਾ ਆ ਗਿਆ। ਹੋਰ ਦੱਸੋ ਇੱਕ ਕੰਮ ਕਰਾ ਦੇਣੀ ਯਾਰ, ਵੀ ਕੰਮ ਤਾਂ ਕਿਨਾਂ ਕੋਈ ਬਗੈਰ ਰਿਸ਼ਵਤ ਤੋਂ ਨੌਕਰੀਆਂ ਮਿਲੀਆਂ, ਜਿੰਨੀਆਂ ਨੌਕਰੀਆਂ ਮਿਲੀਆਂ ਹੈਗੀਆਂ ਹੈ ਉਹ ਬਗੈਰ ਰਿਸ਼ਵਤ ਤੋਂ ਮਿਲੀਆਂ ਹੈਗੀਆਂ। ਇਹਨਾਂ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਿਰ। ਇਹਨਾਂ ਨੇ ਇੱਕ ਫ੍ਰੀ ਕੀ ਕੀਤਾ, ਕੱਲੀ ਬਿਜਲੀ ਸਿਰਫ 9 ਕਰੋੜ ਰੁਪਇਆ। ਨੌਕਰੀਆਂ ਦੀ ਗੱਲ ਕਰਦੇ ਆ, ਤਪੇ ਦਾ ਇੱਕ ਬੰਦਾ ਕੱਢਣ ਜਿਹਨੂੰ ਨੌਕਰੀ ਮਿਲੀ ਹੋਵੇ, ਤਪੇ ਦਾ ਕੱਢਣ। ਇੱਕ ਸਵਾਲ ਹੈ, ਇੱਕ ਦਾ 1000 ਰੁਪਿਆ ਬੀਪੀ ਵਾਲਾ ਦੱਸੋ ਕਦੋਂ ਆਊਗਾ? ਦੂਜਾ ਸੱਥਾ ਜੋ ਸਰਕਾਰ ਚੱਲਦੀ ਦੀ, ਕਿਹੜੀ ਸੱਥਾ ਸਰਕਾਰ ਚੱਲਦੀ ਹੈ ਦੱਸੋ ਭਾਈ ਜੀ। ਇਹ ਕਹਿੰਦੇ ਆ ਵੀ ਇਹਨਾਂ ਨੇ ਕਿਹਾ ਵੀ ਸਾਡੇ ਲੀਡਰਾਂ ਨੂੰ ਘੇਰ ਕੇ ਪੁੱਛੋ, ਸਾਡੇ ਲੀਡਰਾਂ ਨੂੰ ਘੇਰ ਕੇ ਪੁੱਛੋ, ਸਵਾਲ ਕਰੋ। ਜੇ ਸਵਾਲ ਕਰਦੇ ਉਹਨਾਂ ਜਵਾਬ ਦੇਣ, ਇਹ ਗੱਲ ਪੈਂਦੇ ਨੇ, ਅਕਾਲੀ ਦਲ ਦੀ ਚੱਲਣੋਂ ਹਟ ਗਈ। ਹੁਣ ਇਸ ਗੱਲ ਤੋਂ ਇਹ ਵੀ ਸਾਡੀ ਸਰਕਾਰ ਇੱਥੇ ਪੁਲਿਸ ਵਾਲੇ ਨਹੀਂ ਸੁਣਦੇ, ਕੋਈ ਹੋਰ ਨਹੀਂ ਸੁਣਦੇ, ਵੀ ਸਾਡੀ ਦਾਦਾਗਿਰੀ ਉਵੇਂ ਹੀ ਕਾਇਮ ਰਹੇ। ਇੱਕ ਮਿੰਟ ਇਹਨਾਂ ਨੂੰ ਐ ਪੁੱਛੋ, ਇੱਕ ਮਿੰਟ ਇਹਨਾਂ ਨੂੰ ਐ ਪੁੱਛੋ ਦੋਨੇ ਸਰਕਾਰਾਂ ਨੂੰ, ਅੱਗੇ ਤਾਂ ਇਹ ਇੱਕ ਦੂਜੇ ਦੀ ਮਾਂ ਭੈਣ ਕਰਦੇ ਹੁੰਦੇ ਸੀ, ਹੁਣ ਇਹ ਸਾਨੂੰ ਹਟਾਉਣ ਖਾਤਰ ਇਕੱਠੇ ਹੋਏ। ਇਹਨਾਂ ਨੇ 70 ਸਾਲ ਰਾਜ ਕੀਤਾ। ਇਹਨਾਂ ਨੇ 70 ਸਾਲ ਰਾਜ ਕੀਤਾ, ਹੁਣ ਇਹ ਸਾਰੇ ਇਕੱਠੇ ਹੋਏ ਫਿਰਦੇ ਆ, ਬਖਲਾਏ ਫਿਰਦੇ ਆ। ਇੱਕ ਮਿੰਟ ਇਹਦਾ ਜਵਾਬ ਮੈਂ ਦਿੰਨਾ ਜੀ। ਇਕੱਠੇ ਬਾਈ ਜੀ ਨੂੰ ਪੁੱਛਦੇ ਆ, ਇਹਨਾਂ ਦਾ ਭਗਵੰਤ ਮਾਨ ਇਕੱਠੇ ਸਾਨੂੰ ਕਹਿੰਦਾ, ਭਗਵੰਤ ਮਾਨ ਚੰਡੀਗੜ੍ਹ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ, ਇਕੱਠੇ ਸਾਨੂੰ ਕਹਿੰਦੇ ਆ ਦਿੱਲੀ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ। ਜਵਾਬ ਦਿਓ, ਦਿਓ ਜੀ ਜਵਾਬ। ਇੰਡੀਆ ਗੱਠ। ਇੱਕ ਮਿੰਟ ਬੰਦ ਕਰ ਦੇ, 1 ਮਿੰਟ। ਹਾਂਜੀ ਹੁਣ ਦੱਸੋ। ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ, ਇਹਨਾਂ ਨੂੰ ਪੁੱਛ ਲਓ। ਹਾਂਜੀ ਦੱਸੋ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ, ਇਹ ਸੁੱਚਾ ਲੰਗਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਕਰ, ਸੁਣ ਲੈ ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ, ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉਹ ਭਰਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ। ਤੁਸੀਂ ਇੱਕ ਮਿੰਟ, ਸੁੱਚਾ ਸਿੰਘ ਨੇ ਜਿਹੜਾ ਕੁਝ ਵੀ ਕੀਤਾ ਸੀ ਉਹਨੇ ਨੇਚਰ ਨਾਲ ਕੀਤਾ ਸੀ, ਜਿਹੜਾ ਨੇਚਰ 'ਚ ਬਣਿਆ ਵਾ। ਕਟਾਰੂ ਚੱਕ ਨੇ ਅਨਨੈਚੁਰਲੀ ਕੰਮ ਕੀਤੇ ਨੇ, ਉਹਨੂੰ ਬਾਅਦ ਤੋਂ ਕੀ ਲੈਣਾ? ਆਪਾਂ ਤਪੇ 'ਚ ਖੜੇ ਆ, ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ। ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ? ਇਹ ਸਾਰੇ ਫ੍ਰੀ ਦੀਆਂ ਗੱਲਾਂ ਕਰੀ ਜਾਂਦੇ ਆ। ਕੋਈ ਕਹਿੰਦਾ ਤੁਸੀਂ ਕੋਈ ਕਹਿੰਦਾ ਜੀ ਗੱਲ ਕਰੋ ਇੱਥੇ। ਇੱਕ ਮਿੰਟ, ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ ਪੁੱਛੋ। ਇੱਕ ਮਿੰਟ ਲੰਗਾ ਤੇ ਕਟਾਰੂ ਚੱਕ ਤਾਂ ਸਾਰੇ ਗੰਦ ਨੇ। ਜਿਹੜਾ ਪੰਜਾਬ ਦਾ ਮੁੱਦਾ ਗਾ ਉਹ ਨਸ਼ਾ ਗਾ, ਸਾਰੇ ਫ੍ਰੀ ਦਾ ਰੌਲਾ ਪਾਈ ਜਾਂਦੇ ਆ। ਫ੍ਰੀ ਬਿਜਲੀ ਅਸੀਂ ਸਿਰ 'ਚ ਮਾਰਨੀ ਆ, ਸਾਡੇ ਨੌਜਵਾਨ ਕੋਈ ਸਿਰੰਜ ਲਾਈ ਬੈਠਾ, ਕੋਈ ਚਿੱਟਾ ਪੀਂਦਾ, ਕੋਈ ਕੀਤਾ ਅਕਾਲੀ ਦਲ 'ਚ ਮਜੀਠੀਆ ਚਿੱਟਾ ਵੇਚਦਾ, ਫੜ ਕੇ ਅੰਦਰ ਦੇ ਦਿਓ। ਜੇ ਰਾਘਵ ਚੱਡੇ ਦੇ ਅਫਸਰ ਦਿੰਦੇ ਆ, ਜੇ ਤੁਸੀਂ ਸੱਚੇ ਹੋ ਤਾਂ ਆਪਦੇ ਅਫਸਰਾਂ ਨੂੰ ਫੜ ਕੇ ਅੰਦਰ ਦਿਓ। ਜਿਹੜੀ ਬਿਜਲੀ ਸੀ ਸਹੂਲਤ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਤੀ ਸੀ। ਇੱਕ ਮਿੰਟ ਵੀਰ ਜੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ, ਭਗਵੰਤ ਮਾਨ ਨੇ ਸਟੇਜ ਤੇ ਇਹ ਗੱਲ ਕਹੀ ਵੀ ਸੋਨੀਆ ਗਾਂਧੀ ਨੇ ਬਹੁਤ ਕਸ਼ਟ ਝੱਲਿਆ, ਕਹਿੰਦਾ ਮੈਂ ਉਹਨਾਂ ਨੂੰ ਨਮਨ ਕਰਦਾ। ਦੱਸੋ ਕਿਹੜੇ ਕਸ਼ਟ ਝੱਲੇ ਸੋਨੀਆ ਗਾਂਧੀ ਨੇ? ਇਹਨਾਂ ਨੂੰ ਪੁੱਛੋ। ਇੱਕ ਮਿੰਟ ਹੁਣ ਮੇਰੀ ਵਾਰੀ ਵੀ ਆ ਲੈਣ ਦਿਓ ਯਾਰ, ਮੈਂ ਪੱਤਰਕਾਰ ਆ, ਮੇਰੀ ਵਾਰੀ ਵੀ ਆ ਲੈਣ ਦਿਓ, ਠੀਕ ਆ? ਮੇਰੀ ਗੱਲ ਸੁਣੋ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ। ਨਹੀਂ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ। ਐਨਐਸਏ ਪੰਜਾਬ ਦੇ ਮੁੰਡਿਆਂ ਤੇ ਕਿਉਂ ਲਾਈ ਗਈ, ਇਹ ਸਵਾਲ ਦਾ ਜਵਾਬ ਦੇ ਦਿਓ, ਹੋਰ ਕੋਈ ਸਵਾਲ ਨਹੀਂ ਮੰਗਦੇ। ਫਿਰ ਕੌਣ ਜ਼ਿੰਮੇਵਾਰ ਹੁੰਦਾ ਉੱਥੇ? ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਿਆ ਅੰਮ੍ਰਿਤਪਾਲ, ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਫਿਰ ਕੌਣ ਜ਼ਿੰਮੇਵਾਰ ਸੀਗਾ? ਸੰਵਿਧਾਨ ਹੈ ਇੰਡੀਆ ਦਾ, ਸੰਵਿਧਾਨ ਰਾਹੀਂ ਉਹ ਤੋਂ ਗੱਲ ਨਹੀਂ ਹੋ ਸਕਦੀ। ਸੰਵਿਧਾਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਨਾ। ਹੁਣ ਉਸੇ ਸੰਵਿਧਾਨ ਦੇ ਅੰਦਰ ਇਲੈਕਸ਼ਨ ਵੀ ਉਸੇ ਸੰਵਿਧਾਨ ਦੇ ਅੰਦਰ ਲੜ ਰਹੇ ਹਨ। ਜ਼ਿੰਮੇਵਾਰੀ ਨਿਭਾਈ ਆ ਪੁਲਿਸ ਉਸੇ ਸੰਵਿਧਾਨ ਤੁਸੀਂ ਸਿੰਘ ਸਾਹਿਬ ਕੀ ਕਹੇ ਵੀ ਅਜਨਾਲੇ ਜਾਣ ਵਾਲਾ? ਸੁਣੋ, ਅਜਨਾਲੇ ਜਾਣ ਲਈ ਕਹੇ ਨਾ, ਤੁਸੀਂ ਇਤਿਹਾਸ ਤੋਂ ਅਣਜਾਣ ਹੋ। ਜਦੋਂ ਸਾਡੇ ਜੰਗਾਂ ਨੂੰ ਜਾਂਦੇ ਦੀ ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਹੁੰਦੇ ਨੇ, ਮੰਨ ਕੇ ਚੱਲ। ਤੇਰੇ ਮੁਤਾਬਕ ਕੀ? ਚੱਲ ਸੁਣ ਮੇਰੀ ਗੱਲ, ਸੁਣ ਪਹਿਲਾਂ ਸਵਾਲ ਤੂੰ ਸਵਾਲ ਘਬਰਾਹਟ ਰੱਖ, ਸਵਾਲ
ਮੈਂ ਜਵਾਬ ਇੱਕ ਮਿੰਟ ਜੀ ਇਹਨਾਂ ਲੋਕਾਂ ਨੂੰ ਇਹਨਾਂ ਦੇ ਖੂਨ 'ਚ ਨਹੀਂ ਸਾਡੇ ਖੂਨ ਦੇ ਡੀਐਨਏ ਦੇ ਵਿੱਚ ਰਿਪੋਰਟ ਹੈ ਸਾਡੀ ਕਰਾ ਲਓ। ਸਾਡੇ ਬਜ਼ੁਰਗਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਜਦੋਂ ਜੰਗਾਂ ਲੜੀਆਂ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਨੇ ਛੋਟੇ ਛੋਟੇ ਸਰੂਪ ਪੱਗਾਂ ਦੇ ਵਿੱਚ ਰੱਖ ਕੇ ਲੜਾਈਆਂ ਲੜੀਆਂ ਸੀਗੀਆਂ। ਸਾਨੂੰ ਸਹਿਤ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ। ਇਹਨਾਂ ਨੂੰ ਪੁੱਛੋ ਉਹਨਾਂ ਨੇ ਬੇਅਦਬੀ ਇਹਨਾਂ ਨੇ ਕੀਤੀ ਹੈ। ਆਮ ਵਰਕਰ ਨੂੰ ਪੁੱਛ ਲਈਏ। ਹਾਂਜੀ ਜਿੱਦੇ ਨੇ ਸਹੁੰ ਖਾ ਇੱਕ ਮਿੰਟ ਚੁੱਪ ਕਰ ਜਾ ਓਏ ਇੱਕ ਮਿੰਟ ਚੁੱਪ ਜਿੱਦੇ ਲਾਭ ਗਗਨ ਨੇ ਸਹੁੰ ਖਾਧੀ ਆ ਆਪਣੇ ਤਪੇ ਮੰਡੀ ਦਾ ਕੋਈ ਵੀ ਨੁਮਾਇੰਦਾ ਮੇਰੇ ਬਰਾਬਰ ਮੈਦਾਨ 'ਚ ਖੜਦੇ ਮੈਂ ਗੱਲ ਦੱਸ ਦੂੰ ਚੌਂਕ 'ਚ ਬਾਬਾ ਸੁਖਾਨੰਦ ਦੇ ਵਿੱਚ ਮੈਂ ਲਾਭ ਗੋਗਾ ਦੋਨੇ ਆ ਇਹਨੇ ਬਾਬਾ ਸੁਖਾਨੰਦ ਦੇ ਅੰਦਰ ਖੜ ਕੇ ਇੱਕ ਗੱਲ ਕਹੀ ਆ ਵੀ ਹੇ ਬਾਬਾ ਸੁਖਾਨੰਦ ਜੋ ਮੈਂ ਕੰਮ ਕਰੂੰਗਾ ਮੈਂ ਪੂਰੀ ਇਮਾਨਦਾਰੀ ਨਾਲ ਕਰੂੰਗਾ। ਕੋਈ ਕੰਮ ਕਿਹੜਾ ਇਮਾਨਦਾਰੀ ਨਾਲ ਕੀਤਾ ਨੇ ਕੋਈ ਇਮਾਨਦਾਰੀ ਨਾਲ ਕੰਮ ਕੀਤਾ ਤੂੰ ਐ ਦੱਸ ਬਾਬਾ ਸੁਖਾਨੰਦ ਦੇ ਵਿੱਚ ਕਿਹਾ ਨਾ ਗੱਲ ਅੰਦਰ ਦੱਸੋ ਕਿਹੜਾ ਕੀਤਾ। ਇਹਨਾਂ ਨੇ ਸੌਂ ਖਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸੌਂ ਖਾ ਕੇ ਮੁੱਕਰੇ ਨੇ ਇਹ ਕੈਪਟਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤਾਂ ਜਪਜੀ ਸਾਹਿਬ ਉਹਨਾਂ ਦੀ ਛੱਡੋ ਤੁਸੀਂ ਦੱਸੋ ਕਿਹੜਾ ਕੰਮ ਇਮਾਨਦਾਰੀ ਨਾਲ ਕੀਤਾ। ਸਾਡੇ ਨੇ ਸਵਾਲ ਜਿਹੜਾ ਕੀਤਾ ਜਾਂਦਾ ਉਹ ਜਵਾਬ ਲੈ ਕੇ ਦਿਆ ਕਰੋ। ਸਾਡੇ ਸਵਾਲ ਦਾ ਤੁਸੀਂ ਜਵਾਬ ਨਹੀਂ ਲੈ ਕੇ ਦਿੰਦੇਗੇ ਹੈ ਨਹੀਂ ਅਸੀਂ ਤੁਹਾਡੇ ਤੋਂ ਪੁੱਛ ਰਹੇ ਹਾਂ ਤੁਸੀਂ ਸਾਡੇ ਸਵਾਲ ਦਾ ਕੋਈ ਜਵਾਬ ਹੀ ਨਹੀਂ ਦੇ ਰਹੇ। ਪੰਜਾਬ ਦੇ ਵਿੱਚ ਨਸ਼ਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਨਸ਼ਾ ਵਧਿਆ ਜਾਂ ਘਟਿਆ ਦੱਸੋ। ਪੰਜਾਬ ਦਾ ਨਸ਼ਾ ਤੁਸੀਂ ਇੱਕ ਮਿੰਟ ਤੁਸੀਂ ਚਲਾਉਣ ਦੀ ਗੱਲ ਛੱਡੋ। ਇੱਕ ਮਿੰਟ ਚਲਾਉਣ ਦੀ ਗੱਲ ਛੱਡੋ। 2 ਸਾਲਾਂ ਤੁਸੀਂ ਇੱਕ ਕੰਮ ਭਾਲਦੇ ਹੋ 75 ਸਾਲ ਦੇ ਨੇ ਕੰਮਾਂ ਦਾ ਵੇਰਵਾ ਪੁੱਛੋ ਵੀ 75 ਸਾਲੇ ਕੀਤਾ ਕੀ ਇਹਨਾਂ ਨੇ। ਮੈਂ ਭਰਾਵਾਂ ਨੂੰ ਦੱਸਣਾ ਚਾਹਣਾ ਸਰਕਾਰ ਆ ਤੁਹਾਡੀ ਵਿਰੋਧੀ ਧਿਰ 'ਚ ਨਹੀਂ ਤੁਸੀਂ ਵਿਰੋਧੀ ਧਿਰ ਨਹੀਂ ਤੂੰ ਜਿਹੜੀ ਸਰਕਾਰ ਆ ਯਾਦ ਰੱਖੋ। 16 ਕਾਲਜ ਉਹ ਕਿੱਥੇ ਆ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਆ ਤੁਹਾਡੇ ਉਹ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਬਣਾਏ ਆ ਸਾਨੂੰ ਦੱਸੋ ਤਾਂ ਸਹੀ ਤੁਸੀਂ ਕੀਤਾ ਕੀ ਹੈ 2.5 ਸਾਲਾਂ 'ਚ ਕੀ ਵਿਕਾਸ ਦਾ ਕੰਮ ਕਰਿਆ ਤੁਸੀਂ ਦੱਸੋ ਕੀ ਕੀਤਾ ਵਾ। ਸਰਕਾਰ ਦੇ ਵੱਲ ਮੂੰਹ ਕਰਕੇ ਗੱਲ ਕਰੋ। ਇੱਕ ਮੈਨੂੰ ਪੰਜਾਬ ਦੇ ਵਿੱਚ ਜੰਮਿਆ ਭਗਵੰਤ ਮਾਨ ਤਾਂ ਹੀ ਬਣਿਆ ਸੀਐਮ ਨਹੀਂ ਤੁਸੀਂ ਸੀਐਮ ਬਣਾਇਆ ਭਗਵੰਤ ਮਾਨ ਨੂੰ ਦੁੱਖ ਹੈ ਤੁਹਾਨੂੰ ਨਹੀਂ ਬਣ ਗਿਆ 75 ਸਾਲ ਸੀਐਮ ਕਿਸੇ ਗੱਲ ਨਾਲ ਬਣਿਆ ਉਹ ਤੁਹਾਨੂੰ ਦੁੱਖ ਹੈ ਵੀ ਵਧੀਆ ਕੰਮ ਕਰਦਾ ਉਹ ਤਾਂ ਬਣਿਆ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਰੇ ਦੇ ਵਿੱਚ ਹੈਗੀ ਲੋਕਾਂ ਦਾ ਫਤਵਾ ਸੀਗਾ ਪੜਿਆ ਲਿਖਿਆ ਨਹੀਂ ਹੈਗਾ ਉਹ ਫਤਵਾ ਉਹ ਤੋਂ ਪਹਿਲਾਂ ਪੜਿਆ ਕਿੱਥੇ 95 ਸੀਟਾਂ ਲੋਕਾਂ ਨੇ ਦਿੱਤੀਆਂ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਕਿਸਾਨਾਂ ਦਾ ਮੁੱਦਾ ਇਹ ਕਹਿੰਦੇ ਸੀ ਅਸੀਂ ਦਿੱਲੀ 'ਚ ਕਣਕ 2600 ਰੁਪਿਆ ਖਰੀਦਦੇ ਆ 22 ਫਸਲਾਂ ਤੇ ਐਮਐਸਪੀ ਦੇਵਾਂਗੇ। ਸਾਨੂੰ ਦੱਸੋ ਕਿਹੜੀ ਫਸਲ ਤੇ ਐਮਐਸਪੀ ਦਿੰਦਾ ਸਰੇਆਮ ਮੁੱਖ ਮੰਤਰੀ ਮੁੱਕਰ ਗਿਆ ਸਰੇਆਮ। ਬੀਬਾ ਜੀ ਇੱਕ ਮਿੰਟ ਓਏ ਖੜ ਨਾ ਜਾਓ ਯਾਰ ਖੜ ਗੱਲ ਤਾਂ ਸੁਣ ਲਓ ਪਹਿਲਾਂ ਐ ਦੱਸੋ ਤੁਹਾਡੇ ਚੋਂ ਬੋਲੂ ਕਿਹੜਾ ਬੰਦਾ ਨਹੀਂ ਫਿਰ ਸਾਰੇ ਇੱਕ ਵਾਰ ਨਾ ਬੋਲੋ ਇਕੱਠੇ। ਵੱਡੀ ਗੱਲ ਇਹ ਸੀ ਇੱਕ ਮਿੰਟ ਜਿਹੜੀ ਵੱਡੀ ਗੱਲ ਇਹ ਸੀ ਇਹਨਾਂ ਨੇ ਸੇਧ ਦਿੱਤੀ ਸੀ ਲੋਕਾਂ ਨੂੰ ਸੇਧ ਇਹ ਦਿੱਤੀ ਸੀ ਵੀ ਤੁਸੀਂ ਲੀਡਰ ਨੂੰ ਖੜਾਓ ਸਵਾਲ ਜਵਾਬ ਕਰੋ। ਹੁਣ ਤੁਸੀਂ ਨਾ ਤਾਂ ਸਵਾਲ ਕਰਦੇ ਹੋ ਨਾ ਕੋਈ ਜਵਾਬ ਨਾ ਰੌਲਾ ਕਿਉਂ ਪਾਇਆ। ਜੇ ਇੱਕ ਮਿੰਟ ਅਕਾਲੀ ਦਲ ਮਾੜਾ ਸੀ ਕਾਂਗਰਸ ਮਾੜੀ ਸੀ ਪਿੱਛੇ ਹੋ ਕੇ ਬਹਿ ਗਏ ਪਿੱਛੇ ਬਿਠਾਏ ਆ ਪਿੱਛੇ ਹੋ ਕੇ ਬਹਿ ਗਏ ਲੋਕਾਂ ਨੇ ਬਹਾ ਕੇ ਹੁਣ ਤੁਸੀਂ ਦੱਸੋ ਕੀ ਚੰਗਾ ਕੀਤਾ ਕੀ ਚੰਗਾ ਕੀਤਾ। ਪ੍ਰਧਾਨ ਜੀ ਲੋਕ ਤੁਹਾਨੂੰ ਨਹੀਂ ਵੜਨ ਦਿੰਦੇ ਲੋਕ ਤੁਹਾਨੂੰ ਵੜਨ ਦਿੰਦੇ ਘਰਾਂ 'ਚ ਜਾ ਕੇ ਮੰਗ ਕੇ ਦਿਖਾ ਵੋਟਾਂ ਕਿਉਂ ਨਹੀਂ ਮੰਗਦਾ ਤੁਸੀਂ ਚਾਹ ਪੀਣਾ ਘਰੇ ਬੈਠੋ ਉਹ ਮੰਡੀ ਦਾ ਪ੍ਰਧਾਨ ਨਹੀਂ ਬਣ ਰਿਹਾ। ਇੱਕ ਗਰੀਬ ਭਾਈ ਸਾਹਿਬ ਨੂੰ ਕਹਿਣਾ ਅਸੀਂ ਤਾਂ ਅਕਾਲੀ ਤੇ ਕਾਂਗਰਸ ਦਾ ਬਿਠਾ ਤੇ ਸੋਡਾ ਲੋਕਾਂ 'ਚ ਪਿਆਰ ਹੈ ਨਾ ਸੋਡੇ ਐਮਐਲਏ ਤੇ ਮੰਤਰੀ ਬਗੈਰ ਸਿਕਿਉਰਿਟੀ ਚੋਂ ਪਿੰਡਾਂ 'ਚ ਵੜ ਕੇ ਦੇਖਣਾ ਤਾਂ ਇਹ ਸਵਾਲ ਨੇ ਅਸੀਂ ਤੁਹਾਡੇ ਨਾਲ ਜਿਹੜਾ ਕਿ ਨਾ ਤਾਂ ਕੋਈ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਵਾ ਜਿਹੜੇ ਸਵਾਲ ਹੋ ਰਹੇ ਨੇ ਰੌਲੇ ਦੇ ਵਿੱਚ ਇਹ ਡਿਬੇਟ ਰਹੀ ਆ ਇਹ ਡਿਬੇਟ ਰੌਲੇ ਦੇ ਵਿੱਚ ਰਹੀ ਆ। ਜੇਕਰ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਚਾਹੇ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਚੰਗੇ ਤਰੀਕੇ ਨਾਲ ਦਿੱਤਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਨਾ ਤਾਂ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੇ ਪੁੱਤਾਂ ਤੇ ਐਨਐਸਏ ਕਿਉਂ ਲੱਗੀ ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਕੀ ਹਾਲ ਆ ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਮੁਹੱਲਾ ਕਲੀਨਿਕ ਗਏ ਤਾਂ ਗਏ ਕਿੱਥੇ ਤੇ ਨਾ ਹੀ ਇੱਥੇ ਇਹ ਸਵਾਲਾਂ ਦਾ ਜਵਾਬ ਮਿਲਿਆ ਕਿ ਪੰਜਾਬ ਸਿਰ ਇੰਨਾ ਕਰਜ਼ਾ ਕਿਉਂ ਚੜਾਇਆ ਗਿਆ।
ਐ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਮੇਂ-ਸਮੇਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੇ ਬਾਈਬਲ ਕਲਾਂ ਗੋਲੀकांड ਹੋਇਆ ਜੀ 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ, ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਨਹੀਂ ਬੇਅਦਬੀ ਹੋਈ ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜਪਾਲ ਨੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਵੇ 'ਚ ਇੱਕ ਇੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ, ਨਸ਼ਾ ਆਮ ਵਿਕਦਾ ਹੈ। ਕੁਝ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ। ਗੁੱਸੇ ਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ। ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ, ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ, ਅਸੀਂ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਦਰੀਆਂ ਵਸਾਉਣ ਵਾਲੇ ਆ, ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰੀਆਂ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਘੁੱਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ ਹੁਣ ਵੋਟਾਂ ਚੋਣ ਲੜਾਉਣ ਨੂੰ। ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਕਿ ਲਾਭ ਸਿੰਘ ਉਗੋਕੇ ਵਰਗੇ ਸਾਡੇ ਆਈਡਲ ਬਣਨਗੇ ਇਹੋ ਜਿਹੇ ਬੰਦੇ? ਉਹਦੇ ਫਾਦਰ ਸਾਹਿਬ ਦੇ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਦੱਸਣ ਭਗਵੰਤ ਮਾਨ ਜੀ ਦੀ ਘਰ ਵਾਲੀ, ਭੈਣ ਜੀ ਤੇ ਮਾਤਾ ਜੀ, ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ? ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ, ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ। ਦੱਸੋ। ਜੀ ਇਹ ਬਰਨਾਲੇ ਤੋਂ ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਤਾਂ ਕੋਈ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, SCBC ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ ਬਿੱਲ ਨਹੀਂ ਆਇਆ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ ਜਰਨਲ ਕੈਟਾਗਰੀ ਵਾਲਿਆਂ ਤੇ, ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਜੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲੇ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲੇ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। 2 ਮਿੰਟ ਯਾਰ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ, ਇਹਨਾਂ ਨੇ ਉਹਨਾਂ ਦੀਆਂ ਇੱਕ ਮਿੰਟ ਵੀਰੇ, ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ। ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਮੈਂ ਕਹਿੰਦਾ ਸ਼ੇਮ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਘਰ ਮੰਗਣ ਦੇ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕੀ ਕਰਦੇ ਆ? ਅੱਜ ਕੀ ਕਰਦੇ ਇਹ? ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ? ਇਹਨਾਂ ਨੂੰ ਪੁੱਛ ਲਓ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ। ਇਹ ਸੁੱਚਾ ਤੂੰ ਲੰਘਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਖੜਾ, ਇੱਕ ਮਿੰਟ ਹੁਣ ਕਰ, ਸੁਣ ਲਾ। ਕਹਿੰਦਾ ਕਿਆ ਸ਼ਕਤੀ ਪ੍ਰਦਰਸ਼ਨ ਕਰਿਆ? ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉਹ ਭਰਾਵਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ। ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸ ਨੂੰ ਕੁਝ ਨਹੀਂ ਲੈਣਾ। ਇਹ ਰਾਜ ਪ੍ਰਬੰਧ ਨਕਾਰ ਦਿਆ ਹੈ ਜੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ।
ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦਿਆਂ ਤੁਹਾਡੇ ਸਾਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਾਂਗੇ ਪੰਜਾਬ ਚੋਂ। ਤਪੇ ਵਿੱਚ ਖੜੇ ਆ, ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ ਐਮਸੀਆਂ ਨੇ। ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ, ਇਹ ਤੁਹਾਡਾ ਰਾਜ ਪ੍ਰਬੰਧ ਆ? ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ। ਉਹ ਤੁਹਾਨੂੰ ਦੁੱਖ ਹੈ ਵੀ ਵਧੀਆ ਕੰਮ ਕਰਦਾ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਰੇ ਦੇਸ਼ ਭਰ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਨੇ ਤਾਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਚੋਣ ਜਾਬਤੇ ਜਿਹੜੇ ਕਿ ਲੱਗੇ ਹੋਏ ਨੇ, ਪਰ ਵੱਖ-ਵੱਖ ਸਟੇਟਾਂ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ ਪੈ ਰਹੀਆਂ ਨੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਦਿਖਾ ਰਹੇ ਹਾਂ। ਲਗਾਤਾਰ ਜਿਸ ਦਿਨ ਤੋਂ ਚੋਣ ਜਾਬਤਾ ਲੱਗਿਆ, ਜਿਸ ਦਿਨ ਤੋਂ ਉਮੀਦਵਾਰ ਐਲਾਨੇ ਗਏ ਨੇ, ਤਾਂ ਇਸ ਤੋਂ ਪਹਿਲਾਂ ਅਸੀਂ ਉਮੀਦਵਾਰਾਂ ਦੀਆਂ ਇੰਟਰਵਿਊਜ਼ ਵੱਖ-ਵੱਖ, ਬੇਸ਼ੱਕ ਉਹ ਕਾਂਗਰਸ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਬੀਜੇਪੀ ਦੇ ਨਾਲ ਸੰਬੰਧਿਤ ਹੋਣ, ਅਸੀਂ ਹਰ ਇੱਕ ਦੀ ਜਿਹੜੀ ਕਿ ਗੱਲਬਾਤ ਆ ਉਹ ਰੱਖ ਰਹੇ ਹਾਂ, ਹਰ ਇੱਕ ਦੇ ਕੋਲ ਪਹੁੰਚ ਰਹੇ ਹਾਂ, ਹਰ ਇੱਕ ਨੂੰ ਜਿਹੜੇ ਕਿ ਮੁੱਦੇ ਆ ਉਹ ਪੁੱਛ ਰਹੇ ਹਾਂ। ਤੇ ਅੱਜ ਕੁਝ ਇਦਾਂ ਦਾ ਮਾਹੌਲ ਆ ਜਿਹੜਾ ਉਹ ਸੰਗਰੂਰ ਹਲਕਾ ਜਿਹੜਾ ਕਿ ਲੋਕ ਸਭਾ ਦਾ ਪੈ ਜਾਂਦਾ, ਤੇ ਜੇਕਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਭਦੌੜ ਦਾ ਹਲਕਾ ਪੈ ਜਾਂਦਾ। ਅਸੀਂ ਉੱਥੇ ਖੜੇ ਹੋਏ ਹਾਂ ਅੱਜ। ਤਪਾ ਸ਼ਹਿਰ ਆ, ਤਪੇ ਸ਼ਹਿਰ ਦੀ ਜਿਹੜੀ ਵੋਟ ਆ ਉਹ ਕਾਫੀ ਵੋਟ ਆ ਜਿਹੜੀ ਕਿ ਜਿੱਧਰ ਨੂੰ ਜਾਂਦੀ ਆ ਤਾਂ ਉਧਰਲੇ ਪਾਸਿਓਂ ਭਦੌੜ ਹਲਕੇ ਦਾ ਉਹ ਪਾਸਾ ਜਿਹੜਾ ਉਹ ਪਲਟਿਆ ਜਾਂਦਾ। ਤਾਂ ਅਸੀਂ ਅੱਜ ਇੱਥੇ ਵਪਾਰੀ ਵਰਗ ਦੇ ਨਾਲ, ਆਮ ਲੋਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਰੱਖਾਂਗੇ, ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਵਰਕਰ ਨੇ, ਉਹ ਮੌਜੂਦ ਨੇ। ਬੇਸ਼ੱਕ ਉਹ ਕਾਂਗਰਸ ਦੀ ਗੱਲ ਕਰ ਲਈਏ, ਕਿਉਂਕਿ ਕਾਂਗਰਸ ਆਮ ਆਦਮੀ ਪਾਰਟੀ ਦਾ ਇੰਡੀਆ ਅਲਾਇੰਸ ਗੱਠਜੋੜ ਹੋਇਆ ਵਿਆ, ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਅੱਡੋ ਅੱਡ ਉਹ ਲੜ ਰਹੇ ਨੇ। ਤਾਂ ਸਾਡੇ ਨਾਲ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ, ਵੱਡੇ ਜਿਹੜੇ ਲੋਕ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਲੋਕਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਕਰਨੀ ਸਟਾਰਟ ਕਰਦੇ ਹਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਸ਼ੁਰੂਆਤ ਪਹਿਲਾਂ ਤੁਹਾਡੇ ਤੋਂ ਕਰ ਲਈਏ। ਤੁਸੀਂ ਸੱਤਾ ਧਿਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ, ਜਿਨ੍ਹਾਂ ਦੇ ਆਧਾਰ ਤੇ ਤੁਸੀਂ ਵੋਟਾਂ ਮੰਗ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੇਖੋ ਜੀ, ਜਿਹੜਾ ਪਾਣੀਆਂ ਦੀ ਗੱਲ ਹੋਈ ਸੀਗੀ, ਖਾਲਾਂ ਦੀ, ਉਹ ਹੋਇਆ ਜੀ, ਠੀਕ ਆ। ਹਸਪਤਾਲਾਂ ਟੈਸਟ ਆ, ਦਵਾਈਆਂ ਦਾ ਕੰਮ ਹੋਇਆ ਜੀ, ਠੀਕ ਆ ਜੀ। ਤੇ ਜਿਵੇਂ ਖਾਲ ਬਣੀ ਜਾਂਦੇ ਨੇ, ਅੰਡਰਗਰਾਊਂਡ ਪੈਪ ਪਈ ਜਾਂਦੇ ਨੇ, ਇਹਨਾਂ ਦੇ ਆਧਾਰ ਤੇ ਜੇਕਰ ਜਿਹੜੇ ਕਿਸਾਨ ਨੇ ਬੜੇ ਖੁਸ਼ ਨੇ। ਪੇਂਡੂ ਵੋਟ ਦਾ ਝੁਕਾ ਆਮ ਆਦਮੀ ਪਾਰਟੀ ਵੱਲ ਆ ਜੀ, ਠੀਕ ਹੈ ਜੀ। ਟੋਲ ਪਲਾਜ਼ੇ ਬੰਦ ਹੋਏ ਜੀ, ਠੀਕ ਆ। ਉਹ ਪਹਿਲਾਂ ਵੀ ਹੋ ਸਕਦੇ ਸੀ ਅਕਾਲੀ ਕਾਂਗਰਸ ਵੇਲੇ, ਪਰ ਉਹਨਾਂ ਨੇ ਨਹੀਂ ਕੀਤੇ, ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੀ ਬੰਦ ਕੀਤਾ। ਐਸੇ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣ ਮੈਦਾਨ 'ਚ ਆਏ ਹਾਂ ਜੀ, ਤੇ ਵੋਟ ਮੰਗ ਰਹੇ ਹਾਂ ਜੀ। ਤਾਂ ਇਹ ਜਿਹੜੇ ਮੁੱਦੇ ਨੇ ਇਹਨਾਂ ਨੇ ਦੱਸੇ ਨੇ ਕਿ ਜਿਹੜੇ ਬਹੁਤ ਸਾਰੇ ਮੁੱਦੇ ਕਹਿੰਦੇ ਹੋਰ ਵੀ ਨੇ, ਪਰ ਸਭ ਤੋਂ ਅਹਿਮ ਮੁੱਦੇ ਤੇ ਜਿਹੜੇ ਤੇ ਚੋਣ ਲੜੀ ਜਾ ਰਹੀ ਆ ਅੱਜ, ਜਿਹੜਾ ਪੰਜਾਬ ਦਾ ਅਹਿਮ ਮੁੱਦਾ, ਉਹ ਮੁੱਦਾ ਹੈਗਾ ਕਿ ਪੰਜਾਬ ਦੇ ਮੁੰਡਿਆਂ ਨੂੰ ਡਿਬਰੂਗੜ੍ਹ ਕਿਉਂ ਭੇਜਿਆ ਗਿਆ। ਇਹ ਸਭ ਤੋਂ ਅਹਿਮ ਮੁੱਦਾ। ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ, ਉੱਥੇ ਬੀਜੇਪੀ ਵੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ। ਬੀਜੇਪੀ ਦੇ ਉੱਪਰ ਕਿਸਾਨ ਨੇ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਸਾਨੂੰ ਦਿੱਲੀ ਦੇ ਬਾਰਡਰਾਂ ਤੱਕ ਕਿਉਂ ਨਹੀਂ ਪਹੁੰਚਣ ਦਿੱਤਾ ਗਿਆ, ਕਿਉਂ ਸਾਡਾ ਜਿਹੜਾ ਸ਼ੁਭ ਕਰਨਾ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤਾਂ ਅਜਿਹੇ ਹੀ ਜਿਹੜੇ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਜੇਕਰ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਕਿ ਤੁਸੀਂ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਤਾਂ ਅਸੀਂ ਅਕਾਲੀ ਦਲ ਵੱਲ ਚੱਲਦੇ ਹਾਂ। ਜਿਵੇਂ ਅਕਾਲੀ ਦਲ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਹੋ ਕਿ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਜੇ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਜੀ, 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ, ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਇਹ ਤਾਂ ਬਿਨਾਂ ਗੱਲ ਦੇ ਬਣਾਏ ਆ। ਇਹ ਸਾਰਾ ਜਿੰਨਾ ਵੀ ਸੀਗਾ, ਜਿੰਨੀ ਬੇਅਦਬੀ ਹੋਈ, ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ ਜੀ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜ ਫੜ ਲਿਆ। ਆਹ ਸਾਡਾ ਤਾਂ ਹੋ ਗਿਆ। ਤੁਸੀਂ ਹੁਣ ਕਿਹੜੇ ਆਧਾਰ ਤੇ ਵੋਟਾਂ ਮੰਗ ਰਹੇ ਹੋ? ਤੁਸੀਂ ਅਕਾਲੀ ਦਲ ਨਾਲ ਸੰਬੰਧਿਤ ਹੋ, ਤੁਸੀਂ ਸਾਬਕਾ ਚੇਅਰਮੈਨ ਵੀ ਹੋ ਇਸ ਹਲਕੇ ਦੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਪੇ 'ਚ ਕਿੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਅਸੀਂ ਵਿਕਾਸ ਦੇ ਤੇ ਭਾਈਚਾਰਕ ਸਾਂਝ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਾਂ। ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ। ਕੋਈ ਜੀ ਹਾਂ, ਇਹ ਹਾਂਜੀ
ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ ਨਸ਼ਾ ਆਮ ਵਿਕਦਾ ਹੈ। ਇਹ ਕਹਿੰਦੇ ਸੀ ਮਜੀਠੀਆ ਨਸ਼ਾ ਵਿਕਾਉਂਦਾ ਹੈ। ਹੁਣ ਇਹਨਾਂ ਦੇ ਕੁੰਵਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਏ ਹੈ ਵੀ ਰਾਘਵ ਚੱਡਾ ਸ਼ਰੇਆਮ ਨਸ਼ਾ ਵਿਕਾਉਂਦਾ ਹੈ ਔਰ ਉਹਨੇ ਆਪ ਦੇ ਉੱਥੇ ਮੁਲਾਜ਼ਮ ਲਾਏ ਹੈ। ਕਿਉਂ ਨਹੀਂ ਉਹਦੀ ਇਨਕੁਆਇਰੀ ਕਰਕੇ ਜੋ ਹੈ ਬੰਦੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ? ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ। ਨਸ਼ਿਆਂ ਤੇ ਇਹ ਦੱਸਣ ਸਾਨੂੰ ਵੀ ਇਹਨਾਂ ਨੇ ਕੀ ਕੀਤਾ 2 ਸਾਲਾਂ 'ਚ। ਕੀ ਕੀਤਾ ਜੀ ਤੁਹਾਡੀ ਪਾਰਟੀ ਨੇ ਨਸ਼ਿਆਂ ਤੇ? ਜਿਵੇਂ ਇਹਨਾਂ ਨੇ ਕਿਹਾ ਕਿ ਕੀ ਕੀਤਾ ਨਸ਼ਿਆਂ ਤੇ, ਜੋ ਤੁਹਾਡਾ ਵਿਧਾਇਕ ਆ ਕੁੰਵਰ ਵਿਜੇ ਪ੍ਰਤਾਪ ਉਹ ਇਲਜ਼ਾਮ ਲਾ ਰਹੇ ਨੇ, ਸ਼ਰੇਆਮ ਲੋਕਾਂ ਦੇ ਵਿੱਚ ਖੜ ਕੇ ਡਿਬੇਟ ਸਪੀਚ ਦਿੰਦੇ ਨੇ, ਕਹਿੰਦੇ ਕਿ ਰਾਘਵ ਚੱਡਾ ਜਿਹੜਾ ਕਿ ਉਹ ਨਸ਼ੇ ਵਿਕਾ ਰਿਹਾ ਹੈ। ਦੇਖੋ ਜੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ, ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ ਤੋਂ। ਉਦੋਂ ਕਾਨੂੰਨ ਵਾਲੀ ਵਧੀਆ ਸੀ, ਉਹਦੀ ਕੁੜੀ ਦੀ ਇੱਜ਼ਤ ਬਚਾਉਂਦਾ ਸੀ ਨਾ ਅਕਾਲੀ ਦਲ ਨੇ। ਸਰਕਾਰ ਵਾਲੇ ਸ਼ਰੇਆਮ ਗੁੰਡਾਗਰਦੀ ਹੁੰਦੀ ਹੈਗੀ। ਕੌਣ ਕਹਿੰਦਾ ਗੁੰਡਾਗਰਦੀ ਨਹੀਂ ਹੁੰਦੀ ਸੀਗੀ? ਮੰਨ ਲਓ ਅਸੀਂ ਵਪਾਰੀ ਲੋਕ ਅਸੀਂ ਸਹਿਮੇ ਰਹਿੰਦੇ ਸੀਗੇ, ਚਲੋ ਠੀਕ ਆ, ਸਾਡੇ ਭਰਾ ਸਾਡੇ ਨਾਲ ਹੈਗੇ, ਇਹੋ ਜੀ ਗੱਲ ਨਹੀਂ, ਪਰ ਸਾਨੂੰ ਡਰ ਤਾਂ ਲੱਗਦਾ ਸੀ ਨਾ ਉਦੋਂ। ਹੁਣ ਵਪਾਰੀ ਆਜ਼ਾਦ ਨੇ, ਹੁਣ ਵਪਾਰੀਆਂ ਦੇ ਡਰ ਨਹੀਂਗਾ, ਕੋਈ ਡਰ ਨਹੀਂ ਵਪਾਰੀ ਨੂੰ। ਆਸ ਤਾਂ ਹੈਗੀ ਆ ਜਦੋਂ ਮੰਨ ਲਓ ਉਹਨਾਂ ਦਾ ਹਮਲਾ ਹੁੰਦਾ ਡਰ ਤਾਂ ਪੈਦਾ ਹੁੰਦਾ ਹੈਗਾ, ਪਰ ਉਹ ਗੱਲ ਨਹੀਂ ਹੈਗੀ ਵੀ ਡਰੂਗਾ। ਕੋਈ ਡਰ ਨਹੀਂ ਵਪਾਰੀ ਨੂੰ, ਕੋਈ ਡਰ ਨਹੀਂ। ਮੈਂ ਆਮ ਵਪਾਰੀ ਹੈਗਾ ਜਾਂ ਮੈਂ ਅੱਗਰ ਵਾਲਾ, ਮੈਨੂੰ ਕੋਈ ਡਰ ਨਹੀਂ ਕਿਸੇ ਦਾ। ਸਿੱਧੂ ਮੂਸੇਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ, ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ, ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ, ਅਸੀਂ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ ਨਹੀਂ। ਉਸ ਦੇ ਕਾਰਵਾਈ ਹੋਈ ਹੈਗੀ, ਬੰਦੇ ਕਿੰਨੇ ਹੋ ਗਏ ਫੜੇ ਗਏ ਆ ਕਿ ਜਿਹੜੀ ਕਾਰਵਾਈ ਆ ਮੰਨ ਲਓ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ। ਗੈਂਗਸਟਰਾਂ ਦਾ ਆਪਣਾ ਐਨਕਾਊਂਟਰ ਵੀ ਹੋਇਆ ਇਹਨਾਂ ਵਿੱਚੋਂ ਇੰਟਰਵਿਊਆਂ ਹੋ ਜਾਣੀਆਂ, ਉਸ ਦਾ ਕੀ ਕਾਰਨ ਹੈ? ਉਹਦਾ ਕੋਈ ਕਾਰਨ ਨਹੀਂ, ਸਾਰੇ ਸਾਹਮਣੇ ਆ ਰਿਹਾ ਜੀ, ਉਹਦੀ ਤਫਤੀਸ਼ ਹੋ ਰਹੀ ਹੈ ਜੀ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਜਗਦੀਪ ਪਟਿਆਲ ਨੇ ਤੁਸੀਂ ਦੇਖੀ ਸਾਰਿਆਂ ਨੇ ਦੇਖੀ ਹੋਣੀ ਹੈ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਪੰਜਾਬ ਤੋਂ ਬਾਹਰ ਹੋਈ ਹੈ ਡਿਬੇਟ। ਤੁਸੀਂ ਕੀ ਮੰਨਦੇ ਹੋ? ਕਹਿੰਦੇ ਕਿ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ, ਤੁਹਾਡਾ ਤਾਂ ਕਾਂਗਰਸ ਦਾ ਉਮੀਦਵਾਰ ਰਿਹਾ ਸਿੱਧੂ ਮੂਸੇਵਾਲਾ। ਬਾਈ ਸਾਹਿਬ ਜੀ, ਆਪਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਖੜੇ ਆਂ। ਮੈਨੂੰ ਐਂ ਲੱਗ ਰਿਹਾ ਹੈ ਵੀ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ, ਪਰ ਇਹਨਾਂ ਦਾ ਮੁੱਖ ਮੰਤਰੀ ਲਾ ਲਓ, ਇਹਨਾਂ ਦੇ MLA ਲਾ ਲਓ, ਉਹਨਾਂ ਨੂੰ ਐਂ ਲੱਗ ਰਿਹਾ ਵੀ ਹਜੇ ਵੀ ਵਿਰੋਧੀ ਧਿਰ 'ਚ ਹੀ ਬੈਠੇ ਆ। ਲੋਕਾਂ ਦਾ ਤੇ ਵਿਰੋਧੀ ਪਾਰਟੀਆਂ ਦਾ ਉਹਨਾਂ ਨੂੰ ਸਵਾਲ ਕਰਨ ਦਾ ਫਰਜ਼ ਹੈ, ਪਰ ਉਹ ਸਵਾਲ ਸਰਕਾਰ ਆਪ ਹੋ ਕੇ ਉਹ ਲੋਕਾਂ ਨੂੰ ਸਵਾਲ ਕਰਦੇ ਤੇ ਵਿਰੋਧੀ ਧਿਰਾਂ ਨੂੰ ਸਵਾਲ ਕਰਦੇ ਨੇ। ਹੁਣ ਇਹ ਕਹਿੰਦੇ ਆ ਵੀ ਇੱਥੇ ਲਾਅ ਆਰਡਰ ਬਹੁਤ ਵਧੀਆ, ਇੱਥੇ ਵਪਾਰੀ ਸੁੱਖ ਹੈ, ਰੋਜ਼ ਦਿਨ ਰੋਜ਼ 2 ਤੋਂ 3 ਦੀ ਐਵਰੇਜ, ਰੋਜ਼ 2 ਤੋਂ 3 ਕਤਲ ਹੋ ਰਹੇ ਨੇ। ਕਿਹੜੇ ਪਾਸੋਂ ਵਪਾਰੀ ਸੁੱਖ ਹੈ? ਇਹਨਾਂ ਦੇ ਕਹਿਣ ਨਾਲ ਥੋੜੀ ਸੌਖਾ ਹੋ ਜਾਊਗਾ। ਤੁਸੀਂ ਸਾਰੇ ਬਾਜ਼ਾਰ 'ਚ ਜਾਓ ਮਾਈਕ ਲੈ ਕੇ, ਸਾਰੇ ਬਾਜ਼ਾਰ 'ਚੋਂ ਪੁੱਛੋ ਵੀ ਕਿਹੜੇ ਪਾਸੇ ਵਪਾਰੀ ਸੁੱਖ ਹੈ। ਫਿਰ ਇਹ ਕਹਿੰਦੇ ਵੀ ਅਸੀਂ ਵਿਕਾਸ ਕੀਤਾ, ਇੰਨੇ ਲੱਖਾਂ ਕਰੋੜ ਰੁਪਏ ਇਹਨਾਂ ਨੇ ਕਰਜ਼ਾ ਚੜਾਤਾ, ਇੱਕ ਇੱਟ ਵੀ ਨਹੀਂ ਲੱਗੀ ਪੂਰੇ ਪੰਜਾਬ ਦੇ ਵਿੱਚ। ਸਾਡੇ ਐਡੇ ਲੰਮੇ ਸਮੇਂ ਦੇ ਵਿੱਚ 5 ਸਾਲ ਦੇ ਵਿੱਚ ਇੱਕ MP ਵਿਜੇਂਦਰ ਸਿੰਗਲਾ ਜੋ ਇੱਥੇ 5 ਸਾਲ MP ਰਿਹਾ, 5 ਸਾਲਾਂ ਦੇ ਵਿੱਚ ਉਹਨੇ ਸਿਹਤ ਸਹੂਲਤਾਂ ਨੂੰ ਲੈ ਕੇ ਮਿੰਨੀ PGI ਸੰਗਰੂਰ ਦੇ ਵਿੱਚ ਇੰਨੇ ਕਰੋੜ 500-600 ਕਰੋੜ ਰੁਪਏ ਦਾ ਮਿੰਨੀ PGI ਖੜਾ ਕਰਤਾ। ਤੁਸੀਂ ਵਿਜੇਂਦਰ ਸਿੰਗਲੇ ਦੀ ਗੱਲ ਕਰ ਰਹੇ ਹੋ। ਵਿਜੇਂਦਰ ਸਿੰਗਲੇ ਦੇ ਉੱਪਰ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸਿੱਖਿਆ ਮੰਤਰੀ ਰਹੇ ਨੇ, ਬੇਰੁਜ਼ਗਾਰ ਉਸ ਦੀ ਕੋਠੀ ਦੇ ਮੂਹਰੇ ਬੈਠੇ ਰਹੇ ਨੇ 5 ਸਾਲ, ਉਹ ਕੋਠੀ ਦੇ ਮੂਹਰੋਂ ਨਹੀਂ ਹਿੱਲੇ ਜਿਹੜੇ ਬੇਰੁਜ਼ਗਾਰ ਨੇ। ਜੇ ਵਿਜੇਂਦਰ ਸਿੰਗਲਾ ਇੰਨਾ ਸਹੀ ਸੀ ਤਾਂ ਉਹ ਕੈਂਡੀਡੇਟ ਇੱਥੋਂ ਕਿਉਂ ਨਹੀਂ ਲਾਣਿਆ ਕਾਂਗਰਸ ਸਰਕਾਰ ਨੇ ਉਹਨੂੰ ਦੁਬਾਰੇ? ਉਹ ਉੱਥੇ ਕਿਉਂ ਗਿਆ ਅਨੰਦਪੁਰ ਸਾਹਿਬ ਤੋਂ? ਫੈਸਲਾ ਸਾਡਾ ਫੈਸਲਾ ਨਹੀਂ, ਉਹ ਪਾਰਟੀ ਦਾ। ਉਹ ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ, ਇੱਕ ਮਿੰਟ, ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ ਕਿ ਜਿਹੜੇ ਦਰਿਆ ਵਸਾਉਣ ਵਾਲੇ ਆ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜਾਂ MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਘੁੱਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ ਪਾਰਟੀ ਨੇ। ਜਿਹੜਾ ਹੁਣ MLA MP ਦੀ ਟਿਕਟ ਲੜ ਰਿਹਾ, ਉਹ ਇੱਕ ਮੰਤਰੀ ਲੜ ਰਿਹਾ। ਕੀ ਹੋ ਗਿਆ ਜੀ? ਉਹ ਵੀ ਵਸਾਈਆਂ ਨੇ, ਉਹਦਾ ਵੀ ਹੱਕ ਆ। ਉਹਨੇ ਕਿਹੜਾ ਦਰਿਆ ਨਹੀਂ ਵਸਾਈਆਂ, ਉਹਨੇ ਵੀ ਝੰਡੇ ਲਾਇਆ। ਅਮੀਤ ਨੇ ਵੀ ਬਹੁਤ ਮਿਹਨਤ ਕੀਤੀ ਆ ਪਾਰਟੀ ਦੀ। ਹਾਂਜੀ। ਇਹ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਇਸ ਟਾਈਮ MLA ਮੰਤਰੀ ਵੀ ਨੇ, ਉਹ ਚੋਣ ਲੜ ਰਹੇ ਆ। ਜਦੋਂ ਉਹ MP 'ਚ ਜੇ ਕੋਈ ਜਿੱਤ ਗਿਆ, ਵੈਸੇ ਤਾਂ ਇਹਨਾਂ ਦਾ ਜਿੱਤਦਾ ਨਹੀਂ ਕੋਈ, ਜੇ ਕੋਈ ਜਿੱਤ ਵੀ ਗਿਆ ਤਾਂ ਉਹ ਕੀ MLA ਦੀ ਸੀਟ ਛੱਡੂਗਾ? ਜਦੋਂ MLA ਦੀ ਸੀਟ ਛੱਡੂਗਾ ਤਾਂ ਜਿਹੜੇ ਆਮ ਲੋਕਾਂ ਦੇ ਪੈਸੇ ਆ ਟੈਕਸ ਦੇ, ਉਹ ਦੁਬਾਰੇ ਫੇਰ ਖਰਚ ਹੋਣਗੇ, ਦੁਬਾਰਾ ਫੇਰ ਚੋਣ ਹੋਊਗੀ। ਕੀ ਇਹ ਚੰਗੀ ਗੱਲ ਹੈ? ਇਹ ਕਹਿੰਦੇ ਸੀ ਸਾਡੀ ਆਮ ਘਰਾਂ ਦੇ ਲੋਕਾਂ ਦੀ, ਆਮ ਘਰਾਂ ਦੇ ਜਵਾਕਾਂ ਦੀ ਪਾਰਟੀ ਹੈ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ। ਹੁਣ ਵੋਟਾਂ ਚੋਣ ਲੜਾਉਣ ਨੂੰ ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਇੱਕ ਜੀ ਇਹ ਜਿਹੜਾ
ਇੱਕ ਮਿੰਟ ਇੱਕ ਜੀ ਜਿਹੜਾ ਇਹ ਵੀਆਈਪੀ ਕਲਚਰ ਕਹਿੰਦੇ ਆ ਵੀ ਖਤਮ ਕਰਤਾ ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹੈ ਵੀ ਇੱਕ ਦੱਸਣ ਭਗਵੰਤ ਮਾਨ ਜੀ ਦੀ ਘਰ ਵਾਲੀ ਭੈਣ ਜੀ ਤੇ ਮਾਤਾ ਜੀ ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50 ਗਨਮੈਨ ਉਹ ਨਾਲ ਲਈ ਫਿਰਦੇ ਆ ਸੰਵਿਧਾਨਕ ਅਧਿਕਾਰ ਕੋਈ ਹੈ ਜਿਹੜਾ ਇਹ ਪੁੱਛ ਰਹੇ ਨੇ? ਇਹ ਅਕਾਲੀ ਦਲ ਦੇ ਨੇ ਨਾ, ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ ਦੱਸੋ ਕੈਂਡੀਡੇਟ ਪੰਜਾਬ ਦੇ ਵੀ ਜੀ ਇਹ ਬਰਨਾਲੇ ਤੋਂ ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਦਾ ਕੋਈ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕੈਂਡੀਡੇਟ ਦਾ ਕਿਸੇ ਤੁਹਾਡੀ ਇੱਕ ਮਿੰਟ ਹਾਂਜੀ ਬਿਜਲੀ ਫ੍ਰੀ ਹੋਈ ਹੈ ਇਹਨਾਂ ਦੀ ਜ਼ਿਮੀਂਦਾਰਾਂ ਦੀ, ਪਹਿਲਾਂ ਕੋਈ ਦਿੰਦਾ ਨਹੀਂ ਸੀਗਾ। ਮੇਰੀ ਗੱਲ ਸੁਣੋ, ਬਾਦਲ ਸਰਕਾਰ ਨੇ ਵੀ ਮੋਟਰਾਂ ਫ੍ਰੀ ਦਿੱਤੀਆਂ। ਇਹਨੂੰ ਦਿੱਤੀ ਸੀ, ਗਰੀਬਾਂ ਨੂੰ ਨਹੀਂ ਦਿੱਤੀ। ਕੱਲੇ ਗਰੀਬਾਂ ਨੂੰ ਪੰਜਾਬ ਦਾ ਕੈਂਡੀਡੇਟ ਕਿਤੋਂ ਵੀ ਲੜ ਸਕਦਾ ਚੋਣ। ਜਨਰਲ ਕੈਟਾਗਰੀ ਨੂੰ ਅੱਜ ਤੱਕ ਕਿਹਨੇ ਉਹ ਕੀਤਾ? ਇੱਕ ਮਿੰਟ ਗੱਲ ਸੁਣ ਯਾਰ ਗੱਲ। ਉਹ ਗਿਣਾਓ। ਜਨਰਲ ਕੈਟਾਗਰੀ ਨੂੰ ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, ਐਸਸੀਬੀਸੀ ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ ਬਿੱਲ ਨਹੀਂ ਆਇਆ ਹਜੇ ਤੱਕ। ਬਾਦਲ ਸਰਕਾਰ ਨੇ 400 ਯੂਨਿਟ ਦਿੱਤੀ ਸੀਗੀ, ਐਸਸੀਬੀਸੀ ਉਹ ਨੂੰ ਵੀ ਦਿੱਤੀ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ। ਇੱਕ ਮਿੰਟ ਇਹਨੇ 600 ਯੂਨਿਟ ਫ੍ਰੀ ਦਿੱਤੀ ਆ। ਮੇਰੀ ਗੱਲ ਸੁਣੋ, ਜਰਨਲ ਕੈਟਾਗਰੀ ਵਾਲਿਆਂ ਤੇ ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ, 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਦੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। ਪਹਿਲਾਂ ਮੇਰੀ ਗੱਲ ਸੁਣ ਲਓ, ਬਿਜਲੀ ਫ੍ਰੀ ਕਾਹਦੀ ਦਿੱਤੀ? ਗਰਮੀਆਂ ਇੱਕ ਮਿੰਟ, ਸਰਦੀਆਂ ਦੇ ਵਿੱਚ 15% ਘਰਾਂ ਨੂੰ ਸਰਦੀਆਂ ਦੇ ਵਿੱਚ ਬਿੱਲ ਮਾਫ ਹੋਇਆ। 600 ਦੇ ਇੱਕ ਏਜੰਟ ਆ ਜਾਏ ਸਾਰੇ ਬਿੱਲ ਦੇ ਪੈਸੇ ਲੈਂਦੇ ਨੇ। ਚੰਨੀ ਸਾਹਿਬ ਸੀ ਸਾਡੇ, ਇੱਕ ਮਿੰਟ, ਚੰਨੀ ਸਾਹਿਬ ਨੇ 100 ਦਿਨ ਰਾਜ ਕੀਤਾ। 3 ਰੁਪਏ ਯੂਨਿਟ ਰੇਟ ਘਟਾਇਆ, 3 ਰੁਪਏ, ਜਿਹਦਾ ਕਿ ਸਾਰੇ ਵਪਾਰੀਆਂ ਨੂੰ ਮੈਂ ਸਵਾਲ ਲੈਣਾ ਇਧਰੋਂ ਵੀ ਜੀ। ਕੋਈ ਮੁੱਦਾ ਹੈ ਤੁਹਾਡੇ ਕੋਲ? ਹੈ ਕੋਈ ਮੁੱਦਾ? ਤੁਸੀਂ ਮਾਨਦਾਨ ਨਾਲ ਸੰਬੰਧਿਤ ਹੋ, ਤੁਹਾਡੇ ਕੋਲ ਕੋਈ ਮੁੱਦਾ ਹੈ? ਮੈਂ ਪਹਿਲੀ ਗੱਲ ਮਾਨਦਾਨ ਨਾਲ ਸੰਬੰਧਿਤ ਨਹੀਂ, ਮੈਂ ਆਜ਼ਾਦ ਸੋਚ ਦੇ ਤਹਿਤ ਮਾਨ ਸਾਹਿਬ ਦੀ ਸਪੋਰਟ ਕਰ ਰਿਹਾ। ਦੇਖੋ, ਪੰਜਾਬ ਬਦਲ ਚਾਹੁੰਦਾ ਸੀ, ਪੰਜਾਬ ਨੇ ਆਮ ਆਦਮੀ ਨੂੰ ਚੁਣਿਆ। ਅਸੀਂ ਅਕਾਲੀਆਂ ਤੋਂ ਅੱਕ ਗਏ, ਕਾਂਗਰਸ ਚੁਣ ਲਈ, ਕਾਂਗਰਸ ਤੋਂ ਅੱਕ ਗਏ, ਅਕਾਲੀ ਚੁਣ ਲਿਆ, ਅਕਾਲੀਆਂ ਤੋਂ ਅੱਕ ਗਏ, ਆਮ ਆਦਮੀ ਚੁਣ ਲਿਆ। ਸੋ ਅੱਜ ਲੋੜ ਜਿਹੜਾ ਸਿੱਖ ਅਰਦਾਸਾਂ 'ਚ ਕਹਿੰਦਾ ਰਾਜ ਕਰੇਗਾ ਖਾਲਸਾ, ਇਸ ਦਾ ਭਾਵ ਕੀ ਹੈ? ਖਾਲਸਾ ਨੇ ਕਿਸੇ ਨੂੰ ਵੱਢ ਟੁੱਕ ਕੇ ਰਾਜ ਨਹੀਂ ਕਰਨਾ। ਇਹ ਸਮੇਂ ਦੀ ਮੰਗ ਆ, ਹਰ ਚੀਜ਼ ਫੇਲ ਹੋ ਚੁੱਕੀ ਆ। ਆਮ ਆਦਮੀ ਦਾ ਨਕਾਰਾ ਰਾਜ ਪ੍ਰਬੰਧ। ਮੈਂ ਆਮ ਆਦਮੀ ਦੇ ਲੋਕਾਂ ਤੋਂ ਪੁੱਛਣਾ ਚਾਹੁੰਦਾ, ਇੱਕ ਲੀਡਰ ਸਾਡਾ ਆਈਡਲ ਹੁੰਦਾ, ਉਹਨੂੰ ਸਾਡੇ ਬੱਚੇ ਫੋਲੋ ਕਰਦੇ ਆ ਕਿ ਲਾਭ ਸਿੰਘ ਉਗੋਕੇ ਵਰਗੇ ਸਾਡੇ ਆਈਡਲ ਬਣਨਗੇ? ਇਹੋ ਜਿਹੇ ਬੰਦੇ, ਉਹਦੇ ਫਾਦਰ ਸਾਹਿਬ ਦੇ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਲਾਭ ਸਿੰਘ ਉਗੋਕੇ ਨੂੰ ਫੋਲੋ ਕਰੀਏ, ਅੱਜ ਆਪਦੇ ਬੱਚੇ ਛੱਡ ਕੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾ ਰਿਹਾ। ਇਹ ਬਦਲਾਵ ਹੈ? ਤੁਸੀਂ ਮੈਨੂੰ ਦੱਸੋ, ਸ਼ਰੇਆਮ ਤਪੇ ਕਸੀਨੋ ਚੱਲਦਾ ਰਿਹਾ ਕਿ ਨਹੀਂ? ਇਹ ਰਾਜ ਪ੍ਰਬੰਧ ਹੈ? ਨਕਾਰ ਦਿਆ ਹੈ ਜੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਇਹ ਲੋਕ ਕਹੇ ਜੇ ਪੰਜਾਬ ਦੇ ਲੋਕਾਂ ਤੋਂ ਸਾਨੂੰ ਰੰਜ ਵੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉੱਥੇ ਸ਼ਰਾਬੀ ਕਬਾਬੀ ਸਾਡੇ ਸਿਰਾਂ ਤੇ ਬਿਠਾ ਲਿਆ। ਅਸੀਂ ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦੇ ਹਾਂ ਤੁਹਾਡੇ ਸਾਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਵਾਂਗੇ ਪੰਜਾਬ ਚੋਂ। ਇਹ ਨਕਾਰਾ ਰਾਜ ਪ੍ਰਬੰਧ ਇੱਥੇ ਨਹੀਂ ਰਹਿੰਦਾ, ਵਾਪਸ ਜਾਓ। ਮੈਂ ਆਮ ਪਾਰਟੀ ਵਾਲਿਆਂ ਨੂੰ ਇੱਕ ਸਵਾਲ ਕਰਦਾ, ਸਾਡੇ ਨਜਾਇਜ਼ ਮੁੰਡਿਆਂ ਤੇ ਪਰਚੇ ਲਾ ਕੇ ਐਨਐਸਏ ਲਾ ਕੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ, ਸਾਨੂੰ ਸਵਾਲ ਦੇ ਉਹਨਾਂ ਦਾ ਕਸੂਰ ਕੀਤੀ, ਤੁਸੀਂ ਕਿਉਂ ਨਹੀਂ ਬੋਲੇ? ਤੁਹਾਡਾ ਬੋਲਣ ਦਾ ਫਰਜ਼ ਬਣਦਾ ਸੀ। ਅੱਜ ਜਨਤਾ ਦੂਸਰਾ ਸਵਾਲ, ਤਪੇ ਵਿੱਚ ਖੜੇ ਆ, ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ ਐਮਸੀਆਂ ਨੇ, ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ, ਇਹ ਤੁਹਾਡਾ ਰਾਜ ਪ੍ਰਬੰਧ ਆ? ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ, ਇਹਨਾਂ ਨੂੰ ਵਾਪਸ ਭੇਜਾਂਗੇ। 13-0 ਕਹਿੰਦੇ ਆ। ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਦੇਖੋ, ਇਹੋ ਜਿਹਾ ਮਿਹਣਾ ਨਾ ਲੈ ਲਿਓ ਕੋਈ ਇਹਨਾਂ ਭੰਡਾਂ ਨੂੰ। ਇਹ ਭੰਡ ਸਾਡੇ ਉੱਪਰ ਰਾਜ ਸੱਤਾ ਦੇ ਕਾਇਮ ਹੋਣ ਦੇ ਲਾਇਕ ਨਹੀਂ ਹੈ। ਅਸੀਂ ਆਪਦੇ ਲੋਕ ਚੁਣਾਂਗੇ, ਅਸੀਂ ਪੰਜਾਬ ਚੁਣਾਂਗੇ, ਅਸੀਂ ਦਿੱਲੀ ਵਾਲਿਆਂ ਨੂੰ ਵਾਪਸ ਭੇਜਾਂਗੇ। ਕੇਜਰੀਵਾਲ ਵਰਗਾ
ਬੰਦਾ ਸਾਡਾ ਆਈਡਲ ਨਹੀਂ ਬਣ ਸਕਦਾ। ਸਾਡੀਆਂ ਮਹਾਨ ਪਰੰਪਰਾਵਾਂ ਨੇ ਖਾਲਸੇ ਦੀਆਂ, ਸਾਡੇ ਲੋਕ ਸਾਡੇ ਆਈਡਲ ਹੈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਸਾਡਾ ਆਈਡਲ ਹੈ ਕਰਤਾਰ ਸਿੰਘ ਸਰਾਭਾ। ਇਹੋ ਜਿਹੇ ਟੋਪੀ ਵਾਲੇ ਸਾਡੇ ਆਈਡਲ ਨਹੀਂ ਹੋ ਸਕਦੇ। ਤੁਸੀਂ ਇਸ ਦਾ ਜਵਾਬ ਤੁਹਾਡੇ ਤੋਂ ਮੰਗਦੇ ਆ। ਜਿਵੇਂ ਉਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਕਿ ਐਨਐਸਏ ਜਿਹੜਾ ਕਿ ਡਿਬਰੂਗੜ੍ਹ ਮੁੰਡਿਆਂ ਨੂੰ ਭੇਜ ਦਿੱਤਾ ਗਿਆ। ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਕਸਰ ਇਹਨਾਂ ਸਵਾਲਾਂ 'ਚ ਘਿਰਦੀ ਆ। ਇੱਕ ਤੁਸੀਂ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਅਕਾਲੀ ਦਲ ਦਾ ਉਹ ਬਾਹਰੋਂ ਆਇਆ। ਕੀ ਤੁਹਾਡਾ ਕੈਂਡੀਡੇਟ ਫਰੀਦਕੋਟ ਵਾਲਾ ਫਰੀਦਕੋਟ ਦਾ? ਪਹਿਲਾਂ ਉਧਰ ਸਵਾਲ ਦਾ ਜਵਾਬ ਦੇਣਾ। ਕਰਤਾਰ ਸਿੰਘ ਸਰਾਭਾ ਇਹਨਾਂ ਦਾ ਆਈਡਲ ਆ ਨਾ, ਭਗਤ ਸਿੰਘ ਆਈਡਲ ਨਹੀਂ। ਪਹਿਲਾਂ ਗੱਲ ਕਰੋ ਇੱਕ ਮਿੰਟ ਮੈਂ ਜੋ ਸਵਾਲ ਕਰਿਆ ਮੇਰੀ ਗੱਲ ਸੁਣੋ। ਤੁਸੀਂ ਸਵਾਲ ਕਰਿਆ ਇੱਕ ਮਿੰਟ 2 ਮਿੰਟ ਯਾਰ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ, ਇਹਨਾਂ ਨੇ ਉਹਨਾਂ ਦੀਆਂ ਇੱਕ ਮਿੰਟ ਵੀਰੇ ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰ ਲਿਆ। ਹਰ ਜਗ੍ਹਾ ਲੁੱਟ, ਹਰ ਜਗ੍ਹਾ ਗੁੰਡਾਗਰਦੀ, ਹਰ ਜਗ੍ਹਾ ਰਿਸ਼ਵਤਖੋਰੀ। 5 ਰੁਪਈਆ ਦਾ ਕੰਮ 50 ਰੁਪਈਆ 'ਚ ਹੁੰਦਾ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰਨ। ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਟਾਈਮ ਦੇਣਾ। ਹਾਂਜੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਰੌਲਾ ਪਾਉਂਦੇ ਹੁੰਦੇ ਸੀ ਕਾਂਗਰਸ ਵਾਲੇ, ਉਸ ਤੋਂ ਬਾਅਦ ਰੌਲਾ ਪਾਉਣ ਲੱਗੇ ਇਹ ਝਾੜੂ ਵਾਲੇ। ਹਰ ਗੱਲ ਤੇ ਇਹਨਾਂ ਨੇ ਸਾਡੇ ਤੇ ਝੂਠਾ ਦਬਾਅ ਲਾਇਆ। ਜਦੋਂ ਤੁਸੀਂ ਕਿਸੇ ਬੰਦੇ ਨੂੰ ਕਹੀ ਜਾਓਗੇ ਚੋਰ ਆ ਚੋਰ ਆ ਚੋਰ ਆ, ਤਾਂ ਲੋਕ ਵੀ ਯਕੀਨ ਨਹੀਂ ਕਰਦੇ ਉਸ ਗੱਲ ਤੇ। ਅਸੀਂ ਬਿਜਲੀ ਸਰਪ੍ਰਸਤ ਕਰੀ, ਅਸੀਂ ਸੜਕਾਂ ਦਾ ਜਾਲ ਵਿਛਾਇਆ, ਅਸੀਂ ਹਸਪਤਾਲ ਦਿੱਤੇ, ਅਸੀਂ ਇਹਨਾਂ ਨੂੰ ਹਰ ਚੀਜ਼ 'ਚ ਲੋਕਾਂ ਨੂੰ ਸਹੂਲਤ ਦਿੱਤੀ। ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜਿਹਨੇ ਪੰਜਾਬ ਦੀ ਤਰੱਕੀ ਕਰੀ ਹੈ, ਪੰਜਾਬ ਦਾ ਵਿਕਾਸ ਕਰਿਆ। ਇਹਨਾਂ ਨੇ 2.5 ਸਾਲਾਂ 'ਚ ਸਾਡੇ ਤਪਾ ਮੰਡੀ ਦਾ ਹਲਕੇ ਭਦੌੜ ਦਾ ਨੁਕਸਾਨ ਕਰਿਆ। 1.25 ਕਰੋੜ ਪਹਿਲਾਂ ਵਾਪਸ ਹੋ ਗਿਆ, 2 ਕਰੋੜ ਫੇਰ ਵਾਪਸ ਹੋ ਗਿਆ। ਸਾਡੇ ਤਪਾ ਮੰਡੀ ਦਾ ਨਗਰ ਕੌਂਸਲ ਦਾ ਪ੍ਰਧਾਨ ਇਹਨਾਂ ਦੇ ਐਮਐਲਏ ਦੀ ਵਜ੍ਹਾ ਕਰਕੇ ਬਣ ਨਹੀਂ ਰਿਹਾ, ਕਿਉਂਕਿ ਉਹਨੇ 25 ਲੱਖ ਰੁਪਇਆ ਕਿਸੇ ਧਨਾੜ ਬੰਦੇ ਤੋਂ ਲੈ ਲਿਆ। ਜਿਹੜਾ ਪਹਿਲਾਂ ਕਾਂਗਰਸ 'ਚ ਸੀ, ਉਦੋਂ ਪਹਿਲਾਂ ਜਿੱਤਣ ਵੇਲੇ ਅਕਾਲੀ ਦਲ 'ਚ ਸੀ, ਹੁਣ ਇਹਨਾਂ ਦੀ ਝਾੜੂ ਵਾਲਿਆਂ ਦਾ ਉਹ ਮੂਰਲੀ ਕਤਾਰ ਚਾਹੁੰਦਾ। ਪਰ ਇਹਨਾਂ ਨੇ ਉਹਨੂੰ ਕਿਹਾ ਹੋਇਆ ਵੀ ਤੂੰ ਸਾਡੇ ਤੋਂ ਫਾਸਲਾ ਬਣਾ ਕੇ ਰੱਖ। ਇਹ ਸਰਕਾਰ 'ਚ ਨੇ, ਇਹਨਾਂ ਦੀਆਂ 2 ਪਾਰਟੀਆਂ ਨੇ, ਇੱਕ ਵਿਰੋਧੀ ਧਿਰ, ਇੱਕ ਉਹ 2 ਪਾਰਟੀਆਂ ਨੇ। ਤੁਹਾਡੀਆਂ 2 ਪਾਰਟੀਆਂ, ਕੋਈ ਪਾਰਟੀ ਨਹੀਂ, ਇੱਕ ਪਾਰਟੀ ਕੋਈ ਕਹਿ ਕੇ ਦਿਖਾਵੇ। ਇੱਕ ਮਿੰਟ ਮੈਂ ਇੱਕ ਮਿੰਟ ਇਹ 2 ਪਾਰਟੀਆਂ ਕਹਿੰਦੇ ਆ ਇੱਕ ਪਰਿਵਾਰ 'ਚ ਲੜਾਈ ਨਹੀਂ ਹੋ ਸਕਦੀ, ਇੱਕ ਪਰਿਵਾਰ 'ਚ 2 ਆਪਾਂ ਹੀ ਹੁੰਦੇ ਆ, ਉਹਨਾਂ ਲੜਾਈ ਨਹੀਂ ਹੋ ਸਕਦੀ। ਕਿਉਂ ਉਹ ਅੱਡ ਹੁੰਦੇ ਆ, ਉਹ ਮਤਭੇਦ ਹੁੰਦੇ ਨਹੀਂਗੇ ਪਰਿਵਾਰਾਂ 'ਚ। ਇੱਕ ਮਿੰਟ ਯਾਰ, ਸੁਖਬੀਰ ਨੂੰ 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਥੇ ਅਕਾਲੀ ਦਲ ਦੇ 3 ਗਰੁੱਪਾਂ ਨੇ ਸੁਖਬੀਰ ਨੂੰ ਸਨਮਾਨਿਤ ਕੀਤਾ। ਸਵਾਲ ਛੋਟਾ 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਕ ਮਿੰਟ ਤੁਸੀਂ ਥੋੜਾ ਖੁੱਲੇ ਹੋ ਸਕਦੇ ਹੋ, ਥੋੜਾ ਕਿਉਂਕਿ ਮੈਨੂੰ ਇਹ ਆ ਵੀ ਹਾਂਜੀ ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ। ਇਹ ਗੱਲ ਕਰਦੇ ਆ ਭਗਤ ਸਿੰਘ ਦੀ। ਕੱਲੀ ਭਗਤ ਸਿੰਘ ਵਾਲੀ ਪੱਗ ਬੰਨ ਕੇ ਨਹੀਂ ਇਨਕਲਾਬ ਆਉਂਦਾ। ਭਾਈ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਇਹ ਇਹਨਾਂ ਨੇ ਗੰਦ ਪਾ ਰੱਖਿਆ। ਇਹਨਾਂ ਦਾ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਆ, ਉਹਦੇ ਮੂੰਹੇ ਇਹ ਲਫ਼ਜ਼ ਜੱਜਦੇ ਆ, ਤੁਸੀਂ ਡਲੇ ਮਾਰੋ, ਪਾਥੀਆਂ ਮਾਰੋ। ਇਹਨਾਂ ਨੇ ਮਾਹੌਲ ਜਿਹੜੇ ਹੁਣੇ ਕਾਂਗਰਸੀ ਸਵਾਲ ਕਰਦੇ ਆ, ਇਹਨੇ 7 ਮੰਤਰੀ 6 ਮਹੀਨੇ ਬਾਅਦ ਭਾਜਪਾ ਜਾਵੜੇ ਫੇਰ ਮੁੜੇ। ਇਹ ਸਾਡੇ ਨਾਲ ਕੀ ਗੱਲ ਕਰਦੇ ਨੇ? 7 ਮੰਤਰੀ ਮੌਕੇ ਤੇ। ਇੱਕ ਮਿੰਟ ਤੁਹਾਡੇ ਕਹਿੰਦੇ ਜਲੰਧਰ ਵਾਲਾ ਗਏ 6 ਮਹੀਨੇ ਵੀ ਨਹੀਂ ਕੱਟੇ ਯਾਰ। ਉਹ ਕਾਂਗਰਸੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾ ਕੇ ਆਇਆ ਪੰਜਾਬ ਦਾ ਰਾਜਾ। ਹੋਰ ਸੁਣ ਬੀਬੀ ਸੋਨੀਆ ਗਾਂਧੀ ਨੂੰ ਕਹਿੰਦਾ ਇਹ ਤਾਂ ਰਾਜ ਮਾਤਾ, ਤੇ ਰਾਜਨਾਥ ਸਿੰਘ ਦੇ ਗੋਡੇ ਦੱਬ ਕੇ ਆਇਆ ਪੰਜਾਬ ਦਾ ਇਹ ਸ਼ਰਾਬੀ ਕਬਾਬੀ ਮੁੱਖ ਮੰਤਰੀ। ਜੇ ਚੱਪਲਾਂ ਸੋਨੀਆ ਸੀ। ਸਵਾਲ ਸਾਡਾ ਸਵਾਲ ਹੈ, ਇਹਨਾਂ ਨੂੰ ਇਹ ਪੁੱਛੋ ਵੀ ਤਾਹਾਂ ਤੁਹਾਡਾ ਗੱਠ ਜੋੜ
ਇੱਥੇ ਵੱਖ-ਵੱਖ ਲੜਾਈਆਂ ਪੁੱਛੋ ਨਹੀਂ ਪਹਿਲੀ ਗੱਲ ਤਾਂ ਕੋਈ ਸ਼ਰਾਬ, ਮੇਰੀ ਗੱਲ ਸੁਣ ਬਾਈ, ਪਹਿਲੀ ਗੱਲ ਤਾਂ ਕੋਈ ਸ਼ਰਾਬ ਪੀਂਦਾ ਹੈ, ਕੋਈ ਕੈਂਡੀਡੇਟ ਬਾਹਰੋਂ ਹੈ, ਕੋਈ ਅੰਦਰੋਂ ਹੈ, ਉਸ ਗੱਲ ਦਾ ਮੁੱਦਾ ਹੀ ਨਹੀਂ। ਮੇਰੀ ਗੱਲ ਸੁਣੋ, ਮੁੱਦਾ ਤਾਂ ਇਹ ਹੈ ਵੀ 2.5 ਸਾਲ ਦੀ ਸਰਕਾਰ ਨੂੰ ਹੋ ਗਏ, ਵੀ 2.5 ਸਾਲਾਂ ਦੇ ਵਿੱਚ ਕੀ ਕੰਮ ਕੀਤਾ ਹੈ। ਕਹਿੰਦੇ ਅਸੀਂ ਬਿਜਲੀ ਫ੍ਰੀ ਕਰਤੀ, ਅਸੀਂ ਬਿਜਲੀ ਫ੍ਰੀ ਲਿਆਂਦਾ, ਬਿਜਲੀ ਫ੍ਰੀ ਕਰਤੀ, ਬਿਜਲੀ ਫ੍ਰੀ ਤਾਂ ਪਹਿਲਾਂ ਹੀ ਸੀ। ਜੇ ਇਹਨਾਂ ਨੇ ਉਹਦੇ ਚ ਕੋਈ ਸਟਾਈਲ ਚੇਂਜ ਕਰਤਾ ਬਿਜਲੀ ਫ੍ਰੀ ਕਰਨ ਦਾ, ਉਹਦੇ ਨਾਲ ਬਿਜਲੀ ਫ੍ਰੀ ਨਹੀਂ ਹੁੰਦੀ। ਬਿਜਲੀ ਫ੍ਰੀ ਕਰਾਉਣ ਨਾਲ 150 ਕਰੋੜ ਦਾ ਕਰਜ਼ਾ ਬਿਜਲੀ ਫ੍ਰੀ ਕਰਾਉਣ ਹੋ ਗਿਆ। ਇਹ ਕਹਿੰਦੇ ਇਹਨਾਂ ਦੇ 7 ਮੰਤਰੀ ਉਧਰੋਂ ਆ ਗਏ, ਇਹ ਕਹਿੰਦੇ ਸੀ ਅਸੀਂ ਗੰਦ ਮੰਦ ਨਹੀਂ ਲੈਂਦੇ, ਅਸੀਂ ਆਹ ਨਹੀਂ ਲੈਂਦੇ, ਹੁਣ ਕਿਉਂ ਲੈਂਦੇ ਆ? ਰਿੰਕੂ ਭਾਈ ਜੀ ਇੱਕ ਸਕਿੰਟ, ਮੇਰਾ ਆਮ ਜਨਤਕ ਤੌਰ ਤੇ ਸਵਾਲ ਆ, ਇੱਕ ਸਵਾਲ ਦਾ ਜਵਾਬ ਦੇਣ। ਆਮ ਜਨਤਕ ਤੌਰ ਤੇ ਸਵਾਲ ਆ, ਠੀਕ ਹੈ ਨਾ, ਇਹਨਾਂ ਦੀ ਸਰਕਾਰ ਆ 2.5 ਸਾਲ। ਕਿਸੇ ਪਾਰਟੀ ਨਾਲ ਸੰਬੰਧਿਤ ਕਿਸੇ ਨਾਲ ਸੰਬੰਧਿਤ ਇਹ ਕਿਸੇ ਨਾਲ ਸੰਬੰਧਿਤ ਨਹੀਂ ਹੈਗੇ, ਨਰੋਲ ਆ, ਸਾਰੇ ਸੁਣ ਲਿਓ, ਸਾਰੇ ਸੁਣ ਲਿਓ, ਕਿਸੇ ਨਾਲ ਸੰਬੰਧਿਤ ਨਹੀਂ। ਸਾਡੇ ਤਪੇ ਬਲਵੀਰ ਸਿੱਧੂ ਮੰਤਰੀ ਸੀ, ਸਿਹਤ ਮੰਤਰੀ, ਠੀਕ ਹੈ ਜੀ, ਉਹ ਤਪੇ ਸਾਨੂੰ ਸਿਵਲ ਹਸਪੀਟਲ ਦੇ ਗਏ, ਠੀਕ ਹੈ ਨਾ, ਬੱਚਾ ਡਿਪਾਰਟਮੈਂਟ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਅੱਜ ਤੱਕ ਉਹਦਾ ਗੇਟ ਨਹੀਂ ਖੁੱਲਿਆ। ਕਿਉਂ? ਇਹਨਾਂ ਦਾ ਮੇਨ ਮੁੱਦਾ ਸੀ ਕੀ? ਸਿਹਤ, ਵਿੱਦਿਆ, ਇਹਨਾਂ ਦਾ ਮੁੱਦਾ ਸੀ ਨਾ ਮੇਨ, ਝਾੜੂ ਵਾਲੇ ਦਾ। ਪੜ੍ਹਾਈ ਤੇ ਦਵਾਈ ਅੰਦਰ ਦੇਣਗੇ, ਠੀਕ ਹੈ ਨਾ, ਇਹ ਕਿਉਂ ਨਹੀਂ ਖੁੱਲਿਆ? ਉਹ ਕਿਉਂ ਨਹੀਂ ਖੁੱਲਿਆ 2.5 ਸਾਲਾਂ 'ਚ? ਕੀ ਕਾਰਨ ਆ? 2.5 ਸਾਲ 'ਚ ਇੱਕ ਵੀ ਡਾਕਟਰ ਨਹੀਂ ਹੈਗਾ ਉੱਥੇ, ਜਿਹੜੇ ਡਾਕਟਰ ਸੀ ਉਲਟਾ ਉਹ ਵੀ ਚਲੇ ਗਏ। ਇਹ ਜਨਤਕ ਆ, ਇਹਨਾਂ ਦਾ ਦੱਸੋ ਜੀ। ਹਾਂਜੀ, ਇਹ ਮੇਰੀ ਗੱਲ ਸੁਣ ਲਓ। ਸਟੇਟਮੈਂਟ ਵੱਡੇ ਭਾਈ ਹੈਗੇ ਤਾਂ ਪਾਰਟੀਆਂ ਵਾਲੇ ਸਾਰੇ ਆਪਾਂ ਇੱਕੋ ਹੀ ਆ। ਲੋਕਲ ਦੱਬੇ ਦੇ ਗੱਲ ਸੁਣੋ ਮੇਰੀ, ਮੈਂ ਜਵਾਬ ਦਿੰਨਾ। ਜਦੋਂ ਗੰਦ ਚਾਰੇ ਪਾਸੇ ਫੈਲਿਆ ਪਿਆ ਹੋਵੇ ਨਾ, ਤਾਂ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ, ਸੀਐਮ ਸਾਹਿਬ ਸਾਡੇ ਇੱਕ ਪਾਸੇ ਸਫਾਈ ਕਰਨ ਲੱਗੇ ਪਏ, ਦੂਜੇ ਪਾਸੇ ਧਿਆਨ ਕਈ ਵਾਰ ਨਹੀਂ ਜਾਂਦਾ। ਪਾਸਿਓਂ ਲੱਗਿਆ, ਸਾਨੂੰ ਦੱਸ ਦਿਓ ਕਿੱਧਰਲੇ ਪਾਸਿਓਂ ਲੱਗੇ। ਸੜਕ ਸੁਰੱਖਿਆ ਫੋਰਸ ਲਾ ਲਓ, ਸਿਹਤ ਦੇ ਕਲੀਨਿਕ ਲਾ ਲਓ, ਠੀਕ ਹੈ ਨਾ, ਬਜ਼ੁਰਗਾਂ ਨੂੰ ਮਾਤਾਵਾਂ ਨੂੰ ਰਾਸ਼ਨ ਵੰਡਣ ਕਨੀ ਲਾ ਲਓ। ਜੋ ਇਹਨਾਂ ਦਾ ਅੱਜ ਤੱਕ ਗੰਦ ਪਾਇਆ ਵਿਆ ਸੀ, ਉਹ 70 ਸਾਲਾਂ ਦਾ ਕੋਈ ਅੱਜ ਇਹ ਸਫਾਈ ਉਧਰਲੇ ਪਾਸੇ ਕਰਦੇ ਨੇ। ਇਹ ਪਤਾ ਕੀ ਹੈ? ਇੱਕ ਮਿੰਟ ਮੇਰੀ ਗੱਲ ਸੁਣ ਜਾਓ। ਇੱਕ ਮਿੰਟ ਉਹ ਭਾਈ ਜੀ ਇੱਕ ਗੱਲ ਦੱਸੋ, ਐਮਸੀ ਤੋਂ ਪੁੱਛੋ। ਇਹਨਾਂ ਜਿਹਦਾ ਦਿੱਲੀ ਦੇ ਵਿੱਚ ਵੀ ਕਾਂਗਰਸ ਦਾ, ਕੇਜਰੀਵਾਲ ਦਾ, ਕਾਂਗਰਸ ਨੂੰ ਦੱਸੋ ਦਿੱਤਾ ਕਹਿੰਦਾ ਇੱਥੇ ਵੀ ਹੈਗਾ। ਇਹਨਾਂ ਨੇ ਕੰਮ ਕੀ ਕਰਨਾ? ਭਗਵੰਤ ਮਾਨ ਕਹਿੰਦਾ ਹੁੰਦਾ ਸੀ ਰਾਜ ਸਭਾ ਮੈਂਬਰ ਉਹ ਲੈਣਾ ਚਾਹੀਦਾ ਸੀ, ਬੀਬੀ ਨੂੰ ਉਦੋਂ ਕਹਿੰਦਾ ਹੁੰਦਾ ਸੀ। ਇਹਨਾਂ ਨੇ ਰਾਜ ਸਭਾ ਮੈਂਬਰ ਚੁਣੇ ਨੇ, ਇੱਕ ਤਾਂ ਰਾਘਵ ਚੱਡਾ ਚੁਣਿਆ, ਉਹ ਖਿਡਾਰੀ ਚੁਣ ਲਿਆ। ਮੈਨੂੰ ਇਹ ਦੱਸੋ ਇੱਕ ਦਿਨ ਵੀ ਉਹ ਗਿਆ ਕਿਤੇ ਉੱਥੇ? ਉਹ ਪੰਜਾਬ ਦਾ ਹੈ, ਲਿਆ ਕੇ ਬਾਹਰੋਂ ਇਹਨਾਂ ਨੇ ਰਾਜ ਸਭਾ ਮੈਂਬਰ ਲਾਤੇ। ਇਹਨਾਂ ਨੂੰ ਆਮ ਘਰ ਦਾ ਕੋਈ ਮਿਲਿਆ ਨਹੀਂ। ਇਹਨਾਂ ਨੇ 2.5 ਸਾਲਾਂ 'ਚ ਜਿੰਦੇ ਹੀ ਸਰਕਾਰ ਆਈ ਹੈ, ਇਕੱਲੇ ਵਿਆਹ ਹੀ ਕਰਾਇਆ, ਹੋਰ ਕੁਝ ਨਹੀਂ ਕਰਾਇਆ ਇਹਨਾਂ ਨੇ। ਇੱਕ ITI ਦਾ ਮੁੱਦਾ, ਸਿੱਖਿਆ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ, ਸਿੱਖਿਆ ਦੀ। ਆਮ ਆਦਮੀ ਪਾਰਟੀ ਸਿੱਖਿਆ ਦੀ ਗੱਲ ਕਰਦੀ ਆ। ਸੈਣੇ ਵਿੱਚ ITI ਵਾਸਤੇ ਅਸੀਂ 4 ਏਕੜ ਜ਼ਮੀਨ ਦੇਤੀ, 5 ਏਕੜ। MLA ਨੂੰ ਐ ਨਹੀਂ ਪਤਾ ਵੀ ITI ਪਾਸ ਹੋਈ ਆ। ਸਾਡੇ ਕੋਲੇ ਪੰਜਾਬ ਸਰਕਾਰ ਦਾ ਲੈਟਰ ਹੈ, ਠੀਕ ਆ, ਮੈਂ ਤੁਹਾਨੂੰ ਦਿਖਾ ਸਕਦਾ। ਸੈਣੇ ਵਿੱਚ ITI ਪਾਸ ਹੋਈ। ਇਹ ਜਦੋਂ ਆਏ ਸਰਦਾਰ ਜੀ, ਇਹ ਤਾਂ ਕਹਿੰਦੇ ITI ਕਿੱਥੇ ਪਾਸ ਹੋਈ ਆ, ਸਾਨੂੰ ਪਤਾ ਨਹੀਂ। ਅਸੀਂ ਜ਼ਮੀਨ ਵੀ ਦੇ ਦਿੱਤੀ, DC ਦਫ਼ਤਰ ਨੇ ਜ਼ਮੀਨ ਲਈ ਸਾਰਾ ਕੁਝ ਦੇ ਦਿੱਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ITI ਨੂੰ ਅਸੀਂ ਜ਼ਮੀਨ ਦੇ ਚੁੱਕਿਆ। ਪਾਸ ਹੋਇਆ ਬਜਟ ਇਹਨਾਂ ਨੇ ਬੰਦ ਕਰਾਤਾ। ਦੂਸਰਾ, ਨਸ਼ੇ ਦੇ ਮੁੱਦੇ ਤੇ ਪੁੱਛਦਾ ਇਹਨਾਂ ਨੂੰ, ਮੈਂ ਪੁੱਛਦਾ ਵੀ ਇਹਨਾਂ ਦੇ ਹੁਣ ਕਿੰਨੇ ਮੰਤਰੀ, ਕਿੰਨੇ MLA ਜੇਲ੍ਹ ਨੇ ਤੇ ਕਿਉਂ ਜੇਲ੍ਹ ਨੇ? ਦਿੱਲੀ ਵਾਲੇ ਰਾਘਵ ਚੱਡਾ ਮਹੱਲਾ ਕਲੀਨਿਕ 'ਚ ਉਹਨੂੰ ਇਲਾਜ ਨਹੀਂ ਮਿਲਿਆ, ਗਿਆ ਦਿੱਲੀ, ਉੱਥੇ ਇੰਗਲੈਂਡ ਇਲਾਜ ਕਰਾਉਣ ਗਿਆ ਅੱਖਾਂ ਦਾ, ਉਹ ਵੀ 5000 ਕਰੋੜ ਰੁਪਇਆ ਪੰਜਾਬ ਦਾ ਲੁੱਟ ਕੇ ਗਿਆ। ਇਹਨਾਂ ਨੇ ਲੁੱਟ ਪੁੱਟਣਾ ਪੰਜਾਬ ਨੂੰ, ਹੋਰ ਇਹਨਾਂ ਦਾ ਨਥਿੰਗ, ਕੋਈ ਏਮ ਨਹੀਂਗਾ, ਇਹਨਾਂ ਦਾ ਕੋਈ ਕੰਮ ਨਹੀਂ, ਕੋਈ ਸਿਸਟਮ ਨਹੀਂ। ਮੈਂ ਇਹ ਸਵਾਲ ਪੁੱਛਦਾ ਵੀ ਇਹਨਾਂ ਦੇ ਕਿੰਨੇ ਬੰਦੇ ਜੇਲ੍ਹ ਗਏ? ਇਹ ਜੇਲ੍ਹ ਜਾਣ ਤਾਂ ਕ੍ਰਾਂਤੀਕਾਰੀ, ਤੇ ਸਾਡੇ ਵਰਗੇ ਤੇ ਪਰਚਾ ਹੋਵੇ ਤੇ ਅਸੀਂ ਲੁਟੇਰੇ, ਅਸੀਂ ਡਾਕੂ। ਸੋ ਇਹਨਾਂ ਨੇ ਜਦੋਂ ਦੇ ਆਏ ਆ, ਸਾਡੀ ਜਵਾਨੀ ਦਾ ਘਾਣ ਕਰਤਾ। ਸਿੱਧੂ ਮੂਸੇਵਾਲਾ ਇਹਨਾਂ ਨੇ ਮਰਵਾਇਆ, ਦੀਪ ਸਿੱਧੂ ਇਹਨਾਂ ਨੇ ਮਰਵਾਇਆ, ਹੋਰ ਵੱਖ-ਵੱਖ ਨੌਜਵਾਨਾਂ ਤੇ ਨੰਗਲ ਅੰਬੀਆ ਇਹਨਾਂ ਦੇ ਰਾਜ ਚ ਮੜਿਆ। ਇੱਥੇ ਤਪੇ, ਮੈਂ ਮਹਾਜਨਾਂ ਦੀ ਗੱਲ ਕਰਦਾ, ਤਪੇ ਹਥੌੜਾ ਮਾਰ ਕੇ ਪੈਸਾ ਲੈ ਕੇ ਨਹੀਂ ਗਏ ਸਿਰ 'ਚ। ਤੁਸੀਂ ਕਹਿੰਦੇ ਹੋ, ਉਹ ਬਕਾਈ ਕਹਿੰਦਾ ਸੀ, ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ, ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਹਾਂਜੀ।
ਇਹਨਾਂ ਦੇ ਜੀ ਇਹਨਾਂ ਨੇ ਜਿਹੜੀ ਭਗਵੰਤ ਮਾਨ ਨੇ ਜਿਹੜੀ ਡੇਢ ਵਿਸਵੇ ਦੀ ਜਾਂ 2 ਵਿਸਵੇ ਦੀ ਜਿਹੜੀ ਇਹਨਾਂ ਨੇ ਰਜਿਸਟਰੀਆਂ ਬੰਦ ਕੀਤੀਆਂ ਨੇ, ਕਿਉਂਕਿ ਗਰੀਬ ਨੂੰ ਉਹ 1.5 ਵਿਸਵੇ ਤੇ 1.5 ਲੱਖ ਰੁਪਏ ਦਾ ਉਦੋਂ ਪ੍ਰਧਾਨ ਮੰਤਰੀ ਕਨਿਓ ਲੋਨ ਸੀ ਕਮੇਟੀ ਦੇ ਵਿੱਚੋਂ, ਵੀ ਇਹਨਾਂ ਨੇ ਤਾਂ ਬੰਦ ਕਰਤੀਆਂ ਵੀ ਗਰੀਬ ਨੂੰ 1.5 ਲੱਖ ਰੁਪਇਆ ਮਿਲੇ ਨਾ ਤੇ ਘਰ ਪਾਵੇ ਨਾ। ਹੁਣ ਇਹਨਾਂ ਨੇ ਜਮਾ ਬੰਦ ਇਹਨਾਂ ਨੇ ਜੀ 13 ਸੀਟਾਂ ਲਈ ਕੈਂਡੀਡੇਟ ਐਲਾਨੇ ਆ। ਇਹ ਹਰੇਕ ਵਾਰੀ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ, ਇਹ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ। ਇਹਨਾਂ ਨੂੰ ਬੰਦਾ ਹੀ ਨਹੀਂ ਲੱਭਿਆ, ਸਾਰੇ ਦਾ ਮੰਤਰੀ ਤੋਂ ਇਹਨਾਂ ਨੇ ਲਾਤੇ ਆਪਦੇ ਟਿਕਟਾਂ ਤੇ। ਇੱਕ ਸਵਾਲ ਇਹਨਾਂ ਨੂੰ ਹੋਰ ਹੈ ਜੀ, ਇਹਨਾਂ ਨੇ 7 ਰਾਜ ਸਭਾ ਦੇ ਮੈਂਬਰ ਲਏ, ਇਹਨਾਂ ਨੂੰ ਐ ਪੁੱਛੋ ਵੀ 7 ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਕੋਈ ਚੋਣ ਪ੍ਰਚਾਰ ਕਰਨ ਪੰਜਾਬ ਆ ਰਿਹਾ ਕਿਉਂ ਨਹੀਂ ਆਉਂਦਾ? ਜਿੰਨੇ ਆਮ ਆਦਮੀ ਵਾਲੇ ਨਾ ਸਾਡੇ ਭਾਈ ਨੇ, ਸਾਡੇ ਪਿੰਡਾਂ ਦੇ ਨੇ, ਮੈਂ ਇਹਨਾਂ ਦੇ ਹੱਕ ਦੀ ਗੱਲ ਕਰਦਾ। ਮੇਰੇ ਪਿੰਡ ਦੇ ਜਿੰਨੇ ਆਮ ਆਦਮੀ ਦੇ ਸੀ ਵਧੀਆ ਬੰਦੇ ਸੀਗੇ, ਸਾਰੇ ਜਦੋਂ ਸਰਕਾਰ ਨਹੀਂ ਸੀ ਨਾ ਸੰਘਰਸ਼ ਕੀਤਾ ਇਹਨਾਂ ਨੇ ਸਰਕਾਰ ਲਿਆਉਣ 'ਚ। ਅੱਜ ਉਹ ਖੁੱਡੇ ਲੈਣ ਲਾਏ ਪਏ ਨੇ, ਅੱਜ ਲੋਟੂ ਟੋਲਾ ਇਹਨਾਂ ਨੇ ਮੂਹਰੇ ਕਰ ਲਿਆ। ਅਕਾਲੀ ਦਲ 'ਚੋਂ ਆਏ ਬੰਦੇ ਜਿਹੜੇ ਜ਼ਮੀਨਾਂ ਦੱਬੀ ਬੈਠੇ ਪੰਚਾਇਤ ਦੀਆਂ ਸੈਣੇ, ਉਹ ਮੂਹਰੇ ਕੀਤੇ ਪਏ ਨੇ। ਸਿਰਫ ਕਾਂਗਰਸ ਅਕਾਲੀ ਦਲ 'ਚੋਂ ਲੋਟੂ ਟੋਲਾ ਮੂਹਰੇ ਕਰਕੇ ਜਿਹੜੇ ਇਹਨਾਂ ਦੇ ਸਹਿਰਦ ਵਰਕਰ ਸੀ ਉਹਨਾਂ ਨੂੰ ਖੂੰਜੇ ਲੈਣ ਲਾਤਾ। ਇੱਥੋਂ ਮੈਂ ਐਮਸੀ ਦੇਖਿਆ ਪ੍ਰਧਾਨ ਬਣਨ ਦਾ ਮਾਰਾ ਕਦੇ ਕਾਂਗਰਸ ਕੋਲੇ ਚਲਿਆ ਗਿਆ, ਕਦੇ ਅਕਾਲੀ ਦਲ ਕੋਲੇ ਚਲਿਆ ਗਿਆ, ਕਦੇ ਆਮ ਆਦਮੀ ਕੋਲੇ। ਮੈਂ ਕਹਿੰਦਾ ਬਈ ਜਿਹਨੇ ਪ੍ਰਧਾਨ ਬਣਨਾ ਭਾਈ ਉਹਦੀ ਮੰਗ ਤਾਂ ਪੂਰੀ ਕਰੋ, ਝੋਲੀ ਭਰੋ, ਤੁਸੀਂ ਪੈਸੇ ਸਿੱਟੋ ਪ੍ਰਧਾਨ ਬਣ ਜਾਓਗੇ, ਤੁਸੀਂ ਉਹਦੀ ਮੂੰਹ ਬੋਲੀ ਤਾਂ ਲਾਓ। ਫਿਰ ਇਹ ਪ੍ਰਬੰਧ ਆ ਸਾਡੇ, ਇਹ ਨਕਾਰਾ ਪ੍ਰਬੰਧ। ਹਾਂਜੀ ਇੱਕ ਮਿੰਟ ਬੋਲੋ। ਪਹਿਲਾਂ ਤਾਂ ਕਿਸੇ ਨੇ ਬੋਲਣਾ ਨਹੀਂ, ਠੀਕ ਹੈ ਵੀਰ ਬਣ ਕੇ ਸਵਾਲ ਦਾ ਨਿੱਜੀ ਨਾ ਹੋਇਆ ਕਿਸੇ ਨਾਲ, ਹਨਾ ਠੀਕ ਹੈ ਲੈਵਲ ਤੇ ਜੋ ਵੀ ਆ। ਪਹਿਲਾਂ ਤਾਂ ਮੈਂ ਇਹ ਸਵਾਲ ਦਾ ਮੇਰੇ ਦਾ ਜਵਾਬ ਦੇ ਨਾਲ ਇਕੱਲੇ ਨੂੰ ਪੁੱਛਣਾ, ਦੁਬਾਰਾ ਨਹੀਂ ਉਹ ਗੱਲ। ਸਿਮਰਜੀਤ ਮਾਨ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਚੋਣ ਲੜਦੇ ਨੂੰ? ਉਦੋਂ ਉਹ ਕਰਪਟ ਸੀ, ਉਦੋਂ ਉਹ ਵਧੀਆ ਨਹੀਂ ਸੀ। ਕਲਕੱਤਾ ਜੀ ਨੂੰ ਇਹ ਪੁੱਛੋ 2022 ਦੇ ਵਿੱਚ ਮਗਰ ਨਾਰੇ ਚੰਨੀ ਦੇ ਲਾਏ ਇਹਨਾਂ ਨੇ। ਹੁਣ ਉਹ 2 ਸਾਲਾਂ ਦੇ ਇਹਨਾਂ ਨੂੰ ਸਿਮਰਜੀਤ ਮਾਨ ਤੋਂ ਇਹ ਪ੍ਰਭਾਵਿਤ ਹੋ ਕੇ ਇੱਧਰ ਉਹ ਕਰ ਰਹੇ ਆ, ਠੀਕ ਹੈ। ਦੂਜੀ ਗੱਲ, ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਦੋਗਲੇ ਲੋਟੂ ਟੋਲਾ ਪ੍ਰਧਾਨਗੀਆਂ, ਫਿਰ ਤੁਸੀਂ ਕੁਛ ਇੱਕ ਮਿੰਟ ਪਹਿਲਾਂ ਇੱਕ ਮਿੰਟ ਸਵਾਲ ਦਾ ਜਵਾਬ। ਫਿਰ ਹੁਣ ਤੁਹਾਨੂੰ ਕੁਛ ਦਿਖ ਰਿਹਾ ਇੱਧਰ ਤਾਂ ਗਏ ਹੋ ਤੁਸੀਂ। ਸਿਮਰਜੀਤ ਮਾਨ ਨੂੰ ਕਈ ਸਾਲ ਹੋ ਗਏ ਚੋਣ ਲੜਦੇ ਨੂੰ, ਹਾਂ ਠੀਕ ਹੈ। ਇਹਦਾ ਸਵਾਲ ਦਾ ਜਵਾਬ ਦੇ ਦਿਓ। ਹੁਣ 2 ਸਾਲਾਂ ਦਾ ਤੁਹਾਨੂੰ ਵਧੀਆ ਲੱਗ ਰਿਹਾ? ਹੁਣ ਅਸੀਂ ਉਹਨਾਂ ਨੂੰ ਪੁੱਛ ਲਈਏ, ਇੱਕ ਮਿੰਟ ਉੱਥੇ ਹੀ ਖੜੋ ਜੀ। ਇਹਨਾਂ ਨੇ ਹਾਂ ਬਾਈ ਗੱਲ ਸੁਣੋ। ਮੈਂ ਕਹਿੰਦਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਵੀ ਸਿਮਰਜੀਤ ਮਾਨ ਵੱਲ ਤੈਨੂੰ ਕੀ ਦੇਖ ਰਿਹਾ? ਮੈਂ ਕਹਿੰਦਾ ਸਹੀ ਕਹਿ ਰਹੇ ਆ। ਮੈਂ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਇਲੈਕਟਡ ਬੋਡੀ ਜਿਹੜੀ ਮੇਰੇ ਪਿੰਡ ਆਊਗੀ ਮੈਂ ਆਦਰ ਸਤਕਾਰ ਵਾਸਤੇ ਖੜਾ ਰਹਾਂਗਾ। ਲਾਭ ਸਿੰਘ ਉੱਗੋ ਕੇ ਆਇਆ, ਆਦਰ ਸਤਕਾਰ ਕੀਤਾ। ਇਹਨਾਂ ਦਾ ਭਗਵੰਤ ਮਾਨ ਆਇਆ, ਸਟੇਜ ਤੋਂ ਆਦਰ ਸਤਕਾਰ ਕੀਤਾ। ਕਾਂਗਰਸ ਨੇ 2 ਪਰਚੇ ਦਿੱਤੇ ਵੀ ਭਗਵੰਤ ਮਾਨ ਨਾਲ ਖੜਾ। ਇਹ ਸਾਡੀਆਂ ਨੌਜਵਾਨਾਂ ਦੀਆਂ ਕਦਰਾਂ ਕੀਮਤਾਂ। ਪਰ ਮੈਂ ਕਾਂਗਰਸ ਦਾ ਅਜੇ ਤੱਕ ਅਹੁਦਾ ਕੋਈ ਨਹੀਂ ਲਿਆ। ਮੈਂ ਆਜ਼ਾਦ ਆ। ਮੈਨੂੰ ਜਿਹੜਾ ਪੰਜਾਬ ਪੱਖੀ ਲੱਗੂ, ਲੋਕਾਂ ਦੀ ਗੱਲ ਕਰੂ, ਉਹਦੇ ਨਾਲ ਖੜੂੰਗਾ। ਮੈਨੂੰ ਐਂ ਦੱਸਣੇ ਸਾਰੇ ਬੰਦੇ। ਮੈਂ ਤੁਹਾਡੇ ਮੈਂ ਸਵਾਲ ਦਾ ਜਵਾਬ ਦੇਤਾ। ਮੈਂ ਤੁਹਾਡੇ ਸਾਰੇ ਤੋਂ ਇੱਕ ਸਵਾਲ ਪੁੱਛਦਾ, ਤੁਹਾਡੇ ਸਵਾਲਾਂ ਤੋਂ ਪਹਿਲਾਂ ਤੈਨੂੰ ਨਹੀਂ ਪਤਾ ਸੀ? ਮੈਂ ਨਹੀਂ ਸਵਾਲ ਲਓ। ਮੈਂ ਆ ਸਵਾਲ ਮੈਂ ਜ਼ਰੂਰੀ ਕਹਿਣਾ ਇੱਕ। ਮੈਂ ਇਹਨਾਂ ਨੂੰ ਪੁੱਛਣਾ, ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ, ਆਪਣੇ ਵੀਰਾਂ ਨੂੰ, ਬਈ ਤੁਹਾਡੀ ਪਾਰਟੀ ਬਣੀ ਆ 2013 ਚ। ਉਸ ਤੋਂ ਪਹਿਲਾਂ ਤੁਸੀਂ ਕਿਹਨੂੰ ਵੋਟ ਪਾਉਂਦੇ ਸੀ? ਉਸ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਕਿਹਨੂੰ ਵੋਟ ਪਾਉਂਦੇ ਸੀ? ਦੱਸੋ, ਤੂੰ ਕਦੋਂ ਦਾ ਵੋਟ ਪਾ ਰਿਹਾ? ਮੇਰਾ ਸਵਾਲ ਦਾ ਜਵਾਬ ਦੇ। ਛੋਟੇ ਇੱਕ ਮਿੰਟ ਜੀ, ਸਾਡੀ ਮਾਂ ਬਾਪ ਤੁਸੀਂ ਮੇਰੀ ਗੱਲ ਸੁਣੋ ਜੀ, ਇੱਕ ਮਿੰਟ ਜੀ। 2012 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਉਦੋਂ ਦੇ ਹੀ ਇੱਕ ਮਿੰਟ ਜੀ, ਆਮ ਆਦਮੀ ਪਾਰਟੀ ਦੀ ਸਰਕਾਰ 5 ਸਾਲ ਵਾਸਤੇ ਆਈ ਆ। ਇਹਨਾਂ ਨੂੰ ਟੱਕਰ ਕੇ ਚੀਕਾਂ ਕਢਾ ਕੇ ਜਿਹੜੇ ਖੜੇ ਨੇ, ਇਹਨਾਂ ਦੀਆਂ ਚੀਕਾਂ ਕਢਾ ਕੇ ਆਈ ਆ। ਅਸੀਂ ਲੋਕਾਂ ਨੂੰ ਦੇਣਦਾਰ ਆ। ਜੇ 5 ਸਾਲ ਕੰਮ ਨਾ ਕੀਤਾ ਤਾਂ ਅਸੀਂ ਲੋਕਾਂ ਦੀ ਕਚਹਿਰੀ 'ਚ ਅਸੀਂ ਜਾਵਾਂਗੇ, ਕੁਝ ਕਰਨਗੇ। ਇਹਨਾਂ ਜਿਹੜੇ ਇਹ ਬੰਦੇ ਖੜੇ ਨੇ ਸਾਰੇ, ਇਹਨਾਂ ਦਾ ਅਸੀਂ ਪਹਿਲੇ ਹੀ ਚੱਕ ਦਾ ਕੰਮ ਇਹਦਾ ਪਹਿਲੇ ਰੌਲਾ ਪਾਉਂਦੇ ਸੀ। ਹੁਣ
ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਈ ਹੈ ਨਾ, ਇਹ ਚੀਕਾਂ ਕਢਾ ਕੇ ਨਹੀਂ ਆਈ, ਇਹ ਚੀਕਾਂ ਕਢਾ ਕੇ ਨਹੀਂ ਆਈ, ਇਹ ਹੱਦੋਂ ਵੱਧ ਝੂਠ ਬੋਲ ਕੇ ਇਸ ਪੰਜਾਬ 'ਚ ਆਈ ਹੈ, ਹੱਦੋਂ ਵੱਧ ਝੂਠ ਬੋਲ ਕੇ। ਤੁਸੀਂ ਐਂ ਦੱਸੋ ਮੈਨੂੰ ਓਏ ਇੱਕ ਮਿੰਟ ਖੜ ਜਾ, ਮੈਨੂੰ ਅੱਧਾ ਘੰਟਾ ਹੋ ਗਿਆ ਪੁੱਛਦੇ ਨੂੰ ਵੀ ਇੱਕ ਵਿਕਾਸ ਦਾ ਕੰਮ ਗਿਣਾਓ ਵਿਕਾਸ ਦਾ ਕੰਮ। ਖਾਦੇ ਸਵਾ ਖਾ ਕੇ ਤੁਸੀਂ ਅਸੀਂ ਕਹਿੰਦੇ ਜਿਹੜੀ ਗੱਲ ਦੀ ਮਹਾਰਾਜ ਜਿਹੜੀ ਗੱਲ ਦੀ ਸ਼ੁਰੂਆਤ ਇਹਨਾਂ ਨੇ ਮੁੱਦਾ ਕੀਤਾ ਸੀ ਵੀ ਅਸੀਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਸੀ ਵੀ ਨਹਿਰੀ ਖਾਲ ਬਣਿਆ। ਪਹਿਲਾਂ ਤਾਂ ਇਹ ਸਾਡੇ ਸਵਾਲਾਂ ਦਾ ਜਵਾਬ ਦੇਣ ਕਿ ਜਿਹੜਾ ਦਿੱਲੀ ਨੂੰ 20,000 ਕਿਊਸਕ ਪਾਣੀ ਜਾਂਦਾ ਸੀਗਾ 1962 ਤੋਂ ਬਾਅਦ 20,000 ਕਿਊਸਕ ਪਾਣੀ ਦਿੱਲੀ ਨੂੰ ਜਾਂਦਾ ਸੀ, ਉਹ ਅੱਜ ਪਾਣੀ ਕਿੰਨਾ ਜਾਂਦਾ ਹੈ? ਇਹਨਾਂ ਨੇ 4,000 ਕਿਊਸਕ ਪਾਣੀ ਦਿੱਲੀ ਨੂੰ ਵਧਾ ਕੇ ਦਿੱਤਾ। ਕੀ ਸਾਡੇ ਪੰਜਾਬ ਦਾ ਪਾਣੀ ਲੁੱਟ ਕੇ ਇਹਨਾਂ ਨੇ ਦਿੱਲੀ ਅੱਜ ਜਾਣੋਂ ਬੰਦ ਕਰਤਾ? ਉਦੋਂ ਵਧਾ ਕੇ ਦਿੱਤਾ। ਫਿਰ ਨੰਬਰ 2 ਤੇ ਇਹ ਕਹਿੰਦੇ ਸੀ ਅਸੀਂ ਕਰਪਟ MLA ਜਾਂ MP ਜਾਂ ਹੋਰ ਰਾਜ ਸਭਾ ਮੈਂਬਰ ਕਰਾਂਗੇ। ਇਹ ਸੀਚੇਵਾਲ ਦੀ ਜਿਹੜੀ ਜ਼ਮੀਨ ਆ 5000 ਕਿੱਲਾ, ਉਹਦਾ ਦੱਸੋ ਕੀ ਕੀਤਾ? LPU ਸਵਾਲ ਨੇ ਜੀ, ਇੱਕ ਮਿੰਟ, ਇਹਨਾਂ ਦੇ ਸਵਾਲ ਨੇ। ਤੁਸੀਂ ਇੱਕ ਤਾਂ ਮੇਰੀ ਗੱਲ ਸੁਣੋ, ਤੁਸੀਂ ਇੱਕ ਤਾਂ ਸੁਣਦੇ ਨਹੀਂ ਥੋੜਾ ਜਿਹਾ ਸਾਰਿਆਂ। ਨਹੀਂ ਬਾਈਕਾਟ ਨਹੀਂ ਕਰਨਾ ਬਾਈ, ਸਾਰੀਆਂ ਪਾਰਟੀਆਂ ਨਹੀਂ ਤੁਸੀਂ ਵਿਧਾਨ ਸਭਾ 'ਚ ਜ਼ਿਆਦਾ ਬੋਲ ਲੈਂਦੇ ਹੋ। ਹਾਂਜੀ ਦੇਖੋ ਗੱਲ ਇਹ ਆ, ਇਹ ਜਿਹੜੀ ਡਿਬੇਟ ਹੈ ਇਹ ਪੰਜਾਬ ਦੇ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਇਹ ਜਿਹੜੀ ਡਿਬੇਟ ਹੈ ਇਹ ਹੋਣੀ ਚਾਹੀਦੀ ਹੈ ਪੰਜਾਬ ਨੂੰ ਅੱਗੇ ਤਰੱਕੀ ਤੇ ਕਿਵੇਂ ਲੈ ਕੇ ਜਾਣਾ ਹੈ। ਕਿਹੜੀ ਸਰਕਾਰ ਹੈ ਜਿਹੜੀ ਇਦੋਂ ਪਹਿਲਾਂ ਪੰਜਾਬ ਨੂੰ ਤਰੱਕੀ ਦੇ ਮੁੱਦਿਆਂ ਤੇ ਲੈ ਕੇ ਗਈ ਹੈ? ਇਹ ਕਾਂਗਰਸ ਨੇ ਕੀ ਕਰਿਆ, ਇਹ ਆਮ ਆਦਮੀ ਪਾਰਟੀ ਨੇ ਕੀ ਕਰਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਰਿਆ? ਗੱਲ ਹੈਗੀ ਜਿਹੜੀ ਬਹਿਸ ਕਰਨ ਵਾਲੀ ਹੈ ਉਹ ਇਸ ਗੱਲ ਤੇ ਕਰੋ ਵੀ ਆਪਾਂ ਪੰਜਾਬ ਨੂੰ ਅੱਗੇ ਕਿਵੇਂ ਵਧਾਈਏ, ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਈਏ। ਇਹ ਇੱਕ ਮਿੰਟ ਜੀ, ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਨੀ। ਇਹ ਤਿੰਨੇ ਪਾਰਟੀਆਂ ਸਾਰਾ ਦਿਨ ਜੀ ਬਾਦਲ ਕਰੀ ਜਾਂਦੀਆਂ। ਇਹਨਾਂ ਨੂੰ ਡਰੀ ਬਾਦਲਾਂ ਤੋਂ ਲੱਗਦਾ ਹੈ। ਇਹੀ ਆ ਕਹਿੰਦੇ ਸਾਰਾ ਦਿਨ ਬਾਦਲ ਕਰੀ ਜਾਂਦੇ, ਤਿੰਨੇ ਪਾਰਟੀਆਂ ਨੂੰ ਡਰੀ ਬਾਦਲਾਂ ਤੋਂ ਲੱਗਦਾ। ਇਹ ਬਾਦਲ ਤਾਂ ਆਉਂਦਾ ਹੀ ਨਹੀਂ, ਇਹਦਾ ਭੁੱਲ ਜਾਣ, ਇਹ ਨਹੀਂ ਆਉਂਦੇ। ਮੀਤ 2 ਲੱਖ ਵੋਟ ਤੇ ਜਿੱਤੂ ਨਾ ਜੋ ਲੋਕਾਂ ਨੇ ਵੋਟਾਂ ਪਾਈਆਂ, ਫੇਰ ਪਤਾ ਲੱਗੂ ਇਹਨਾਂ ਨੂੰ 2 ਲੱਖ ਵੋਟ। ਮੈਂ ਦਿੰਦਾ ਇਹਦਾ ਜਵਾਬ, ਮੈਂ ਦਿੰਦਾ। ਇਹ ਕਹਿੰਦੇ ਬਾਦਲ ਤਾਂ ਆਪ ਡਰਿਆ, ਸੁਖਬੀਰ ਬਾਦਲ ਖੜਾ ਨਹੀਂ ਹੋਇਆ ਵੋਟਾਂ 'ਚ, ਉਹ ਤਾਂ ਆਪ ਸੀਟ ਖੜਾ ਨਹੀਂ ਹੋਇਆ। ਮੈਂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਪਾ। ਇਹ ਇੱਕ ਗੱਲ ਕਹਿੰਦੇ ਸੀ ਜਿੱਦਣ ਇਹ ਪੰਜਾਬ ਸਰਕਾਰ ਲੈ ਕੇ ਆਏ ਸੀ ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕਿਉਂ ਵੋਟਾਂ ਮੰਗਦੇ ਨੇ? ਇਹਨਾਂ ਨੂੰ ਪਹਿਲਾਂ 200 ਬੰਦਾ ਸਿਕਿਉਰਿਟੀ ਦਾ ਲਾਉਣਾ ਪੈਂਦਾ ਪਿੰਡਾਂ 'ਚ ਜਾਣ ਵਾਸਤੇ, ਪਹਿਲਾਂ ਸਿਕਿਉਰਿਟੀ ਲਾਉਣੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਇਹਨਾਂ ਦਾ ਲੀਡਰ ਜਾ ਕੇ ਉੱਥੇ ਲੋਕਾਂ ਨੂੰ ਸਪੀਚ ਕਰਦੇ ਆ। ਜਿਹੜੇ ਆਪ ਦੇ ਵਰਕਰ ਸੀ ਉਹ ਕਦੇ ਬਿਠਾ ਦਿੰਦੇ ਨੇ ਆਪਦੇ। ਗੱਲ ਸੁਣ ਲਓ, 2 ਸਾਲਾਂ 'ਚ ਅਸੀਂ ਕੱਸੀਆਂ ਦਾ, ਅਸੀਂ ਬਿਜਲੀ ਫ੍ਰੀ ਦਾ ਸਾਰਿਆਂ ਨੂੰ ਦਿੱਤੀ ਆ, ਇੱਕ ਵਰਗ ਨੂੰ ਨਹੀਂ ਦਿੱਤੀ। ਅਸੀਂ ਟੂਲ ਪਲਾਜ਼ੇ ਬੰਦ ਕੀਤੇ, ਹਰੇ 3 ਸਾਲ ਪਏ ਆ। ਇੱਕ ਮਿੰਟ, ਮੇਰਾ ਸਵਾਲ ਲੈ ਲੈਣ ਦਿਓ। ਮੇਰਾ ਸਵਾਲ, ਤੁਸੀਂ ਬਿਜਲੀ ਕਹਿੰਦੇ ਹੋ, ਬਿਜਲੀ 9000 ਕਰੋੜ ਦੀ ਤੁਸੀਂ। ਮੇਰਾ ਸਵਾਲ ਜੀ, ਤੁਸੀਂ ਇੱਕ ਮਿੰਟ ਅੱਗੇ ਇਹ ਜਿੱਤ ਕੇ ਵਾਰੀ 8-8 ਪੈਨਸ਼ਨਾਂ ਲਈ ਜਾਂਦੇ ਸੀਗੇ, ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ ਪੰਜਾਬ ਸਰਕਾਰ ਦੀ। ਜਿਹੜੀ ਬਾਦਲ ਦੀ 2.5 ਸੈਕਿੰਡ ਸਕੀਮ ਚੱਲਦੀ ਸੀ ਕੁੜੀਆਂ ਨੂੰ ਸੈਕਿੰਡ ਵਿਆਹ ਦੇ ਵੇਲੇ ਸੈਕਿੰਡ ਸਕੀਮਾਂ ਦਿੰਦੇ ਸੀ, ਬਾਦਲ ਸਰਕਾਰ ਨੇ ਕਰਾਈ ਸੀ ਸੈਕਿੰਡ ਸਕੀਮ। ਇਹਨਾਂ ਨੂੰ ਪੁੱਛੋ 2.5 ਸਾਲਾਂ ਦੇ ਵਿੱਚ ਕਿਸੇ ਕੁੜੀ ਨੂੰ ਸੈਕਿੰਡ ਸਕੀਮ ਆਈ ਹੋਵੇ? ਪੰਜਾਬ ਗੱਲ ਸੁਣੋ ਜੀ, ਇੱਥੇ ਮੂਤਣ ਵਾਲੀ ਜਗ੍ਹਾ ਬੰਦ ਕੀਤੀ ਆਮ ਆਦਮੀ ਪਾਰਟੀ ਨੇ, ਪਾਣੀ ਦਾ ਪ੍ਰਬੰਧ ਹੈ ਨਹੀਂ, ਦੱਸੋ ਕਿੱਥੇ ਹੈ? ਜਵਾਬ ਦਿਓ ਯਾਰ, ਕਮਾਲ ਦੀ ਇਹ ਵੀਰੇ ਹੱਥ ਨਹੀਂ, ਜਵਾਬ ਦਿਓ। ਕੋਈ ਮੂਤਣ ਵਾਲੀ ਨਹੀਂ। ਇੱਕ ਮਿੰਟ, ਇੱਕ ਗੱਲ ਸੁਣ ਮੈਂ ਜਵਾਬ ਦਿੰਦਾ। ਮਾਰਕੀਟ ਕਮੇਟੀ ਇੱਥੇ ਗੱਲ ਸੁਣੋ ਜੀ, ਨਗਰ ਕੌਂਸਲ ਦੇ 2 ਬਣੇ ਵਾਸ਼ਰੂਮ ਬਣੇ ਪਿਆ, ਨਗਰ ਕੌਂਸਲ ਦੇ 2 ਵਾਸ਼ਰੂਮ ਬਣੇ ਪਿਆ ਜੀ, ਉਹਦੇ ਲੋਕ ਲਾਇਆ, ਸਫਾਈ ਕਰਾ ਕੇ ਲਗਾਇਆ। ਇਹ ਉੱਥੇ ਬੁੜੀਆਂ ਜਨਾਨੀਆਂ ਜਾਨ ਕੱਢ ਕੇ ਸੰਦ ਖੜ ਜਾਂਦੇ ਉੱਥੇ, ਉਹ ਤਾਂ ਬੰਦ ਕਰਾਇਆ ਉਹ ਤੈਨੂੰ ਕੱਲੇ ਨੂੰ ਪਛਾਣ ਭਾਈ ਜੀ ਕਾਂਗਰਸ ਪਾਰਟੀ ਨੇ ਹਸਪਤਾਲ ਕਾਂਗਰਸ ਪਾਰਟੀ ਲੈ ਕੇ ਆਈ, ਘੜੈਲੀ ਵਾਲੇ ਤੇ ਪੁਲ ਕਾਂਗਰਸ ਪਾਰਟੀ। 2.5 ਸਾਲਾਂ ਦੇ ਵਿੱਚ ਆਪਾਂ ਕਦੋਂ ਦੇ ਪੁੱਛ ਰਹੇ ਹਾਂ ਵੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ,
ਕੱਲੀ ਬਿਜਲੀ ਇਹੀ ਕਰੀ ਜਾਂਦਾ, ਉਹ ਵੀ ਹੋਈ ਨਹੀਂ ਬਿਜਲੀ ਤੇ 150 ਕਰੋੜ ਰੁਪਏ ਖਰਚਾ ਆ ਗਿਆ, ਇਹਨੇ 150 ਕਰੋੜ ਰੁਪਏ ਖਰਚਾ ਲੈ ਲਿਆ, ਉਹਦੇ 150 ਕਰੋੜ ਰੁਪਏ ਖਰਚਾ ਆ ਗਿਆ। ਹੋਰ ਦੱਸੋ ਇੱਕ ਕੰਮ ਕਰਾ ਦੇਣੀ ਯਾਰ, ਵੀ ਕੰਮ ਤਾਂ ਕਿਨਾਂ ਕੋਈ ਬਗੈਰ ਰਿਸ਼ਵਤ ਤੋਂ ਨੌਕਰੀਆਂ ਮਿਲੀਆਂ, ਜਿੰਨੀਆਂ ਨੌਕਰੀਆਂ ਮਿਲੀਆਂ ਹੈਗੀਆਂ ਹੈ ਉਹ ਬਗੈਰ ਰਿਸ਼ਵਤ ਤੋਂ ਮਿਲੀਆਂ ਹੈਗੀਆਂ। ਇਹਨਾਂ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਿਰ। ਇਹਨਾਂ ਨੇ ਇੱਕ ਫ੍ਰੀ ਕੀ ਕੀਤਾ, ਕੱਲੀ ਬਿਜਲੀ ਸਿਰਫ 9 ਕਰੋੜ ਰੁਪਇਆ। ਇਹ ਨੌਕਰੀਆਂ ਦੀ ਗੱਲ ਕਰਦੇ ਆ, ਤਬੇ ਦਾ ਇੱਕ ਬੰਦਾ ਕੱਢਣ ਜਿਹਨੂੰ ਨੌਕਰੀ ਮਿਲੀ ਹੋਵੇ, ਤਬੇ ਦਾ ਕੱਢਣ। ਇੱਕ ਸਵਾਲ ਹੈ, ਇੱਕ ਦਾ 1000 ਰੁਪਿਆ ਬੀਪੀ ਵਾਲਾ ਦੱਸੋ ਕਦੋਂ ਆਊਗਾ? ਦੂਜਾ ਸੱਥਾਂ ਚੋਂ ਸਰਕਾਰ ਚੱਲਦੀ ਦੀ, ਕਿਹੜੀ ਸੱਥਾਂ ਸਰਕਾਰ ਚੱਲਦੀ ਦੱਸੋ ਭਾਈ ਜੀ। ਇਹ ਕਹਿੰਦੇ ਆ ਵੀ ਇਹਨਾਂ ਨੇ ਕਿਹਾ ਵੀ ਸਾਡੇ ਲੀਡਰਾਂ ਨੂੰ ਘੇਰ ਕੇ ਪੁੱਛੋ, ਸਵਾਲ ਕਰੋ। ਜੇ ਸਵਾਲ ਕਰਦੇ ਉਹਨਾਂ ਜਵਾਬ ਦੇਣ, ਇਹ ਗੱਲ ਪੈਂਦੇ ਨੇ। ਅਕਾਲੀ ਦਲ ਦੀ ਚੱਲਣੋਂ ਹਟ ਗਈ, ਹੁਣ ਇਸ ਗੱਲ ਤੋਂ ਹੈ ਵੀ ਸਾਡੀ ਸਰਕਾਰ ਇੱਥੇ ਪੁਲਿਸ ਵਾਲੇ ਨਹੀਂ ਸੁਣਦੇ, ਕੋਈ ਹੋਰ ਨਹੀਂ ਸੁਣਦੇ, ਵੀ ਸਾਡੀ ਦਾਦਾਗਿਰੀ ਉਵੇਂ ਹੀ ਕਾਇਮ ਰਹੇ। ਇੱਕ ਮਿੰਟ ਇਹਨਾਂ ਨੂੰ ਐ ਪੁੱਛੋ, ਇਹਨਾਂ ਨੂੰ ਐ ਪੁੱਛੋ ਦੋਨੇ ਸਰਕਾਰਾਂ ਨੂੰ, ਅੱਗੇ ਪੈਸੇ ਇੱਕ ਦੂਜੇ ਦੀ ਮਾਂ ਭੈਣ ਕਰਦੇ ਹੁੰਦੇ ਸੀ, ਹੁਣ ਇਹ ਸਾਨੂੰ ਹਟਾਉਣ ਖਾਤਰ ਇਕੱਠੇ ਹੋਏ। ਇਹਨਾਂ ਨੇ 70 ਸਾਲ ਰਾਜ ਕੀਤਾ, ਇਹਨਾਂ ਨੇ 70 ਸਾਲ ਰਾਜ ਕੀਤਾ, ਹੁਣ ਇਹ ਸਾਰੇ ਇਕੱਠੇ ਹੋਏ ਫਿਰਦੇ ਆ, ਬਖਲਾਏ ਫਿਰਦੇ ਆ। ਇੱਕ ਮਿੰਟ ਇਹਦਾ ਜਵਾਬ ਮੈਂ ਦਿੰਨਾ ਜੀ। ਇਕੱਠੇ ਬਾਈ ਜੀ ਨੂੰ ਪੁੱਛਦੇ ਆ, ਇਹਨਾਂ ਦਾ ਭਗਵੰਤ ਮਾਨ ਇਕੱਠੇ ਸਾਨੂੰ ਕਹਿੰਦਾ, ਭਗਵੰਤ ਮਾਨ ਚੰਡੀਗੜ੍ਹ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ, ਇਕੱਠੇ ਸਾਨੂੰ ਕਹਿੰਦੇ ਆ ਦਿੱਲੀ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ। ਜਵਾਬ ਦਿਓ, ਦਿਓ ਜੀ ਜਵਾਬ। ਇੰਡੀਆ ਗੱਠ। ਇੱਕ ਮਿੰਟ ਬੰਦ ਕਰ ਦੇ, ਇੱਕ ਮਿੰਟ। ਹਾਂਜੀ ਹੁਣ ਦੱਸੋ। ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ, ਇਹਨਾਂ ਨੂੰ ਪੁੱਛ ਲਓ। ਹਾਂਜੀ ਦੱਸੋ ਜੀ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ, ਇਹ ਸੁੱਚਾ ਲੰਗਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਕਰ, ਸੁਣ ਲੈ ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ, ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉਹ ਭਰਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਐ। ਤੁਸੀਂ ਇੱਕ ਮਿੰਟ, ਸੁੱਚਾ ਸਿੰਘ ਨੇ ਜਿਹੜਾ ਕੁਝ ਵੀ ਕੀਤਾ ਸੀ ਉਹਨੇ ਨੇਚਰ ਨਾਲ ਕੀਤਾ ਸੀ, ਜਿਹੜਾ ਨੇਚਰ 'ਚ ਬਣਿਆ ਵਾ। ਕਟਾਰੂ ਚੱਕ ਨੇ ਅਨਨੈਚੁਰਲੀ ਕੰਮ ਕੀਤੇ ਨੇ, ਉਹਨੂੰ ਕਾਹ ਤੋਂ ਕੀ ਲੈਣਾ? ਆਪਾਂ ਤਪੇ 'ਚ ਖੜੇ ਆ, ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ। ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ? ਇਹ ਸਾਰੇ ਫ੍ਰੀ ਦੀਆਂ ਗੱਲਾਂ ਕਰੀ ਜਾਂਦੇ ਆ। ਕੋਈ ਕਹਿੰਦਾ ਅਸੀਂ ਕੋਈ ਕਹਿੰਦਾ ਅਸੀਂ ਗੱਲ ਕਰੋ ਇੱਥੇ। ਇੱਕ ਮਿੰਟ ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ ਪੁੱਛੋ। ਇੱਕ ਮਿੰਟ ਲੰਗਾ ਤੇ ਕਟਾਰੂ ਚੱਕ ਤਾਂ ਸਾਰੇ ਗੰਦ ਨੇ। ਜਿਹੜਾ ਪੰਜਾਬ ਦਾ ਮੁੱਦਾ ਗਾ ਉਹ ਨਸ਼ਾ ਗਾ, ਸਾਰੇ ਫ੍ਰੀ ਦਾ ਰੌਲਾ ਪਾਈ ਜਾਂਦੇ ਆ। ਫ੍ਰੀ ਬਿਜਲੀ ਅਸੀਂ ਸਿਰ 'ਚ ਮਾਰਨੀ ਆ, ਸਾਡੇ ਨੌਜਵਾਨ ਕੋਈ ਸਿਰੰਜ ਲਾਈ ਬੈਠਾ, ਕੋਈ ਚਿੱਟਾ ਪੀਂਦਾ, ਕੋਈ ਕੀਤਾ ਅਕਾਲੀ ਦਲ 'ਚ ਮਜੀਠੀਆ ਚਿੱਟਾ ਵੇਚਦਾ, ਫੜ ਕੇ ਅੰਦਰ ਦੇ ਦਿਓ। ਜੇ ਰਾਘਵ ਚੱਡੇ ਦੇ ਅਫਸਰ ਦਿੰਦੇ ਆ, ਜੇ ਤੁਸੀਂ ਸੱਚੇ ਹੋ ਤਾਂ ਆਪਦੇ ਅਫਸਰਾਂ ਨੂੰ ਫੜ ਕੇ ਅੰਦਰ ਦਿਓ। ਜਿਹੜੀ ਬਿਜਲੀ ਸੀ ਸਹੂਲਤ ਸੀ, ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਤੀ ਸੀ। ਇੱਕ ਮਿੰਟ ਵੀਰ ਜੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ, ਭਗਵੰਤ ਮਾਨ ਨੇ ਸਟੇਜ ਤੇ ਇਹ ਗੱਲ ਕਹੀ ਵੀ ਸੋਨੀਆ ਗਾਂਧੀ ਨੇ ਬਹੁਤ ਕਸ਼ਟ ਝੱਲਿਆ, ਕਹਿੰਦਾ ਮੈਂ ਉਹਨਾਂ ਨੂੰ ਨਮਨ ਕਰਦਾ। ਦੱਸੋ ਕਿਹੜੇ ਕਸ਼ਟ ਝੱਲੇ ਸੋਨੀਆ ਗਾਂਧੀ ਨੇ? ਪੁੱਛੋ। ਇੱਕ ਮਿੰਟ ਹੁਣ ਮੇਰੀ ਵਾਰੀ ਵੀ ਆ ਲੈਣ ਦਿਓ ਯਾਰ, ਮੈਂ ਪੱਤਰਕਾਰ ਆ, ਮੇਰੀ ਵਾਰੀ ਵੀ ਆ ਲੈਣ ਦਿਓ, ਠੀਕ ਆ? ਮੇਰੀ ਗੱਲ ਸੁਣੋ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ। ਨਹੀਂ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ। ਐਨਐਸਏ ਪੰਜਾਬ ਦੇ ਮੁੰਡਿਆਂ ਤੇ ਕਿਉਂ ਲਾਈ ਗਈ, ਇਹ ਸਵਾਲ ਦਾ ਜਵਾਬ ਦੇ ਦਿਓ, ਹੋਰ ਕੋਈ ਸਵਾਲ ਨਹੀਂ ਮੰਗਦੇ। ਫਿਰ ਕੌਣ ਜ਼ਿੰਮੇਵਾਰ ਹੁੰਦਾ? ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਿਆ ਅੰਮ੍ਰਿਤਪਾਲ, ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਫਿਰ ਕੌਣ ਜ਼ਿੰਮੇਵਾਰ ਸੀਗਾ? ਸੰਵਿਧਾਨ ਹੈ ਇੰਡੀਆ ਦਾ, ਸੰਵਿਧਾਨ ਰਹੀ ਉਹ ਤੋਂ ਗੱਲ ਨਹੀਂ ਹੋ ਸਕਦੀ। ਸੰਵਿਧਾਨ ਰਹੀ ਗੱਲ ਕੀਤੀ ਜਾ ਸਕਦੀ ਹੈ ਨਾ। ਹੁਣ ਉਸੇ ਸੰਵਿਧਾਨ ਦੇ ਅੰਦਰ ਇਲੈਕਸ਼ਨ ਵੀ ਉਸੇ ਸੰਵਿਧਾਨ ਦੇ ਅੰਦਰ ਲੜ ਰਹੇ ਹਨ। ਇਹ ਜ਼ਿੰਮੇਵਾਰੀ ਨਿਭਾਈ ਆ ਪੁਲਿਸ ਉਸੇ ਸੰਵਿਧਾਨ। ਤੁਸੀਂ ਸਿੰਘ ਸਾਹਿਬ ਕੀ ਕਹੇ ਵੀ ਅਜਨਾਲੇ ਜਾਣ ਵਾਲਾ? ਸੁਣੋ, ਅਜਨਾਲੇ ਜਾਣ ਲਈ ਕਹੇ ਨਾ, ਤੁਸੀਂ ਇਤਿਹਾਸ ਤੋਂ ਅਣਜਾਣ ਹੋ। ਜਦੋਂ ਸਾਡੇ ਜੰਗਾਂ ਨੂੰ ਜਾਂਦੇ ਦੀ ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਹੁੰਦੇ ਨੇ, ਮੰਨ ਕੇ ਚੱਲ ਤੇਰੇ ਮੁਤਾਬਕ ਕੀ? ਚੱਲ ਸੁਣ ਮੇਰੀ ਗੱਲ, ਸੁਣ ਪਹਿਲਾਂ ਸਵਾਲ ਤੂੰ ਸਵਾਲ ਲੈ।
ਘਬਰਾਹਟ ਦਾ ਸਵਾਲ ਹੈ। ਮੈਂ ਜਵਾਬ ਇੱਕ ਮਿੰਟ ਜੀ ਇਹਨਾਂ ਲੋਕਾਂ ਨੂੰ ਇਹਨਾਂ ਦੇ ਖੂਨ 'ਚ ਨਹੀਂ ਸਾਡੇ ਖੂਨ ਦੇ ਡੀਐਨਏ ਦੇ ਵਿੱਚ ਰਿਪੋਰਟ ਹੈ ਸਾਡੀ ਕਢਾ ਲਓ। ਸਾਡੇ ਬਜ਼ੁਰਗਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਵਿੱਚ ਜਦੋਂ ਜੰਗਾਂ ਲੜੀਆਂ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਨੇ ਛੋਟੇ ਸਰੂਪ ਪੱਗਾਂ ਦੇ ਵਿੱਚ ਰੱਖ ਕੇ ਲੜਾਈਆਂ ਲੜੀਆਂ ਸੀਗੀਆਂ। ਸਾਨੂੰ ਸਹਿਤ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ। ਇਹਨਾਂ ਨੂੰ ਪੁੱਛੋ ਉਹਨਾਂ ਨੇ ਬੇਅਦਬੀ ਇਹਨਾਂ ਨੇ ਕੀਤੀ ਹੈ। ਆਮ ਵਰਕਰ ਨੂੰ ਪੁੱਛ ਲਈਏ। ਹਾਂਜੀ ਜਿੱਦੇ ਨੇ ਸਹੁੰ ਖਾ ਇੱਕ ਮਿੰਟ ਚੁੱਪ ਕਰ ਜਾ ਓਏ ਇੱਕ ਮਿੰਟ ਚੁੱਪ ਜਿੱਦੇ ਲਾਭ ਗਗਨ ਨੇ ਸਹੁੰ ਖਾਧੀ ਆ ਆਪਣੇ ਤਪੇ ਮੰਡੀ ਦਾ ਕੋਈ ਵੀ ਨੁਮਾਇੰਦਾ ਮੇਰੇ ਬਰਾਬਰ ਮੈਦਾਨ 'ਚ ਖੜਦੇ ਮੈਂ ਗੱਲ ਦੱਸ ਦੂੰ ਚੌਂਕ 'ਚ ਬਾਬਾ ਸੁਖਾਨੰਦ ਦੇ ਵਿੱਚ ਮੈਂ ਲਾਭ ਗਗਨ ਦੋਨੇ ਆ ਇਹਨੇ ਬਾਬਾ ਸੁਖਾਨੰਦ ਦੇ ਅੰਦਰ ਖੜ ਕੇ ਇੱਕ ਗੱਲ ਕਹੀ ਆ ਵੀ ਹੇ ਬਾਬਾ ਸੁਖਾਨੰਦ ਜੋ ਮੈਂ ਕੰਮ ਕਰੂੰਗਾ ਮੈਂ ਪੂਰੀ ਇਮਾਨਦਾਰੀ ਨਾਲ ਕਰੂੰਗਾ। ਕੋਈ ਕੰਮ ਕਿਹੜਾ ਇਮਾਨਦਾਰੀ ਨਾਲ ਕੀਤਾ ਨੇ ਕੋਈ ਇਮਾਨਦਾਰੀ ਨਾਲ ਕੰਮ ਕੀਤਾ ਤੂੰ ਐ ਦੱਸ ਬਾਬਾ ਸੁਖਾਨੰਦ ਦੇ ਵਿੱਚ ਕਿਹਾ ਨਾ ਗੱਲ ਅੰਦਰ ਦੱਸੋ ਕਿਹੜਾ ਕੀਤਾ। ਇਹਨਾਂ ਨੇ ਸੌਂ ਖਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸੌਂ ਖਾ ਕੇ ਮੁੱਕਰੇ ਨੇ ਇਹ ਕੈਪਟਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤਾਂ ਜਪਜੀ ਸਾਹਿਬ ਉਹਨਾਂ ਦੀ ਛੱਡੋ ਤੁਸੀਂ ਦੱਸੋ ਕਿਹੜਾ ਕੰਮ ਇਮਾਨਦਾਰੀ ਨਾਲ ਕੀਤਾ। ਸਾਡੇ ਨੇ ਸਵਾਲ ਜਿਹੜਾ ਕੀਤਾ ਜਾਂਦਾ ਉਹ ਜਵਾਬ ਲੈ ਕੇ ਦਿਆ ਕਰੋ। ਸਾਡੇ ਸਵਾਲ ਦਾ ਤੁਸੀਂ ਜਵਾਬ ਨਹੀਂ ਲੈ ਕੇ ਦਿੰਦੇਗੇ ਹੈ ਨਹੀਂ ਅਸੀਂ ਤੁਹਾਡੇ ਤੋਂ ਪੁੱਛ ਰਹੇ ਹਾਂ ਤੁਸੀਂ ਸਾਡੇ ਸਵਾਲ ਦਾ ਕੋਈ ਜਵਾਬ ਹੀ ਨਹੀਂ ਦੇ ਰਹੇ। ਪੰਜਾਬ ਦੇ ਵਿੱਚ ਨਸ਼ਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਨਸ਼ਾ ਵਧਿਆ ਜਾਂ ਘਟਿਆ ਦੱਸੋ। ਪੰਜਾਬ ਦੇ ਨਸ਼ਾ ਤੁਸੀਂ ਇੱਕ ਮਿੰਟ ਤੁਸੀਂ ਚਲਾਉਣ ਦੀ ਗੱਲ ਛੱਡੋ। ਇੱਕ ਮਿੰਟ ਚਲਾਉਣ ਦੀ ਗੱਲ ਛੱਡੋ। 2 ਸਾਲਾਂ ਤੁਸੀਂ ਇੱਕ ਕੰਮ ਭਾਲਦੇ ਹੋ 75 ਸਾਲ ਦੇ ਨੇ ਕੰਮਾਂ ਦਾ ਵੇਰਵਾ ਪੁੱਛੋ ਵੀ 75 ਸਾਲੇ ਕੀਤਾ ਕੀ ਇਹਨਾਂ ਨੇ। ਮੈਂ ਭਰਾਵਾਂ ਨੂੰ ਦੱਸਣਾ ਚਾਹਣਾ ਸਰਕਾਰ ਆ ਤੁਹਾਡੀ ਵਿਰੋਧੀ ਧਿਰ ਚ ਨਹੀਂ ਤੁਸੀਂ ਵਿਰੋਧੀ ਧਿਰ ਨਹੀਂ ਤੂੰ ਜਿਹੜੀ ਸਰਕਾਰ ਆ ਯਾਦ ਰੱਖੋ। 16 ਕਾਲਜ ਉਹ ਕਿੱਥੇ ਆ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਆ ਤੁਹਾਡੇ ਉਹ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਬਣਾਏ ਆ ਸਾਨੂੰ ਦੱਸੋ ਤਾਂ ਸਹੀ ਤੁਸੀਂ ਕੀਤਾ ਕੀ ਹੈ 2.5 ਸਾਲਾਂ 'ਚ ਕੀ ਵਿਕਾਸ ਦਾ ਕੰਮ ਕਰਿਆ ਤੁਸੀਂ ਦੱਸੋ ਕੀ ਕੀਤਾ ਵਾ। ਸਰਕਾਰ ਦੇ ਵੱਲ ਮੂੰਹ ਕਰਕੇ ਗੱਲ ਕਰੋ। ਇੱਕ ਮੈਨੂੰ ਪੰਜਾਬ ਦੇ ਵਿੱਚ ਜੰਮਿਆ ਭਗਵੰਤ ਮਾਨ ਤਾਂ ਹੀ ਬਣਿਆ ਸੀਐਮ ਆ ਨਹੀਂ ਤੁਸੀਂ ਸੀਐਮ ਬਣਾਇਆ ਭਗਵੰਤ ਮਾਨ ਨੂੰ ਦੁੱਖ ਹੈ ਕਿ ਤੁਹਾਨੂੰ ਨਹੀਂ ਬਣ ਗਿਆ 75 ਸੀਐਮ ਕਿਸੇ ਗੱਲ ਨਹੀਂ ਬਣਿਆ ਉਹ ਤੁਹਾਨੂੰ ਦੁੱਖ ਹੈ ਵੀ ਵਧੀਆ ਕੰਮ ਕਰਦਾ ਹੈ। ਤਾਂ ਬਣਿਆ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਰੇ ਦੇ ਵਿੱਚ ਹੈਗੀ ਲੋਕਾਂ ਦਾ ਫਤਵਾ ਸੀਗਾ ਪੜਿਆ ਲਿਖਿਆ ਨਹੀਂ ਹੈਗਾ ਉਹ ਪਹਿਲਾ ਫਤਵਾ ਉਹ ਤੋਂ ਪਹਿਲਾਂ ਪੜਿਆ ਕਿੱਥੇ 95 ਸੀਟਾਂ ਲੋਕਾਂ ਨੇ ਦਿੱਤੀਆਂ। ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਕਿਸਾਨਾਂ ਦਾ ਮੁੱਦਾ ਇਹ ਕਹਿੰਦੇ ਸੀ ਅਸੀਂ ਦਿੱਲੀ 'ਚ ਕਣਕ 2600 ਰੁਪਿਆ ਖਰੀਦਦੇ ਆ 22 ਫਸਲਾਂ ਤੇ ਐਮਐਸਪੀ ਦੇਵਾਂਗੇ। ਸਾਨੂੰ ਦੱਸੋ ਕਿਹੜੀ ਫਸਲ ਤੇ ਐਮਐਸਪੀ ਦਿੰਦਾ ਸਰੇਆਮ ਮੁੱਖ ਮੰਤਰੀ ਮੁੱਕਰ ਗਿਆ ਸਰੇਆਮ। ਬੀਬਾ ਜੀ ਇੱਕ ਮਿੰਟ ਇੱਕ ਓਏ ਖੜਨਾ ਜਾਓ ਯਾਰ ਖੜ ਗੱਲ ਤਾਂ ਸੁਣ ਲਓ ਪਹਿਲਾਂ ਐ ਦੱਸੋ ਤੁਹਾਡੇ ਚੋਂ ਬੋਲੂ ਕਿਹੜਾ ਬੰਦਾ ਨਹੀਂ ਫਿਰ ਸਾਰੇ ਇੱਕ ਵਾਰ ਨਾ ਬੋਲੋ ਇਕੱਠੇ। ਵੱਡੀ ਗੱਲ ਇਹ ਸੀ ਇੱਕ ਮਿੰਟ ਜਿਹੜੀ ਵੱਡੀ ਗੱਲ ਇਹ ਸੀ ਇਹਨਾਂ ਨੇ ਸੇਧ ਦਿੱਤੀ ਸੀ ਲੋਕਾਂ ਨੂੰ ਸੇਧ ਇਹ ਦਿੱਤੀ ਸੀ ਵੀ ਤੁਸੀਂ ਲੀਡਰ ਨੂੰ ਖੜਾਓ ਸਵਾਲ ਜਵਾਬ ਕਰੋ। ਹੁਣ ਤੁਸੀਂ ਨਾ ਤਾਂ ਸਵਾਲ ਕਰਦੇ ਹੋ ਨਾ ਕੋਈ ਜਵਾਬ ਨਾ ਰੌਲਾ ਕਿਉਂ ਪਾਇਆ। ਜੇ ਇੱਕ ਮਿੰਟ ਅਕਾਲੀ ਦਲ ਮਾੜਾ ਸੀ ਕਾਂਗਰਸ ਮਾੜੀ ਸੀ ਪਿੱਛੇ ਹੋ ਕੇ ਬਹਿ ਗਏ ਪਿੱਛੇ ਬਿਠਾਏ ਆ ਪਿੱਛੇ ਹੋ ਕੇ ਬਹਿ ਗਏ ਲੋਕਾਂ ਨੂੰ ਦਿਖਾ ਦੇ ਹੁਣ ਤੁਸੀਂ ਦੱਸੋ ਕੀ ਚੰਗਾ ਕੀਤਾ ਕੀ ਚੰਗਾ ਕੀਤਾ। ਇਹ ਪ੍ਰਧਾਨ ਜੀ ਲੋਕ ਤੁਹਾਨੂੰ ਨਹੀਂ ਵੜਨ ਦਿੰਦੇ ਲੋਕ ਤੁਹਾਨੂੰ ਵੜਨ ਦਿੰਦੇ ਘਰਾਂ 'ਚ ਜਾ ਕੇ ਮੰਗ ਕੇ ਦਿਖਾ ਵੋਟਾਂ ਕਿਉਂ ਨਹੀਂ ਮੰਗਦਾ ਤੁਸੀਂ ਚਾਹ ਬਿਨਾਂ ਘਰੇ ਬੈਠੋ ਵੋਟਾਂ ਜਿਹਨਾਂ ਕੋਲੇ ਉਹ ਮੰਡੀ ਦਾ ਪ੍ਰਧਾਨ ਨਹੀਂ ਬਣ ਰਿਹਾ ਇੱਕ ਗਰੀਬ ਭਾਈ ਸਾਹਿਬ ਨੂੰ ਕਹਿਣਾ ਅਸੀਂ ਤਾਂ ਅਕਾਲੀ ਤੇ ਕਾਂਗਰਸ ਦਾ ਬਿਠਾਤੇ ਤੁਹਾਡਾ ਲੋਕਾਂ 'ਚ ਪਿਆਰ ਹੈ ਨਾ ਤੁਹਾਡੇ ਐਮਐਲਏ ਤੇ ਮੰਤਰੀ ਬਗੈਰ ਸਿਕਿਉਰਿਟੀ 'ਚੋਂ ਪਿੰਡਾਂ 'ਚ ਵੜ ਕੇ ਦੇਖਣ ਤਾਂ ਇਹ ਸਵਾਲ ਨੇ ਅਸੀਂ ਤੁਹਾਡੇ ਨਾਲ ਜਿਹੜਾ ਕਿ ਨਾ ਤਾਂ ਕੋਈ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਵਾ ਜਿਹੜੇ ਸਵਾਲ ਹੋ ਰਹੇ ਨੇ ਰੌਲੇ ਦੇ ਵਿੱਚ ਇਹ ਡਿਬੇਟ ਰਹੀ ਆ ਇਹ ਡਿਬੇਟ ਰੌਲੇ ਦੇ ਵਿੱਚ ਰਹੀ ਆ। ਜੇਕਰ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਚਾਹੇ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਚੰਗੇ ਤਰੀਕੇ ਨਾਲ ਦਿੱਤਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਨਾ ਤਾਂ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੇ ਪੁੱਤਾਂ ਤੇ ਐਨਐਸਏ ਕਿਉਂ ਲੱਗੀ ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਕੀ ਹਾਲ ਆ ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਮੁਹੱਲਾ ਕਲੀਨਿਕ ਗਏ ਕਿੱਥੇ ਤੇ ਨਾ ਹੀ ਇੱਥੇ ਇਹ ਸਵਾਲਾਂ ਦਾ ਜਵਾਬ ਮਿਲਿਆ ਕਿ ਪੰਜਾਬ ਸਿਰ ਇੰਨਾ ਕਰਜ਼ਾ ਕਿਉਂ ਚੜਾਇਆ ਗਿਆ।
ਐ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਮੇਂ-ਸਮੇਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੇ ਬਾਈਬਲ ਕਲਾਂ ਗੋਲੀकांड ਹੋਇਆ ਜੀ 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਨਹੀਂ ਬੇਅਦਬੀ ਹੋਈ ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਹੀ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ। ਸਾਨੂੰ ਬਦਨਾਮ ਕਰਕੇ ਆਪ ਰਾਜਪਾਲ ਨੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਬੇ 'ਚ ਕਿੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ, ਨਸ਼ਾ ਆਮ ਵਿਕਦਾ ਹੈ। ਵੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ। ਉਸੇ ਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ। ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ। ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ। ਅਸੀਂ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਦਰੀਆਂ ਵਸਾਉਣ ਵਾਲੇ ਆ, ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ। ਹੁਣ ਵੋਟਾਂ ਚੋਣ ਲੜਾਉਣ ਨੂੰ ਇਹਨਾਂ ਨੂੰ ਸਾਰੇ ਹੀ ਮੰਤਰੀ ਖੜੇ ਕਰੇ ਇਹਨਾਂ ਨੇ। ਕੋਈ ਤਾਂ ਹੋਊ ਆਮ ਘਰਾਂ ਦਾ। ਕਿ ਲਾਭ ਸਿੰਘ ਗੋਗੇ ਵਰਗੇ ਸਾਡੇ ਆਈਡਲ ਬਣਨਗੇ? ਇਹੋ ਜਿਹੇ ਬੰਦੇ। ਉਹਦੇ ਫਾਦਰ ਸਾਹਿਬ ਦੀ ਜਨਤਕ ਸਵਾਲ ਹੈ। ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਦਸਨ ਭਗਵੰਤ ਮਾਨ ਜੀ ਦੀ ਘਰ ਵਾਲੀ, ਭੈਣ ਜੀ ਤੇ ਮਾਤਾ ਜੀ, ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ? ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ, ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ। ਦੱਸੋ। ਕੈਂਡੀਡੇਟ ਪੰਜਾਬ ਦੇ ਜੀ ਇਹ ਬਰਨਾਲੇ ਤੋਂ ਆ, ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਤਾਂ ਕੋਈ ਕਾਨੂੰਨ ਨੂੰ ਹੈ ਨਹੀਂਗਾ। ਗੱਲ ਮੁੱਦਿਆਂ ਦੀ ਕਰੋ। ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, SCBC ਨੂੰ ਦਿੱਤੀ ਸੀ। ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ, ਬਿੱਲ ਨਹੀਂ ਆਇਆ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ ਜਰਨਲ ਕੈਟਾਗਰੀ ਵਾਲਿਆਂ ਤੇ, ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਦੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। 2 ਮਿੰਟ ਯਾਰ। ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ, ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ। ਇਹਨਾਂ ਨੇ ਉਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਉਹ ਲਿਖਿਆ, ਉਹ ਸਾਹਮਣੇ ਲਿਖਿਆ, ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ। ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ। ਅਸੀਂ ਘਰ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕੀ ਕਰਦੇ ਇਹ? ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ? ਇਹਨਾਂ ਨੂੰ ਪੁੱਛ ਲਓ। ਹਾਂਜੀ ਦੱਸੋ ਜੀ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ। ਇਹ ਸੁੱਚਾ ਤੂੰ ਲੰਗਾ ਜੋ ਸ਼ਕਤੀ ਪਲਸ ਗੱਲ। ਇੱਕ ਮਿੰਟ ਹੁਣ ਸੁਣ ਲਾ। ਕਹਿੰਦਾ ਸ਼ਕਤੀ ਪਲਸ ਕਰਿਆ। ਕਹਿੰਦਾ ਕਿਉਂ ਕਰਿਆ ਸ਼ਕਤੀ ਪਲਸ? ਕਹਿੰਦਾ ਜਨਾਨੀ ਮੁੱਕਰ ਗਈ। ਉੱਪਰ ਆਪਣਾ ਤੂੰ ਦਾ ਉਹੀ ਸੀ, ਜਨਾਨੀ ਮੁੱਕਰੀ ਹੈ। ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ। ਇੱਥੋਂ ਦੇ ਕੰਮਾਂ ਦੀ ਗੱਲ ਆਪਾਂ ਕਿਸ ਤੋਂ ਕੁਝ ਨਹੀਂ ਲੈਣਾ। ਇਹ ਰਾਜ ਪ੍ਰਬੰਧ ਨਕਾਰ ਦਿਆ ਇਹੋ ਜਿਹੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦਿਆਂ ਤੁਹਾਡੇ ਸੱਥ ਵਿੱਚ
ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਾਂਗੇ ਪੰਜਾਬ ਚੋਂ। ਤਪੇ ਵਿੱਚ ਖੜੇ ਆ, ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ ਐਮਸੀਆਂ ਨੇ। ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ। ਇਹ ਤੁਹਾਡਾ ਰਾਜ ਪ੍ਰਬੰਧ ਆ, ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ। ਉਹ ਤੁਹਾਨੂੰ ਦੁੱਖ ਹੈ ਕਿ ਵਧੀਆ ਕੰਮ ਕਰਦਾ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਮ ਹੈ। ਦੇਸ਼ ਭਰ ਦੇ ਵਿੱਚ ਇਲੈਕਸ਼ਨਾਂ ਚੱਲ ਰਹੀਆਂ ਨੇ, ਤਾਂ ਇਲੈਕਸ਼ਨਾਂ ਨੂੰ ਦੇਖਦੇ ਹੋਏ ਚੋਣ ਜ਼ਾਬਤੇ ਜਿਹੜੇ ਕਿ ਲੱਗੇ ਹੋਏ ਨੇ, ਪਰ ਵੱਖ-ਵੱਖ ਸਟੇਟਾਂ ਦੇ ਵਿੱਚ ਵੋਟਾਂ ਨੇ ਜਿਹੜੀਆਂ ਉਹ ਪੈ ਰਹੀਆਂ ਨੇ। ਤਾਂ ਅਸੀਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਪੰਜਾਬ ਦੀਆਂ ਦਿਖਾ ਰਹੇ ਹਾਂ। ਲਗਾਤਾਰ ਜਿਸ ਦਿਨ ਤੋਂ ਚੋਣ ਜ਼ਾਬਤਾ ਲੱਗਿਆ, ਜਿਸ ਦਿਨ ਤੋਂ ਉਮੀਦਵਾਰ ਐਲਾਨੇ ਗਏ ਨੇ, ਤਾਂ ਇਸ ਤੋਂ ਪਹਿਲਾਂ ਅਸੀਂ ਉਮੀਦਵਾਰਾਂ ਦੀਆਂ ਇੰਟਰਵਿਊਜ਼ ਵੱਖ-ਵੱਖ, ਬੇਸ਼ੱਕ ਉਹ ਕਾਂਗਰਸ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹੋਣ, ਬੇਸ਼ੱਕ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਸਮੇਂ ਦੀ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਹੋਣ, ਤੇ ਬੇਸ਼ੱਕ ਉਹ ਬੀਜੇਪੀ ਦੇ ਨਾਲ ਸੰਬੰਧਿਤ ਹੋਣ, ਅਸੀਂ ਹਰ ਇੱਕ ਦੀ ਜਿਹੜੀ ਕਿ ਗੱਲਬਾਤ ਆ ਉਹ ਰੱਖ ਰਹੇ ਹਾਂ, ਹਰ ਇੱਕ ਦੇ ਕੋਲ ਪਹੁੰਚ ਰਹੇ ਹਾਂ, ਹਰ ਇੱਕ ਨੂੰ ਜਿਹੜੇ ਕਿ ਮੁੱਦੇ ਆ ਉਹ ਪੁੱਛ ਰਹੇ ਹਾਂ। ਤੇ ਅੱਜ ਕੁਝ ਇਦਾਂ ਦਾ ਮਾਹੌਲ ਆ ਜਿਹੜਾ ਉਹ ਸੰਗਰੂਰ ਹਲਕਾ ਜਿਹੜਾ ਕਿ ਲੋਕ ਸਭਾ ਦਾ ਪੈ ਜਾਂਦਾ, ਤੇ ਜੇਕਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਭਦੌੜ ਦਾ ਹਲਕਾ ਪੈ ਜਾਂਦਾ। ਅਸੀਂ ਉੱਥੇ ਖੜੇ ਹੋਏ ਹਾਂ ਅੱਜ। ਤਪਾ ਸ਼ਹਿਰ ਆ, ਤਪੇ ਸ਼ਹਿਰ ਦੀ ਜਿਹੜੀ ਵੋਟ ਆ ਉਹ ਕਾਫੀ ਵੋਟ ਆ ਜਿਹੜੀ ਕਿ ਜਿੱਧਰ ਨੂੰ ਜਾਂਦੀ ਆ ਤਾਂ ਉਧਰਲੇ ਪਾਸਿਓਂ ਭਦੌੜ ਹਲਕੇ ਦਾ ਉਹ ਪਾਸਾ ਜਿਹੜਾ ਉਹ ਪਲਟਿਆ ਜਾਂਦਾ। ਤਾਂ ਅਸੀਂ ਅੱਜ ਇੱਥੇ ਵਪਾਰੀ ਵਰਗ ਦੇ ਨਾਲ, ਆਮ ਲੋਕਾਂ ਦੇ ਨਾਲ ਜਿਹੜੀ ਕਿ ਗੱਲਬਾਤ ਰੱਖਾਂਗੇ, ਕਿਉਂਕਿ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਵਰਕਰ ਨੇ, ਉਹ ਮੌਜੂਦ ਨੇ। ਬੇਸ਼ੱਕ ਉਹ ਕਾਂਗਰਸ ਦੀ ਗੱਲ ਕਰ ਲਈਏ, ਕਿਉਂਕਿ ਕਾਂਗਰਸ ਆਮ ਆਦਮੀ ਪਾਰਟੀ ਦਾ ਇੰਡੀਆ ਅਲਾਇੰਸ ਗੱਠਜੋੜ ਹੋਇਆ ਹੋਇਆ, ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਅੱਡੋ-ਅੱਡੋ ਲੜ ਰਹੇ ਨੇ। ਤਾਂ ਸਾਡੇ ਨਾਲ ਅਸੀਂ ਪਹਿਲਾਂ ਸ਼ੁਰੂਆਤ ਕਰਦੇ ਹਾਂ। ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ, ਵੱਡੇ ਜਿਹੜੇ ਲੋਕ ਇੱਥੇ ਖੜੇ ਹੋਏ ਨੇ। ਤਾਂ ਇਹਨਾਂ ਲੋਕਾਂ ਦੇ ਨਾਲ ਅਸੀਂ ਜਿਹੜੀ ਕਿ ਗੱਲਬਾਤ ਕਰਨੀ ਸਟਾਰਟ ਕਰਦੇ ਹਾਂ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ। ਸ਼ੁਰੂਆਤ ਪਹਿਲਾਂ ਤੁਹਾਡੇ ਤੋਂ ਕਰ ਲਈਏ। ਤੁਸੀਂ ਸੱਤਾ ਧਿਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕਿਹੜੇ ਕੰਮ ਨੇ ਜਿਹੜੇ ਹੁਣ ਤੱਕ ਹੋ ਚੁੱਕੇ ਨੇ, ਜਿਨ੍ਹਾਂ ਦੇ ਆਧਾਰ ਤੇ ਤੁਸੀਂ ਵੋਟਾਂ ਮੰਗ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਦੇਖੋ ਜੀ, ਜਿਹੜਾ ਪਾਣੀਆਂ ਦੀ ਗੱਲ ਹੋਈ ਸੀਗੀ, ਖਾਲਾਂ ਦੀ, ਉਹ ਹੋਇਆ ਜੀ, ਠੀਕ ਆ। ਹਸਪਤਾਲਾਂ ਟੈਸਟ ਆ, ਦਵਾਈਆਂ ਦਾ ਕੰਮ ਹੋਇਆ ਜੀ, ਠੀਕ ਆ ਜੀ। ਤੇ ਜਿਵੇਂ ਖਾਲ ਬਣੀ ਜਾਂਦੇ ਨੇ, ਅੰਡਰਗਰਾਊਂਡ ਪੈਪ ਪਈ ਜਾਂਦੇ ਨੇ, ਇਹਨਾਂ ਦੇ ਆਧਾਰ ਤੇ ਜੇਕਰ ਜਿਹੜੇ ਕਿਸਾਨ ਨੇ ਬੜੇ ਖੁਸ਼ ਨੇ। ਪੇਂਡੂ ਵੋਟ ਦਾ ਝੁਕਾ ਆਮ ਆਦਮੀ ਪਾਰਟੀ ਵੱਲ ਆ ਜੀ, ਠੀਕ ਹੈ ਜੀ। ਟੋਲ ਪਲਾਜ਼ੇ ਬੰਦ ਹੋਏ ਆ ਜੀ, ਠੀਕ ਆ। ਉਹ ਪਹਿਲਾਂ ਵੀ ਹੋ ਸਕਦੇ ਸੀ ਅਕਾਲੀ ਕਾਂਗਰਸ ਵੇਲੇ, ਪਰ ਉਹਨਾਂ ਨੇ ਨਹੀਂ ਕੀਤੇ, ਇਸ ਕਰਕੇ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੀ ਬੰਦ ਕੀਤਾ। ਐਸੇ ਕਈ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਅਸੀਂ ਚੋਣ ਮੈਦਾਨ 'ਚ ਆਏ ਹਾਂ ਜੀ, ਤੇ ਵੋਟ ਮੰਗ ਰਹੇ ਹਾਂ ਜੀ। ਤਾਂ ਇਹ ਜਿਹੜੇ ਮੁੱਦੇ ਨੇ ਇਹਨਾਂ ਨੇ ਦੱਸੇ ਨੇ ਕਿ ਜਿਹੜੇ ਬਹੁਤ ਸਾਰੇ ਮੁੱਦੇ ਕਹਿੰਦੇ ਹੋਰ ਵੀ ਨੇ, ਪਰ ਸਭ ਤੋਂ ਅਹਿਮ ਮੁੱਦੇ ਤੇ ਜਿਹੜੇ ਤੇ ਚੋਣ ਲੜੀ ਜਾ ਰਹੀ ਆ ਅੱਜ, ਜਿਹੜਾ ਪੰਜਾਬ ਦਾ ਅਹਿਮ ਮੁੱਦਾ, ਉਹ ਮੁੱਦਾ ਹੈਗਾ ਕਿ ਪੰਜਾਬ ਦੇ ਮੁੰਡਿਆਂ ਨੂੰ ਡਿਬਰੂਗੜ੍ਹ ਕਿਉਂ ਭੇਜਿਆ ਗਿਆ। ਇਹ ਸਭ ਤੋਂ ਅਹਿਮ ਮੁੱਦਾ। ਤੇ ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ, ਉੱਥੇ ਬੀਜੇਪੀ ਵੀ ਕਈ ਥਾਵਾਂ ਤੇ ਸਵਾਲਾਂ ਦੇ ਘੇਰੇ 'ਚ ਆਉਂਦੀ ਆ। ਬੀਜੇਪੀ ਦੇ ਉੱਪਰ ਕਿਸਾਨ ਨੇ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਕਿ ਤੁਸੀਂ ਸਾਨੂੰ ਦਿੱਲੀ ਦੇ ਬਾਰਡਰਾਂ ਤੱਕ ਕਿਉਂ ਨਹੀਂ ਪਹੁੰਚਣ ਦਿੱਤਾ ਗਿਆ, ਕਿਉਂ ਸਾਡਾ ਜਿਹੜਾ ਸ਼ੁਭ ਕਰਨਾ ਉਸ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਤਾਂ ਅਜਿਹੇ ਹੀ ਜਿਹੜੇ ਕਿ ਸਵਾਲਾਂ ਦੇ ਘੇਰੇ ਦੇ ਵਿੱਚ ਜੇਕਰ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਤਾਂ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਬਾਦਲ ਸਵਾਲਾਂ ਦੇ ਘੇਰੇ ਦੇ ਵਿੱਚ ਰਿਹਾ ਕਿ ਤੁਸੀਂ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਤਾਂ ਅਸੀਂ ਅਕਾਲੀ ਦਲ ਵੱਲ ਚੱਲਦੇ ਹਾਂ। ਜਿਵੇਂ ਅਕਾਲੀ ਦਲ ਦੇ ਜੇਕਰ ਗੱਲ ਕੀਤੀ ਜਾਵੇ ਤਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਸਵਾਲਾਂ ਦੇ ਘੇਰੇ ਦੇ ਵਿੱਚ ਰਹੇ ਹੋ ਕਿ ਬਹਿਮਲ ਕਲਾਂ ਗੋਲੀ ਕਾਂਡ ਕਰਵਾਇਆ। ਜੇ ਬਹਿਮਲ ਕਲਾਂ ਗੋਲੀ ਕਾਂਡ ਹੋਇਆ ਜੀ, 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ, ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਇਹ ਤਾਂ ਬਿਨਾਂ ਗੱਲ ਦੇ ਬਣਾਏ ਆ। ਇਹ ਸਾਰਾ ਜਿੰਨਾ ਵੀ ਸੀਗਾ, ਜਿੰਨੀ ਬੇਅਦਬੀ ਹੋਈ, ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜ ਫੜ ਲਿਆ। ਆਹ ਸਾਡਾ ਤਾਂ ਹੋ ਗਿਆ। ਤੁਸੀਂ ਹੁਣ ਕਿਹੜੇ ਆਧਾਰ ਤੇ ਵੋਟਾਂ ਮੰਗ ਰਹੇ ਹੋ? ਤੁਸੀਂ ਅਕਾਲੀ ਦਲ ਨਾਲ ਸੰਬੰਧਿਤ ਹੋ, ਤੁਸੀਂ ਸਾਬਕਾ ਚੇਅਰਮੈਨ ਵੀ ਹੋ ਇਸ ਹਲਕੇ ਦੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਬੇ 'ਚ ਇੱਕ ਇੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਅਸੀਂ ਵਿਕਾਸ ਦੇ ਤੇ ਭਾਈਚਾਰਕ ਸਾਂਝ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਾਂ। ਪੰਜਾਬ 'ਚ ਸ਼ਾਂਤੀ ਚਾਹੁੰਦੇ ਹਾਂ। ਕੋਈ ਜੀ ਹਾਂ, ਇਹ ਹਾਂਜੀ, ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ।
ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ ਨਸ਼ਾ ਆਮ ਵਿਕਦਾ ਹੈ। ਇਹ ਕਹਿੰਦੇ ਸੀ ਮਜੀਠੀਆ ਨਸ਼ਾ ਵਿਕਾਉਂਦਾ ਹੈ। ਹੁਣ ਇਹਨਾਂ ਦੇ ਕੁੰਵਰ ਵਿਜੇ ਪ੍ਰਤਾਪ ਨੇ ਇਲਜ਼ਾਮ ਲਾਏ ਹੈ ਵੀ ਰਾਘਵ ਚੱਡਾ ਸ਼ਰੇਆਮ ਨਸ਼ਾ ਵਿਕਾਉਂਦਾ ਹੈ ਔਰ ਉਹਨੇ ਆਪ ਦੇ ਉੱਥੇ ਮੁਲਾਜ਼ਮ ਲਾਏ ਹੈ। ਕਿਉਂ ਨਹੀਂ ਉਹਦੀ ਇਨਕੁਆਇਰੀ ਕਰਕੇ ਜੋ ਹੈ ਬੰਦੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ? ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ। ਨਸ਼ਿਆਂ ਤੇ ਇਹ ਦੱਸਣ ਸਾਨੂੰ ਵੀ ਇਹਨਾਂ ਨੇ ਕੀ ਕੀਤਾ 2 ਸਾਲਾਂ 'ਚ। ਕੀ ਕੀਤਾ ਜੀ ਤੁਹਾਡੀ ਪਾਰਟੀ ਨੇ ਨਸ਼ਿਆਂ ਤੇ? ਜਿਵੇਂ ਇਹਨਾਂ ਨੇ ਕਿਹਾ ਕਿ ਕੀ ਕੀਤਾ ਨਸ਼ਿਆਂ ਤੇ, ਜੋ ਤੁਹਾਡਾ ਵਿਧਾਇਕ ਆ ਕੁੰਵਰ ਵਿਜੇ ਪ੍ਰਤਾਪ ਉਹ ਇਲਜ਼ਾਮ ਲਾ ਰਹੇ ਨੇ, ਸ਼ਰੇਆਮ ਲੋਕਾਂ ਦੇ ਵਿੱਚ ਖੜ ਕੇ ਡਿਬੇਟ ਸਪੀਚ ਦਿੰਦੇ ਨੇ, ਕਹਿੰਦੇ ਕਿ ਰਾਘਵ ਚੱਡਾ ਜਿਹੜਾ ਕਿ ਉਹ ਨਸ਼ੇ ਵਿਕਾ ਰਿਹਾ। ਦੇਖੋ ਜੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ ਤੋਂ। ਉਦੋਂ ਕਾਨੂੰਨ ਵਾਲੀ ਵਧੀਆ ਸੀ, ਉਹਦੀ ਕੁੜੀ ਦੀ ਇੱਜ਼ਤ ਬਚਾਉਂਦਾ ਸੀ ਨਾ ਅਕਾਲੀ ਦਲ ਨੇ। ਸਰਕਾਰ ਵਾਲੇ ਸ਼ਰੇਆਮ ਗੁੰਡਾਗਰਦੀ ਹੁੰਦੀ ਹੈਗੀ। ਕੌਣ ਕਹਿੰਦਾ ਗੁੰਡਾਗਰਦੀ ਨਹੀਂ ਹੁੰਦੀ ਸੀਗੀ? ਮੰਨ ਲਓ ਅਸੀਂ ਵਪਾਰੀ ਲੋਕ ਅਸੀਂ ਸਹਿਮੇ ਰਹਿੰਦੇ ਸੀਗੇ, ਚਲੋ ਠੀਕ ਆ, ਸਾਡੇ ਭਰਾ ਸਾਡੇ ਨਾਲ ਹੈਗੇ, ਇਹੋ ਜੀ ਗੱਲ ਨਹੀਂ, ਪਰ ਸਾਨੂੰ ਡਰ ਤਾਂ ਲੱਗਦਾ ਸੀ ਨਾ ਉਦੋਂ। ਹੁਣ ਵਪਾਰੀ ਆਜ਼ਾਦ ਨੇ, ਹੁਣ ਵਪਾਰੀਆਂ ਦੇ ਡਰ ਨਹੀਂਗਾ, ਕੋਈ ਡਰ ਨਹੀਂ ਵਪਾਰੀ ਨੂੰ। ਆਸ ਤਾਂ ਹੈਗੀ ਆ ਜਦੋਂ ਮੰਨ ਲਓ ਉਹਨਾਂ ਦਾ ਹਮਲਾ ਹੁੰਦਾ ਡਰ ਤਾਂ ਪੈਦਾ ਹੁੰਦਾ ਹੈਗਾ, ਪਰ ਉਹ ਗੱਲ ਨਹੀਂ ਹੈਗੀ ਵੀ ਡਰੂਗਾ। ਕੋਈ ਡਰ ਨਹੀਂ ਵਪਾਰੀ ਨੂੰ, ਕੋਈ ਡਰ ਨਹੀਂ। ਮੈਂ ਆਮ ਵਪਾਰੀ ਹੈਗਾ ਜਾਂ ਮੈਂ ਅੱਗਰ ਵਾਲਾ, ਮੈਨੂੰ ਕੋਈ ਡਰ ਨਹੀਂ ਕਿਸੇ ਦਾ। ਸਿੱਧੂ ਮੂਸੇਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ, ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊਆਂ ਹੁੰਦੀਆਂ ਨੇ, ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ ਸੀ ਵੀ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ ਨਹੀਂ। ਉਸ ਦੇ ਕਾਰਵਾਈ ਹੋਈ ਹੈਗੀ, ਜਿੰਨੇ ਹੋ ਗਏ ਫੜੇ ਗਏ ਆ ਕਿ ਜਿਹੜੀ ਕਾਰਵਾਈ ਆ ਮੰਨ ਲਓ ਕਾਨੂੰਨੀ ਕਾਰਵਾਈ ਚੱਲ ਰਹੀ ਹੈ ਜੀ। ਗੈਂਗਸਟਰਾਂ ਦਾ ਆਪਣਾ ਐਨਕਾਊਂਟਰ ਵੀ ਹੋਇਆ ਇਹਦੇ ਵਿੱਚੋਂ ਇੰਟਰਵਿਊਆਂ ਹੋ ਜਾਣੀਆਂ, ਉਸ ਦਾ ਕੀ ਕਾਰਨ ਹੈ? ਉਹਦਾ ਕੋਈ ਕਾਰਨ ਨਹੀਂ, ਸਾਰੇ ਸਾਹਮਣੇ ਆ ਰਿਹਾ ਜੀ, ਉਹਦੀ ਤਫਤੀਸ਼ ਹੋ ਰਹੀ ਹੈ ਜੀ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਜਗਦੀਪ ਪਟਿਆਲ ਨੇ ਦੇਖੀ, ਤੁਸੀਂ ਦੇਖੀ, ਸਾਰਿਆਂ ਨੇ ਦੇਖੀ ਹੋਣੀ ਹੈ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਉਹ ਪੰਜਾਬ ਤੋਂ ਬਾਹਰ ਹੋਈ ਹੈ ਡਿਬੇਟ। ਉਹ ਤੁਸੀਂ ਕੀ ਮੰਨਦੇ ਹੋ? ਕਹਿੰਦੇ ਕਿ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ, ਤੁਹਾਡਾ ਤਾਂ ਕਾਂਗਰਸ ਦਾ ਉਮੀਦਵਾਰ ਰਿਹਾ ਸਿੱਧੂ ਮੂਸੇਵਾਲਾ। ਬਾਈ ਸਾਹਿਬ ਜੀ, ਆਪਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਖੜੇ ਆਂ। ਮੈਨੂੰ ਐਂ ਲੱਗ ਰਿਹਾ ਹੈ ਵੀ 2.5 ਸਾਲ ਹੋ ਗਏ ਆਮ ਆਦਮੀ ਪਾਰਟੀ ਸਰਕਾਰ ਬਣੀ ਨੂੰ, ਪਰ ਇਹਨਾਂ ਦਾ ਮੁੱਖ ਮੰਤਰੀ ਲਾ ਲਓ, ਇਹਨਾਂ ਦੇ MLA ਲਾ ਲਓ, ਉਹਨਾਂ ਨੂੰ ਐਂ ਲੱਗ ਰਿਹਾ ਵੀ ਹਜੇ ਵੀ ਵਿਰੋਧੀ ਧਿਰ 'ਚ ਹੀ ਬੈਠੇ ਆ। ਲੋਕਾਂ ਦਾ ਤੇ ਵਿਰੋਧੀ ਪਾਰਟੀਆਂ ਦਾ ਉਹਨਾਂ ਨੂੰ ਸਵਾਲ ਕਰਨ ਦਾ ਫਰਜ਼ ਹੈ, ਪਰ ਉਹ ਸਵਾਲ ਸਰਕਾਰ ਆਪ ਹੋ ਕੇ ਉਹ ਲੋਕਾਂ ਨੂੰ ਸਵਾਲ ਕਰਦੇ ਤੇ ਵਿਰੋਧੀ ਧਿਰਾਂ ਨੂੰ ਸਵਾਲ ਕਰਦੇ ਨੇ। ਹੁਣ ਇਹ ਕਹਿੰਦੇ ਆ ਵੀ ਇੱਥੇ ਲਾ ਆਰਡਰ ਬਹੁਤ ਵਧੀਆ, ਇੱਥੇ ਵਪਾਰੀ ਸੁੱਖ ਹੈ। ਰੋਜ਼ ਦਿਨ ਦੀ ਦਿਨ ਰੋਜ਼ 2 ਤੋਂ 3 ਦੀ ਐਵਰੇਜ, ਰੋਜ਼ 2 ਤੋਂ 3 ਕਤਲ ਹੋ ਰਹੇ ਨੇ। ਕਿਹੜੇ ਪਾਸੋਂ ਵਪਾਰੀ ਸੁੱਖ ਹੈ? ਇਹਨਾਂ ਦੇ ਕਹਿਣ ਨਾਲ ਥੋੜੀ ਸੌਖਾ ਹੋ ਜਾਊਗਾ। ਤੁਸੀਂ ਸਾਰੇ ਬਾਜ਼ਾਰ 'ਚ ਜਾਓ, ਮਾਈਕ ਲੈ ਕੇ ਸਾਰੇ ਬਾਜ਼ਾਰ 'ਚੋਂ ਪੁੱਛੋ ਵੀ ਕਿਹੜੇ ਪਾਸੇ ਵਪਾਰੀ ਸੁੱਖ ਹੈ। ਫਿਰ ਇਹ ਕਹਿੰਦੇ ਵੀ ਅਸੀਂ ਵਿਕਾਸ ਕੀਤਾ, ਇੰਨੇ ਲੱਖਾਂ ਕਰੋੜ ਰੁਪਏ ਇਹਨਾਂ ਨੇ ਕਰਜ਼ਾ ਚੜਾਤਾ, ਇੱਕ ਇੱਟ ਵੀ ਨਹੀਂ ਲੱਗੀ ਪੂਰੇ ਪੰਜਾਬ ਦੇ ਵਿੱਚ। ਸਾਡੇ ਐਡੇ ਲੰਮੇ ਸਮੇਂ ਦੇ ਵਿੱਚ 5 ਸਾਲ ਦੇ ਵਿੱਚ ਇੱਕ MP ਵਿਜੇਂਦਰ ਸਿੰਗਲਾ ਜੋ ਇੱਥੇ 5 ਸਾਲ MP ਰਿਹਾ, 5 ਸਾਲਾਂ ਦੇ ਵਿੱਚ ਉਹਨੇ ਸਿਹਤ ਸਹੂਲਤਾਂ ਨੂੰ ਲੈ ਕੇ ਮਿੰਨੀ PGI ਸੰਗਰੂਰ ਦੇ ਵਿੱਚ ਇੰਨੇ ਕਰੋੜ 500-600 ਕਰੋੜ ਰੁਪਏ ਦਾ ਮਿੰਨੀ PGI ਖੜਾ ਕਰਤਾ। ਤੁਸੀਂ ਵਿਜੇਂਦਰ ਸਿੰਗਲੇ ਦੀ ਗੱਲ ਕਰ ਰਹੇ ਹੋ। ਵਿਜੇਂਦਰ ਸਿੰਗਲੇ ਦੇ ਉੱਪਰ ਵੀ ਇਲਜ਼ਾਮ ਲੱਗਦੇ ਰਹੇ ਨੇ ਕਿ ਸਿੱਖਿਆ ਮੰਤਰੀ ਰਹੇ ਨੇ ਬੇਰੁਜ਼ਗਾਰ, ਉਸ ਦੀ ਕੋਠੀ ਦੇ ਮੂਹਰੇ ਬੈਠੇ ਰਹੇ ਨੇ 5 ਸਾਲ, ਉਹ ਕੋਠੀ ਦੇ ਮੂਹਰੋਂ ਨਹੀਂ ਹਿੱਲੇ ਜਿਹੜੇ ਬੇਰੁਜ਼ਗਾਰ ਨੇ। ਜੇ ਵਿਜੇਂਦਰ ਸਿੰਗਲਾ ਇੰਨਾ ਸਹੀ ਸੀ ਤਾਂ ਉਹ ਕੈਂਡੀਡੇਟ ਇੱਥੋਂ ਕਿਉਂ ਨਹੀਂ ਲਾਣਿਆ ਕਾਂਗਰਸ ਸਰਕਾਰ ਨੇ ਉਹਨੂੰ ਦੁਬਾਰੇ? ਉਹ ਉੱਥੇ ਕਿਉਂ ਗਿਆ ਅਨੰਦਪੁਰ ਸਾਹਿਬ ਤੋਂ? ਫੈਸਲਾ ਸਾਡਾ ਫੈਸਲਾ ਨਹੀਂ, ਉਹ ਪਾਰਟੀ ਦਾ। ਉਹ ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ, ਇੱਕ ਮਿੰਟ, ਤੁਹਾਡੀ ਪਾਰਟੀ ਵੀ ਕਹਿੰਦੀ ਰਹੀ ਆ ਕਿ ਜਿਹੜੇ ਦਰਿਆ ਵਸਾਉਣ ਵਾਲੇ ਆ ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰਿਆ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ ਪਾਰਟੀ ਨੇ। ਜਿਹੜਾ ਹੁਣ MLA MP ਦੀ ਟਿਕਟ ਲੜ ਰਿਹਾ, ਉਹ ਇੱਕ ਮੰਤਰੀ ਲੜ ਰਿਹਾ। ਹੋ ਗਿਆ ਜੀ, ਉਹ ਵੀ ਵਸਾਈਆਂ ਨੇ, ਉਹਦਾ ਵੀ ਹੱਕ ਆ। ਉਹਨੇ ਕਿਹੜਾ ਦਰਿਆ ਨਹੀਂ ਵਸਾਈਆਂ, ਉਹਨੇ ਵੀ ਝੰਡੇ ਲਾਏ। ਅਮੀਤ ਨੇ ਵੀ ਬਹੁਤ ਮਿਹਨਤ ਕੀਤੀ ਆ ਪਾਰਟੀ। ਹਾਂਜੀ। ਇਹ ਜਿਹੜਾ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਜਿਹੜੇ ਮੌਜੂਦਾ ਇਸ ਟਾਈਮ MLA ਮੰਤਰੀ ਵੀ ਨੇ, ਉਹ ਚੋਣ ਲੜ ਰਹੇ ਆ। ਜਦੋਂ ਉਹ MP 'ਚ ਜੇ ਕੋਈ ਜਿੱਤ ਗਿਆ, ਵੈਸੇ ਤਾਂ ਇਹਨਾਂ ਦਾ ਜਿੱਤਦਾ ਨਹੀਂ ਕੋਈ, ਜੇ ਕੋਈ ਜਿੱਤ ਵੀ ਗਿਆ ਤਾਂ ਉਹ ਕੀ MLA ਦੀ ਸੀਟ ਛੱਡੂਗਾ? ਜਦੋਂ MLA ਦੀ ਸੀਟ ਛੱਡੂਗਾ ਤਾਂ ਜਿਹੜੇ ਆਮ ਲੋਕਾਂ ਦੇ ਪੈਸੇ ਆ ਟੈਕਸ ਦੇ, ਉਹ ਦੁਬਾਰੇ ਫੇਰ ਖਰਚ ਹੋਣਗੇ, ਦੁਬਾਰਾ ਫੇਰ ਚੋਣ ਹੋਊਗੀ। ਕੀ ਇਹ ਚੰਗੀ ਗੱਲ ਹੈ? ਇਹ ਕਹਿੰਦੇ ਸੀ ਸਾਡੀ ਆਮ ਘਰਾਂ ਦੇ ਲੋਕਾਂ ਦੀ, ਆਮ ਘਰਾਂ ਦੇ ਜਵਾਕਾਂ ਦੀ ਪਾਰਟੀ ਹੈ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ। ਹੁਣ ਵੋਟਾਂ ਚੋਣ ਲੜਾਉਣ ਨੂੰ ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਇੱਕ ਜੀ ਇਹ ਜਿਹੜਾ
ਇੱਕ ਮਿੰਟ ਇੱਕ ਜੀ ਜਿਹੜਾ ਇਹ ਵੀਆਈਪੀ ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹੈ ਵੀ ਇੱਕ ਦੱਸਣ ਭਗਵੰਤ ਮਾਨ ਜੀ ਦੀ ਘਰ ਵਾਲੀ ਭੈਣ ਜੀ ਤੇ ਮਾਤਾ ਜੀ ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ? ਸੰਵਿਧਾਨਕ ਅਧਿਕਾਰ ਕੋਈ ਹੈ ਜਿਹੜਾ ਇਹ ਪੁੱਛ ਰਹੇ ਨੇ? ਇਹ ਅਕਾਲੀ ਦਲ ਦੇ ਨੇ ਨਾ, ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ ਦੱਸੋ ਕੈਂਡੀਡੇਟ ਪੰਜਾਬ ਦੇ ਵੀ ਜੀ ਇਹ ਬਰਨਾਲੇ ਤੋਂ ਆ, ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਦਾ ਕੋਈ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕੈਂਡੀਡੇਟ ਦਾ ਕਿਸੇ ਤੁਹਾਡੀ ਇੱਕ ਮਿੰਟ। ਹਾਂਜੀ, ਬਿਜਲੀ ਫ੍ਰੀ ਹੋਈ ਹੈ ਇਹਨਾਂ ਦੀ ਜ਼ਿਮੀਂਦਾਰਾਂ ਦੀ, ਪਹਿਲਾਂ ਕੋਈ ਦਿੰਦਾ ਨਹੀਂ ਸੀਗਾ। ਮੇਰੀ ਗੱਲ ਸੁਣੋ, ਬਾਦਲ ਸਰਕਾਰ ਨੇ ਵੀ ਮੋਟਰਾਂ ਫ੍ਰੀ ਦਿੱਤੀਆਂ। ਇਹਨੂੰ ਦਿੱਤੀ ਸੀ, ਗਰੀਬਾਂ ਨੂੰ ਨਹੀਂ ਦਿੱਤੀ। ਕੱਲੇ ਗਰੀਬਾਂ ਨੂੰ ਨਹੀਂ ਦਿੱਤਾ। ਪੰਜਾਬ ਦਾ ਕੈਂਡੀਡੇਟ ਕਿਤੋਂ ਵੀ ਲੜ ਸਕਦਾ ਚੋਣ। ਜਨਰਲ ਕੈਟਾਗਰੀ ਨੂੰ ਅੱਜ ਤੱਕ ਕਿਹਨੇ ਉਹ ਕੀਤਾ? ਇੱਕ ਮਿੰਟ ਗੱਲ ਸੁਣ ਯਾਰ। ਉਹ ਗਿਣਾਓ। ਜਨਰਲ ਕੈਟਾਗਰੀ ਨੂੰ ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, ਐਸਸੀਬੀਸੀ ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ, ਬਿੱਲ ਨਹੀਂ ਆਇਆ ਹਜੇ ਤੱਕ। ਬਾਦਲ ਸਰਕਾਰ ਨੇ 400 ਯੂਨਿਟ ਦਿੱਤੀ ਸੀਗੀ, ਐਸਸੀਬੀਸੀ ਉਹ ਨੂੰ ਵੀ ਦਿੱਤੀ ਆ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ। ਇੱਕ ਮਿੰਟ ਇਹਨੇ 600 ਯੂਨਿਟ ਫ੍ਰੀ ਦਿੱਤੀ ਆ। ਮੇਰੀ ਗੱਲ ਸੁਣੋ, ਜਰਨਲ ਕੈਟਾਗਰੀ ਵਾਲਿਆਂ ਤੇ ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ, 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਜੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। ਪਹਿਲਾਂ ਮੇਰੀ ਗੱਲ ਸੁਣ ਲਓ, ਬਿਜਲੀ ਫ੍ਰੀ ਕਾਹਦੀ ਦਿੱਤੀ? ਗਰਮੀਆਂ ਇੱਕ ਮਿੰਟ, ਸਰਦੀਆਂ ਦੇ ਵਿੱਚ 15% ਘਰਾਂ ਨੂੰ ਸਰਦੀਆਂ ਦੇ ਵਿੱਚ ਬਿੱਲ ਮਾਫ ਹੋਇਆ। 600 ਦੇ ਇੱਕ ਯੂਨਿਟ ਆ ਜੇ ਸਾਰੇ ਬਿੱਲ ਦੇ ਪੈਸੇ ਲੈਂਦੇ ਨੇ। ਚੰਨੀ ਸਾਹਿਬ ਸੀ ਸਾਡੇ, ਇੱਕ ਮਿੰਟ, ਚੰਨੀ ਸਾਹਿਬ ਨੇ 100 ਦਿਨ ਰਾਜ ਕੀਤਾ। 3 ਰੁਪਏ ਯੂਨਿਟ ਰੇਟ ਘਟਾਇਆ, 3 ਰੁਪਏ, ਜਿਹਦਾ ਕਿ ਸਾਰੇ ਵਪਾਰੀਆਂ ਨੂੰ ਮੈਂ ਸਵਾਲ ਲੈ ਲਾਂ ਇਧਰੋਂ ਵੀ ਜੀ। ਕੋਈ ਮੁੱਦਾ ਹੈ ਤੁਹਾਡੇ ਕੋਲ? ਹੈ ਕੋਈ ਮੁੱਦਾ? ਤੁਸੀਂ ਮਾਨਦਾਨ ਨਾਲ ਸੰਬੰਧਿਤ ਹੋ, ਤੁਹਾਡੇ ਕੋਲ ਕੋਈ ਮੁੱਦਾ ਹੈ? ਮੈਂ ਪਹਿਲੀ ਗੱਲ ਮਾਨਦਾਨ ਨਾਲ ਸੰਬੰਧਿਤ ਨਹੀਂ, ਮੈਂ ਆਜ਼ਾਦ ਸੋਚ ਦੇ ਤਹਿਤ ਮਾਨ ਸਾਹਿਬ ਦੀ ਸਪੋਰਟ ਕਰ ਰਿਹਾ। ਦੇਖੋ, ਪੰਜਾਬ ਬਦਲ ਚਾਹੁੰਦਾ ਸੀਗਾ, ਪੰਜਾਬ ਬਦਲ ਚਾਹੁੰਦਾ ਸੀ। ਪੰਜਾਬ ਨੇ ਆਮ ਆਦਮੀ ਨੂੰ ਚੁਣਿਆ। ਅਸੀਂ ਅਕਾਲੀਆਂ ਤੋਂ ਅੱਕ ਗਏ, ਕਾਂਗਰਸ ਚੁਣ ਲਈ, ਕਾਂਗਰਸ ਤੋਂ ਅੱਕ ਗਏ, ਅਕਾਲੀ ਚੁਣ ਲਿਆ, ਅਕਾਲੀਆਂ ਤੋਂ ਅੱਕ ਗਏ, ਆਮ ਆਦਮੀ ਚੁਣ ਲਿਆ। ਸੋ ਅੱਜ ਲੋੜ ਹੈ, ਜਿਹੜਾ ਸਿੱਖ ਅਰਦਾਸਾਂ 'ਚ ਕਹਿੰਦਾ ਰਾਜ ਕਰੇਗਾ ਖਾਲਸਾ, ਇਸ ਦਾ ਭਾਵ ਕੀ ਹੈ? ਖਾਲਸਾ ਨੇ ਕਿਸੇ ਨੂੰ ਵੱਢ ਟੁੱਕ ਕੇ ਰਾਜ ਨਹੀਂ ਕਰਨਾ। ਇਹ ਸਮੇਂ ਦੀ ਮੰਗ ਆ, ਹਰ ਚੀਜ਼ ਫੇਲ ਹੋ ਚੁੱਕੀ ਹੈ। ਆਮ ਆਦਮੀ ਦਾ ਨਕਾਰਾ ਰਾਜ ਪ੍ਰਬੰਧ। ਮੈਂ ਆਮ ਆਦਮੀ ਦੇ ਲੋਕਾਂ ਤੋਂ ਪੁੱਛਣਾ ਚਾਹੁੰਦਾ, ਇੱਕ ਲੀਡਰ ਸਾਡਾ ਆਈਡਲ ਹੁੰਦਾ, ਉਹਨੂੰ ਸਾਡੇ ਬੱਚੇ ਫੋਲੋ ਕਰਦੇ ਆ ਕਿ ਲਾਭ ਸਿੰਘ ਉਗੋਕੇ ਵਰਗੇ ਸਾਡੇ ਆਈਡਲ ਬਣਨਗੇ? ਇਹੋ ਜਿਹੇ ਬੰਦੇ, ਉਹਦੇ ਫਾਦਰ ਸਾਹਿਬ ਦੇ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ, ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਲਾਭ ਸਿੰਘ ਉਗੋਕੇ ਨੂੰ ਫੋਲੋ ਕਰੀਏ, ਅੱਜ ਆਪਦੇ ਬੱਚੇ ਛੱਡ ਕੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਬਣਾ ਰਿਹਾ। ਇਹ ਬਦਲਾਅ ਹੈ? ਤੁਸੀਂ ਮੈਨੂੰ ਦੱਸੋ, ਸ਼ਰੇਆਮ ਤਪੇ ਕਸੀਨੋ ਚੱਲਦਾ ਰਿਹਾ ਕਿ ਨਹੀਂ? ਇਹ ਰਾਜ ਪ੍ਰਬੰਧ ਹੈ? ਨਕਾਰ ਦਿਆ ਇਹੋ ਜਿਹੇ ਰਾਜ ਪ੍ਰਬੰਧ ਨੂੰ। ਪੰਜਾਬ ਨੇ ਇਹੋ ਜਿਹਾ ਰਾਜ ਪ੍ਰਬੰਧ ਨਹੀਂ ਮੰਗਿਆ। ਇਹ ਲੋਕ ਕਹੇ ਜੇ ਪੰਜਾਬ ਦੇ ਲੋਕਾਂ ਤੋਂ ਸਾਨੂੰ ਰੰਜ ਹੈ ਵੀ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ, ਉੱਥੇ ਸ਼ਰਾਬੀ ਕਬਾਬੀ ਸਾਡੇ ਸਿਰਾਂ ਤੇ ਬਿਠਾ ਲਿਆ। ਅਸੀਂ ਪੰਜਾਬ ਵਾਸੀਆਂ ਨੇ ਅੱਜ ਵਾਅਦਾ ਕਰਦੇ ਹਾਂ ਤੁਹਾਡੇ ਸਾਥ ਵਿੱਚ ਆਮ ਆਦਮੀ ਦੀਆਂ ਜੜ੍ਹਾਂ ਪੁੱਟ ਦੇਵਾਂਗੇ ਪੰਜਾਬ ਚੋਂ। ਇਹ ਨਕਾਰਾ ਰਾਜ ਪ੍ਰਬੰਧ ਇੱਥੇ ਨਹੀਂ ਰਹਿੰਦਾ, ਵਾਪਸ ਜਾਓ। ਮੈਂ ਆਮ ਪਾਰਟੀ ਵਾਲਿਆਂ ਨੂੰ ਇੱਕ ਸਵਾਲ ਕਰਦਾ, ਸਾਡੇ ਨਜਾਇਜ਼ ਮੁੰਡਿਆਂ ਤੇ ਪਰਚੇ ਲਾ ਕੇ ਐਨਐਸਏ ਲਾ ਕੇ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਸੁੱਟਿਆ, ਸਾਨੂੰ ਸਵਾਲ ਦੇ ਉਹਨਾਂ ਦਾ ਕਸੂਰ ਕੀਤੀ, ਤੁਸੀਂ ਕਿਉਂ ਨਹੀਂ ਬੋਲੇ? ਤੁਹਾਡਾ ਬੋਲਣ ਦਾ ਫਰਜ਼ ਬਣਦਾ ਸੀ। ਅੱਜ ਜਨਤਾ ਦੂਸਰਾ ਸਵਾਲ, ਤਪੇ ਵਿੱਚ ਖੜੇ ਆ, ਰਾਜ ਪ੍ਰਬੰਧ ਚਲਾਉਣਾ ਇੱਥੋਂ ਦੇ ਐਮਸੀਆਂ ਨੇ, ਹੁਣ ਤੱਕ ਪ੍ਰਧਾਨ ਕਿਉਂ ਨਹੀਂ ਚੁਣਿਆ ਗਿਆ? ਕੀ ਭਾਈ, ਕਿੰਨੇ ਕੁ ਪੈਸੇ ਚਾਹੁੰਦੇ ਹੋ ਤੁਸੀਂ? 20 ਲੱਖ ਦਾ ਤੁਹਾਨੂੰ ਮੱਥਾ ਟੇਕਤਾ, ਇਹ ਤੁਹਾਡਾ ਰਾਜ ਪ੍ਰਬੰਧ ਆ? ਨਕਾਰਾ ਰਾਜ ਪ੍ਰਬੰਧ। ਇਸ ਤੋਂ ਅਸੀਂ ਛੁੱਟੀ ਚਾਹੁੰਦੇ ਆ, ਇਹਨਾਂ ਨੂੰ ਵਾਪਸ ਭੇਜਾਂਗੇ। 13-0 ਕਹਿੰਦੇ ਆ। ਪੰਜਾਬ ਦੇ ਲੋਕਾਂ ਨੂੰ ਕਹਿਣਾ ਵੀ ਦੇਖੋ, ਇਹੋ ਜਿਹਾ ਮਿਹਣਾ ਨਾ ਲੈ ਲਿਓ ਕੋਈ ਇਹਨਾਂ ਭੰਡਾਂ ਨੂੰ। ਇਹ ਭੰਡ ਸਾਡੇ ਉੱਪਰ ਰਾਜ ਸੱਤਾ ਦੇ ਕਾਇਮ ਹੋਣ ਦੇ ਲਾਇਕ ਨਹੀਂ ਹੈ। ਅਸੀਂ ਆਪਦੇ ਲੋਕ ਚੁਣਾਂਗੇ, ਅਸੀਂ ਪੰਜਾਬ ਚੁਣਾਂਗੇ, ਅਸੀਂ ਦਿੱਲੀ ਵਾਲਿਆਂ ਨੂੰ ਵਾਪਸ ਭੇਜਾਂਗੇ। ਕੇਜਰੀਵਾਲ ਵਰਗਾ
ਬੰਦਾ ਸਾਡਾ ਆਈਡਲ ਨਹੀਂ ਬਣ ਸਕਦਾ। ਸਾਡੀਆਂ ਮਹਾਨ ਪਰੰਪਰਾਵਾਂ ਨੇ ਖਾਲਸੇ ਦੀਆਂ। ਸਾਡੇ ਲੋਕ ਸਾਡੇ ਆਈਡਲ ਹੈ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ, ਸਾਡਾ ਆਈਡਲ ਹੈ ਕਰਤਾਰ ਸਿੰਘ ਸਰਾਭਾ। ਇਹੋ ਜਿਹੇ ਟੋਪੀ ਵਾਲੇ ਸਾਡੇ ਆਈਡਲ ਨਹੀਂ ਹੋ ਸਕਦੇ। ਤੁਸੀਂ ਇਸ ਦਾ ਜਵਾਬ ਤੁਹਾਡੇ ਤੋਂ ਮੰਗਦੇ ਆ। ਜਿਵੇਂ ਉਹਨਾਂ ਨੇ ਸਰਪੰਚ ਸਾਹਿਬ ਨੇ ਕਿਹਾ ਕਿ ਐਨਐਸਏ ਜਿਹੜਾ ਕਿ ਡਿਬਰੂਗੜ੍ਹ ਮੁੰਡਿਆਂ ਨੂੰ ਭੇਜ ਦਿੱਤਾ ਗਿਆ। ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਸੀ ਕਿ ਆਮ ਆਦਮੀ ਪਾਰਟੀ ਅਕਸਰ ਇਹਨਾਂ ਸਵਾਲਾਂ 'ਚ ਘਿਰਦੀ ਆ। ਇੱਕ ਤੁਸੀਂ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਕੈਂਡੀਡੇਟ ਆ ਅਕਾਲੀ ਦਲ ਦਾ ਉਹ ਬਾਹਰੋਂ ਆਇਆ। ਕੀ ਤੁਹਾਡਾ ਕੈਂਡੀਡੇਟ ਫਰੀਦਕੋਟ ਵਾਲਾ ਫਰੀਦਕੋਟ ਦਾ? ਪਹਿਲਾਂ ਉਧਰ ਸਵਾਲ ਦਾ ਜਵਾਬ ਦੇਣਾ। ਕਰਤਾਰ ਸਿੰਘ ਸਰਾਭਾ ਇਹਨਾਂ ਦਾ ਆਈਡਲ ਆ ਨਾ, ਭਗਤ ਸਿੰਘ ਆਈਡਲ ਨਹੀਂ। ਪਹਿਲਾਂ ਗੱਲ ਕਰੋ ਤਰੀਕੇ ਨਾਲ। ਮੈਂ ਜੋ ਸਵਾਲ ਕਰਿਆ, ਮੇਰੀ ਗੱਲ ਸੁਣੋ। ਤੁਸੀਂ ਸਵਾਲ ਕਰਿਆ। ਇੱਕ ਮਿੰਟ 2 ਮਿੰਟ ਯਾਰ। ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ, ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ। ਇਹਨਾਂ ਨੇ ਉਹਨਾਂ ਦੀਆਂ ਇੱਕ ਮਿੰਟ ਵੀਰੇ, ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰ ਲਿਆ। ਹਰ ਜਗ੍ਹਾ ਲੁੱਟ, ਹਰ ਜਗ੍ਹਾ ਗੁੰਡਾਗਰਦੀ, ਹਰ ਜਗ੍ਹਾ ਰਿਸ਼ਵਤਖੋਰੀ। 5 ਰੁਪਈਆ ਦਾ ਕੰਮ 50 ਰੁਪਈਆ 'ਚ ਹੁੰਦਾ। ਭਗਤ ਸਿੰਘ ਦਾ ਰਾਜ ਪ੍ਰਬੰਧ ਕਾਇਮ ਕਰਨ। ਅਸੀਂ ਦੂਜੀਆਂ ਪਾਰਟੀਆਂ ਨੂੰ ਵੀ ਟਾਈਮ ਦੇਣਾ। ਹਾਂਜੀ। ਸ਼੍ਰੋਮਣੀ ਅਕਾਲੀ ਦਲ ਨੇ ਇਹ ਰੌਲਾ ਪਾਉਂਦੇ ਹੁੰਦੇ ਸੀ ਕਾਂਗਰਸ ਵਾਲੇ, ਉਸ ਤੋਂ ਬਾਅਦ ਰੌਲਾ ਪਾਉਣ ਲੱਗੇ ਇਹ ਝਾੜੂ ਵਾਲੇ। ਹਰ ਗੱਲ ਤੇ ਇਹਨਾਂ ਨੇ ਸਾਡੇ ਤੇ ਝੂਠਾ ਦਬਾ ਲਾਇਆ। ਜਦੋਂ ਤੁਸੀਂ ਕਿਸੇ ਬੰਦੇ ਨੂੰ ਕਹੀ ਜਾਓਗੇ ਚੋਰ ਹੈ ਚੋਰ ਹੈ ਚੋਰ ਹੈ, ਤਾਂ ਲੋਕ ਵੀ ਯਕੀਨ ਨਹੀਂ ਕਰਦੇ ਉਸ ਲੋਕ ਤੇ। ਅਸੀਂ ਬਿਜਲੀ ਸਰਪ੍ਰਸਤ ਕਰੀ, ਅਸੀਂ ਸੜਕਾਂ ਦਾ ਜਾਲ ਵਿਛਾਇਆ, ਅਸੀਂ ਹਸਪਤਾਲ ਦਿੱਤੇ, ਅਸੀਂ ਇਹਨਾਂ ਨੂੰ ਹਰ ਚੀਜ਼ 'ਚ ਲੋਕਾਂ ਨੂੰ ਸਹੂਲਤ ਦਿੱਤੀ। ਕੱਲੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈ ਜਿਹਨੇ ਪੰਜਾਬ ਦੀ ਤਰੱਕੀ ਕਰੀ ਹੈ, ਪੰਜਾਬ ਦਾ ਵਿਕਾਸ ਕਰਿਆ। ਇਹਨਾਂ ਨੇ 2.5 ਸਾਲਾਂ 'ਚ ਸਾਡੇ ਤਪਾ ਮੰਡੀ ਦਾ ਹਲਕੇ ਭਦੌੜ ਦਾ ਨੁਕਸਾਨ ਕਰਿਆ। 1.25 ਕਰੋੜ ਪਹਿਲਾਂ ਵਾਪਸ ਹੋ ਗਿਆ, 2 ਕਰੋੜ ਫੇਰ ਵਾਪਸ ਹੋ ਗਿਆ। ਸਾਡੇ ਤਪਾ ਮੰਡੀ ਦਾ ਨਗਰ ਕੌਂਸਲ ਦਾ ਪ੍ਰਧਾਨ ਇਹਨਾਂ ਦੇ ਐਮਐਲਏ ਦੀ ਵਜ੍ਹਾ ਕਰਕੇ ਬਣ ਨਹੀਂ ਰਿਹਾ, ਕਿਉਂਕਿ ਉਹਨੇ 25 ਲੱਖ ਰੁਪਇਆ ਕਿਸੇ ਧਨਾੜ ਬੰਦੇ ਤੋਂ ਲੈ ਲਿਆ। ਜਿਹੜਾ ਪਹਿਲਾਂ ਕਾਂਗਰਸ 'ਚ ਸੀ, ਉਦੋਂ ਪਹਿਲਾਂ ਜਿੱਤਣ ਵੇਲੇ ਅਕਾਲੀ ਦਲ 'ਚ ਸੀ, ਹੁਣ ਇਹਨਾਂ ਦੀ ਝਾੜੂ ਵਾਲਾਂ ਦਾ ਉਹ ਮੂਹਰਲੀ ਕਤਾਰ 'ਚ ਆਉਂਦਾ। ਪਰ ਇਹਨਾਂ ਨੇ ਉਹਨੂੰ ਕਿਹਾ ਹੋਇਆ ਵੀ ਤੂੰ ਸਾਡੇ ਤੋਂ ਫਾਸਲਾ ਬਣਾ ਕੇ ਰੱਖ। ਇਹ ਸਰਕਾਰ 'ਚ ਨੇ, ਇਹਨਾਂ ਦੀਆਂ 2 ਪਾਰਟੀਆਂ ਨੇ, ਇੱਕ ਵਿਰੋਧੀ ਧਿਰ, ਇੱਕ ਉਹ। 2 ਪਾਰਟੀਆਂ ਨੇ। ਤੁਹਾਡੀਆਂ 2 ਪਾਰਟੀਆਂ? ਕੋਈ ਪਾਰਟੀ ਨਹੀਂ, ਇੱਕ ਪਾਰਟੀ ਇੱਕ ਪਾਰਟੀ ਕੋਈ ਕਹਿ ਕੇ ਦਿਖਾਵੇ। ਇੱਕ ਜਣਾ ਬੋਲੋ, ਇੱਕ ਜਣਾ। ਇੱਕ ਮਿੰਟ ਮੈਂ ਇੱਕ ਮਿੰਟ ਰੁਕ ਜਾ ਯਾਰ। ਇੱਕ ਮਿੰਟ ਇਹ 2 ਪਾਰਟੀਆਂ ਕਹਿੰਦੇ ਇੱਕ ਪਰਿਵਾਰ 'ਚ ਲੜਾਈ ਨਹੀਂ ਹੋ ਸਕਦੀ, ਇੱਕ ਪਰਿਵਾਰ 'ਚ 2 ਭਾਈ ਹੁੰਦੇ ਆ, ਉਹਨਾਂ ਲੜਾਈ ਨਹੀਂ ਹੋ ਸਕਦੀ। ਕਿਉਂ? ਉਹ ਅੱਡ ਹੁੰਦੇ ਆ, ਉਹ ਮਤਭੇਦ ਹੁੰਦੇ ਨਹੀਂ ਗਏ ਪਰਿਵਾਰਾਂ 'ਚ। ਇੱਕ ਮਿੰਟ ਯਾਰ, ਸੁਖਬੀਰ ਨੂੰ 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਥੇ ਅਕਾਲੀ ਦਲ ਦੇ 3 ਗਰੁੱਪਾਂ ਨੇ ਸੁਖਬੀਰ ਨੂੰ ਸਨਮਾਨਿਤ ਕੀਤਾ। ਸਵਾਲ ਪੁੱਛੋ। 3 ਗਰੁੱਪਾਂ ਨੇ ਸਨਮਾਨਿਤ ਕੀਤਾ। ਇੱਕ ਮਿੰਟ, ਤੁਸੀਂ ਥੋੜਾ ਖੁੱਲੇ ਹੋ ਸਕਦੇ ਹੋ, ਥੋੜਾ, ਕਿਉਂਕਿ ਮੈਨੂੰ ਇਹ ਆ ਵੀ ਹਾਂਜੀ ਭਾਈ ਜੀ ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ, ਹੁਣ ਪੰਜਾਬ ਜਿੱਤੂਗਾ। ਇਹ ਗੱਲ ਕਰਦੇ ਆ ਭਗਤ ਸਿੰਘ ਦੀ। ਕੱਲੀ ਭਗਤ ਸਿੰਘ ਵਾਲੀ ਪੱਗ ਬੰਨ ਕੇ ਨਹੀਂ ਇਨਕਲਾਬ ਆਉਂਦਾ। ਭਾਈ ਇਹਨਾਂ ਦਾ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਇਹ ਇਹਨਾਂ ਨੇ ਗੰਦ ਪਾ ਰੱਖਿਆ। ਇਹਨਾਂ ਦਾ ਇੱਕ ਜ਼ਿੰਮੇਵਾਰ ਮੁੱਖ ਮੰਤਰੀ ਆ, ਉਹਦੇ ਮੂੰਹੇ ਇਹ ਲਫ਼ਜ਼ ਜੱਜਦੇ ਆ, ਤੁਸੀਂ ਡਲੇ ਮਾਰੋ, ਪਾਥੀਆਂ ਮਾਰੋ। ਇਹਨਾਂ ਨੇ ਮਾਹੌਲ ਜਿਹੜੇ ਹੁਣ ਕਾਂਗਰਸ ਸਵਾਲ ਕਰਦੇ ਆ, ਇਹਨੇ 7 ਮੰਤਰੀ 6 ਮਹੀਨੇ ਬਾਅਦ ਭਾਜਪਾ ਜਾਵੜੇ ਫਿਰ ਮੁੜੇ। ਇਹ ਸਾਡੇ ਨਾਲ ਕੀ ਗੱਲ ਕਰਦੇ ਨੇ? 7 ਮੰਤਰੀ ਮੌਕੇ ਤੇ। ਇੱਕ ਮਿੰਟ ਤੁਹਾਡੇ ਕਹਿੰਦੇ ਜਲੰਧਰ ਵਾਲਾ ਗਏ 6 ਮਹੀਨੇ ਵੀ ਨਹੀਂ ਕੱਟੇ ਯਾਰ। ਉਹ ਕਾਂਗਰਸੀ ਰਾਹੁਲ ਗਾਂਧੀ ਦੇ ਪੈਰੀ ਹੱਥ ਲਾ ਕੇ ਆਇਆ ਪੰਜਾਬ ਦਾ ਰਾਜਾ। ਹੋਰ ਸੁਣ, ਬੀਬੀ ਸੋਨੀਆ ਗਾਂਧੀ ਨੂੰ ਕਹਿੰਦਾ ਇਹ ਤਾਂ ਰਾਜ ਮਾਤਾ, ਤੇ ਰਾਜਨਾਥ ਸਿੰਘ ਦੇ ਗੋਡੇ ਦੱਬ ਕੇ ਆਇਆ ਪੰਜਾਬ ਦਾ ਸ਼ਰਾਬੀ ਕਬਾਬੀ ਮੁੱਖ ਮੰਤਰੀ। ਜੇ ਚੱਪਲਾਂ ਸੋਨੀਆ ਸੀ। ਸਾਡਾ ਸਵਾਲ ਹੈ, ਇਹਨਾਂ ਨੂੰ ਇਹ ਪੁੱਛੋ ਵੀ ਤਾਹਾਂ ਤੁਹਾਡਾ ਗੱਠ ਜੋੜ, ਇੱਥੇ ਵੱਖ-ਵੱਖ ਲੜਾਈਆਂ ਪੁੱਛੋ।
ਪਹਿਲੀ ਗੱਲ ਤਾਂ ਕੋਈ ਸ਼ਰਾਬ, ਮੇਰੀ ਗੱਲ ਸੁਣ ਬਾਈ, ਪਹਿਲੀ ਗੱਲ ਤਾਂ ਕੋਈ ਸ਼ਰਾਬ ਪੀਂਦਾ ਹੈ, ਕੋਈ ਕੈਂਡੀਡੇਟ ਬਾਹਰੋਂ ਹੈ, ਕੋਈ ਅੰਦਰੋਂ ਹੈ, ਉਸ ਗੱਲ ਦਾ ਮੁੱਦਾ ਹੀ ਨਹੀਂ। ਮੇਰੀ ਗੱਲ ਸੁਣੋ, ਮੁੱਦਾ ਤਾਂ ਇਹ ਹੈ ਵੀ 2.5 ਸਾਲ ਦੀ ਸਰਕਾਰ ਨੂੰ ਹੋ ਗਏ, ਵੀ 2.5 ਸਾਲਾਂ ਦੇ ਵਿੱਚ ਕੀ ਕੰਮ ਕੀਤਾ ਹੈ। ਕਹਿੰਦੇ ਅਸੀਂ ਬਿਜਲੀ ਫ੍ਰੀ ਕਰਤੀ, ਅਸੀਂ ਕਹਿੰਦੇ ਪਾਣੀ ਲਿਆਂਦਾ, ਬਿਜਲੀ ਫ੍ਰੀ ਕਰਤੀ, ਬਿਜਲੀ ਫ੍ਰੀ ਤਾਂ ਪਹਿਲਾਂ ਹੀ ਸੀ। ਜੇ ਇਹਨਾਂ ਨੇ ਉਹਦੇ ਚ ਕੋਈ ਸਟਾਈਲ ਚੇਂਜ ਕਰਤਾ ਬਿਜਲੀ ਫ੍ਰੀ ਕਰਨ ਦਾ, ਉਹਦੇ ਨਾਲ ਬਿਜਲੀ ਫ੍ਰੀ ਨਹੀਂ ਹੁੰਦੀ। ਬਿਜਲੀ ਫ੍ਰੀ ਕਰਾਉਣ ਨਾਲ 150 ਕਰੋੜ ਦਾ ਕਰਜ਼ਾ ਬਿਜਲੀ ਫ੍ਰੀ ਕਰਾਉਣ ਨਾਲ ਹੋ ਗਿਆ। ਇਹ ਕਹਿੰਦੇ ਇਹਨਾਂ ਦੇ 7 ਮੰਤਰੀ ਉਧਰੋਂ ਆ ਗਏ, ਇਹ ਕਹਿੰਦੇ ਸੀ ਅਸੀਂ ਗੰਦ ਮੰਦ ਨਹੀਂ ਲੈਂਦੇ, ਅਸੀਂ ਆਹ ਨਹੀਂ ਲੈਂਦੇ, ਹੁਣ ਕਿਉਂ ਲੈਂਦੇ ਆ? ਰਿੰਕੂ ਭਾਈ ਜੀ ਇੱਕ ਸਕਿੰਟ, ਮੇਰਾ ਆਮ ਜਨਤਕ ਤੌਰ ਤੇ ਸਵਾਲ ਆ, ਇੱਕ ਸਵਾਲ ਦਾ ਜਵਾਬ ਦੇਣ। ਆਮ ਜਨਤਕ ਤੌਰ ਤੇ ਸਵਾਲ ਆ, ਠੀਕ ਹੈ ਨਾ, ਇਹਨਾਂ ਦੀ ਸਰਕਾਰ ਆ 2.5 ਸਾਲ ਕਿਸੇ ਪਾਰਟੀ ਨਾਲ ਸੰਬੰਧਿਤ ਕਿਸੇ ਨਾਲ ਸੰਬੰਧਿਤ ਨਹੀਂ ਹੈਗੇ, ਨਰੋਲ ਆ, ਸਾਰੇ ਸੁਣ ਲਿਓ, ਸਾਰੇ ਸੁਣ ਲਿਓ, ਕਿਸੇ ਨਾਲ ਸੰਬੰਧਿਤ ਨਹੀਂ। ਸਾਡੇ ਤਪੇ ਬਲਵੀਰ ਸਿੱਧੂ ਮੰਤਰੀ ਸੀ, ਸਿਹਤ ਮੰਤਰੀ, ਠੀਕ ਹੈ ਜੀ, ਉਹ ਤਪੇ ਸਾਨੂੰ ਸਿਵਲ ਹਸਪੀਟਲ ਦੇ ਗਏ, ਠੀਕ ਹੈ ਨਾ, ਬੱਚਾ ਡਿਪਾਰਟਮੈਂਟ 2.5 ਸਾਲ ਹੋ ਗਏ ਸਰਕਾਰ ਬਣੀ ਨੂੰ, ਅੱਜ ਤੱਕ ਉਹਦਾ ਗੇਟ ਨਹੀਂ ਖੁੱਲਿਆ। ਕਿਉਂ? ਇਹਨਾਂ ਦਾ ਮੇਨ ਮੁੱਦਾ ਸੀ ਕਿ ਸਿਹਤ ਵਿੱਦਿਆ, ਇਹਨਾਂ ਦਾ ਮੁੱਦਾ ਸੀ ਨਾ ਮੇਨ ਝਾੜੂ ਵਾਲੇ ਦਾ, ਪੜ੍ਹਾਈ ਤੇ ਦਵਾਈ ਅੰਦਰ ਦੇਣਗੇ, ਠੀਕ ਹੈ ਨਾ, ਇਹ ਕਿਉਂ ਨਹੀਂ ਖੁੱਲਿਆ? ਉਹ ਕਿਉਂ ਨਹੀਂ ਖੁੱਲਿਆ 2.5 ਸਾਲਾਂ ਚ? ਕੀ ਕਾਰਨ ਆ? 2.5 ਸਾਲ ਚ ਇੱਕ ਵੀ ਡਾਕਟਰ ਨਹੀਂ ਹੈਗਾ ਉੱਥੇ, ਜਿਹੜੇ ਡਾਕਟਰ ਸੀ ਉਲਟਾ ਉਹ ਵੀ ਚਲੇ ਗਏ। ਇਹ ਜਨਤਕ ਆ, ਇਹਨਾਂ ਦਾ ਦੱਸੋ ਜੀ। ਹਾਂਜੀ, ਇਹ ਮੇਰੀ ਗੱਲ ਸੁਣ ਲਓ, ਸਟੇਟਮੈਂਟ ਵੱਡੇ ਭਾਈ ਹੈਗੇ ਤਾਂ ਪਾਰਟੀਆਂ ਵਾਲੇ ਸਾਰੇ ਆਪਾਂ ਇੱਕੋ ਹੀ ਆ, ਲੋਕਲ ਦੱਬੇ ਤੇ ਗੱਲ ਸੁਣੋ ਮੇਰੀ, ਮੈਂ ਜਵਾਬ ਦਿੰਨਾ। ਜਦੋਂ ਗੰਦ ਚਾਰੇ ਪਾਸੇ ਫੈਲਿਆ ਪਿਆ ਹੋਵੇ ਨਾ, ਤਾਂ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਸੀਐਮ ਸਾਹਿਬ ਸਾਡੇ ਇੱਕ ਪਾਸੇ ਸਫਾਈ ਕਰਨ ਲੱਗੇ ਪਏ, ਦੂਜੇ ਪਾਸੇ ਧਿਆਨ ਕਈ ਵਾਰ ਨਹੀਂ ਜਾਂਦਾ। ਕਿਹੜੇ ਪਾਸਿਓਂ ਲੱਗਿਆ ਸਾਨੂੰ ਦੱਸ ਦਿਓ, ਕਿੱਧਰਲੇ ਪਾਸਿਓਂ ਲੱਗਿਆ? ਸੜਕ ਸੁਰੱਖਿਆ ਫੋਰਸ ਲਾ ਲਓ, ਸਿਹਤ ਦੇ ਕਲੀਨਿਕ ਲਾ ਲਓ, ਠੀਕ ਆ ਨਾ, ਬਜ਼ੁਰਗਾਂ ਨੂੰ ਮਾਤਾਵਾਂ ਨੂੰ ਰਾਸ਼ਨ ਵੰਡਣ ਕਣੀ ਲਾ ਲਓ। ਜੋ ਇਹਨਾਂ ਦਾ ਅੱਜ ਤੱਕ ਗੰਦ ਪਾਇਆ ਵਿਆ ਸੀ, ਉਹ 70 ਸਾਲਾਂ ਦਾ ਕੋਈ ਅੱਜ ਇਹ ਸਫਾਈ ਉਧਰਲੇ ਪਾਸੇ ਕਰਦੇ ਨੇ। ਇਹ ਪਤਾ ਕੀ ਹੈ, ਇੱਕ ਮਿੰਟ ਮੇਰੀ ਗੱਲ ਸੁਣ ਜਾਓ, ਇੱਕ ਮਿੰਟ ਭਾਈ ਜੀ ਇੱਕ ਗੱਲ ਦੱਸੋ, ਐਮਸੀ ਤੋਂ ਪੁੱਛੋ, ਐਮਸੀ ਤੋਂ। ਇਹਨਾਂ ਜਿਹਦਾ ਦਿੱਲੀ ਦੇ ਵਿੱਚ ਵੀ ਕਾਂਗਰਸ ਦਾ ਤੇ ਕੇਜਰੀਵਾਲ ਦਾ ਕਾਂਗਰਸ ਨਾਲ ਤਸੋ ਦਿੱਤਾ ਕਹਿੰਦਾ ਇੱਥੇ ਵੀ ਹੈਗਾ। ਇਹਨਾਂ ਨੇ ਕੰਮ ਕੀ ਕਰਨਾ? ਭਗਵੰਤ ਮਾਨ ਕਹਿੰਦਾ ਸੀ ਰਾਜ ਸਭਾ ਮੈਂਬਰ ਉਹ ਲੈਣਾ ਚਾਹੀਦਾ ਸੀ, ਬੀਬੀ ਨੂੰ ਉਦੋਂ ਕਹਿੰਦਾ ਹੁੰਦਾ ਸੀ। ਇਹਨਾਂ ਨੇ ਰਾਜ ਸਭਾ ਮੈਂਬਰ ਚੁਣੇ ਨੇ, ਇੱਕ ਤਾਂ ਰਾਘਵ ਚੱਡਾ ਚੁਣਿਆ, ਉਹ ਖਿਡਾਰੀ ਚੁਣ ਲਿਆ। ਮੈਨੂੰ ਇਹ ਦੱਸੋ ਇੱਕ ਦਿਨ ਵੀ ਉਹ ਗਿਆ ਕਿਤੇ ਉੱਥੇ? ਉਹ ਪੰਜਾਬ ਦਾ ਹੈ, ਲਿਆ ਕੇ ਬਾਹਰੋਂ ਇਹਨਾਂ ਨੇ ਰਾਜ ਸਭਾ ਮੈਂਬਰ ਲਾਤੇ। ਇਹਨਾਂ ਨੂੰ ਆਮ ਘਰ ਦਾ ਕੋਈ ਮਿਲਿਆ ਨਹੀਂ। ਇਹਨਾਂ ਨੇ 2.5 ਸਾਲਾਂ ਚ ਜਿੰਦੇ ਹੀ ਸਰਕਾਰ ਆਈ ਹੈ, ਇਕੱਲੇ ਵਿਆਹ ਹੀ ਕਰਾਇਆ, ਹੋਰ ਕੁਝ ਨਹੀਂ ਕਰਾਇਆ ਇਹਨਾਂ ਨੇ। ਇੱਕ ITI ਦਾ ਮੁੱਦਾ, ਸਿੱਖਿਆ ਦੀ ਗੱਲ ਕਰਦੀ ਆ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਸਿੱਖਿਆ ਦੀ ਗੱਲ ਕਰਦੀ ਆ। ਸੈਣੇ ਵਿੱਚ ITI ਵਾਸਤੇ ਅਸੀਂ 4 ਏਕੜ ਜ਼ਮੀਨ ਦੇਤੀ, 5 ਏਕੜ। MLA ਨੂੰ ਐ ਨਹੀਂ ਪਤਾ ਵੀ ITI ਪਾਸ ਹੋਈ ਆ। ਸਾਡੇ ਕੋਲੇ ਪੰਜਾਬ ਸਰਕਾਰ ਦਾ ਲੈਟਰ ਹੈ, ਠੀਕ ਆ, ਮੈਂ ਤੁਹਾਨੂੰ ਦਿਖਾ ਸਕਦਾ। ਸੈਣੇ ਵਿੱਚ ITI ਪਾਸ ਹੋਈ। ਇਹ ਜਦੋਂ ਆਏ ਸਰਦਾਰ ਜੀ, ਇਹ ਤਾਂ ਕਹਿੰਦੇ ITI ਕਿੱਥੇ ਪਾਸ ਹੋਈ ਆ, ਸਾਨੂੰ ਪਤਾ ਨਹੀਂ। ਅਸੀਂ ਜ਼ਮੀਨ ਵੀ ਦੇ ਦਿੱਤੀ, DC ਦਫ਼ਤਰ ਨੇ ਜ਼ਮੀਨ ਲਈ, ਸਾਰਾ ਕੁਝ ਦੇ ਦਿੱਤਾ। ਇਹਨਾਂ ਨੂੰ ਇਹ ਨਹੀਂ ਪਤਾ ਵੀ ITI ਨੂੰ ਅਸੀਂ ਜ਼ਮੀਨ ਦੇ ਚੁੱਕਿਆ। ਪਾਸ ਹੋਇਆ ਬਜਟ ਇਹਨਾਂ ਨੇ ਬੰਦ ਕਰਾਤਾ। ਦੂਸਰਾ, ਨਸ਼ੇ ਦੇ ਮੁੱਦੇ ਤੇ ਪੁੱਛਦਾ ਇਹਨਾਂ ਨੂੰ, ਮੈਂ ਪੁੱਛਦਾ ਵੀ ਇਹਨਾਂ ਦੇ ਹੁਣ ਕਿੰਨੇ ਮੰਤਰੀ, ਕਿੰਨੇ MLA ਜੇਲ੍ਹ ਨੇ ਤੇ ਕਿਉਂ ਜੇਲ੍ਹ ਨੇ? ਦਿੱਲੀ ਵਾਲੇ ਰਾਘਵ ਚੱਡਾ ਮਹੱਲਾ ਕਲੀਨਿਕ 'ਚ ਉਹਨੂੰ ਇਲਾਜ ਨਹੀਂ ਮਿਲਿਆ, ਗਿਆ ਦਿੱਲੀ, ਉੱਥੇ ਇੰਗਲੈਂਡ ਇਲਾਜ ਕਰਾਉਣ ਗਿਆ ਅੱਖਾਂ ਦਾ, ਉਹ ਵੀ 5000 ਕਰੋੜ ਰੁਪਇਆ ਪੰਜਾਬ ਦਾ ਲੁੱਟ ਕੇ ਗਿਆ। ਇਹਨਾਂ ਨੇ ਲੁੱਟ ਪੁੱਟਣਾ ਪੰਜਾਬ ਨੂੰ, ਹੋਰ ਇਹਨਾਂ ਦਾ ਨਥਿੰਗ, ਕੋਈ ਏਮ ਨਹੀਂਗਾ ਇਹਨਾਂ ਦਾ, ਕੋਈ ਕੰਮ ਨਹੀਂ, ਕੋਈ ਸਿਸਟਮ ਨਹੀਂ। ਮੈਂ ਇਹ ਸਵਾਲ ਪੁੱਛਦਾ ਵੀ ਇਹਨਾਂ ਦਾ ਕਿੰਨੇ ਬੰਦੇ ਜੇਲ੍ਹ ਗਏ? ਇਹ ਜੇਲ੍ਹ ਜਾਣ ਤਾਂ ਕ੍ਰਾਂਤੀਕਾਰੀ ਤੇ ਸਾਡੇ ਵਰਗੇ ਤੇ ਪਰਚਾ ਹੋਵੇ ਤੇ ਅਸੀਂ ਲੁਟੇਰੇ, ਅਸੀਂ ਡਾਕੂ। ਸੋ ਇਹਨਾਂ ਨੇ ਜਦੋਂ ਦੇ ਆਏ ਆ ਸਾਡੀ ਜਵਾਨੀ ਦਾ ਘਾਣ ਕਰਤਾ। ਸਿੱਧੂ ਮੂਸੇਵਾਲਾ ਇਹਨਾਂ ਨੇ ਮਰਵਾਇਆ, ਦੀਪ ਸਿੱਧੂ ਇਹਨਾਂ ਨੇ ਮਰਵਾਇਆ, ਹੋਰ ਵੱਖ-ਵੱਖ ਨੌਜਵਾਨਾਂ ਤੇ ਨੰਗਲ ਅੰਬੀਆ ਇਹਨਾਂ ਦੇ ਰਾਜ ਚ ਮਰਿਆ। ਇੱਥੇ ਤਪੇ, ਮੈਂ ਮਹਾਜਨਾ ਦੀ ਗੱਲ ਕਰਦਾ, ਤਪੇ ਹਥੌੜਾ ਮਾਰ ਕੇ ਪੈਸਾ ਲੈ ਕੇ ਨਹੀਂ ਗਏ ਸਿਰ 'ਚ। ਤੁਸੀਂ ਕਹਿੰਦੇ ਹੋ, ਉਹ ਬਕਾਈ ਕਹਿੰਦਾ ਸੀ, ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ, ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਹਾਂਜੀ।
ਇਹਨਾਂ ਨੇ ਜੀ ਇਹਨਾਂ ਨੇ ਜਿਹੜੀ ਭਗਵੰਤ ਮਾਨ ਨੇ ਜਿਹੜੀ ਡੇਢ ਵਿਸਵੇ ਦੀ ਜਾਂ 2 ਵਿਸਵੇ ਦੀ ਜਿਹੜੀ ਇਹਨਾਂ ਨੇ ਰਜਿਸਟਰੀਆਂ ਬੰਦ ਕੀਤੀਆਂ ਨੇ, ਕਿਉਂਕਿ ਗਰੀਬ ਨੂੰ ਉਹ 1.5 ਵਿਸਵੇ ਤੇ 1.5 ਲੱਖ ਰੁਪਏ ਦਾ ਉਦੋਂ ਪ੍ਰਧਾਨ ਮੰਤਰੀ ਕਨੀਓ ਲੋਨ ਸੀ ਕਮੇਟੀ ਦੇ ਵਿੱਚੋਂ ਵੀ ਇਹਨਾਂ ਨੇ ਤਾਂ ਬੰਦ ਕਰਤੀਆਂ ਵੀ ਗਰੀਬ ਨੂੰ 1.5 ਲੱਖ ਰੁਪਇਆ ਮਿਲੇ ਨਾ ਤੇ ਘਰ ਪਾਵੇ ਨਾ। ਹੁਣ ਇਹਨਾਂ ਨੇ ਜਮਾ ਬੰਦ ਇਹਨਾਂ ਨੇ ਜੀ 13 ਸੀਟਾਂ ਲਈ ਕੈਂਡੀਡੇਟ ਐਲਾਨੇ ਆ। ਇਹ ਹਰੇਕ ਵਾਰੀ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ, ਇਹ ਕਹਿੰਦੇ ਸੀ ਵੀ ਆਮ ਘਰਾਂ ਦੇ 30 ਪੁੱਤਾਂ ਨੂੰ ਟਿਕਟਾਂ ਦੇਵਾਂਗੇ। ਇਹਨਾਂ ਨੂੰ ਬੰਦਾ ਹੀ ਨਹੀਂ ਲੱਭਿਆ, ਸਾਰੇ ਦਾ ਮੰਤਰੀ ਤੋਂ ਇਹਨਾਂ ਨੇ ਲਾਤੇ ਆਪਦੇ ਟਿਕਟਾਂ ਤੇ। ਇੱਕ ਸਵਾਲ ਇਹਨਾਂ ਨੂੰ ਹੋਰ ਹੈ ਜੀ, ਇਹਨਾਂ ਨੇ 7 ਰਾਜ ਸਭਾ ਦੇ ਮੈਂਬਰ ਲਏ, ਇਹਨਾਂ ਨੂੰ ਐ ਪੁੱਛੋ ਵੀ 7 ਰਾਜ ਸਭਾ ਦੇ ਮੈਂਬਰਾਂ ਦੇ ਵਿੱਚੋਂ ਕੋਈ ਚੋਣ ਪ੍ਰਚਾਰ ਕਰਨ ਪੰਜਾਬ ਆ ਰਿਹਾ? ਕਿਉਂ ਨਹੀਂ ਆਉਂਦਾ? ਜਿੰਨੇ ਆਮ ਆਦਮੀ ਵਾਲੇ ਨਾ ਸਾਡੇ ਭਾਈ ਨੇ, ਸਾਡੇ ਪਿੰਡਾਂ ਦੇ ਨੇ, ਮੈਂ ਇਹਨਾਂ ਦੇ ਹੱਕ ਦੀ ਗੱਲ ਕਰਦਾ। ਮੇਰੇ ਪਿੰਡ ਦੇ ਜਿੰਨੇ ਆਮ ਆਦਮੀ ਦੇ ਸੀ ਵਧੀਆ ਬੰਦੇ ਸੀਗੇ, ਸਾਰੇ ਜਦੋਂ ਸਰਕਾਰ ਨਹੀਂ ਸੀ ਨਾ ਸੰਘਰਸ਼ ਕੀਤਾ ਇਹਨਾਂ ਨੇ ਸਰਕਾਰ ਲਿਆਉਣ 'ਚ। ਅੱਜ ਉਹ ਖੁੱਡੇ ਲੈਣ ਲਾਏ ਵੇ ਨੇ, ਅੱਜ ਲੋਟੂ ਟੋਲਾ ਇਹਨਾਂ ਨੇ ਮੂਹਰੇ ਕਰ ਲਿਆ। ਅਕਾਲੀ ਦਲ 'ਚੋਂ ਆਏ ਬੰਦੇ ਜਿਹੜੇ ਜ਼ਮੀਨਾਂ ਦੱਬੀ ਬੈਠੇ ਪੰਚਾਇਤ ਦੀਆਂ ਸੈਣੇ, ਉਹ ਮੂਹਰੇ ਕੀਤੇ ਵੇ ਨੇ। ਸਿਰਫ ਕਾਂਗਰਸ ਅਕਾਲੀ ਦਲ 'ਚੋਂ ਲੋਟੂ ਟੋਲਾ ਮੂਹਰੇ ਕਰਕੇ ਜਿਹੜੇ ਇਹਨਾਂ ਦੇ ਸਹਿਰਦ ਵਰਕਰ ਸੀ ਉਹਨਾਂ ਨੂੰ ਖੂੰਜੇ ਲੈਣ ਲਾਤਾ। ਇੱਥੋਂ ਮੈਂ ਐਮਸੀ ਦੇਖਿਆ ਪ੍ਰਧਾਨ ਬਣਨ ਦਾ ਮਾਰਾ ਕਦੇ ਕਾਂਗਰਸ ਕੋਲੇ ਚਲਿਆ ਗਿਆ, ਕਦੇ ਅਕਾਲੀ ਦਲ ਕੋਲੇ ਚਲਿਆ ਗਿਆ, ਕਦੇ ਆਮ ਆਦਮੀ ਕੋਲੇ। ਮੈਂ ਕਹਿੰਦਾ ਬਈ ਜਿਹਨੇ ਪ੍ਰਧਾਨ ਬਣਨਾ ਭਾਈ ਉਹਦੀ ਮੰਗ ਤਾਂ ਪੂਰੀ ਕਰੋ, ਝੋਲੀ ਭਰੋ, ਤੁਸੀਂ ਪੈਸੇ ਸਿੱਟੋ ਪ੍ਰਧਾਨ ਬਣ ਜਾਓਗੇ, ਤੁਸੀਂ ਉਹਦੀ ਮੂੰਹ ਬੋਲੀ ਤਾਂ ਲਾਓ। ਤੇ ਇਹ ਪ੍ਰਬੰਧ ਆ ਸਾਡੇ, ਇਹ ਨਕਾਰਾ ਪ੍ਰਬੰਧ। ਹਾਂਜੀ ਇੱਕ ਮਿੰਟ ਬੋਲੋ। ਪਹਿਲਾਂ ਤਾਂ ਕਿਸੇ ਨੇ ਬੋਲਣਾ ਨਹੀਂ, ਠੀਕ ਹੈ ਵੀਰ ਬਣ ਕੇ ਸਵਾਲ ਦਾ ਨਿੱਜੀ ਨਾ ਹੋਇਆ ਕਿਸੇ ਨਾਲ, ਹਨਾ ਠੀਕ ਹੈ ਲੈਵਲ ਤੇ ਜੋ ਵੀ ਆ। ਪਹਿਲਾਂ ਤਾਂ ਮੈਂ ਇਹ ਸਵਾਲ ਦਾ ਮੇਰੇ ਦਾ ਜਵਾਬ ਦੇ ਨਾਲ ਇਕੱਲੇ ਨੂੰ ਪੁੱਛਣਾ, ਦੁਬਾਰਾ ਨਹੀਂ ਉਹ ਗੱਲ। ਸਿਮਰਜੀਤ ਮਾਨ ਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਚੋਣ ਲੜਦੇ ਨੂੰ? ਉਦੋਂ ਉਹ ਕਰਪਟ ਸੀ, ਉਦੋਂ ਉਹ ਵਧੀਆ ਨਹੀਂ ਸੀ। ਕਲਕੱਤਾ ਜੀ ਨੂੰ ਇਹ ਪੁੱਛੋ 2022 ਦੇ ਵਿੱਚ ਮਗਰ ਨਾਰੇ ਚੰਨੀ ਦੇ ਲਾਏ ਇਹਨਾਂ ਨੇ। ਹੁਣ ਉਹ 2 ਸਾਲਾਂ ਦੇ ਇਹਨਾਂ ਨੂੰ ਸਿਮਰਜੀਤ ਮਾਨ ਤੋਂ ਇਹ ਪ੍ਰਭਾਵਿਤ ਹੋ ਕੇ ਇੱਧਰ ਉਹ ਕਰ ਰਹੇ ਆ, ਠੀਕ ਹੈ। ਦੂਜੀ ਗੱਲ, ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਦੋਗਲੇ ਲੋਟੂ ਟੋਲਾ ਪ੍ਰਧਾਨਗੀਆਂ, ਫਿਰ ਤੁਸੀਂ ਕੁਛ ਇੱਕ ਮਿੰਟ ਪਹਿਲਾਂ ਸਵਾਲ ਦਾ ਜਵਾਬ। ਫਿਰ ਹੁਣ ਤੁਹਾਨੂੰ ਕੁਛ ਦਿਖ ਰਿਹਾ ਹੈ ਇੱਧਰ ਤਾਂ ਗਏ ਹੋ ਤੁਸੀਂ। ਸਿਮਰਜੀਤ ਮਾਨ ਨੂੰ ਕਈ ਸਾਲ ਹੋ ਗਏ ਚੋਣ ਲੜਦੇ ਨੂੰ, ਹਾਂ ਠੀਕ ਹੈ। ਇਹਦਾ ਸਵਾਲ ਦਾ ਜਵਾਬ ਦੇ ਦਿਓ, ਹੁਣ 2 ਸਾਲਾਂ ਦਾ ਤੁਹਾਨੂੰ ਵਧੀਆ ਲੱਗ ਰਿਹਾ? ਹੁਣ ਅਸੀਂ ਉਹਨਾਂ ਨੂੰ ਪੁੱਛ ਲਈਏ, ਇੱਕ ਮਿੰਟ ਉੱਥੇ ਹੀ ਖੜੋ ਜੀ। ਇਹਨਾਂ ਨੇ ਹਾਂ ਬਾਈ ਗੱਲ ਸੁਣੋ। ਇੱਕ ਮਿੰਟ ਵੀਰੇ, ਮੈਂ ਕਹਿੰਦਾ ਇਹਨਾਂ ਨੇ ਕਿਹਾ ਇਹਨਾਂ ਨੇ ਕਿਹਾ ਵੀ ਸਿਮਰਜੀਤ ਮਾਨ ਵੱਲ ਤੈਨੂੰ ਕੀ ਦੇਖ ਰਿਹਾ? ਮੈਂ ਕਹਿੰਦਾ ਸਹੀ ਕਹਿ ਰਹੇ ਆ। ਮੈਂ ਇੱਕ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਇਲੈਕਟਡ ਬੋਡੀ ਜਿਹੜੀ ਮੇਰੇ ਪਿੰਡ ਆਊਗੀ ਮੈਂ ਆਦਰ ਸਤਕਾਰ ਵਾਸਤੇ ਖੜਾ ਰਹਾਂਗਾ। ਲਾਭ ਸਿੰਘ ਉੱਗੋ ਕੇ ਆਇਆ, ਆਦਰ ਸਤਕਾਰ ਕੀਤਾ। ਇਹਨਾਂ ਦਾ ਭਗਵੰਤ ਮਾਨ ਆਇਆ, ਸਟੇਜ ਤੋਂ ਆਦਰ ਸਤਕਾਰ ਕੀਤਾ। ਕਾਂਗਰਸ ਨੇ 2 ਪਰਚੇ ਦਿੱਤੇ ਵੀ ਭਗਵੰਤ ਮਾਨ ਨਾਲ ਖੜਾ। ਇਹ ਸਾਡੀਆਂ ਨੌਜਵਾਨਾਂ ਦੀਆਂ ਕਦਰਾਂ ਕੀਮਤਾਂ। ਪਰ ਮੈਂ ਕਾਂਗਰਸ ਦਾ ਅੱਜ ਤੱਕ ਅਹੁਦਾ ਕੋਈ ਨਹੀਂ ਲਿਆ। ਮੈਂ ਆਜ਼ਾਦ ਆ। ਮੈਨੂੰ ਜਿਹੜਾ ਪੰਜਾਬ ਪੱਖੀ ਲੱਗੂ, ਲੋਕਾਂ ਦੀ ਗੱਲ ਕਰੂ, ਉਹਦੇ ਨਾਲ ਖੜੂੰਗਾ। ਮੈਨੂੰ ਐਂ ਦੱਸਣੇ ਸਾਰੇ ਬੰਦੇ, ਮੈਂ ਤੁਹਾਡੇ ਮੈਂ ਸਵਾਲ ਦਾ ਜਵਾਬ ਦੇਤਾ। ਮੈਂ ਤੁਹਾਡੇ ਸਾਰਿਆਂ ਤੋਂ ਇੱਕ ਸਵਾਲ ਪੁੱਛਦਾ, ਤੁਹਾਡੇ ਸਵਾਲਾਂ ਤੋਂ ਪਹਿਲਾਂ ਤੈਨੂੰ ਨਹੀਂ ਪਤਾ ਸੀ? ਮੈਂ ਨਹੀਂ ਸਵਾਲ ਲਓ। ਮੈਂ ਆ ਸਵਾਲ ਮੈਂ ਜ਼ਰੂਰੀ ਕਹਿਣਾ ਇੱਕ। ਮੈਂ ਇਹਨਾਂ ਨੂੰ ਪੁੱਛਣਾ, ਮੈਂ ਆਮ ਆਦਮੀ ਪਾਰਟੀ ਨੂੰ ਪੁੱਛਣਾ ਚਾਹੁੰਦਾ ਆਪਣੇ ਵੀਰਾਂ ਨੂੰ, ਬਈ ਤੁਹਾਡੀ ਪਾਰਟੀ ਬਣੀ ਆ 2013 ਚ, ਉਸ ਤੋਂ ਪਹਿਲਾਂ ਤੁਸੀਂ ਕਿਹਨੂੰ ਵੋਟ ਪਾਉਂਦੇ ਸੀ? ਉਸ ਤੋਂ ਪਹਿਲਾਂ ਤੁਹਾਡੇ ਪੇਰੈਂਟਸ ਕਿਹਨੂੰ ਵੋਟ ਪਾਉਂਦੇ ਸੀ? ਦੱਸੋ, ਤੂੰ ਕਦੋਂ ਦਾ ਵੋਟ ਪਾ ਰਿਹਾ? ਮੇਰਾ ਸਵਾਲ ਦਾ ਜਵਾਬ ਦੇ। ਛੋੜੇ ਇੱਕ ਮਿੰਟ ਜੀ, ਸਾਡੀ ਮਾਂ ਬਾਪ ਤੁਸੀਂ ਮੇਰੀ ਗੱਲ ਸੁਣੋ ਜੀ, ਇੱਕ ਮਿੰਟ ਜੀ। 2012 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ, ਉਦੋਂ ਦੇ ਹੀ ਇੱਕ ਮਿੰਟ ਜੀ, ਆਮ ਆਦਮੀ ਪਾਰਟੀ ਦੀ ਸਰਕਾਰ 5 ਸਾਲ ਵਾਸਤੇ ਆਈ ਆ। ਇਹਨਾਂ ਨੂੰ ਟੱਕਰ ਕੇ ਚੀਕਾਂ ਕਢਾ ਕੇ ਜਿਹੜੇ ਖੜੇ ਨੇ, ਇਹਨਾਂ ਦੀਆਂ ਚੀਕਾਂ ਕਢਾ ਕੇ ਆਈ ਆ। ਅਸੀਂ ਲੋਕਾਂ ਨੂੰ ਦੇਣਦਾਰ ਆ। ਜੇ 5 ਸਾਲ ਕੰਮ ਨਾ ਕੀਤਾ ਤਾਂ ਅਸੀਂ ਲੋਕਾਂ ਦੀ ਕਚਹਿਰੀ 'ਚ ਅਸੀਂ ਜਾਵਾਂਗੇ, ਕੁਝ ਕਰਨਗੇ। ਇਹਨਾਂ ਜਿਹੜੇ ਇਹ ਬੰਦੇ ਖੜੇ ਨੇ ਸਾਰੇ, ਇਹਨਾਂ ਨੂੰ ਤਾਂ ਅਸੀਂ ਪਹਿਲੇ ਹੀ ਚੱਕਦਾ ਕੰਮ, ਇਹਦਾ ਪਹਿਲੇ ਰੌਲਾ ਪਾਉਂਦੇ ਸੀ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆਈ ਹੈ ਨਾ, ਇਹ ਚੀਕਾਂ ਕਢਾ ਕੇ ਨਹੀਂ ਆਈ, ਇਹ ਚੀਕਾਂ ਕਢਾ ਕੇ ਨਹੀਂ ਆਈ।
ਹੱਦੋਂ ਵੱਧ ਝੂਠ ਬੋਲ ਕੇ ਇਸ ਪੰਜਾਬ ਚ ਆਈਏ, ਹੱਦੋਂ ਵੱਧ ਝੂਠ ਬੋਲ ਕੇ। ਤੁਸੀਂ ਐਂ ਦੱਸੋ ਮੈਨੂੰ ਓਏ ਇੱਕ ਮਿੰਟ ਖੜ ਜਾ, ਮੈਨੂੰ ਅੱਧਾ ਘੰਟਾ ਹੋ ਗਿਆ ਪੁੱਛਦੇ ਨੂੰ ਵੀ ਇੱਕ ਵਿਕਾਸ ਦਾ ਕੰਮ ਗਿਣਾਓ ਵਿਕਾਸ ਦਾ ਕੰਮ। ਸਵਾ ਖਾ ਕੇ ਤੁਸੀਂ ਅਸੀਂ ਕਹਿੰਦੇ ਜਿਹੜੀ ਗੱਲ ਦੀ ਮਹਾਰਾਜ ਜਿਹੜੀ ਗੱਲ ਦੀ ਸ਼ੁਰੂਆਤ ਇਹਨਾਂ ਨੇ ਮੁੱਦਾ ਕੀਤਾ ਸੀ ਵੀ ਅਸੀਂ ਪਾਣੀਆਂ ਦੇ ਮੁੱਦੇ ਤੇ ਗੱਲ ਕਰਦੇ ਸੀ ਵੀ ਨਹਿਰੀ ਖਾਲ ਬਣਿਆ। ਪਹਿਲਾਂ ਤਾਂ ਇਹ ਸਾਡੇ ਸਵਾਲਾਂ ਦਾ ਜਵਾਬ ਦੇਣ ਕਿ ਜਿਹੜਾ ਦਿੱਲੀ ਨੂੰ 20,000 ਕਿਊਸਕ ਪਾਣੀ ਜਾਂਦਾ ਸੀਗਾ 1962 ਤੋਂ ਬਾਅਦ 20,000 ਕਿਊਸਕ ਪਾਣੀ ਦਿੱਲੀ ਨੂੰ ਜਾਂਦਾ ਸੀ, ਉਹ ਅੱਜ ਪਾਣੀ ਕਿੰਨਾ ਜਾਂਦਾ ਹੈ? ਇਹਨਾਂ ਨੇ 4,000 ਕਿਊਸਕ ਪਾਣੀ ਦਿੱਲੀ ਨੂੰ ਵਧਾ ਕੇ ਦਿੱਤਾ। ਕੀ ਸਾਡੇ ਪੰਜਾਬ ਦਾ ਪਾਣੀ ਲੁੱਟ ਕੇ ਇਹਨਾਂ ਨੇ ਦਿੱਲੀ ਅੱਜ ਜਾਣੋਂ ਬੰਦ ਕਰਤਾ? ਉਦੋਂ ਵਧਾ ਕੇ ਦਿੱਤਾ। ਫਿਰ ਨੰਬਰ 2 ਤੇ ਇਹ ਕਹਿੰਦੇ ਸੀ ਅਸੀਂ ਕਰਪਟ MLA ਜਾਂ MP ਜਾਂ ਹੋਰ ਰਾਜ ਸਭਾ ਮੈਂਬਰ ਕਰਾਂਗੇ। ਇਹ ਸੀਚੇਵਾਲ ਦੀ ਜਿਹੜੀ ਜ਼ਮੀਨ ਆ 5000 ਕਿੱਲਾ, ਉਹਦਾ ਦੱਸੋ ਕੀ ਕੀਤਾ? LP ਸਵਾਲ ਨੇ ਜੀ, ਇੱਕ ਮਿੰਟ, ਇਹਨਾਂ ਦੇ ਸਵਾਲ ਨੇ। ਤੁਸੀਂ ਇੱਕ ਤਾਂ ਮੇਰੀ ਗੱਲ ਸੁਣੋ, ਤੁਸੀਂ ਇੱਕ ਤਾਂ ਸੁਣਦੇ ਨਹੀਂ ਥੋੜਾ ਜਿਹਾ। ਸਾਰਿਆਂ ਨਹੀਂ ਬਾਈਕਾਟ ਨਹੀਂ ਕਰਨਾ ਬਾਈ, ਸਾਰੀਆਂ ਪਾਰਟੀਆਂ ਨਹੀਂ ਤੁਸੀਂ ਵਿਧਾਨ ਸਭਾ 'ਚ ਜ਼ਿਆਦਾ ਬੋਲ ਲੈਂਦੇ ਹੋ। ਹਾਂਜੀ ਦੇਖੋ ਗੱਲ ਇਹ ਆ, ਇਹ ਜਿਹੜੀ ਡਿਬੇਟ ਹੈ ਇਹ ਪੰਜਾਬ ਦੇ ਮੁੱਦਿਆਂ ਦੀ ਹੋਣੀ ਚਾਹੀਦੀ ਹੈ। ਇਹ ਜਿਹੜੀ ਡਿਬੇਟ ਹੈ ਇਹ ਹੋਣੀ ਚਾਹੀਦੀ ਹੈ ਪੰਜਾਬ ਨੂੰ ਅੱਗੇ ਤਰੱਕੀ ਤੇ ਕਿਵੇਂ ਲੈ ਕੇ ਜਾਣਾ। ਕਿਹੜੀ ਸਰਕਾਰ ਆ ਜਿਹੜੀ ਇਦੋਂ ਪਹਿਲਾਂ ਪੰਜਾਬ ਨੂੰ ਤਰੱਕੀ ਦੇ ਮੁੱਦਿਆਂ ਤੇ ਲੈ ਕੇ ਗਈ ਹੈ? ਇਹ ਕਾਂਗਰਸ ਨੇ ਕੀ ਕਰਿਆ, ਇਹ ਆਮ ਆਦਮੀ ਪਾਰਟੀ ਨੇ ਕੀ ਕਰਿਆ ਤੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਰਿਆ? ਗੱਲ ਹੈਗੀ ਜਿਹੜੀ ਬਹਿਸ ਕਰਨ ਵਾਲੀ ਹੈ ਉਹ ਇਸ ਗੱਲ ਤੇ ਕਰੋ ਵੀ ਆਪਾਂ ਪੰਜਾਬ ਨੂੰ ਅੱਗੇ ਕਿਵੇਂ ਵਧਾਈਏ, ਪੰਜਾਬ ਨੂੰ ਅੱਗੇ ਕਿਵੇਂ ਲੈ ਕੇ ਜਾਈਏ। ਇਹ ਇੱਕ ਮਿੰਟ ਜੀ, ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਨੀ। ਇਹ ਤਿੰਨੇ ਪਾਰਟੀਆਂ ਸਾਰਾ ਦਿਨ ਜੀ ਬਾਦਲ ਕਰੀ ਜਾਂਦੀਆਂ। ਇਹਨਾਂ ਨੂੰ ਡਰੀ ਬਾਦਲਾਂ ਤੋਂ ਲੱਗਦਾ ਹੈ। ਇਹੀ ਆ ਕਹਿੰਦੇ ਸਾਰਾ ਦਿਨ ਬਾਦਲ ਕਰੀ ਜਾਂਦੇ, ਤਿੰਨੇ ਪਾਰਟੀ ਨੂੰ ਡਰ ਹੀ ਬਾਦਲਾਂ ਤੋਂ ਲੱਗਦਾ। ਇਹ ਬਾਦਲ ਤਾਂ ਆਉਂਦਾ ਹੀ ਨਹੀਂ, ਇਹਦਾ ਭੁੱਲ ਜਾਣ, ਇਹ ਨਹੀਂ ਆਉਂਦੇ। ਮੀਤ 2 ਲੱਖ ਵੋਟ ਤੇ ਜਿੱਤੂ ਨੇ ਜੋ ਲੋਕਾਂ ਨੇ ਵੋਟਾਂ ਪਾਈਆਂ, ਫੇਰ ਪਤਾ ਲੱਗੂ ਇਹਨਾਂ ਨੂੰ 2 ਲੱਖ ਵੋਟ। ਮੈਂ ਦਿੰਦਾ ਇਹਦਾ ਜਵਾਬ, ਮੈਂ ਦਿੰਦਾ। ਇਹ ਕਹਿੰਦੇ ਬਾਦਲ ਤਾਂ ਆਪ ਡਰਿਆ ਫਿਰ ਸੁਖਬੀਰ ਵੱਲ ਖੜਾ ਨਹੀਂ ਹੋਇਆ ਵੋਟਾਂ 'ਚ, ਉਹ ਤਾਂ ਆਪ ਸੀਟ ਤੇ ਖੜਾ ਨਹੀਂ ਹੋਇਆ। ਮੈਂ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਪਾ ਇਹ ਇੱਕ ਗੱਲ ਕਹਿੰਦੇ ਸੀ ਜਿੱਦਣ ਇਹ ਪੰਜਾਬ ਸਰਕਾਰ ਲੈ ਕੇ ਆਏ ਸੀ ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕਿਉਂ ਵੋਟਾਂ ਮੰਗਦੇ ਨੇ? ਇਹਨਾਂ ਨੂੰ ਪਹਿਲਾਂ 200 ਬੰਦਾ ਸਿਕਿਉਰਿਟੀ ਦਾ ਲਾਉਣਾ ਪੈਂਦਾ ਪਿੰਡਾਂ 'ਚ ਜਾਣ ਵਾਸਤੇ। ਪਹਿਲਾਂ ਸਿਕਿਉਰਿਟੀ ਲਾਉਣੀ ਪੈਂਦੀ ਹੈ, ਫਿਰ ਉਸ ਤੋਂ ਬਾਅਦ ਇਹਨਾਂ ਦੇ ਲੀਡਰ ਜਾ ਕੇ ਉੱਥੇ ਲੋਕਾਂ ਨੂੰ ਸਪੀਚ ਕਰਦੇ ਆ। ਜਿਹੜੇ ਆਪ ਦੇ ਵਰਕਰ ਸੀ ਉਹ ਕਰੇ ਬਿਠਾ ਦਿੰਦੇ ਨੇ ਆਪਦੇ। ਅਕਾਲੀ ਗੱਲ ਸੁਣ ਲਓ, 2 ਸਾਲਾਂ 'ਚ ਅਸੀਂ ਕੱਸੀਆਂ ਦਾ, ਅਸੀਂ ਬਿਜਲੀ ਫ੍ਰੀ ਦਾ ਸਾਰਿਆਂ ਨੂੰ ਦਿੱਤੀ ਆ, ਇੱਕ ਵਰਗ ਨੂੰ ਨਹੀਂ ਦਿੱਤੀ। ਅਸੀਂ ਟੂਲ ਪਲਾਜ਼ੇ ਬੰਦ ਕੀਤੇ, ਹਲੇ 3 ਸਾਲ ਪਏ ਆ। ਇੱਕ ਮਿੰਟ, ਮੇਰਾ ਸਵਾਲ ਲੈ ਲੈਣ ਦਿਓ। ਮੇਰਾ ਸਵਾਲ, ਤੁਸੀਂ ਬਿਜਲੀ ਕਹਿੰਦੇ ਹੋ, ਬਿਜਲੀ 9000 ਕਰੋੜ ਦੀ ਤੁਸੀਂ। ਮੇਰਾ ਸਵਾਲ ਜੀ, ਤੁਸੀਂ ਇੱਕ ਮਿੰਟ ਅੱਗੇ ਇਹ ਜਿੱਤ ਕੇ ਵਾਰੀ 8-8 ਪੈਨਸ਼ਨਾਂ ਲਈ ਜਾਂਦੇ ਸੀਗੇ, ਇਹਨਾਂ ਦੀਆਂ ਪੈਨਸ਼ਨਾਂ ਬੰਦ ਕਰਤੀਆਂ। ਪੰਜਾਬ ਸਰਕਾਰ ਦੀ ਜਿਹੜੀ ਬਾਦਲ ਦੀ 2.5 ਸੈਕੰਡ ਸਕੀਮ ਚੱਲਦੀ ਸੀ ਕੁੜੀਆਂ ਨੂੰ ਸੈਕੰਡ ਵਿਆਹ ਦੇ ਵੇਲੇ ਸੈਕੰਡ ਸਕੀਮਾਂ ਦਿੰਦੇ ਸੀ। ਬਾਦਲ ਸਰਕਾਰ ਨੇ ਕਰਾਈ ਸੀ ਸੈਕੰਡ ਸਕੀਮ। ਇਹਨਾਂ ਨੂੰ ਪੁੱਛੋ 2.5 ਸਾਲਾਂ ਦੇ ਵਿੱਚ ਕਿਸੇ ਕੁੜੀ ਨੂੰ ਸੈਕੰਡ ਸਕੀਮ ਆਈ ਹੋਵੇ? ਪੰਜਾਬ ਗੱਲ ਸੁਣੋ ਜੀ, ਇੱਥੇ ਮੂਤਨ ਵਾਲੀ ਜਗ੍ਹਾ ਬੰਦ ਕੀਤੀ ਆਮ ਆਦਮੀ ਪਾਰਟੀ ਨੇ। ਪਾਣੀ ਦਾ ਪ੍ਰਬੰਧ ਹੈ ਨਹੀਂ, ਇਹ ਦੱਸੋ ਕਿੱਥੇ ਹੈ? ਜਵਾਬ ਦਿਓ ਯਾਰ, ਕਮਾਲ ਦੀ ਇਹ ਵੀਰੇ ਹੱਥ ਨਹੀਂ, ਜਵਾਬ ਦਿਓ। ਕੋਈ ਮੂਤਣ ਵਾਲੀ ਨਹੀਂ। ਇੱਕ ਮਿੰਟ, ਇੱਕ ਗੱਲ ਸੁਣ ਮੈਂ ਜਵਾਬ ਦਿੰਦਾ। ਮਾਰਕੀਟ ਕਮੇਟੀ ਇੱਥੇ ਗੱਲ ਸੁਣੋ ਜੀ, ਨਗਰ ਕੌਂਸਲ ਦੇ 2 ਬਣੇ, ਵਾਸ਼ਰੂਮ ਬਣੇ ਪਿਆ। ਨਗਰ ਕੌਂਸਲ ਦੇ 2 ਵਾਸ਼ਰੂਮ ਬਣੇ ਪਿਆ ਜੀ, ਉਹਦੇ ਲੋਕ ਲਾਇਆ, ਸਫਾਈ ਕਰਾ ਕੇ ਲਗਾਇਆ। ਇਹ ਉੱਥੇ ਬੁੜੀਆਂ ਜਨਾਨੀਆਂ ਜਾਨ ਕੱਢ ਕੇ ਸੰਦ ਖੜ ਜਾਂਦੇ ਉੱਥੇ, ਉਹ ਤਾਂ ਬੰਦ ਕਰਾਇਆ ਉਹ ਤੈਨੂੰ ਕੱਲੇ ਨੂੰ ਪਛਾਣ। ਭਾਈ ਜੀ ਕਾਂਗਰਸ ਪਾਰਟੀ ਨੇ ਹਸਪਤਾਲ ਕਾਂਗਰਸ ਪਾਰਟੀ ਲੈ ਕੇ ਆਈ, ਘੜੈਲੀ ਵਾਲੇ ਤੇ ਪੁਲ ਕਾਂਗਰਸ ਪਾਰਟੀ। 2.5 ਸਾਲਾਂ ਦੇ ਵਿੱਚ ਆਪਾਂ ਕਦੋਂ ਦੇ ਪੁੱਛ ਰਹੇ ਹਾਂ ਵੀ 2.5 ਸਾਲ ਹੋ ਗਏ ਸਰਕਾਰ ਬਣੀ ਨੂੰ,
ਕੱਲੀ ਬਿਜਲੀ ਇਹੀ ਕਰੀ ਜਾਂਦਾ, ਉਹ ਵੀ ਹੋਈ ਨਹੀਂ ਬਿਜਲੀ ਤੇ 150 ਕਰੋੜ ਰੁਪਏ ਖਰਚਾ ਆ ਗਿਆ, ਇਹਨੇ 150 ਕਰੋੜ ਰੁਪਏ ਖਰਚਾ ਲੈ ਲਿਆ, ਉਹਦੇ 150 ਕਰੋੜ ਰੁਪਏ ਖਰਚਾ ਆ ਗਿਆ। ਹੋਰ ਦੱਸੋ ਇੱਕ ਕੰਮ ਕਰਾ ਦੇਣੀ ਯਾਰ, ਵੀ ਕੰਮ ਤਾਂ ਕਿਨਾਂ ਕੋਈ ਬਗੈਰ ਰਿਸ਼ਵਤ ਤੋਂ ਨੌਕਰੀਆਂ ਮਿਲੀਆਂ, ਜਿੰਨੀਆਂ ਨੌਕਰੀਆਂ ਮਿਲੀਆਂ ਹੈਗੀਆਂ ਹੈ ਉਹ ਬਗੈਰ ਰਿਸ਼ਵਤ ਤੋਂ ਮਿਲੀਆਂ ਹੈਗੀਆਂ। ਇਹਨਾਂ ਨੇ 1.5 ਲੱਖ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਸਿਰ। ਇਹਨਾਂ ਨੇ ਇੱਕ ਫ੍ਰੀ ਕੀ ਕੀਤਾ, ਕੱਲੀ ਬਿਜਲੀ ਸਿਰਫ 9 ਕਰੋੜ ਰੁਪਇਆ। ਨੌਕਰੀਆਂ ਦੀ ਗੱਲ ਕਰਦੇ ਆ, ਤਪੇ ਦਾ ਇੱਕ ਬੰਦਾ ਕੱਢਣ ਜਿਹਨੂੰ ਨੌਕਰੀ ਮਿਲੀ ਹੋਵੇ, ਤਪੇ ਦਾ ਕੱਢਣ ਇੱਕ ਸਵਾਲ ਹੈ, ਇੱਕ ਦਾ 1000 ਰੁਪਿਆ ਬੀਪੀ ਵਾਲਾ ਦੱਸੋ ਕਦੋਂ ਆਊਗਾ? ਦੂਜਾ ਸੱਥਾਂ ਚੋਂ ਸਰਕਾਰ ਚੱਲਦੀ ਦੀ, ਕਿਹੜੀ ਸੱਥਾਂ ਸਰਕਾਰ ਚੱਲਦੀ ਹੈ ਦੱਸੋ ਭਾਈ ਜੀ। ਇਹ ਕਹਿੰਦੇ ਆ ਵੀ ਇਹਨਾਂ ਨੇ ਕਿਹਾ ਵੀ ਸਾਡੇ ਲੀਡਰਾਂ ਨੂੰ ਘੇਰ ਕੇ ਪੁੱਛੋ, ਸਵਾਲ ਕਰੋ। ਜੇ ਸਵਾਲ ਕਰਦੇ ਉਹਨਾਂ ਜਵਾਬ ਦੇਣ, ਇਹ ਗੱਲ ਪੈਂਦੇ ਨੇ। ਅਕਾਲੀ ਦਲ ਦੀ ਚੱਲਣੋਂ ਹਟ ਗਈ, ਹੁਣ ਇਸ ਗੱਲ ਤੋਂ ਇਹ ਵੀ ਸਾਡੀ ਸਰਕਾਰ ਇੱਥੇ ਪੁਲਿਸ ਵਾਲੇ ਨਹੀਂ ਸੁਣਦੇ, ਕੋਈ ਹੋਰ ਨਹੀਂ ਸੁਣਦੇ, ਵੀ ਸਾਡੀ ਦਾਦਾਗਿਰੀ ਉਵੇਂ ਹੀ ਕਾਇਮ ਰਹੇ। ਇੱਕ ਮਿੰਟ ਇਹਨਾਂ ਨੂੰ ਐ ਪੁੱਛੋ, ਇਹਨਾਂ ਨੂੰ ਐ ਪੁੱਛੋ ਦੋਨੇ ਸਰਕਾਰਾਂ ਨੂੰ, ਅੱਗੇ ਪੈਸੇ ਇੱਕ ਦੂਜੇ ਦੀ ਮਾਂ ਭੈਣ ਕਰਦੇ ਹੁੰਦੇ ਸੀ, ਹੁਣ ਇਹ ਸਾਨੂੰ ਹਟਾਉਣ ਖਾਤਰ ਇਕੱਠੇ ਹੋਏ। ਇਹਨਾਂ ਨੇ 70 ਸਾਲ ਰਾਜ ਕੀਤਾ, ਇਹਨਾਂ ਨੇ 70 ਸਾਲ ਰਾਜ ਕੀਤਾ, ਹੁਣ ਇਹ ਸਾਰੇ ਇਕੱਠੇ ਹੋਏ ਫਿਰਦੇ ਆ, ਬਖਲਾਏ ਫਿਰਦੇ ਆ। ਇੱਕ ਮਿੰਟ ਇਹਦਾ ਜਵਾਬ ਮੈਂ ਦਿੰਨਾ ਜੀ। ਇਕੱਠੇ ਬਾਈ ਜੀ ਨੂੰ ਪੁੱਛਦੇ ਆ, ਇਹਨਾਂ ਦਾ ਭਗਵੰਤ ਮਾਨ ਇਕੱਠੇ ਸਾਨੂੰ ਕਹਿੰਦਾ, ਭਗਵੰਤ ਮਾਨ ਚੰਡੀਗੜ੍ਹ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ, ਇਕੱਠੇ ਸਾਨੂੰ ਕਹਿੰਦੇ ਆ ਦਿੱਲੀ 'ਚ ਕਾਂਗਰਸ ਵਾਸਤੇ ਵੋਟਾਂ ਮੰਗਦਾ। ਜਵਾਬ ਦਿਓ ਜੀ ਜਵਾਬ। ਇੰਡੀਆ ਗੱਠ ਇੱਕ ਮਿੰਟ ਬੰਦ ਕਰ ਦੇ, ਇੱਕ ਮਿੰਟ। ਹਾਂਜੀ ਹੁਣ ਦੱਸੋ। ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ, ਇਹਨਾਂ ਨੂੰ ਪੁੱਛ ਲਓ। ਹਾਂਜੀ ਦੱਸੋ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ, ਇਹ ਸੁੱਚਾ ਲੰਗਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਕਰ, ਸੁਣ ਲੈ ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ, ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉਹ ਭਰਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ। ਤੁਸੀਂ ਇੱਕ ਮਿੰਟ, ਸੁੱਚਾ ਸਿੰਘ ਨੇ ਜਿਹੜਾ ਕੁਝ ਵੀ ਕੀਤਾ ਸੀ ਉਹਨੇ ਨੇਚਰ ਨਾਲ ਕੀਤਾ ਸੀ, ਜਿਹੜਾ ਨੇਚਰ 'ਚ ਬਣਿਆ ਵਾ। ਕਟਾਰੂ ਚੱਕ ਨੇ ਅਨਨੈਚੁਰਲੀ ਕੰਮ ਕੀਤੇ ਨੇ, ਉਹਨੂੰ ਬਾਅਦ ਤੋਂ ਕੀ ਲੈਣਾ? ਆਪਾਂ ਤਪੇ 'ਚ ਖੜੇ ਆ, ਆਪਾਂ ਇੱਥੋਂ ਦੇ ਕੰਮਾਂ ਦੀ ਗੱਲ ਕਰੋ, ਇੱਥੋਂ ਦੇ ਕੰਮਾਂ ਦੀ ਗੱਲ। ਆਪਾਂ ਕਿਸੇ ਤੋਂ ਕੁਝ ਨਹੀਂ ਲੈਣਾ। ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰੇ? ਇਹ ਸਾਰੇ ਫ੍ਰੀ ਦੀਆਂ ਗੱਲਾਂ ਕਰੀ ਜਾਂਦੇ ਆ। ਕੋਈ ਕਹਿੰਦਾ ਤੁਸੀਂ ਕੋਈ ਕਹਿੰਦਾ ਜੀ ਗੱਲ ਕਰੋ ਇੱਥੇ। ਇੱਕ ਮਿੰਟ, ਤਪੇ 'ਚ ਕੰਮ ਕਿਹੜੀ ਪਾਰਟੀ ਨੇ ਕਰਿਆ ਪੁੱਛੋ। ਇੱਕ ਮਿੰਟ ਲੰਗਾ ਤੇ ਕਟਾਰੂ ਚੱਕ ਤਾਂ ਸਾਰੇ ਗੰਦ ਨੇ। ਜਿਹੜਾ ਪੰਜਾਬ ਦਾ ਮੁੱਦਾ ਗਾ ਉਹ ਨਸ਼ਾ ਗਾ, ਸਾਰੇ ਫ੍ਰੀ ਦਾ ਰੌਲਾ ਪਾਈ ਜਾਂਦੇ ਆ। ਫ੍ਰੀ ਬਿਜਲੀ ਅਸੀਂ ਸਿਰ 'ਚ ਮਾਰਨੀ ਆ, ਸਾਡੇ ਨੌਜਵਾਨ ਕੋਈ ਸਿਰੰਜ ਲਾਈ ਬੈਠਾ, ਕੋਈ ਚਿੱਟਾ ਪੀਂਦਾ, ਕੋਈ ਕੀਤਾ ਜੇ ਅਕਾਲੀ ਦਲ 'ਚ ਮਜੀਠੀਆ ਚਿੱਟਾ ਵੇਚਦਾ, ਫੜ ਕੇ ਅੰਦਰ ਦੇ ਦਿਓ। ਜੇ ਰਾਘਵ ਚੱਡੇ ਦੇ ਅਫਸਰ ਦਿੰਦੇ ਆ, ਜੇ ਤੁਸੀਂ ਸੱਚੇ ਹੋ ਤਾਂ ਆਪਦੇ ਅਫਸਰਾਂ ਨੂੰ ਫੜ ਕੇ ਅੰਦਰ ਦਿਓ। ਜਿਹੜੀ ਬਿਜਲੀ ਸੀ ਸਹੂਲਤ ਸੀ ਉਹ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਦਿੱਤੀ ਸੀ। ਇੱਕ ਮਿੰਟ ਵੀਰ ਜੀ, ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ, ਭਗਵੰਤ ਮਾਨ ਨੇ ਸਟੇਜ ਤੇ ਇਹ ਗੱਲ ਕਹੀ ਵੀ ਸੋਨੀਆ ਗਾਂਧੀ ਨੇ ਬਹੁਤ ਕਸ਼ਟ ਝੱਲਿਆ, ਕਹਿੰਦਾ ਮੈਂ ਉਹਨਾਂ ਨੂੰ ਨਮਨ ਕਰਦਾ। ਦੱਸੋ ਕਿਹੜੇ ਕਸ਼ਟ ਝੱਲੇ ਸੋਨੀਆ ਗਾਂਧੀ ਨੇ? ਮੈਨੂੰ ਪੁੱਛੋ। ਇੱਕ ਮਿੰਟ ਹੁਣ ਮੇਰੀ ਵਾਰੀ ਵੀ ਆ ਲੈਣ ਦਿਓ ਯਾਰ, ਮੈਂ ਪੱਤਰਕਾਰ ਆ, ਮੇਰੀ ਵਾਰੀ ਵੀ ਆ ਲੈਣ ਦਿਓ, ਠੀਕ ਆ? ਮੇਰੀ ਗੱਲ ਸੁਣੋ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਓ। ਨਹੀਂ ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦਿਓ। ਐਨਐਸਏ ਪੰਜਾਬ ਦੇ ਮੁੰਡਿਆਂ ਤੇ ਕਿਉਂ ਲਾਈ ਗਈ, ਇਹ ਸਵਾਲ ਦਾ ਜਵਾਬ ਦੇ ਦਿਓ, ਹੋਰ ਕੋਈ ਸਵਾਲ ਨਹੀਂ ਮੰਗਦੇ। ਫਿਰ ਕੌਣ ਜ਼ਿੰਮੇਵਾਰ ਹੁੰਦਾ ਉੱਥੇ? ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਗਿਆ ਅੰਮ੍ਰਿਤਪਾਲ, ਜੇ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਫਿਰ ਕੌਣ ਜ਼ਿੰਮੇਵਾਰ ਸੀਗਾ? ਸੰਵਿਧਾਨ ਹੈ ਇੰਡੀਆ ਦਾ, ਸੰਵਿਧਾਨ ਰਾਹੀਂ ਉਹ ਤੋਂ ਗੱਲ ਨਹੀਂ ਹੋ ਸਕਦੀ। ਸੰਵਿਧਾਨ ਰਾਹੀਂ ਗੱਲ ਕੀਤੀ ਜਾ ਸਕਦੀ ਹੈ ਨਾ। ਹੁਣ ਉਸੇ ਸੰਵਿਧਾਨ ਦੇ ਅੰਦਰ ਇਲੈਕਸ਼ਨ ਵੀ ਉਸੇ ਸੰਵਿਧਾਨ ਦੇ ਅੰਦਰ ਲੜ ਰਹੇ ਹਨ। ਜ਼ਿੰਮੇਵਾਰੀ ਨਿਭਾਈ ਆ ਪੁਲਿਸ ਉਸੇ ਸੰਵਿਧਾਨ ਤੁਸੀਂ ਸਿੰਘ ਸਾਹਿਬ ਕੀ ਕਿਹਾ ਵੀ ਅਜਨਾਲੇ ਜਾਣ ਵਾਲਾ? ਸੁਣੋ, ਅਜਨਾਲੇ ਜਾਣ ਲਈ ਕਹੇ ਨਾ, ਤੁਸੀਂ ਇਤਿਹਾਸ ਤੋਂ ਅਣਜਾਣ ਹੋ। ਜਦੋਂ ਸਾਡੇ ਜੰਗਾਂ ਨੂੰ ਜਾਂਦੇ ਦੀ ਗੁਰੂ ਗ੍ਰੰਥ ਸਾਹਿਬ ਅਗਵਾਈ ਕਰਦੇ ਹੁੰਦੇ ਨੇ, ਮੰਨ ਕੇ ਚੱਲ। ਤੇਰੇ ਮੁਤਾਬਕ ਕੀ? ਚੱਲ ਸੁਣ ਮੇਰੀ ਗੱਲ, ਸੁਣ ਪਹਿਲਾਂ ਸਵਾਲ ਤੂੰ ਸਵਾਲ ਘਬਰਾਹਟ ਰੱਖ, ਸਵਾਲ
ਮੈਂ ਜਵਾਬ ਇੱਕ ਮਿੰਟ ਜੀ ਇਹਨਾਂ ਲੋਕਾਂ ਨੂੰ ਇਹਨਾਂ ਦੇ ਖੂਨ 'ਚ ਨਹੀਂ ਸਾਡੇ ਖੂਨ ਦੇ ਡੀਐਨਏ ਦੇ ਵਿੱਚ ਰਿਪੋਰਟ ਹੈ ਸਾਡੀ ਕਢਾ ਲਓ। ਸਾਡੇ ਬਜ਼ੁਰਗਾਂ ਨੇ ਬ੍ਰਿਟਿਸ਼ ਗਵਰਨਮੈਂਟ ਦੇ ਵੇਲੇ ਜਦੋਂ ਜੰਗਾਂ ਲੜੀਆਂ ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਨੇ ਛੋਟੇ ਛੋਟੇ ਸਰੂਪ ਪੱਗਾਂ ਦੇ ਵਿੱਚ ਰੱਖ ਕੇ ਲੜਾਈਆਂ ਲੜੀਆਂ ਸੀਗੀਆਂ। ਸਾਨੂੰ ਸਹਿਤ ਸਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਮੰਨਦੇ ਆ। ਇਹਨਾਂ ਨੂੰ ਪੁੱਛੋ ਉਹਨਾਂ ਨੇ ਬੇਅਦਬੀ ਇਹਨਾਂ ਨੇ ਕੀਤੀ ਹੈ। ਆਮ ਵਰਕਰ ਨੂੰ ਪੁੱਛ ਲਈਏ। ਹਾਂਜੀ ਜਿੱਦੇ ਨੇ ਸਹੁੰ ਖਾ ਇੱਕ ਮਿੰਟ ਚੁੱਪ ਕਰ ਜਾ ਓਏ ਇੱਕ ਮਿੰਟ ਚੁੱਪ ਜਿੱਦੇ ਲਾਭ ਗਗਨ ਨੇ ਸਹੁੰ ਖਾਧੀ ਆ ਆਪਣੇ ਤਪੇ ਮੰਡੀ ਦਾ ਕੋਈ ਵੀ ਨੁਮਾਇੰਦਾ ਮੇਰੇ ਬਰਾਬਰ ਮੈਦਾਨ 'ਚ ਖੜਦੇ ਮੈਂ ਗੱਲ ਦੱਸ ਦੂੰ ਚੌਂਕ 'ਚ ਬਾਬਾ ਸੁਖਾਨੰਦ ਦੇ ਵਿੱਚ ਮੈਂ ਲਾਭ ਗੋਗਾ ਦੋਨੇ ਆ ਇਹਨੇ ਬਾਬਾ ਸੁਖਾਨੰਦ ਦੇ ਅੰਦਰ ਖੜ ਕੇ ਇੱਕ ਗੱਲ ਕਹੀ ਆ ਵੀ ਹੇ ਬਾਬਾ ਸੁਖਾਨੰਦ ਜੋ ਮੈਂ ਕੰਮ ਕਰੂੰਗਾ ਮੈਂ ਪੂਰੀ ਇਮਾਨਦਾਰੀ ਨਾਲ ਕਰੂੰਗਾ। ਕੋਈ ਕੰਮ ਕਿਹੜਾ ਇਮਾਨਦਾਰੀ ਨਾਲ ਕੀਤਾ ਨੇ ਕੋਈ ਇਮਾਨਦਾਰੀ ਨਾਲ ਕੰਮ ਕੀਤਾ ਤੂੰ ਐ ਦੱਸ ਬਾਬਾ ਸੁਖਾਨੰਦ ਦੇ ਵਿੱਚ ਕਿਹਾ ਨਾ ਗੱਲ ਅੰਦਰ ਦੱਸੋ ਕਿਹੜਾ ਕੀਤਾ। ਇਹਨਾਂ ਨੇ ਸੌਂ ਖਾ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਸੌਂ ਖਾ ਕੇ ਮੁੱਕਰੇ ਨੇ ਇਹ ਕੈਪਟਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਉਹਦੇ ਤਾਂ ਜਪਜੀ ਸਾਹਿਬ ਉਹਨਾਂ ਦੀ ਛੱਡੋ ਤੁਸੀਂ ਦੱਸੋ ਕਿਹੜਾ ਕੰਮ ਇਮਾਨਦਾਰੀ ਨਾਲ ਕੀਤਾ। ਸਾਡੇ ਨੇ ਸਵਾਲ ਜਿਹੜਾ ਕੀਤਾ ਜਾਂਦਾ ਉਹ ਜਵਾਬ ਲੈ ਕੇ ਦਿਆ ਕਰੋ। ਸਾਡੇ ਸਵਾਲ ਦਾ ਤੁਸੀਂ ਜਵਾਬ ਨਹੀਂ ਲੈ ਕੇ ਦਿੰਦੇਗੇ ਹੈ ਨਹੀਂ ਅਸੀਂ ਤੁਹਾਡੇ ਤੋਂ ਪੁੱਛ ਰਹੇ ਹਾਂ ਤੁਸੀਂ ਸਾਡੇ ਸਵਾਲ ਦਾ ਕੋਈ ਜਵਾਬ ਹੀ ਨਹੀਂ ਦੇ ਰਹੇ। ਪੰਜਾਬ ਦੇ ਵਿੱਚ ਨਸ਼ਾ ਮੇਰੀ ਗੱਲ ਸੁਣੋ ਪੰਜਾਬ ਦੇ ਵਿੱਚ ਨਸ਼ਾ ਵਧਿਆ ਜਾਂ ਘਟਿਆ ਦੱਸੋ। ਪੰਜਾਬ ਦਾ ਨਸ਼ਾ ਤੁਸੀਂ ਇੱਕ ਮਿੰਟ ਤੁਸੀਂ ਚਲਾਉਣ ਦੀ ਗੱਲ ਛੱਡੋ। ਇੱਕ ਮਿੰਟ ਚਲਾਉਣ ਦੀ ਗੱਲ ਛੱਡੋ। 2 ਸਾਲਾਂ ਤੁਸੀਂ ਇੱਕ ਕੰਮ ਭਾਲਦੇ ਹੋ 75 ਸਾਲ ਦੇ ਨੇ ਕੰਮਾਂ ਦਾ ਵੇਰਵਾ ਪੁੱਛੋ ਵੀ 75 ਸਾਲੇ ਕੀਤਾ ਕੀ ਇਹਨਾਂ ਨੇ। ਮੈਂ ਭਰਾਵਾਂ ਨੂੰ ਦੱਸਣਾ ਚਾਹਣਾ ਸਰਕਾਰ ਆ ਤੁਹਾਡੀ ਵਿਰੋਧੀ ਧਿਰ 'ਚ ਨਹੀਂ ਤੁਸੀਂ ਵਿਰੋਧੀ ਧਿਰ ਨਹੀਂ ਤੂੰ ਜਿਹੜੀ ਸਰਕਾਰ ਆ ਯਾਦ ਰੱਖੋ। 16 ਕਾਲਜ ਉਹ ਕਿੱਥੇ ਆ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਆ ਤੁਹਾਡੇ ਉਹ ਤੁਹਾਡੇ 16 ਮੈਡੀਕਲ ਕਾਲਜ ਕਿੱਥੇ ਬਣਾਏ ਆ ਸਾਨੂੰ ਦੱਸੋ ਤਾਂ ਸਹੀ ਤੁਸੀਂ ਕੀਤਾ ਕੀ ਹੈ 2.5 ਸਾਲਾਂ 'ਚ ਕੀ ਵਿਕਾਸ ਦਾ ਕੰਮ ਕਰਿਆ ਤੁਸੀਂ ਦੱਸੋ ਕੀ ਕੀਤਾ ਵਾ ਸਰਕਾਰ ਦੇ ਵੱਲ ਮੂੰਹ ਕਰਕੇ ਗੱਲ ਕਰੋ। ਇੱਕ ਮੈਨੂੰ ਪੰਜਾਬ ਦੇ ਵਿੱਚ ਜੰਮਿਆ ਭਗਵੰਤ ਮਾਨ ਤਾਂ ਹੀ ਬਣਿਆ ਸੀਐਮ ਨਹੀਂ ਤੁਸੀਂ ਸੀਐਮ ਬਣਾਇਆ ਭਗਵੰਤ ਮਾਨ ਨੂੰ ਦੁੱਖ ਹੈ ਤੁਹਾਨੂੰ ਨਹੀਂ ਬਣ ਗਿਆ 75 ਸਾਲ ਸੀਐਮ ਕਿਸੇ ਗੱਲ ਨਾਲ ਬਣਿਆ ਉਹ ਤੁਹਾਨੂੰ ਦੁੱਖ ਹੈ ਵੀ ਵਧੀਆ ਕੰਮ ਕਰਦਾ ਉਹ ਤਾਂ ਬਣਿਆ ਜਦੋਂ ਲੋਕਾਂ ਨੇ ਦੇਖਿਆ ਵੀ ਇੱਥੇ ਜਮਹੂਰੀਅਤ ਖਤਰੇ ਦੇ ਵਿੱਚ ਹੈਗੀ ਲੋਕਾਂ ਦਾ ਫਤਵਾ ਸੀਗਾ ਪੜਿਆ ਲਿਖਿਆ ਨਹੀਂ ਹੈਗਾ ਉਹ ਫਤਵਾ ਉਹ ਤੋਂ ਪਹਿਲਾਂ ਪੜਿਆ ਕਿੱਥੇ 92 ਸੀਟਾਂ ਲੋਕਾਂ ਨੇ ਦਿੱਤੀਆਂ ਇਹ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਕਿਸਾਨਾਂ ਦਾ ਮੁੱਦਾ ਇਹ ਕਹਿੰਦੇ ਸੀ ਅਸੀਂ ਦਿੱਲੀ 'ਚ ਕਣਕ 2600 ਰੁਪਿਆ ਖਰੀਦਦੇ ਆ 22 ਫਸਲਾਂ ਤੇ ਐਮਐਸਪੀ ਦੇਵਾਂਗੇ। ਸਾਨੂੰ ਦੱਸੋ ਕਿਹੜੀ ਫਸਲ ਤੇ ਐਮਐਸਪੀ ਦਿੰਦਾ ਸਰੇਆਮ ਮੁੱਖ ਮੰਤਰੀ ਮੁੱਕਰ ਗਿਆ ਸਰੇਆਮ। ਬੀਬਾ ਜੀ ਇੱਕ ਮਿੰਟ ਓਏ ਖੜ ਨਾ ਜਾਓ ਯਾਰ ਖੜ ਗੱਲ ਤਾਂ ਸੁਣ ਲਓ ਪਹਿਲਾਂ ਐਂ ਦੱਸੋ ਤੁਹਾਡੇ ਚੋਂ ਬੋਲੂ ਕਿਹੜਾ ਬੰਦਾ ਨਹੀਂ ਫਿਰ ਸਾਰੇ ਇੱਕ ਵਾਰ ਨਾ ਬੋਲੋ ਇਕੱਠੇ। ਵੱਡੀ ਗੱਲ ਇਹ ਸੀ ਇੱਕ ਮਿੰਟ ਜਿਹੜੀ ਵੱਡੀ ਗੱਲ ਇਹ ਸੀ ਇਹਨਾਂ ਨੇ ਸੇਧ ਦਿੱਤੀ ਸੀ ਲੋਕਾਂ ਨੂੰ ਸੇਧ ਇਹ ਦਿੱਤੀ ਸੀ ਵੀ ਤੁਸੀਂ ਲੀਡਰ ਨੂੰ ਖੜਾਓ ਸਵਾਲ ਜਵਾਬ ਕਰੋ। ਹੁਣ ਤੁਸੀਂ ਨਾ ਤਾਂ ਸਵਾਲ ਕਰਦੇ ਹੋ ਨਾ ਕੋਈ ਜਵਾਬ ਨਾ ਰੌਲਾ ਕਿਉਂ ਪਾਇਆ। ਜੇ ਇੱਕ ਮਿੰਟ ਅਕਾਲੀ ਦਲ ਮਾੜਾ ਸੀ ਕਾਂਗਰਸ ਮਾੜੀ ਸੀ ਪਿੱਛੇ ਹੋ ਕੇ ਬਹਿ ਗਏ ਪਿੱਛੇ ਬਿਠਾਏ ਆ ਪਿੱਛੇ ਹੋ ਕੇ ਬਹਿ ਗਏ ਲੋਕਾਂ ਨੇ ਬਹਾ ਕੇ ਹੁਣ ਤੁਸੀਂ ਦੱਸੋ ਕੀ ਚੰਗਾ ਕੀਤਾ ਕੀ ਚੰਗਾ ਕੀਤਾ। ਇਹ ਪ੍ਰਧਾਨ ਜੀ ਲੋਕ ਤੁਹਾਨੂੰ ਨਹੀਂ ਵੜਨ ਦਿੰਦੇ ਲੋਕ ਤੁਹਾਨੂੰ ਵੜਨ ਦਿੰਦੇ ਘਰਾਂ 'ਚ ਜਾ ਕੇ ਮੰਗ ਕੇ ਦਿਖਾ ਵੋਟਾਂ ਕਿਉਂ ਨਹੀਂ ਮੰਗਦਾ ਤੁਸੀਂ ਚਾਹ ਪੀਣਾ ਘਰੇ ਬੈਠੋ ਉਹ ਮੰਡੀ ਦਾ ਪ੍ਰਧਾਨ ਨਹੀਂ ਬਣ ਰਿਹਾ। ਇੱਕ ਗਰੀਬ ਭਾਈ ਸਾਹਿਬ ਨੂੰ ਕਹਿਣਾ ਅਸੀਂ ਤਾਂ ਅਕਾਲੀ ਤੇ ਕਾਂਗਰਸ ਦਾ ਬਿਠਾ ਤੇ ਸੋਡਾ ਲੋਕਾਂ 'ਚ ਪਿਆਰ ਹੈ ਨਾ ਸੋਡੇ ਐਮਐਲਏ ਤੇ ਮੰਤਰੀ ਬਗੈਰ ਸਿਕਿਉਰਿਟੀ ਚੋਂ ਪਿੰਡਾਂ 'ਚ ਵੜ ਕੇ ਦੇਖਣਾ ਤਾਂ ਇਹ ਸਵਾਲ ਨੇ ਅਸੀਂ ਤੁਹਾਡੇ ਨਾਲ ਜਿਹੜਾ ਕਿ ਨਾ ਤਾਂ ਕੋਈ ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਵਾ ਜਿਹੜੇ ਸਵਾਲ ਹੋ ਰਹੇ ਨੇ ਰੌਲੇ ਦੇ ਵਿੱਚ ਇਹ ਡਿਬੇਟ ਰਹੀ ਆ ਇਹ ਡਿਬੇਟ ਰੌਲੇ ਦੇ ਵਿੱਚ ਰਹੀ ਆ। ਜੇਕਰ ਅਸੀਂ ਸਵਾਲਾਂ ਦੇ ਜਵਾਬ ਮੰਗਣੇ ਚਾਹੇ ਤਾਂ ਕਿਸੇ ਨੇ ਕੋਈ ਜਵਾਬ ਨਹੀਂ ਚੰਗੇ ਤਰੀਕੇ ਨਾਲ ਦਿੱਤਾ। ਤਾਂ ਇਹ ਤਸਵੀਰਾਂ ਨੇ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਹਾਂ। ਨਾ ਤਾਂ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੇ ਪੁੱਤਾਂ ਤੇ ਐਨਐਸਏ ਕਿਉਂ ਲੱਗੀ ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਪੰਜਾਬ ਦੀਆਂ ਸਿਹਤ ਸਹੂਲਤਾਂ ਦਾ ਕੀ ਹਾਲ ਆ ਤੇ ਨਾ ਹੀ ਇੱਥੇ ਇਹ ਸਵਾਲ ਦਾ ਜਵਾਬ ਮਿਲਿਆ ਕਿ ਮੁਹੱਲਾ ਕਲੀਨਿਕ ਗਏ ਤਾਂ ਗਏ ਕਿੱਥੇ ਤੇ ਨਾ ਹੀ ਇੱਥੇ ਇਹ ਸਵਾਲਾਂ ਦਾ ਜਵਾਬ ਮਿਲਿਆ ਕਿ ਪੰਜਾਬ ਸਿਰ ਇੰਨਾ ਕਰਜ਼ਾ ਕਿਉਂ ਚੜਾਇਆ ਗਿਆ।
ਐ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸਮੇਂ-ਸਮੇਂ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਜੇ ਬਾਈਬਲ ਕਲਾਂ ਗੋਲੀकांड ਹੋਇਆ ਜੀ 5 ਸਾਲ ਇੱਥੇ ਕਾਂਗਰਸ ਸੀ, 2.5 ਸਾਲ ਹੁਣ ਇਹਨਾਂ ਨੂੰ ਹੋ ਗਏ, ਤੇ ਫਿਰ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਕਾਰਵਾਈ ਕਰਨ ਕਿਹਨੇ ਰੋਕਿਆ ਇਹਨਾਂ ਨੂੰ? ਨਹੀਂ ਬੇਅਦਬੀ ਹੋਈ ਉਹ ਕਦੋਂ ਹੋਈ? ਜਦੋਂ ਆਮ ਆਦਮੀ ਪਾਰਟੀ ਪੰਜਾਬ 'ਚ ਆਈ, ਉਸ ਤੋਂ ਬਾਅਦ ਹੋਈ। ਇਹਨਾਂ ਨੂੰ ਲਾਭ ਮਿਲਿਆ ਉਹਨਾਂ ਚੀਜ਼ਾਂ ਦੇ, ਸਾਨੂੰ ਬਦਨਾਮ ਕਰਕੇ ਆਪ ਰਾਜਪਾਲ ਨੇ। ਅਸੀਂ ਵੋਟਾਂ ਮੰਗ ਰਹੇ ਹਾਂ ਜੋ ਪੰਜਾਬ ਦਾ ਵਿਕਾਸ ਕੀਤਾ। 7 ਸਾਲ ਹੋ ਗਏ ਅਕਾਲੀ ਦਲ ਗਏ ਨੂੰ, ਤਬੇ 'ਚ ਕਿੱਟ ਨਹੀਂ ਲੱਗੀ। ਇਹਨਾਂ ਤੋਂ ਅਕਾਲੀ ਦਲ ਦਾ ਬੱਸ ਸਟੈਂਡ ਬਣਾਇਆ ਹੋਇਆ, ਉਹਦਾ ਉਦਘਾਟਨ ਨਹੀਂ ਹੋਇਆ। 5 ਸਾਲ ਕਾਂਗਰਸ ਨੂੰ ਲੰਘ ਗਏ, 2.5 ਸਾਲ ਇਹਨਾਂ ਨੂੰ ਲੰਘ ਗਏ। ਜਦੋਂ ਸਾਡਾ ਟਾਈਮ ਸੀ ਹਰ ਵਪਾਰੀ ਸੁਰੱਖਿਅਤ ਸੀ। ਇਹਨਾਂ ਦੇ ਟਾਈਮ 'ਚ ਸਾਡੇ ਇੱਥੇ ਮੰਡੀ 'ਚ ਸ਼ਰੇਆਮ ਦੁਕਾਨ ਤੇ ਬੈਠਿਆਂ ਨੂੰ ਲੁਟੇਰੇ ਲੁੱਟ ਕੇ ਲੈ ਜਾਂਦੇ ਆ। ਜਿੱਥੇ ਮਰਜ਼ੀ ਫੋਨ ਕਰੋ, ਨਸ਼ਾ ਆਮ ਵਿਕਦਾ ਹੈ। ਵੀ ਨਸ਼ੇ ਦੀ ਗੱਲ ਆ, ਨਸ਼ਾ ਲਿਆਈ ਕੌਣ ਇੱਥੇ? ਸਮਾਂ ਲੱਗਦਾ ਹਰ ਚੀਜ਼ ਨੂੰ। ਜਿਹੜੀ ਗੱਲ ਇਹ ਕਰਦੇ ਵੀ ਵਪਾਰੀ ਲੁੱਟੇ ਜਾਂਦੇ ਆ। ਅੰਮ੍ਰਿਤਸਰ ਦੇ ਵਿੱਚ ਇੱਕ ਥਾਣੇਦਾਰ ਅਕਾਲੀ ਦਲ ਨੇ ਗੋਲੀ ਮਾਰ ਕੇ ਮਾਰਤਾ ਸੀ। ਉਹ ਅਕਾਲੀ ਦਲ ਦੇ ਲੀਡਰ ਨੇ ਮਾਰਿਆ ਸੀ ਨਾ, ਉਹਦਾ ਜਵਾਬ ਦਿਓ ਮੰਗੋ ਇਹਨਾਂ। ਉਸੇ ਵਾਲੇ ਦਾ ਕਤਲ ਕਰ ਜਾਂਦੇ ਨੇ ਹਰਿਆਣੇ ਦੇ ਵਿੱਚੋਂ ਆ ਕੇ। ਉਹ ਜੇਲ੍ਹਾਂ ਦੇ ਵਿੱਚੋਂ ਸ਼ਰੇਆਮ ਇੰਟਰਵਿਊ ਹੁੰਦੀਆਂ ਨੇ, ਉਸ ਦੇ ਉੱਪਰ ਤੁਸੀਂ ਕਦੇ ਲੀਡਰ ਨੂੰ ਮਿਲਿਓ ਵੀ ਆਹ ਕੀ ਹੋ ਗਿਆ? ਸਾਡੇ ਉੱਪਰ ਸਵਾਲ ਖੜੇ ਹੁੰਦੇ ਨੇ ਸੀ ਵੀ ਲੋਕਾਂ ਦੇ ਵਿੱਚ ਵਰਕਰਾਂ ਨੇ ਵਿਚਰਨਾ ਹੁੰਦਾ। ਉਹ ਜਿਹੜੀ ਇੰਟਰਵਿਊ ਆ ਨਾ ਜੀ, ਉਹ ਨੈਸ਼ਨਲ ਮੀਡੀਆ ਦੇ ਅੰਦਰ ਆ ਰਹੀ ਹੈ ABP ਨਿਊਜ਼ ਦੇ। ਉਹ 'ਚ ਪੰਜਾਬ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ। ਦਰੀਆਂ ਵਸਾਉਣ ਵਾਲੇ ਆ, ਉਹਨਾਂ ਨੂੰ ਅਸੀਂ ਟਿਕਟਾਂ ਦੇਵਾਂਗੇ। ਫਿਰ ਤੁਹਾਡੀ ਪਾਰਟੀ ਨੂੰ ਕੋਈ ਲੀਡਰ ਨਹੀਂ ਮਿਲਿਆ ਆਮ ਤੁਹਾਡੇ ਚੋਂ? ਕੋਈ ਬਿਲਕੁਲ ਦਿੱਤੀਆਂ ਨੇ ਜੀ। MLA ਦੀਆਂ ਚੋਣ ਵਾਲੇ ਦਰੀਆਂ ਵਿਛਾਉਣ ਵਾਲੇ ਨੂੰ ਟਿਕਟਾਂ ਦਿੱਤੀਆਂ। ਲਾਭ ਸਿੰਘ ਗੋਗਾ ਇੱਕ ਆਮ ਗਰੀਬ ਪਰਿਵਾਰ ਦਾ ਹੈਗਾ, ਜਿਹਨੂੰ MLA ਬਣਾਤਾ। ਇਹਨਾਂ ਨੂੰ ਆਮ ਘਰਾਂ ਦਾ ਕੋਈ ਮਿਲਿਆ ਹੀ ਨਹੀਂ ਹੁਣ ਵੋਟਾਂ ਚੋਣ ਲੜਾਉਣ ਨੂੰ। ਇਹਨਾਂ ਨੂੰ ਸਾਰੇ ਮੰਤਰੀ ਖੜੇ ਕਰੇ ਇਹਨਾਂ ਨੇ, ਕੋਈ ਤਾਂ ਹੋਊ ਆਮ ਘਰਾਂ ਦਾ। ਕਿ ਲਾਭ ਸਿੰਘ ਉਗੋਕੇ ਵਰਗੇ ਸਾਡੇ ਆਈਡਲ ਬਣਨਗੇ ਇਹੋ ਜਿਹੇ ਬੰਦੇ? ਉਹਦੇ ਫਾਦਰ ਸਾਹਿਬ ਦੇ ਜਨਤਕ ਸਵਾਲ ਹੈ, ਲੀਡਰ ਦੀ ਗੱਲ ਕੋਈ ਨਿੱਜੀ ਨਹੀਂ ਰਹਦੀ। ਜੇ ਉਹਦੇ ਫਾਦਰ ਸਾਹਿਬ ਨੂੰ ਉਹ ਤੋਂ ਅੱਕ ਕੇ ਆਤਮ ਹੱਤਿਆ ਕਰ ਲੈਣੀ ਹੋਵੇ, ਸੇ ਮੇਰੇ ਸਵਾਲ ਹੈ ਉਸ ਦਾ ਖੁਲਾਸਾ ਕਰੇ ਆਮ ਆਦਮੀ ਵੀ ਕਿਸ ਕਾਰਨ ਕਰਕੇ ਇੱਕ ਗੁਰਸਿੱਖ ਬੰਦੇ ਨੂੰ ਮਰਨਾ ਪਿਆ। ਇੱਕ ਜੀ ਜਿਹੜਾ ਇਹ VIP ਕਲਚਰ ਕਹਿੰਦੇ ਆ ਵੀ ਖਤਮ ਕਰਤਾ। ਮੈਂ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਇਹ ਪੁੱਛਣਾ ਚਾਹੁੰਦਾ ਹਾਂ ਵੀ ਇੱਕ ਦਸਨ ਭਗਵੰਤ ਮਾਨ ਜੀ ਦੀ ਘਰ ਵਾਲੀ ਭੈਣ ਜੀ ਤੇ ਮਾਤਾ ਜੀ, ਉਹਨਾਂ ਕੋਲ ਕਿਹੜਾ ਸੰਵਿਧਾਨਿਕ ਅਧਿਕਾਰ ਹੈ ਵੀ 50-50 ਗਨਮੈਨ ਉਹ ਨਾਲ ਲਈ ਫਿਰਦੇ ਆ? ਇਹਨਾਂ ਨੂੰ ਐ ਪੁੱਛ ਲਓ ਵੀ ਅਕਾਲੀ ਦਲ ਦਾ ਜਿਹੜਾ ਤੁਹਾਡਾ ਕੈਂਡੀਡੇਟ ਆ ਇੱਥੋਂ ਲੜ ਰਿਹਾ, ਉਹ ਕਿਹੜੇ ਹਲਕੇ ਚੋਂ ਆ? ਉਹ ਹੈ ਹੀ ਨਹੀਂ। ਦੱਸੋ। ਜੀ ਇਹ ਬਰਨਾਲੇ ਤੋਂ ਉਹਦੀ ਗੱਲ ਆ। ਨਹੀਂ ਤੁਸੀਂ ਇੱਕ ਮਿੰਟ ਤੁਸੀਂ ਕੰਮ ਤਾਂ ਕੋਈ ਕਾਨੂੰਨ ਨੂੰ ਹੈ ਨਹੀਂਗਾ, ਗੱਲ ਮੁੱਦਿਆਂ ਦੀ ਕਰੋ। ਕਿਸੇ ਨੇ 600 ਯੂਨਿਟ ਨਹੀਂ ਸੀ ਦਿੱਤੀ, SCBC ਨੂੰ ਦਿੱਤੀ ਸੀ, ਸਾਨੂੰ ਜਨਰਲ ਕੈਟਾਗਰੀ ਨੂੰ ਦਿੱਤੀ ਆ। ਸਾਡੇ 2.5 ਸਾਲ ਹੋ ਗਏ ਬਿੱਲ ਨਹੀਂ ਆਇਆ। ਇਹਨਾਂ ਨੇ ਜਿਹੜੀ 600 ਯੂਨਿਟ ਫ੍ਰੀ ਦਿੱਤੀ ਆ ਜਰਨਲ ਕੈਟਾਗਰੀ ਵਾਲਿਆਂ ਤੇ, ਇਹਨਾਂ ਨੇ ਇੱਕ ਕੰਡੀਸ਼ਨ ਲਾਈ ਆ 600 ਤੋਂ ਉੱਪਰ ਆ ਗਿਆ ਤਾਂ ਬਿੱਲ ਆਊਗਾ। ਕਿਉਂ ਜਰਨਲ ਕੈਟਾਗਰੀ ਵਾਲੇ ਬੰਦੇ ਨਹੀਂ ਹੁੰਦੇ? ਅਸੀਂ ਵੀ ਭਾਈ ਜੀ ਗੱਲ ਸੁਣੋ ਇੱਕ ਮਿੰਟ। ਇਹ ਕੱਲੀ ਇਹਨਾਂ ਕੋਲੇ ਹੋਰ ਕੋਈ ਮੁੱਦਾ ਨਹੀਂ। ਇਹਨਾਂ ਕੋਲੇ 2.5 ਸਾਲ 'ਚ ਇੱਕੋ ਹੀ ਮੁੱਦਾ ਹੈ, ਅਸੀਂ ਬਿਜਲੀ ਫ੍ਰੀ ਦਿੱਤੀ। 2 ਮਿੰਟ ਯਾਰ, ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਜਾਣਾ, ਥਾਣੇ ਦੇ ਉੱਤੇ ਕਬਜ਼ਾ ਕਰਨਾ ਇਹ ਸਹੀ ਹੈ? 84 ਦਾ ਜਵਾਬ ਦਿਓ। 84 ਦਾ ਕਤਲੇਆਮ ਕੀਤਾ ਇਹਨਾਂ ਨੇ। ਭਗਤ ਸਿੰਘ ਸਾਡਾ ਸ਼ਹੀਦ ਹੋਇਆ, ਇਹਨਾਂ ਨੇ ਉਹਨਾਂ ਨੇ ਇਹਨਾਂ ਦੀਆਂ ਹੱਡੀਆਂ ਤੱਕ ਵੇਚ ਲੀਆਂ। ਅੱਜ ਦੱਸੋ ਭਗਤ ਸਿੰਘ ਦਾ ਰਾਜ ਕਾਇਮ ਕਰ ਲਿਆ ਇਹਨਾਂ ਨਲਾਇਕਾਂ ਨੇ। ਉਹ ਲਿਖਿਆ, ਉਹ ਸਾਹਮਣੇ ਲਿਖਿਆ ਜਿੱਤੇਗਾ ਮੀਤ। ਹੁਣ ਮੀਤ ਨਹੀਂ ਜਿੱਤਦਾ, ਹੁਣ ਪੰਜਾਬ ਜਿੱਤੂਗਾ। ਜਦੋਂ ਪਿੰਡਾਂ ਦੇ ਵਿੱਚ ਆਉਣਗੇ ਇਹਨਾਂ ਦੇ ਪਾਥੀਆਂ ਮਾਰੋ, ਡਲੇ ਮਾਰੋ। ਇਹ ਖੂਨ ਖਰਾਬਾ ਕਰਾਉਣਾ ਚਾਹੁੰਦੇ ਆ ਪੰਜਾਬ 'ਚ, ਅਮਨ ਸ਼ਾਂਤੀ ਭੰਗ ਕਰਾਉਣਾ ਚਾਹੁੰਦੇ ਆ ਪੰਜਾਬ 'ਚ। ਮੈਂ ਕਹਿੰਦਾ ਸ਼ੇਮ। ਇਹ ਸਰਕਾਰ ਸਾਡੇ ਪੰਜਾਬ ਦੀਆਂ ਕਦਰਾਂ ਕੀਮਤਾਂ 'ਚ ਕਿਤੇ ਵੀ ਫਿੱਟ ਨਹੀਂ ਬੈਠਦੀ। ਇਸ ਲਈ ਇਹਨਾਂ ਨੂੰ ਕਹਿੰਦੇ ਆ ਪਲੀਜ਼ ਗੋ ਬੈਕ, ਸਿੰਘਾਸਨ ਛੋੜੋ, ਜਨਤਾ ਆਤੀ ਹੈ। ਵੀ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਲੋਕ ਆਪਣੇ ਆਪ ਦੇਣਗੇ, ਅਸੀਂ ਘਰ ਘਰ ਮੰਗਣ ਨਹੀਂ ਆਵਾਂਗੇ। ਅੱਜ ਕੀ ਕਰਦੇ ਨੇ? ਅੱਜ ਕੀ ਕਰਦੇ ਇਹ? ਅਸੀਂ ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਕਟਾਰੂ ਚੱਕ ਦੀ ਸੋਚ ਤੇ ਪਹਿਰਾ ਦਿਓਗੇ? ਇਹਨਾਂ ਨੂੰ ਪੁੱਛ ਲਓ। ਇਹ ਕਟਾਰੂ ਚੱਕ ਦੀ ਗੱਲ ਕਰਦੇ ਆ। ਇਹ ਸੁੱਚਾ ਤੂੰ ਲੰਘਾ ਕੇ ਜੋ ਸ਼ਕਤੀ ਪ੍ਰਦਰਸ਼ਨ ਕਰ। ਇੱਕ ਮਿੰਟ ਹੁਣ ਕਰ ਸੁਣ ਲਾ ਕਹਿੰਦਾ ਸ਼ਕਤੀ ਪ੍ਰਦਰਸ਼ਨ ਕਰਿਆ। ਕਹਿੰਦਾ ਕਿਉਂ ਕਰਿਆ ਸ਼ਕਤੀ ਪ੍ਰਦਰਸ਼ਨ? ਕਹਿੰਦਾ ਜਨਾਨੀ ਮੁੱਕਰ ਗਈ। ਉੱਪਰ ਆਪਣਾ ਤੂੰ ਤਾਂ ਉਹੀ ਸੀ, ਜਨਾਨੀ ਮੁੱਕਰੀ ਹੈ।